ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 2 ਤਰੀਕ ਆ ਤੇ ਦਿਨ ਜਿਹੜਾ ਆ ਉਹ ਸ਼ਨਿਚਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਹਰ ਸੈਚਰਡੇ ਸਵੇਰ ਨੂੰ ਆਪਾਂ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਅਟਾਰਨੀ ਜੇ ਤਿਰਕੀਆਣਾ ਉਹਨਾਂ ਨੂੰ ਨਾਲ ਲੈ ਕੇ ਹਾਜ਼ਰ ਹੁੰਦੇ ਆ। ਸੋ ਅਟਾਰਨੀ ਜੇ ਜੀ ਸਾਡੇ ਨਾਲ ਜੁੜੇ ਹੋਏ ਆ, ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸੋ ਸਰੋਤਿਓ, ਅੱਜ ਕੋਸ਼ਿਸ਼ ਕਰਾਂਗੇ ਆਪਾਂ ਕੁਝ ਕਾਲਸ ਵੀ ਲਵਾਂਗੇ। ਉਸ ਤੋਂ ਪਹਿਲਾਂ ਕੀ ਕੁਝ ਜਿਹੜਾ ਵਾਪਰ ਰਿਹਾ ਹੈਗਾ ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ, ਜਾਂ ਪਿਛਲੇ ਹਫਤੇ 'ਚ ਕੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਖਬਰਾਂ ਆਈਆਂ ਹੈਗੀਆਂ, ਕਿਉਂਕਿ ਵੀਕ ਮੈਂ ਕਹਿੰਦਾ ਵੀਕ ਤਾਂ ਦੂਰ ਦੀ ਗੱਲ ਆ, ਹਰ ਰੋਜ਼ ਕੁਛ ਨਾ ਕੁਛ ਚੇਂਜ ਹੋ ਰਿਹਾ ਹੈਗਾ। ਜੀ ਸੋ ਜੀ ਜੀ ਹਾਂ, ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰਦੇ ਜਾਈਏ ਵੀ USCIS ਜਿਹੜਾ ਪ੍ਰੋਜੈਕਟ ਹੋਮ ਕਮਿੰਗ ਆ, ਸੈਲਫ ਡਿਪੋਰਟੇਸ਼ਨ ਵਾਲਾ, ਉਹਨੂੰ ਕਾਫੀ ਜ਼ਿਆਦਾ ਜ਼ੋਰ ਲਾ ਰਹੀ ਹੈ ਉਹਦੇ ਤੇ। ਹਾਂਜੀ ਬਿਲਕੁਲ। ਹੁਣ ਕਈ ਹਰਜੋਤ ਜੀ ਕਈ ਕਾਲਸ ਕਈ ਵਾਰੀ ਆਉਂਦੀਆਂ ਤੇ ਉਹਦੇ ਵਿੱਚ ਲੋਕੀ ਇਹ ਵੀ ਸਵਾਲ ਪੁੱਛਦੇ ਆ ਕਿ ਸੈਲਫ ਡਿਪੋਰਟ ਜੇ ਕਰਨਾ ਹੋਵੇ ਆਪਣੇ ਆਪ ਨੂੰ, ਸੋ ਪਹਿਲੀ ਗੱਲ ਤਾਂ ਇਹ ਹੈ ਕਿ ਆਪੋ ਆਪਣੇ ਅਟਰਨੀ ਨਾਲ ਪਹਿਲਾਂ ਤਾਂ ਡਿਸਕਸ ਕਰੋ, ਠੀਕ ਹੈ, ਕਿ ਸੈਲਫ ਡਿਪੋਰਟ ਦਾ ਕਈ ਵਾਰੀ ਲੋਕੀ ਸਟ੍ਰੈਸ 'ਚ ਵੀ ਹੁੰਦੇ ਆ, ਉਹ ਵੀ ਕਾਲ ਕਰ ਲੈਂਦੇ ਆ ਕਿ ਨਹੀਂ ਹੁਣ ਚੱਲ ਜੀ ਇੱਥੋਂ ਦੀ। ਕਈਆਂ ਨੂੰ ਟੈਨਸ਼ਨ ਐਂਗਜ਼ਾਇਟੀ ਵੀ ਲੋਕਾਂ ਨੂੰ ਕਈ ਵਾਰੀ ਹੋ ਜਾਂਦੀ ਹੈ, ਜਿੱਦਾਂ ਦੇ ਹਾਲਾਤ ਜਿਹੜੇ ਚੱਲਦੇ ਆ। ਤੇ ਪਹਿਲੀ ਗੱਲ ਤਾਂ ਇਹ ਹੈ ਕਿ ਆਪਣੇ ਲਾਇਰ ਨਾਲ ਕੰਸਲਟ ਕਰੋ, ਠੀਕ ਹੈ, ਕਿਉਂਕਿ ਜਿਹੜਾ ਬੰਦਾ ਕਿਉਂਕਿ ਜਾਣ ਤੋਂ ਬਾਅਦ ਕਾਫੀ ਤੁਹਾਡੇ ਤੇ 10 ਸਾਲ ਦੀ ਮਿਨੀਮਮ ਜਿੱਦਾਂ ਬਾਹਰ ਤਕਰੀਬਨ ਜਿਹੜੀ ਟ੍ਰਿਗਰ ਕਰਦੀ ਹੈ ਜਿਹਨਾਂ ਤੇ ਰਿਮੂਵਲ ਆਰਡਰ ਜਿਹੜਾ ਲੱਗਾ। ਸੋ ਉਹਨਾਂ ਨੇ ਕੀ ਕੀਤਾ ਕਿ ਸੈਲਫ ਡਿਪੋਰਟ ਕਰਨ ਲਈ, ਹੁਣ ਜੇ ਕੋਈ ਇੰਟਰਸਟਿਡ ਆ ਉਹਦੇ ਵਿੱਚ ਤੇ ਉਹਨੇ ਕਿੱਦਾਂ ਸੈਲਫ ਡਿਪੋਰਟ ਕਰਨਾ, ਉਹ ਕਹਿੰਦੇ ਆ ਜੀ CBP ਹੋਮ ਦੀ ਜਿਹੜੀ ਮੋਬਾਈਲ ਦੀ ਐਪ ਆ, ਉਹਦੇ ਵਿੱਚ ਤੁਹਾਨੂੰ ਇਹ ਆਪਸ਼ਨ ਜਿਹੜੀ ਮਿਲੂਗੀ, ਉਹ ਜਿਹੜੀ ਆਪਸ਼ਨ ਤੁਸੀਂ ਡਾਊਨਲੋਡ ਕਰੋ। ਇਹਦੇ ਵਿੱਚ ਤੁਹਾਨੂੰ ਉਹ ਫ੍ਰੀ ਜਿਹੜੀ ਹੈਗੀ ਆ ਪਲੇਨ ਟਿਕਟ ਦਿੰਦੇ ਆ ਤੇ $1000 ਤੁਹਾਨੂੰ ਜਿਹੜਾ ਸੀਗਾ ਉਹ ਐਗਜ਼ਿਟ ਬੋਨਸ ਦਿੰਦੇ ਆ। ਤੇ ਬੇਸਿਕਲੀ ਤੁਹਾਡੇ ਜਿਹੜੇ ਫਾਈਨ ਵਗੈਰਾ ਸੀਗੇ ਉਹ ਸਾਰੇ ਮਾਫ ਕਰ ਦਿੰਦੇ ਆ ਜੇ ਤੁਸੀਂ ਟਾਈਮ ਸਿਰ ਜਿਹੜੇ ਤੁਸੀਂ ਕੰਪਲੀਟ ਕਰਦੇ ਆ ਜਦੋਂ ਤੁਸੀਂ ਇੱਥੇ ਕੱਚੇ ਹੋ ਕੇ ਰਹਿੰਦੇ ਆ। ਤੇ ਓਵਰਆਲ ਜਿੱਦਾਂ ਕਈਆਂ ਨੂੰ ਹੁਣ ਜੇ ਕਹਿ ਲਓ ਕਿ ਫੜ ਕੇ ਉਹ ਫਾਈਨ ਵਗੈਰਾ ਲਗਾਉਂਦੇ ਆ, ਆਪਾਂ ਦੇਖਿਆ ਵੀ ਆ ਕਈਆਂ ਨੂੰ ਚਿੱਠੀਆਂ ਆਈਆਂ $2.5 ਲੱਖ ਦੀਆਂ, $3 ਦੀਆਂ, ਕਾਫੀ ਅੱਛਾ, ਆਲਰੇਡੀ ਚਿੱਠੀਆਂ ਆ ਗਈਆਂ। ਹਾਂਜੀ, ਆਲਰੇਡੀ ਚਿੱਠੀਆਂ ਜਿਹੜੀਆਂ ਲੋਕਾਂ ਨੂੰ ਆ ਗਈਆਂ। ਵਲੰਟਰੀ ਡਿਪਾਰਚਰ ਜਿਹਨਾਂ ਨੇ ਲਈ ਸੀਗੀ ਵਾਪਸ ਐਗਜ਼ਿਟ ਨਹੀਂ ਕੀਤੇ। ਰੇਡੀਓ ਤੇ ਵੀ ਆਪਾਂ ਕਈ ਵਾਰੀ ਗੱਲ ਕਰੀ ਦੀ ਆ, ਉਹਨਾਂ ਨੇ ਕਈ ਵਾਰੀ ਅੱਗੋਂ ਹੋਰ ਮੋਸ਼ਨ ਟੂ ਰੀਓਪਨ ਵਗੈਰਾ ਇੱਦਾਂ ਦੇ ਕੋਈ ਕੋਰਟ ਨਾਲ ਐਗਰੀ ਕਰਨ ਤੋਂ ਬਾਅਦ ਜਿੱਦਾਂ ਅੱਗੇ ਫਿਰ ਮੋਸ਼ਨ ਟੂ ਰੀਓਪਨ ਵਗੈਰਾ ਜਾਂਦੇ ਨਹੀਂ, ਜਿਹੜੇ ਇੱਕ ਵਾਰੀ ਕੋਰਟ ਨੂੰ ਹਾਮੀ ਭਰ ਕੇ ਆਪਾਂ ਵਲੰਟਰੀ ਡਿਪਾਰਚਰ ਤੇ ਗਏ ਸੀਗੇ, ਉਹ ਆਪਾਂ ਦੇਖਿਆ ਕਿ ਕਾਫੀ ਲੋਕਾਂ ਨੂੰ ਜਿਹੜੀਆਂ ਚਿੱਠੀਆਂ ਆਉਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ। ਤੇ ਜਿਹੜੇ ਫਾਈਨਸ ਤਕਰੀਬਨ ਹੈਗੇ ਆ $1000 ਦੇ ਲਗਭਗ ਇੱਕ ਦਿਨ ਦੇ ਹਿਸਾਬ ਨਾਲ ਉਹ ਜਿਹੜੇ ਚਾਰਜ ਜਿਹੜੇ ਕਰਦੇ ਆ। ਸੋ ਇਦਾਂ ਉਹਨਾਂ ਨੇ ਜਿਹੜਾ ਸੀਗਾ ਆਪਣਾ ਕਿਹਾ ਵੀ ਸੀਗਾ, ਕਾਫੀ ਇਹਨਾਂ ਨੇ ਆਪਣੇ ਆਪ ਨੂੰ ਐਡਵਰਟਾਈਜ਼ ਵੀ ਕੀਤਾ ਕਿ ਆਪਾਂ ਫਾਈਨਸ ਕਰਨੇ ਆ, ਕ੍ਰਿਮੀਨਲ ਪੈਨਲਟੀ ਕਰਨੀ ਆ। ਤੇ CBP ਹੋਮ ਦੀ ਐਪ ਦੇ ਵਿੱਚ ਤੁਸੀਂ ਜਦੋਂ ਡਾਊਨਲੋਡ ਕਰਦੇ ਆ ਆਪਣੀ ਇਨਫੋਰਮੇਸ਼ਨ ਵਗੈਰਾ ਭਰ ਸਕਦੇ ਆ। ਉਹ ਕਹਿੰਦੇ ਇੱਕ ਫੋਟੋ ਲੈ ਕੇ ਆਪਣੀ ਦੇਣੀ ਹੁੰਦੀ ਆ ਤੇ ਫਿਰ ਉਹਨੂੰ ਸਬਮਿਟ ਤੁਸੀਂ ਕਰ ਦੇਣਾ। ਤੇ ਜਦੋਂ ਤੁਸੀਂ ਰਜਿਸਟਰ ਕਰ ਲਓਗੇ ਤੇ ਤੁਹਾਨੂੰ ਜਿਹੜਾ ਫੋਨ ਨੰਬਰ ਤੁਸੀਂ ਆਪਣਾ ਪ੍ਰੋਵਾਈਡ ਕੀਤਾ ਹੋਣਾ ਉੱਤੇ ਉਹ ਕੰਟੈਕਟ ਕਰੂਗੇ ਤੇ ਤੁਹਾਨੂੰ ਉਹ ਫਿਰ ਆਪਸ਼ਨ ਦਊਗੇ ਕਿ ਪਲੇਨ ਦੀ ਟਿਕਟ ਜਿੱਦਾਂ ਕਿੱਦਾਂ ਆਪਣੇ ਹਿਸਾਬ ਨਾਲ ਤੁਸੀਂ ਬੁੱਕ ਕਰਨੀ ਹੈ। ਤੇ ਜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤੇ ਉਹ ਕਹਿੰਦੇ ਆ ਕਿ ਆਪਾਂ ਈਮੇਲ ਕਰਾਂਗੇ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਉਹਨਾਂ ਨੂੰ ਕੋਈ ਹੋਰ ਕ੍ਰਿਮੀਨਲ ਇਸ਼ੂ ਆ ਜਾਂ ਕੁਛ ਇੱਦਾਂ ਦਾ ਹੈਗਾ, ਤਾਂ ਹੋ ਸਕਦਾ ਕਿ ਉਹਨਾਂ ਨੇ ਕੋਈ ਹੋਰ ਇਨਕੁਆਇਰੀ ਵੀ ਜਿਹੜੀ ਉਹ ਕਰਨੀ ਹੈ। ਤੇ ਇਹਦੇ ਵਿੱਚ ਜਿਹਨਾਂ ਦੇ ਵੀਜ਼ੇ ਵਗੈਰਾ ਖਤਮ ਹੋ ਗਏ, ਓਵਰਸਟੇ ਕਰ ਗਏ ਆ, ਉਹ ਵੀ ਉਹ ਕਹਿੰਦੇ ਇਹਦੇ ਵਿੱਚ ਜਾ ਸਕਦੇ ਆ। ਸੋ ਅੱਛਾ, ਹਾਂਜੀ, ਟਿਕਟ ਆ ਤੇ $1000 ਆ ਤੇ ਜਿਹੜਾ ਉਹ ਕਹਿੰਦੇ ਕਿ ਫਾਈਨ ਨਹੀਂ ਆਪਾਂ ਚਾਰਜ ਕਰਾਂਗੇ। ਇਹ ਉਹਨਾਂ ਨੇ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਇਨਸੈਂਟਿਵ ਜਿਹੜਾ ਦਿੱਤਾ। ਸੋ ਹੁਣ ਜਦੋਂ ਤੁਸੀਂ ਰਜਿਸਟ੍ਰੇਸ਼ਨ ਇਹਦੇ ਵਿੱਚ ਕਰ ਲੈਂਦੇ ਆ ਤੇ ਤੁਹਾਨੂੰ ਜਿਹੜੀ ਈਮੇਲ ਆਉਂਦੀ ਹੈ ਜਦੋਂ CBP ਤੋਂ, ਤੇ ਉਹਦੇ ਈਮੇਲ ਦੇ ਵਿੱਚ ਉਹ ਕਹਿੰਦੇ ਇੱਕ ਲਿੰਕ ਆਪਾਂ ਭੇਜਾਂਗੇ ਤੇ ਇੱਕ QR ਕੋਡ ਭੇਜਾਂਗੇ ਜਿਹੜਾ ਤੁਹਾਡੇ ਲਈ ਸਪੈਸੀਫਿਕਲੀ ਕ੍ਰੀਏਟ ਕੀਤਾ ਗਿਆ ਹੋਊਗਾ। ਸੋ ਜੀ, QR ਕੋਡ ਜਿਹਨਾਂ ਨੂੰ ਨਹੀਂ ਪਤਾ, ਉਹ 'ਚ ਤੁਸੀਂ ਕੈਮਰੇ 'ਚ ਉਹਨੂੰ ਜਦੋਂ ਸਕੈਨ ਕਰਦੇ ਆ ਤਾਂ ਤੁਹਾਨੂੰ ਇੱਕ ਲਿੰਕ ਇਨਫੋਰਮੇਸ਼ਨ ਜਿਹੜੀ ਇੰਟਰਨੈਟ ਤੇ ਜਨਰੇਟ ਕਰਦਾ। ਉਹ ਲਿੰਕ ਤੇ ਜਾ ਕੇ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਵਗੈਰਾ ਭਰ ਸਕਦੇ ਆ ਜਿਹੜੀ ਵੀ ਇਹਨਾਂ ਨੇ ਮੰਗੀ ਆ। ਤੇ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਇਹ ਕਹਿੰਦੇ ਜੇ ਚਾਹੀਦੀ ਆ ਤਾਂ ਆਪਾਂ ਤੁਹਾਨੂੰ QR ਕੋਡ ਰਾਹੀਂ ਲਿੰਕ ਰਾਹੀਂ ਭੇਜਾਂਗੇ ਤੁਹਾਡੀ ਈਮੇਲ ਦੇ ਉੱਤੇ। ਇਹਨੂੰ ਕਹਿੰਦੇ ਲਿੰਕ ਨੂੰ ਕਿਸੇ ਨੇ ਸ਼ੇਅਰ ਨਹੀਂ ਕਰਨਾ ਕਿਸੇ ਨਾਲ, ਕਿਉਂਕਿ ਤੁਹਾਡੇ ਬਾਰੇ ਦੇ ਵਿੱਚ ਇਨਫੋਰਮੇਸ਼ਨ ਆ। ਤੇ ਜਦੋਂ ਤੁਸੀਂ ਇਹ QR ਕੋਡ ਜਾਂ ਲਿੰਕ ਤੋਂ ਆਪਣੇ ਫਿਰ USCIS ਅਕਾਊਂਟ ਦੇ ਵਿੱਚ ਲੌਗਇਨ ਕਰਨਾ ਤੇ ਉਹਦੇ ਵਿੱਚ ਇਨਫੋਰਮੇਸ਼ਨ ਭਰਨੀ ਆ। ਮੋਸਟਲੀ ਇਹ ਇਨਫੋਰਮੇਸ਼ਨ ਜਿਹੜੀ ਮੰਗਦੇ ਆ ਉਹ ਰਜਿਸਟ੍ਰੇਸ਼ਨ ਦੀ ਮੰਗਦੇ ਆ, ਜਿਹੜਾ G325R ਹੁੰਦਾ। ਤੇ ਉਹ ਕਹਿੰਦੇ ਆ ਕਿ ਜੇ ਤੁਸੀਂ ਆਹੀ ਪ੍ਰੋਜੈਕਟ ਹੋਮ ਕਮਿੰਗ ਥੱਲੇ ਸੈਲਫ ਡਿਪੋਰਟ ਕਰਨਾ ਤੇ ਤੁਸੀਂ ਇਹ ਸਿਰਫ ਲਿੰਕ ਰਾਹੀਂ ਜਿਹੜਾ ਆਪਣਾ
ਆਨਲਾਈਨ ਅਕਾਊਂਟ ਐਕਸੈਸ ਕਰਕੇ ਇਨਫੋਰਮੇਸ਼ਨ ਭਰਨੀ ਆ, ਤੁਸੀਂ ਨਾਰਮਲ ਜਿਹੜਾ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਨਹੀਂ ਭਰਨੀ। ਤਾਂ ਕਿ ਉਹਨਾਂ ਨੂੰ ਕਲੀਅਰ ਪਤਾ ਲੱਗੇ, ਕਿਉਂਕਿ ਜਿਹੜੇ ਲੋਕੀ ਜਾਣਾ ਚਾਹੁੰਦੇ ਆ, ਉਹ ਉਹਨਾਂ ਦੀ ਐਪਲੀਕੇਸ਼ਨ ਇੱਕ ਅਲੱਗ ਬਾਕਸ ਦੇ ਵਿੱਚ ਜਿਹੜੀ ਰੱਖਣੀ ਚਾਹੁੰਦੇ ਆ, ਅਲੱਗ ਲਿਸਟ ਉਹਦੀ ਮੇਨਟੇਨ ਕਰਨਾ ਚਾਹੁੰਦੇ ਆ। ਤੇ ਇਹਨਾਂ ਨੇ ਇਹ ਜਿਹੜੀਆਂ ਇੰਸਟਰਕਸ਼ਨਸ ਦਿੱਤੀਆਂ ਕਿ ਤੁਸੀਂ ਇਹ ਜਿਹੜੀਆਂ ਇਸ ਹਿਸਾਬ ਨਾਲ ਜਿਹੜੀ ਐਪਲੀਕੇਸ਼ਨ ਨੂੰ ਭਰੋ। ਜੀ। ਸੋ ਇਹ ਜਿਹੜੀ ਈਮੇਲ ਜੇ ਕਿਸੇ ਨੂੰ ਜਾਂਦੀ ਹੈਗੀ ਆ ਵੀ ਤੁਸੀਂ ਆਪਣਾ G325 ਆਰ ਫਾਰਮ ਆ ਉਹ USCIS ਨੂੰ ਸਬਮਿਟ ਕਰੋ ਤੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਤੁਸੀਂ ਕੀ ਕਹਿਣਾ ਚਾਹੋਗੇ? ਵੀ ਕਿਉਂ ਉਹ ਸੋ ਈਮੇਲ ਹੁੰਦੀ ਸੋ ਹੈਗੀ ਹੈ? ਈਮੇਲ ਜ਼ਿਆਦਾਤਰ ਜਿਹੜਾ ਰੀਜ਼ਨ ਜਾਣ ਦਾ ਇਹੀ ਹੈ, ਜਿਹੜੇ ਲੋਕਾਂ ਨੇ ਰਜਿਸਟਰ ਨਹੀਂ ਕੀਤਾ ਜਾਂ ਜਿਹੜੇ ਸਿਸਟਮ ਦੇ ਵਿੱਚ ਨਹੀਂ ਹੈਗੇ ਆ। ਕਿਉਂਕਿ ਹੁਣ ਤੁਸੀਂ ਦੇਖੋ ਕਿ ਜੇ ਕੋਈ ਫੋਰ ਐਗਜ਼ਾਮਪਲ ਮੰਨ ਲਓ ਕਿ ਕੋਈ ਬੰਦਾ ਵਾਂਟਡ ਹੈਗਾ ਕਿਸੇ ਆਪਣੀ ਕੰਟਰੀ 'ਚ ਜਾਂ ਉਰੇ, ਤੇ ਉਹ ਸਿਸਟਮ ਦੇ ਵਿੱਚ ਨਹੀਂ ਹੈਗਾ। ਹੁਣ ਇਮੀਗ੍ਰੇਸ਼ਨ ਏਦਾਂ ਨਹੀਂ ਹੈਗਾ ਕਿ ਬਿਨਾਂ ਆਇਡੈਂਟੀਫਾਈ ਕੀਤੇ ਕਿ ਨਹੀਂ, ਸਿੱਧਾ ਹੀ ਬੰਦਾ ਕਹਿ ਰਿਹਾ ਕਿ ਮੈਂ ਕੱਚਾ, ਮੈਨੂੰ ਭੇਜ ਦਿਓ। ਹੋ ਸਕਦਾ ਕਿ ਉਹਦੀ ਹੋਰ ਇਨਫੋਰਮੇਸ਼ਨ ਪਹਿਲਾਂ ਵੈਰੀਫਾਈ ਕਰਨੀ ਚਾਹੁੰਦੇ ਹੋਣ ਕਿ ਇਹ ਬੰਦਾ ਕੌਣ ਆ, ਕੀ ਹੈ, ਕਿਵੇਂ, ਇਹਦਾ ਨਾਮ ਵਗੈਰਾ ਪਤਾ ਹੋਵੇ ਤੇ ਫਿਰ ਇਹਨੂੰ ਸਹੀ ਕੰਟਰੀ ਦੇ ਵਿੱਚ ਜਿਹੜਾ ਭੇਜਿਆ ਜਾਵੇ। ਤੇ ਰਜਿਸਟ੍ਰੇਸ਼ਨ ਦੀ ਇਨਫੋਰਮੇਸ਼ਨ ਤਾਂ ਉਹਨਾਂ ਨੇ ਜਿਹੜੀ ਲਾਗੂ ਕੀਤੀ ਹੈ ਕਿ ਉਹਨਾਂ ਕੋਲ ਡੇਟਾ ਜਿਹੜਾ ਸਾਰਾ ਆ ਜਾਵੇ, ਕਿ ਕੱਚੇ ਕਿੰਨੇ ਲੋਕੀ ਜਿਹੜੇ ਰਹਿ ਰਹੇ ਆ। ਜੀ। ਤੇ ਜਦੋਂ ਤੁਸੀਂ ਫਾਰਮ ਸਬਮਿਟ ਕਰ ਦਿੰਦੇ ਆ G325 ਫਿਰ ਕੀ ਹੁੰਦਾ ਉਹ ਤੋਂ ਬਾਅਦ? ਉਸ ਤੋਂ ਬਾਅਦ ਜੀ ਇਹ ਤੁਹਾਨੂੰ ਇੱਕ ਅਪਾਇੰਟਮੈਂਟ ਦਿੰਦੇ ਆ ਫਿੰਗਰਪ੍ਰਿੰਟ ਵਾਸਤੇ, ਜਿਹੜਾ ਲੋਕਲ ਤੁਹਾਡਾ ਫੀਲਡ ਆਫਿਸ ਹੁੰਦਾ। ਤੇ 2 ਕੁ 3 ਹਫ਼ਤਿਆਂ ਦੇ ਵਿੱਚ ਜਦੋਂ ਤੁਸੀਂ ਫਾਰਮ ਸਬਮਿਟ ਕਰਦੇ ਆ, ਇਹ ਤੁਹਾਨੂੰ ਦੇ ਦਿੰਦੇ ਆ ਅਪਾਇੰਟਮੈਂਟ। ਕਿਉਂਕਿ ਇਹ ਜਿਹੜਾ ਪ੍ਰੋਸੈਸ ਹੈ ਇਹਨੂੰ ਛੇਤੀ ਕਰਨਾ ਚਾਹੁੰਦੇ ਆ, ਕਿ ਜਿਹੜਾ ਬੰਦਾ ਹੁਣ ਸੈਲਫ ਰਿਪੋਰਟ ਕਰਨਾ ਚਾਹੁੰਦਾ ਹੈ, ਇਹ ਵੀ ਉਹਨੂੰ ਜਿਹੜਾ ਸੀਗਾ ਕਿ ਬੜਾ ਲੰਬਾ ਲਟਕਾਉਣਾ ਨਹੀਂ ਚਾਹੁੰਦੇ। ਫਿੰਗਰਪ੍ਰਿੰਟ ਕਰਨ ਤੋਂ ਬਾਅਦ ਇਹ CBP ਜਿਹੜੀ ਹੈਗੀ ਹੈ, ਕਸਟਮਜ਼ ਐਂਡ ਬਾਰਡਰ ਪੈਟਰੋਲ, ਉਹਦੇ ਨਾਲ ਇਹ ਜਿਹੜੀ ਸਾਰੀ ਇਨਫੋਰਮੇਸ਼ਨ ਜਿਹੜੀ ਸਾਂਝੀ ਕਰਦੀ ਆ। ਤੇ ਜਿਹੜੇ CBP ਵਾਲੇ ਆ, ਫਿਰ ਕਸਟਮ ਬਾਰਡਰ ਪੈਟਰੋਲ ਵਾਲੇ, ਇਹ ਅੱਗੇ ਜਿਹੜਾ ਕੋਆਰਡੀਨੇਟ ਕਰਦੇ ਆ ਇਹ ਸਾਰੀ ਚੀਜ਼। ਜੀ। ਸੋ ਫਿਰ ਤੁਹਾਨੂੰ ਕਿੱਦਾਂ ਨੋਟੀਫਾਈ ਕੀਤਾ ਜਾਂਦਾ ਆ ਵੀ ਤੁਹਾਡਾ ਜਿਹੜਾ ਡੇਟ ਤੇ ਟਾਈਮ ਹੈਗਾ ਤੁਹਾਡਾ ASC ਅਪਾਇੰਟਮੈਂਟ ਦਾ? ਜਿਹੜਾ ਤੁਹਾਡਾ ਅਪਾਇੰਟਮੈਂਟ ਹੁੰਦੀ ਆ ਜੀ, ਨੋਟਿਸ ਤੁਹਾਡਾ ਉਹ ਆਨਲਾਈਨ ਅਕਾਊਂਟ ਦੇ ਵਿੱਚ ਪਾ ਦਿੰਦੇ ਆ ਤੇ ਤੁਹਾਨੂੰ ਇੱਕ ਈਮੇਲ ਭੇਜ ਦਿੰਦੇ ਆ ਕਿ ਚੈੱਕ ਕਰੋ ਆਪਣਾ ਆਨਲਾਈਨ ਅਕਾਊਂਟ। ਤੇ ਤੁਸੀਂ ਆਪਣਾ ਜਿਹੜਾ ਆਨਲਾਈਨ ਅਕਾਊਂਟ ਚੈੱਕ ਕਰਦੇ ਆ ਤੇ ਇਹ ਕਦੀ ਪੇਪਰ ਕਾਪੀ ਨਹੀਂ ਤੁਹਾਨੂੰ ਭੇਜਦੇ। ਅੱਛਾ ਜੀ। ਹਾਂਜੀ, ਇਹ ਅਪਾਇੰਟਮੈਂਟ ਨੋਟਿਸ ਤੁਹਾਨੂੰ ਜਿਹੜਾ ਈਮੇਲ ਰਾਹੀਂ ਸਾਰਾ ਜਿਹੜਾ ਹੈਗਾ, ਪੇਪਰ ਕਾਪੀ ਦੇ ਚੱਕਰਾਂ 'ਚ ਇਹ ਪੈਣਾ ਨਹੀਂ ਚਾਹੁੰਦੇ, ਬਾਅਦ 'ਚ ਬੰਦਾ ਕਵੇ ਕਿ ਮੈਨੂੰ ਮਿਲਿਆ ਨਹੀਂ ਸੀ ਜਾਂ ਜੋ ਵੀ ਆ। ਸੋ ਉਹਨਾਂ ਨੇ ਇਲੈਕਟ੍ਰੋਨਿਕ ਹੀ ਜਿਹੜਾ ਇਹ ਸਿਸਟਮ ਸਾਰਾ ਕੀਤਾ ਹੋਇਆ ਤਾਂ ਕਿ ਫਾਸਟਰ ਜਿਹੜਾ ਹੋਵੇ, ਪੇਪਰ ਜਿਹੜਾ ਲਿਖਤੀ ਪੜ੍ਹੀ ਦੇ ਚੱਕਰਾਂ 'ਚ ਨਹੀਂ ਜ਼ਿਆਦਾ ਇਹ ਜਿਹੜਾ ਤੁਸੀਂ ਕਹਿ ਲਓ ਕਿ ਪੈਣਾ ਚਾਹੁੰਦੇ। ਜੀ। ਸੋ ਤੁਸੀਂ ਰੀਸ਼ੈਡਿਊਲ ਵੀ ਕਰ ਸਕਦੇ ਆ ਬਾਇਓਮੈਟ੍ਰਿਕ ਸਰਵਿਸਿਜ਼ ਅਪਾਇੰਟਮੈਂਟ? ਦੇਖੋ ਜੀ, ਹੁਣ ਇਹ ਪਹਿਲਾਂ ਆਪਣਾ ਮਨ ਬਣਾ ਕੇ ਜਿਹੜਾ ਰਜਿਸਟਰ ਕਰਿਓ, ਠੀਕ ਹੈ? ਇਹ ਨਹੀਂ ਕਿ ਰਜਿਸਟਰ ਕਰਕੇ ਬਾਅਦ 'ਚ ਤੁਹਾਨੂੰ ਦੂਜੇ ਡਾਊਟ ਪਿਆ ਰਵੇ ਕਿ ਜਾਵਾਂ ਕਿ ਨਾ ਜਾਵਾਂ। ਤੇ ਇਹਨਾਂ ਨੇ ਬੇਸਿਕਲੀ ਕਿਹਾ ਕਿ ਜੇ ਤੁਸੀਂ ਇੱਕ ਵਾਰੀ ਰਜਿਸਟਰ ਅਪਾਇੰਟਮੈਂਟ ਬਣਾ ਲਈ ਫਿੰਗਰਪ੍ਰਿੰਟ ਦੀ, ਤੇ ਉਹਨੂੰ ਤੁਸੀਂ ਅਟੈਂਡ ਕਰੋ। ਅਨਲੈਸ ਤੁਹਾਡੇ ਕੋਲ ਕੋਈ ਜੈਨੂਇਨ ਰੀਜ਼ਨ ਹੈਗਾ ਤੇ 12 ਘੰਟੇ ਪਹਿਲਾਂ ਤੁਸੀਂ ਉਹਨਾਂ ਨੂੰ ਕਾਲ ਕਰਦੇ ਆ, ਨੋਟੀਫਾਈ ਕਰਦੇ ਆ ਕਿ ਮੈਂ ਨਹੀਂ ਆ ਸਕਦਾ, ਉਹ ਰੀਸ਼ੈਡਿਊਲ ਕਰ ਦੂਗੇ। ਤੇ ਉਹਨਾਂ ਨੇ ਆਪਣੇ ਨੰਬਰ ਵਗੈਰਾ ਵੀ ਪ੍ਰੋਵਾਈਡ ਕੀਤੇ ਆ, 1800-375-5283। ਜੇ ਤੁਸੀਂ ਇੰਟਰਵਿਊ ਆਪਣੀ ਅਪਾਇੰਟਮੈਂਟ ਮਿਸ ਕਰਦੇ ਆ ਤਾਂ ਤੁਸੀਂ ਇੱਥੇ ਜਿਹੜਾ ਕਾਲ ਕਰਕੇ ਦੁਬਾਰਾ ਆਪਣੀ ਜਿਹੜੀ ਉਹਨਾਂ ਨੂੰ ਨੋਟੀਫਾਈ ਕਰ ਦਿਓ ਤੇ ਰੀਸ਼ੈਡਿਊਲ ਕਰਾ ਲਿਓ। ਜੀ। ਸੋ ਸਰੋਤਿਓ ਬਿਲਕੁਲ ਆਪਾਂ ਅੱਜ ਉਹ ਚੀਜ਼ ਡਿਸਕਸ ਕਰ ਰਹੇ ਹਾਂ ਜਿਹਦੇ ਵਿੱਚ USCIS ਲੋਕਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਪ੍ਰਮੋਟ ਕਰ ਰਹੀ ਆ ਵੀ ਜੇ ਕੋਈ ਛੱਡ ਕੇ ਜਾਣਾ ਚਾਹੁੰਦਾ ਹੈਗਾ ਉਹ ਜਾ ਸਕਦਾ ਆ ਤੇ ਉਹਨੂੰ ਜਿਹੜੀ ਟਿਕਟ ਵੀ ਦਿੱਤੀ ਜਾਊਗੀ, $1000 ਵੀ ਦਿੱਤਾ ਜਾਊਗਾ, ਪਰ ਉਹਦਾ ਜਿਹੜਾ ਵੈਰੀਫਿਕੇਸ਼ਨ ਵਗੈਰਾ ਸਾਰਾ ਕੁਝ ਹੋਊਗਾ। ਉਹ ਪ੍ਰੋਸੈਸ ਕਿੱਦਾਂ ਆ ਉਹ ਆਪਾਂ ਅੱਜ ਅਟਾਰਨੀ ਜੀ ਤਿਰਕਿਆਣਾ ਉਹਨਾਂ ਦੇ ਨਾਲ ਡਿਸਕਸ ਕਰ ਰਹੇ ਹਾਂ। ਤੇ ਜਦੋਂ ਫਿਰ USCIS ਫਿਨਿਸ਼ ਕਰ ਲੈਂਦੀ ਆ ਪ੍ਰੋਸੈਸਿੰਗ ਆਫ ਦਾ ਫਾਰਮ ਜਿਹੜਾ G325R ਆ, ਉਹ ਤੋਂ ਬਾਅਦ ਫਿਰ ਕੀ ਹੁੰਦਾ? ਸੋ ਫਿਰ ਜੀ ਇਹਨਾਂ ਨੇ ਜਿਹੜਾ ਇਹ ਪ੍ਰੋਜੈਕਟ ਇਹਨਾਂ ਦਾ ਹੋਮ ਕਮਿੰਗ, ਉਹਨਾਂ ਦੇ ਵਿੱਚ ਇਹਨਾਂ ਨੇ ਜੀ ਰਿਪਰੈਜ਼ੈਂਟੇਟਿਵ ਹਾਇਰ ਕੀਤੇ ਆ, ਉਹ ਕੰਟੈਕਟ ਕਰੂਗਾ ਜੀ। ਤੇ ਉਹ ਫਿਰ ਫੋਨ ਰਾਹੀਂ ਜਾਂ ਈਮੇਲ ਰਾਹੀਂ ਅਗਲੇ ਸਟੈਪ ਦੱਸਦੇ ਆ ਤੇ ਕੋਆਰਡੀਨੇਟ ਕਰਦੇ ਆ ਸਾਰੇ ਕਿ ਕਿੱਦਾਂ ਜਿਹੜਾ US ਜਿਹੜਾ ਛੱਡ ਕੇ ਜਾਣਾ। ਤੇ ਹੋਮ ਕਮਿੰਗ ਵੈਸੇ ਤਾਂ ਜੀ ਦੇਖੋ, ਅਮਰੀਕਨ ਕਲਚਰ ਦੇ ਵਿੱਚ ਜਦੋਂ ਹਾਈ ਸਕੂਲ ਵਾਲੇ ਜਾਂ ਕਾਲਜ, ਸਕੂਲ, ਕਾਲਜ, ਯੂਨੀਵਰਸਿਟੀਆਂ ਵਾਲੇ, ਉਹਨਾਂ ਦੇ ਲਈ ਇਵੈਂਟ ਹੁੰਦਾ ਜ਼ਿਆਦਾਤਰ ਇਹ ਜਿੱਦਾਂ ਗ੍ਰੈਜੂਏਸ਼ਨ ਸੈਰੇਮਨੀਜ਼ ਦੇ ਨਾਲ ਜਿਹੜਾ ਕੰਸਾਈਡ ਕਰਦਾ ਕਿ ਜਿਹੜੇ ਲੋਕੀ ਆਲਰੇਡੀ ਗ੍ਰੈਜੂਏਟ ਹੋ ਗਏ ਆ, ਉਹ ਵਾਪਸ ਆਪਣੇ ਜਿੱਦਾਂ ਸਕੂਲ ਵੱਲ ਨੂੰ ਜਾਂਦੇ ਆ। ਤੇ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਸਾਰਿਆਂ ਦੀ ਆਪਸ ਨਵੇਂ ਸਟੂਡੈਂਟ ਦੀ, ਪੁਰਾਣੇ ਸਟੂਡੈਂਟ ਦੀ ਜਿੱਦਾਂ ਯੂਨੀਵਰਸਿਟੀ ਵਗੈਰਾ 'ਚ ਮੀਟ ਵਗੈਰਾ ਜਿਹੜੀ ਹੁੰਦੀ ਆ। ਕਾਫੀ ਇਹਨਾਂ ਦਾ ਜਿਹੜੇ ਇੱਥੇ ਹਾਈ ਸਕੂਲ ਵਗੈਰਾ, ਯੂਨੀਵਰਸਿਟੀ ਵਗੈਰਾ ਗਏ, ਉਹਨਾਂ ਨੂੰ ਪਤਾ ਕਿ ਕਾਫੀ ਜਿਹੜਾ ਅਮਰੀਕਾ 'ਚ ਜਿੱਦਾਂ ਕਲਚਰਲ ਇਵੈਂਟ ਆ, ਇਹਨਾਂ ਨੇ ਜੀ ਉਹਨਾਂ ਦੇ ਨਾਮ ਤੇ ਜਿਹੜਾ ਪ੍ਰੋਜੈਕਟ ਹੋਮ ਕਮਿੰਗ ਜਿਹੜਾ ਬਣਾ ਦਿੱਤਾ ਕਿ ਤੁਹਾਨੂੰ ਵੀ ਤੁਹਾਡੇ ਜਿਹੜਾ ਵਾਪਸ ਦੇਸ਼ ਜਿਹੜਾ ਭੇਜਿਆ ਜਾਊਗਾ ਉਸ ਹਿਸਾਬ ਨਾਲ। ਤੇ ਉਹਨਾਂ ਹਿਸਾਬ ਦਾ ਨਾਲ ਇਹਨਾਂ ਨੇ ਸਾਰੀਆਂ ਟੀਮ ਵਗੈਰਾ ਆਪਣੀਆਂ ਇਕੱਠੀਆਂ ਕੀਤੀਆਂ, ਜਿਹੜੇ ਆਹ ਸਾਰੇ ਕੋਆਰਡੀਨੇਟ ਕਰਦੇ ਆ। ਤੇ ਕਈ ਲੋਕੀ ਗਏ ਵੀ ਆ ਜੀ ਇਹਦੇ ਵਿੱਚ ਰਜਿਸਟਰ ਹੋ ਕੇ। ਤੇ ਹਾਂਜੀ, ਤੇ ਉਹ ਤੁਹਾਨੂੰ ਐਜ਼ ਏ ਅਟਾਰਨੀ ਕਿੱਦਾਂ ਬੈਟਰ ਲੱਗਦਾ ਵੀ ਬੰਦਾ ਰਜਿਸਟਰਡ ਹੋ ਕੇ ਵਾਪਸ ਜਾਵੇ ਜਾਂ ਉਦਾਂ ਹੀ ਚਲੇ ਜਾਵੇ? ਜੇ ਫਿਊਚਰ 'ਚ ਉਹਦੀ ਆਉਣ ਦੀ ਸਕੀਮ ਹੈਗੀ ਕੋਈ?
ਦੇਖੋ ਜੀ, ਸੋ ਕਾਫ਼ੀ ਵੱਖ-ਵੱਖ ਜਿੱਦਾਂ ਕੇਸ ਆ ਜਾਂਦੇ ਆ। ਹਰੇਕ ਬੰਦੇ ਦੇ ਆਪਣੇ-ਆਪਣੇ ਹਾਲਾਤ ਹੈ ਨਾ, ਕਈਆਂ ਕੋਲ ਵਾਪਸ ਆਉਣ ਦੀ ਆਪਸ਼ਨ ਹੁੰਦੀ ਹੈ, ਕਈਆਂ ਕੋਲ ਵਾਪਸ ਆਉਣ ਦੀ ਆਪਸ਼ਨ ਨਹੀਂ ਹੁੰਦੀ ਆ। ਕਈ ਅੱਕੇ ਪਏ ਹੁੰਦੇ ਆ ਕਿ ਨਹੀਂ ਹੁਣ ਇਨਫ ਹੋ ਗਿਆ, ਜਾਂ ਜ਼ਿਆਦਾਤਰ ਜਿੱਦਾਂ ਫੈਮਿਲੀ ਵਗੈਰਾ 'ਚ ਕਈਆਂ ਦੀ ਟ੍ਰੈਜੇਡੀ ਪਿੱਛੇ ਹੋ ਜਾਂਦੀ ਹੈ, ਤੇ ਕਾਫ਼ੀ ਦੇਰ ਤੋਂ ਲੋਕੀ ਜਿਹੜੇ ਸਟਕ ਹੁੰਦੇ ਆ, ਉਹਨਾਂ ਨੂੰ ਕਾਫ਼ੀ, ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਗਿਵ ਅਪ ਜਿਹਾ ਕਰ ਦਿੰਦੇ ਆ। ਤੇ ਜੀ, ਕਈ ਲੋਕੀ ਸਿੰਪਲ ਰੀਜ਼ਨ ਕਰਕੇ, ਕਿ ਜਿੱਦਾਂ ਹੁਣ ਡਿਗਨੀਫਾਈਡ ਵੇ ਨਾ ਜਿਹੜਾ ਵਾਪਸ ਜਾਇਆ ਜਾਵੇ, ਤੇ ਫੜ ਕੇ ਜੇਲ੍ਹ 'ਚ, ਡਿਟੈਂਸ਼ਨ 'ਚ, ਜਾਂ ਉਹ ਵਾਲੇ ਤਰੀਕੇ ਨਾਲ ਨਹੀਂ, ਕਿ ਜੇ ਜਾਣਾ ਬੰਦੇ ਨੇ ਆਪਣੀ ਮਰਜ਼ੀ ਨਾਲ ਜਾਵੇ। ਤੇ ਹਾਂਜੀ, ਹੁਣ ਇਹ ਬੰਦੇ ਤੇ ਡਿਪੈਂਡ ਕਰਦਾ ਕਿ ਉਹ ਆਪਣੇ ਲਾਈਫ ਦੇ ਕਿਹੜੇ ਪੜਾਵ ਤੇ ਆ, ਤੇ ਉਹਨੂੰ ਕੀ ਉਹਦੇ ਲਈ ਆਪਸ਼ਨਸ ਹੈਗੀਆਂ। ਪਰ ਜੇ ਮੰਨ ਲਓ ਕਿ ਕਿਸੇ ਨੇ ਸੋਚਿਆ ਕਿ ਜਾਣ ਦਾ, ਤੇ ਉਹੀ ਹੈ ਕਿ ਫ੍ਰੀ ਟਿਕਟ ਹੈ ਜੀ, $1000 ਆ, ਤੇ ਕੋਆਰਡੀਨੇਟ ਕਰ ਦਿੰਦੇ ਆ। ਤੇ ਦੂਸਰੀ ਚੀਜ਼ ਇਹਨਾਂ ਨੇ ਇਹ ਕਹੀ ਹੈ ਕਿ ਜਿਹੜੇ ਜਦੋਂ ਤੁਸੀਂ ਰਜਿਸਟਰ ਕਰ ਦਿੰਦੇ ਆ ਇਹਦੇ ਵਿੱਚ, ਇੰਟੈਂਟ ਟੂ ਡਿਪਾਰਟ ਵਾਲਾ, ਉਹਦੇ ਵਿੱਚ ਤੁਹਾਨੂੰ ਜਿਹੜਾ, ਉਹਦੇ ਵਿੱਚ ਨਹੀਂ ਤੰਗੀ ਪਰੇਸ਼ਾਨੀ ਕਰਨੀ, ਜਦੋਂ ਤੱਕ ਤੁਹਾਡਾ ਜਿਹੜਾ ਉਹ ਟਾਈਮ ਪੀਰੀਅਡ ਆ, ਉਹਦੇ ਵਿੱਚ ਨਹੀਂ ਤੁਹਾਨੂੰ ਇਹਨਾਂ ਨੇ ਕੋਈ ਫੜੋ-ਫੜਾਈ ਜਾਂ ਉਹ ਵਾਲਾ ਏਦਾਂ ਦਾ ਚੱਕਰ ਉਹਦੇ ਵਿੱਚ ਪਾਉਣਾ। ਤੇ ਇਹ ਚੀਜ਼ ਇਹਨਾਂ ਨੇ ਆਪਣੀ ਵੈਬਸਾਈਟ ਤੇ ਕਹੀ ਆ। ਪਰ ਹਾਂ, ਇਹ ਜ਼ਰੂਰ ਆ ਕਿ ਫਿਰ ਜੇ ਉਹ ਟਾਈਮ ਦੇ ਵਿੱਚ ਬੰਦਾ ਜਾਂਦਾ ਨਹੀਂ ਹੈਗਾ, ਤੇ ਫਿਰ ਜ਼ਰੂਰ ਇਹ ਉਹਨਾਂ ਉਹਨਾਂ ਨੂੰ ਲੱਭਣ ਆਊਗੇ। ਸੋ ਇਹ ਚੀਜ਼ ਆ, ਆਪਣਾ ਦੇਖ ਸਕਦੇ ਹੋ ਤੁਸੀਂ ਕਿੱਦਾਂ। ਬਿਲਕੁਲ। ਸੋ ਆਪਾਂ ਨਵੇਂ ਟੌਪਿਕ ਵੱਲ ਆਈਏ ਵੀ ਜਿਹੜਾ ਏਲੀਅਨ ਰਜਿਸਟ੍ਰੇਸ਼ਨ ਆ, ਰਿਕੁਆਇਰਮੈਂਟ ਆ, ਉਹਦੀ ਕੀ ਜੀ। ਅਪਡੇਟਸ ਹੈਗੀ ਆ? ਸੋ ਪਿਛਲੀ ਵਾਰੀ ਵੀ ਕਾਲਰ ਇੱਕ ਨੇ ਪੁੱਛਿਆ ਸੀਗਾ ਕਿ ਜਵਾਕ ਉਹਨਾਂ ਦੇ ਨੂੰ ਗ੍ਰੀਨ ਕਾਰਡ ਮਿਲ ਗਿਆ, ਉਹਨਾਂ ਨੂੰ ਰਜਿਸਟਰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਹੁਣ ਜਿਹੜਾ ਜਿਹੜਾ ਦੇਖੋ, ਇਹਨਾਂ ਦੀ ਨਾ ਫੰਡਿੰਗ ਜਿਹੜੀ ਸੀਗੀ, ਬਿੱਲ ਵਗੈਰਾ ਪਾਸ ਹੋਇਆ, ਤਾਂ ਫੰਡਿੰਗ ਇਹਨਾਂ ਨੂੰ ਜ਼ਿਆਦਾ ਮਿਲ ਗਈ। ਸੋ ਇਹ ਲਾਅ ਇਹਨਾਂ ਨੇ ਪਾਸ ਕੀਤੇ ਸੀਗੇ। ਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਜਨਵਰੀ 20, 2025 ਨੂੰ ਇਹਨਾਂ ਨੇ ਐਗਜ਼ੈਕਟਿਵ ਆਰਡਰ ਪਾਸ ਕੀਤਾ ਸੀਗਾ। ਉਹਦੇ ਵਿੱਚ ਇਹਨਾਂ ਨੇ ਜਿਹੜਾ ਹੋਮਲੈਂਡ ਸਿਕਿਉਰਿਟੀ ਨੂੰ ਕਿਹਾ ਸੀਗਾ ਕਿ ਤੁਸੀਂ ਇੱਕ ਜਿਹੜਾ ਇੱਕ ਨਾ ਸਿਸਟਮ ਆਪਣਾ ਪੂਰਾ ਸੈੱਟ ਕਰਕੇ ਰੱਖੋ, ਜਿਹਦੇ ਵਿੱਚ ਕਿ ਲੋਕੀ, ਕਿਉਂਕਿ ਉਹਨਾਂ ਦੀ ਰਿਕੁਆਇਰਮੈਂਟ ਹੈ, ਇੱਕ ਸੈਕਸ਼ਨ 262 ਹੈਗਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦਾ, ਕਿ ਉਹਦੇ ਥੱਲੇ ਤੁਸੀਂ ਜਿਹੜੀ ਸਾਰੀ ਆਪਣੀ ਫਿੰਗਰਪ੍ਰਿੰਟ ਵਗੈਰਾ ਰਜਿਸਟਰ ਜਿਹੜਾ ਕਰਨਾ, ਕਿਉਂਕਿ ਜਿਹੜਾ ਲਾਅ ਆ ਇਹ ਰਿਕੁਆਇਰਮੈਂਟ ਕਰਦਾ, ਤੇ ਕਾਫ਼ੀ ਸਾਲਾਂ ਤੋਂ ਜਿਹੜੀ ਸੀਗੀ ਇਮੀਗ੍ਰੇਸ਼ਨ ਉਹ ਕਰਦੀ ਨਹੀਂ ਸੀਗੀ। ਜੀ, ਤੇ ਇਹ ਜਿਹੜਾ ਐਗਜ਼ੈਕਟਿਵ ਆਰਡਰ ਸੀਗਾ, ਇਹ ਕਹਿੰਦਾ ਕਿ ਤੁਸੀਂ ਉਹਦੇ ਵਿੱਚ ਸਿਵਲ ਤੇ ਕ੍ਰਿਮੀਨਲ ਜਿਹੜੀ ਫਾਈਨ ਵਗੈਰਾ ਪਾਓ, ਸਜ਼ਾ ਵਗੈਰਾ ਪਾਓ, ਤਾਂ ਕਿ ਲੋਕੀ ਜਿਹੜੇ ਉਹਨੂੰ ਕੰਪਲਾਈ ਕਰਨ। ਸੋ ਹੁਣ ਕੀ ਚੀਜ਼ ਸੀਗੀ ਕਿ ਉਹ ਜਦੋਂ ਇਹਨਾਂ ਨੇ ਐਗਜ਼ੈਕਟਿਵ ਆਰਡਰ ਪਾਸ ਕੀਤਾ, ਠੀਕ ਆ। ਕਈ ਵਾਰੀ ਸਾਨੂੰ ਹਰਜੋਤ ਜੀ, ਹੁਣ ਵੀ ਜਿੱਦਾਂ ਨਾ ਕੰਸਲਟੇਸ਼ਨ ਵਗੈਰਾ, ਕਾਲ ਵਗੈਰਾ ਲੋਕੀ ਜਿੱਦਾਂ ਕਈ ਵਾਰੀ ਕਰਦੇ ਆ, ਜੀ, ਤੇ ਐਡਰੈਸ ਦਾ ਇੱਕ ਵਾਰੀ ਮਸਲਾ ਜਿੱਦਾਂ ਕਈ ਵਾਰੀ ਆਉਂਦਾ ਕਿ ਲੋਕੀ ਸ਼ਾਇਦ ਅਜੇ ਵੀ ਇੰਨੇ ਅਵੇਅਰ ਨਹੀਂ ਹੈਗੇ ਕਿ ਐਡਰੈਸ ਜਿਹੜਾ ਆਪਣਾ ਅਪਡੇਟ ਰੱਖਣਾ। ਜੀ, ਤੇ ਕਈ ਲੋਕੀ ਏਦਾਂ ਵੀ ਆ ਕਿ ਉਹ ਪ੍ਰੋਗਰਾਮ ਵਗੈਰਾ ਸੁਣਦੇ ਵੀ ਆ, ਦੱਸਦੇ ਆ, ਤੇ ਉਹਨਾਂ ਨੂੰ ਪਤਾ ਵੀ ਆ ਕਿ ਐਡਰੈਸ ਵਗੈਰਾ ਏਦਾਂ ਅਪਡੇਟ ਹੋਣਾ, ਪਰ ਉਹ ਕਹਿੰਦੇ ਕਿ ਮੈਂ ਨਹੀਂ ਕਰਾਇਆ। ਏਦਾਂ ਦੀ ਜਿਹੜੀ ਚੀਜ਼ ਆ ਜਾਂਦੀ ਆ। ਸੋ ਹੁਣ ਇਹ ਕੀ ਚੀਜ਼ ਆ ਕਿ ਜਿਹੜਾ ਐਡਰੈਸ ਹੈਗਾ ਉਹ ਅਪਡੇਟ ਕਰਨਾ ਜ਼ਰੂਰੀ ਆ, ਲਾਅ ਦੀ ਰਿਕੁਆਇਰਮੈਂਟ ਆ, ਠੀਕ ਆ। ਸਿਰਫ ਇਹ ਨਹੀਂ ਕਿ ਸਾਡੀ ਖਬਰ ਸੁਣ ਕੇ ਤੇ ਉਹਨੂੰ ਕਹੋ ਕਿ ਬਸ ਇਹ ਮੈਂ ਸੁਣਨ ਵਾਲੀ ਚੀਜ਼ ਹੈ, ਇਹਨੂੰ ਮੈਂ ਕਰਨਾ ਨਹੀਂ ਆ। ਤਾਂ ਉਹ ਕੋਈ ਫਾਇਦਾ ਨਹੀਂ ਫਿਰ, ਐਂ ਤਾਂ ਮਤਲਬ ਕਿ ਜਾਂ ਤਾਂ ਤੁਸੀਂ ਲਾਅ ਦੇ ਕੰਪਲਾਇੰਸ 'ਚ ਹੈਗੇ ਆ ਜਾਂ ਨਹੀਂ ਹੈਗੇ ਆ। ਜੀ, ਜੀ, ਸੋ ਇਹ ਜਿਹੜਾ ਹੁਣ ਫੰਡਿੰਗ ਵਗੈਰਾ ਇਹਨਾਂ ਦੀ ਜਿਹੜੀ ਹੋਈ ਆ, ਠੀਕ ਆ। ਸੋ ਕਈ ਲੋਕਾਂ ਨੂੰ ਐਂ ਵੀ ਲੱਗਦਾ ਕਿ ਨਹੀਂ, ਇਹ ਜਨਵਰੀ, ਫਰਵਰੀ 'ਚ ਰੌਲਾ ਸੀਗਾ, ਇਹ ਮੁੱਕ ਜਾਣਾ। ਤੇ ਕਿਉਂਕਿ ਕੰਮ ਅਜੇ ਸ਼ੁਰੂ ਹੋਣਾ ਇਹਦਾ, ਠੀਕ ਆ, ਕਿ ਜਿਹੜਾ ਰਜਿਸਟ੍ਰੇਸ਼ਨ ਵਗੈਰਾ ਦਾ ਸਾਰਾ, ਅਜੇ ਤੱਕ ਕਿਸੇ ਨੂੰ ਉਹਦੇ ਵਿੱਚ ਆਪਾਂ ਦੇਖਿਆ ਨਹੀਂ ਕਿ ਫਾਈਨ ਵਗੈਰਾ ਜਾਂ ਕੋਈ ਏਦਾਂ ਦੀ ਚੀਜ਼ ਹੋਈ ਹੋਵੇ। ਲੋਕਾਂ ਨੂੰ, ਕਈਆਂ ਨੂੰ ਟਿਕਟ ਵਗੈਰਾ ਜ਼ਰੂਰ ਮਿਲੀ ਹੈ ਕਿ ਤੁਸੀਂ ਡਾਕੂਮੈਂਟ ਆਪਣਾ ਕੈਰੀ ਨਹੀਂ ਕਰਦੇ ਜੇਬ ਦੇ ਵਿੱਚ, ਗ੍ਰੀਨ ਕਾਰਡ ਨਹੀਂ ਕੈਰੀ ਕਰਦੇ। ਤੇ ਹੁਣ ਅੱਗੇ ਪਰ ਜਿਹੜੇ ਜਿੱਧਰਲੀ ਡਾਇਰੈਕਸ਼ਨ ਨੂੰ ਚੀਜ਼ਾਂ ਜਿਹੜੀਆਂ ਜਾਂਦੀਆਂ ਲੱਗਦੀਆਂ, ਉਹਦੇ ਵਿੱਚ ਇਹ ਆ ਕਿ ਇਹਨਾਂ ਨੇ ਇਹ ਚੀਜ਼ ਜਿਹੜੀ ਇਨਫੋਰਸ ਕਰਨੀ ਹੈ, ਕਿਉਂਕਿ ਫੰਡਿੰਗ ਇਹਨਾਂ ਕੋਲ ਕਾਫ਼ੀ ਹੈ, ਬੰਦੇ ਇਹ ਕਾਫ਼ੀ ਹੁਣ ਹਾਇਰ ਜਿਹੜੇ ਹੋਰ ਵੀ ਜ਼ਿਆਦਾ ਜਿਹੜੇ ਕਰ ਸਕਦੇ ਆ। ਜੀ, ਸੋ ਇਹ ਕਹਿੰਦੇ ਆ ਕਿ ਜਿਹੜੇ ਵੀ ਵਿਅਕਤੀ 14 ਸਾਲ ਦੀ ਉਮਰ ਤੋਂ ਜ਼ਿਆਦਾ, ਤੇ ਉਹ ਪਹਿਲਾਂ ਉਹਦੀ ਫਿੰਗਰਪ੍ਰਿੰਟ ਨਹੀਂ ਹੋਏ ਸੀਗੇ। ਸੋ ਫਿੰਗਰਪ੍ਰਿੰਟ ਕਿੱਦਾਂ ਹੁੰਦਾ, ਜਦੋਂ ਤੁਸੀਂ ਵੀਜ਼ੇ ਦੀ ਜਾਂ ਕੋਈ ਵੀਜ਼ਾ ਲੈ ਕੇ ਤੁਸੀਂ ਜਦੋਂ ਆਉਂਦੇ ਆ, ਉਦੋਂ ਤੁਹਾਡੇ ਫਿੰਗਰਪ੍ਰਿੰਟ ਹੁੰਦੇ ਆ। ਜੀ, ਤੇ ਜਿਹੜੇ ਕੱਚੇ ਲੋਕ ਆਉਂਦੇ ਆ, ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਹੁੰਦੇ। ਕੈਨੇਡੀਅਨ ਬਾਰਡਰ ਵੱਲੋਂ ਜਿਹੜੇ ਲੋਕੀ ਆਉਂਦੇ ਆ, ਜਿਹੜੇ ਵੀਜ਼ਾ ਫ੍ਰੀ ਆਉਂਦੇ ਆ, ਉਹਨਾਂ ਦੇ ਕਈ ਵਾਰੀ ਫਿੰਗਰਪ੍ਰਿੰਟ ਜਿਹੜੇ ਨਹੀਂ ਹੋਏ ਹੁੰਦੇ ਆ। ਤੇ ਉਹਨਾਂ ਨੂੰ ਉਹ ਕਹਿੰਦੇ ਆ ਕਿ ਤੁਸੀਂ 30 ਦਿਨ ਤੋਂ ਵੱਧ, ਜੇ 30 ਦਿਨ ਜਾਂ ਤੋਂ ਵੱਧ ਅਮਰੀਕਾ ਦੇ ਵਿੱਚ ਰਹਿਣਾ, ਤਾਂ ਤੁਹਾਡੀ ਜਿਹੜੀ ਫਿੰਗਰਪ੍ਰਿੰਟ ਤੇ ਰਜਿਸਟ੍ਰੇਸ਼ਨ ਆ, ਉਹ ਕੰਪਲਸਰੀ ਆ, ਤੁਹਾਨੂੰ ਕਰਨੀ ਪੈਣੀ ਆ। ਜਿਹੜੇ ਜਵਾਕ 14 ਸਾਲ ਤੋਂ ਛੋਟੇ ਆ, ਠੀਕ ਆ, ਉਹਨਾਂ ਦੇ ਪੇਰੈਂਟਸ ਨੇ ਜਿਹੜੀ ਰਜਿਸਟ੍ਰੇਸ਼ਨ ਵਗੈਰਾ ਕਰਨੀ ਆ। ਜੀ, ਤੇ ਜਿਹੜੇ 14 ਸਾਲ ਤੋਂ ਉੱਤੇ ਹੋ ਗਏ ਆ, ਉਹਨਾਂ ਦੇ 30 ਦਿਨ ਦੇ ਅੰਦਰ-ਅੰਦਰ, 14 ਸਾਲ ਦੇ ਹੋਣ ਤੋਂ ਬਾਅਦ, ਪੇਰੈਂਟਸ ਨੇ ਜਿਹੜੀ ਰਜਿਸਟ੍ਰੇਸ਼ਨ ਤੇ ਫਿੰਗਰਪ੍ਰਿੰਟਿੰਗ ਉਹਨਾਂ ਦੀ ਕਰਾਣੀ ਹੈ। ਤੇ ਜਿਹੜਾ ਵੀ ਵਿਅਕਤੀ 18 ਸਾਲ ਜਾਂ 18 ਸਾਲ ਦੀ ਉਮਰ ਤੋਂ ਉੱਪਰ ਆ, ਉਹਨੂੰ ਇਹ ਜਿਹੜਾ ਪ੍ਰੂਫ ਇਹਦਾ ਹੈਗਾ ਕਿ ਫਿੰਗਰਪ੍ਰਿੰਟ ਵਗੈਰਾ ਉਹਨਾਂ ਨੇ ਕਰਾਏ ਆ, ਸਾਰੇ ਰਜਿਸਟ੍ਰੇਸ਼ਨ ਹੈਗੀ ਆ, ਲਾਅ ਦੇ ਹਿਸਾਬ ਨਾਲ ਉਹਨਾਂ ਨੂੰ ਆਪਣੇ ਨਾਲ ਜਿਹੜੀ ਰੱਖਣੀ ਪੈਂਦੀ ਹੈ, ਠੀਕ ਹੈ। ਜੀ, ਸੋ ਜਿਹੜਾ ਤਾਂ ਵੀਜ਼ੇ ਤੇ ਆਇਆ, ਠੀਕ ਆ, ਉਹਨਾਂ ਕੋਲ ਤਾਂ ਪ੍ਰੂਫ ਹੈਗਾ, ਠੀਕ ਆ, ਉਹ ਆਪਣਾ I-94 ਵਗੈਰਾ ਉੱਦਾਂ ਦੀ ਕਾਪੀ ਜਿਹੜੀ ਨਾਲ ਰੱਖ ਸਕਦਾ।
ਤੇ ਜਿਹੜੇ ਲੋਕਾਂ ਨੇ ਇੱਥੇ ਕਈ ਐਪਲੀਕੇਸ਼ਨਸ ਵਗੈਰਾ ਫਾਈਲ ਕੀਤੀਆਂ, ਹੋ ਸਕਦਾ ਉਹਨਾਂ ਦੇ ਵੀ ਫਿੰਗਰਪ੍ਰਿੰਟ ਜਿਹੜੇ ਹੋਏ ਹੋਣ। ਜੀ, ਤੇ ਪਰ ਇਹਦਾ ਉਹ ਕਹਿੰਦੇ ਆ ਕਿ ਪ੍ਰੂਫ ਆਪਣੇ ਕੋਲ ਨਾਲ ਰੱਖਣਾ। ਅੱਜ-ਕੱਲ੍ਹ ਸਾਰਿਆਂ ਨੂੰ ਪਤਾ ਹੀ ਹੈ ਕਿ ਰਜਿਸਟ੍ਰੇਸ਼ਨ ਦਾ ਪ੍ਰੂਫ, ਤੁਹਾਡੇ ਕੇਸ ਵਗੈਰਾ ਜਿਹੜੇ ਚੱਲਦੇ ਆ ਉਹਦਾ ਪ੍ਰੂਫ, ਜੇ ਤੁਹਾਡੇ ਕੋਲ ਐਕਚੁਅਲ ਗ੍ਰੀਨ ਕਾਰਡ ਹੈਗਾ ਉਹ ਵੀ ਤੁਸੀਂ ਆਪਣੀ ਜੇਬ 'ਚ ਜਿਹੜਾ ਰੱਖਣਾ ਹੁੰਦਾ। ਤੇ ਸਾਰਿਆਂ ਨੂੰ ਪਤਾ ਹੀ ਹੈ ਨਾ ਕੰਟਰੀ ਦੇ ਵਿੱਚ ਕੀ ਕਿੱਦਾਂ ਮਾਹੌਲ ਜਿਹੜਾ ਚੱਲ ਰਿਹਾ। ਸੋ ਰਿਕੁਆਇਰਮੈਂਟ ਹੁੰਦੀ ਹੈ ਕਈ ਵਾਰੀ ਬੰਦਾ, ਠੀਕ ਹੈ, ਆਪਣੇ ਕੋਲ ਵੀ ਜਿੱਦਾਂ ਗ੍ਰੀਨ ਕਾਰਡ ਕਈ ਵਾਰੀ ਬੰਦਾ ਸੋਚਦਾ ਕਿ ਗਵਾਚ ਨਾ ਜਾਵੇ ਜਾਂ ਇੱਦਾਂ, ਤਾਂ ਮੈਂ ਘਰੇ ਰੱਖ ਜਾਵਾਂ। ਤੇ ਗ੍ਰੀਨ ਕਾਰਡ ਜੇ ਏਦਾਂ ਦੀ ਚੀਜ਼ ਨਹੀਂ, ਤੁਹਾਨੂੰ ਆਪਣਾ ਨਾਲ ਹੀ ਰੱਖਣਾ ਚਾਹੀਦਾ। ਤੇ ਜੇ ਗਵਾਚ ਜਾਵੇ ਉਹ ਤੁਸੀਂ ਰੀਇਸ਼ੂ ਜਿਹੜਾ ਕਰਾ ਸਕਦੇ ਹੋ, ਉਹਦਾ ਕੋਈ ਚੱਕਰ ਨਹੀਂ ਹੁੰਦਾ। ਠੀਕ ਹੈ, ਇੱਥੇ ਕਰ ਦਿੰਦੇ ਆ ਰੀਇਸ਼ੂ। ਤੇ ਹੁਣ ਇਹ ਕੀ ਕਹਿੰਦੇ ਆ ਕਿ ਜਦੋਂ ਤੁਸੀਂ ਰਜਿਸਟ੍ਰੇਸ਼ਨ ਲਈ ਅਪਲਾਈ ਕੀਤਾ, ਤੇ ਜੀ। ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹ ਤੁਹਾਨੂੰ ਪ੍ਰੂਫ ਦੇਊਗਾ ਰਜਿਸਟ੍ਰੇਸ਼ਨ ਦਾ, ਹੂੰ, ਹੂੰ। ਜਿਹੜਾ ਤੁਸੀਂ ਆਪਣੇ ਨਾਲ ਕੈਰੀ ਕਰ ਸਕਦੇ ਹੋ। ਤੇ ਇਹ ਇੱਕ ਤਰ੍ਹਾਂ ਦਾ ਜਿਹੜਾ ਲੀਗਲ ਓਬਲੀਗੇਸ਼ਨ ਹੈਗਾ, ਤੇ ਜਿਹੜੀ ਇਹਦੇ ਵਿੱਚ ਕਹਿੰਦੇ ਫਾਈਨ ਵਗੈਰਾ ਜਿਹੜੇ ਹੈਗੇ ਆ, $5000 ਤੱਕ ਫਾਈਨ ਲੱਗ ਸਕਦਾ, ਤੇ 6 ਕੁ ਮਹੀਨੇ ਤੱਕ ਜਿਹੜੀ ਜਿਹੜੀ ਸਜ਼ਾ ਵੀ ਇਹਦੀ ਦੇ ਸਕਦੇ ਆ। ਤੇ ਇਹ ਜਿਹੜਾ ਸਿਸਟਮ ਉਹ ਕਹਿੰਦੇ ਬਣਾਇਆ ਤਾਂ ਕਿ ਜਿਹੜੇ ਕਈ ਲੋਕੀ ਕੱਚੇ ਰਹਿ ਗਏ ਸੀਗੇ ਇੱਥੇ, ਕਈ 90s 'ਚ 80s 'ਚ ਜਿਹੜੇ ਆਏ ਸੀਗੇ, ਉਹਨਾਂ ਦੇ ਕੋਲ ਕੋਈ ਤਰੀਕਾ ਨਹੀਂ ਆਪਣੇ ਆਪ ਨੂੰ ਰਜਿਸਟਰ ਕਰਨ ਦਾ, ਕਿਉਂਕਿ ਉਹ ਕੁਛ ਨਵੀਂ ਪਟੀਸ਼ਨ ਜਿਹੜੀ ਫਾਈਲ ਨਹੀਂ ਕਰ ਸਕਦੇ, ਤਾਂ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਇੱਕ ਆਪਾਂ ਸਿਸਟਮ ਜਿਹਾ ਬਣਾਉਂਦੇ ਹਾਂ, ਜਿਹਦੇ ਵਿੱਚ ਹਰੇਕ ਬੰਦਾ ਜਿਹੜਾ ਰਜਿਸਟਰ ਕਰ ਸਕਦਾ। ਤੇ ਇਹ ਚੀਜ਼ ਵੱਲ ਕਾਫੀ ਹੁਣ ਜਿਹੜਾ ਐਮਫਸਾਈਜ਼ ਜਿਹੜੀ ਇਹ ਸਰਕਾਰ ਆ ਕਰਨ ਜਾ ਰਹੀ ਆ, ਤੇ ਇਹਨੂੰ ਥੋੜ੍ਹਾ ਜਿਹਾ ਸੀਰੀਅਸਲੀ ਲਓ, ਜਿਹਨੇ ਨਹੀਂ ਕੀਤਾ ਉਹ ਰਜਿਸਟਰ ਜਿਹੜਾ ਆਪਣਾ ਕਰੇ। ਤੇ ਇਹਦੇ ਵਿੱਚ ਇੱਕ ਇੰਡੀਪੈਂਡੈਂਟ ਵਕੀਲ ਤੋਂ ਵੀ ਸਲਾਹ ਲਓ ਕਿ ਰਜਿਸਟ੍ਰੇਸ਼ਨ ਬਾਰੇ, ਠੀਕ ਆ। ਇਹ ਮੇਰਾ ਓਪੀਨੀਅਨ ਹੈ ਕਿ ਇਹਨਾਂ ਨੇ ਏਦਾਂ ਕਿਹਾ, ਤੇ ਬਾਅਦ 'ਚ ਪ੍ਰੋਬਲਮ ਬੰਦੇ ਨੂੰ ਕਰ ਸਕਦੇ ਆ, ਜਿਹੜੀ ਬਹਾਨਾ ਲੱਭ ਸਕਦੇ ਆ ਕਿ ਚੱਕ ਕੇ 6 ਮਹੀਨੇ ਲਈ ਜੇਲ੍ਹ ਦੇ ਵਿੱਚ ਪਾ ਦਿੱਤਾ। ਸੋ ਉਸ ਹਿਸਾਬ ਨਾਲ ਤੁਹਾਨੂੰ ਰਜਿਸਟਰ ਜਿਹੜਾ ਕਰਨਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਰਜਿਸਟਰ ਜਦੋਂ ਤੁਸੀਂ ਕਰਦੇ ਆ, ਤੁਸੀਂ ਡੇਟਾਬੇਸ 'ਚ ਇੱਕ ਦੇ ਵਿੱਚ ਆ ਜਾਣਾ, ਤੇ ਆਫ ਕੋਰਸ ਉਹਦੇ ਵਿੱਚ ਜਿਹੜਾ ਬੰਦਾ ਕੱਚਾ ਉਹਦੀ ਫੜੋ-ਫੜਾਈ ਵੀ ਜਿਹੜੀ ਉਹ ਹੋਣੀ ਆ। ਸੋ ਇਹ ਮਤਲਬ ਤੁਸੀਂ ਕਹ ਲਓ ਕਿ ਇੱਕ ਦੋ ਧਾਰੀ ਤਲਵਾਰ ਜਿੱਦਾਂ ਹੁੰਦੀ ਆ, ਕਿ ਕੀਤਾ ਤਾਂ ਪ੍ਰੋਬਲਮ ਆ, ਨਾ ਕੀਤਾ ਜਿਹੜੀ ਤਾਂ ਪ੍ਰੋਬਲਮ ਆ। ਤੇ ਤੁਸੀਂ ਆਪੋ ਆਪਣੇ ਜਿਹੜੇ ਸੀਗੇ ਵਕੀਲ ਨਾਲ ਜਿਹੜੇ ਕੰਸਲਟ ਕਰੋ, ਤੇ ਜਿਹੜੇ ਲੋਕਾਂ ਦੇ ਕੇਸ ਵਗੈਰਾ ਚੱਲਦੇ ਆ ਉਹਨਾਂ ਨੂੰ ਨਹੀਂ ਇਹਦੇ ਵਿੱਚ ਕੋਈ ਪ੍ਰੋਬਲਮ। ਤੇ ਰਜਿਸਟਰ ਕਿੱਦਾਂ ਕਰਦੇ ਹੈਗੇ ਆ ਸੀਆਈਐਸ ਦੇ ਨਾਲ? ਇਹਦੇ ਵਿੱਚ ਵੀ ਇੱਕ ਤੁਸੀਂ ਆਨਲਾਈਨ ਅਕਾਊਂਟ ਬਣਾਉਣਾ ਹੁੰਦਾ ਆਪਣਾ, ਠੀਕ ਹੈ, USCIS ਦਾ। ਤੇ ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਸਰਕਾਰ ਆ ਉਹ ਪਹਿਲੀ ਗੱਲ ਤਾਂ ਸਾਰੀ ਜਿਹੜੀ ਕੰਪਿਊਟਰਾਈਜ਼ਡ ਜਿਹੜਾ ਸੀਗਾ ਸਿਸਟਮ ਵੱਲ ਜਿਹੜੀ ਜਾ ਰਹੀ ਆ। ਜੀ, ਤੇ ਜਿਹੜੀ ਗੱਲ ਨਹੀਂ, ਹੁਣ ਅੱਜ ਦੇ ਸਮਾਜ ਦੇ ਵਿੱਚ ਕਿ ਨਹੀਂ ਮੈਨੂੰ ਕੰਪਿਊਟਰ ਨਹੀਂ ਚਲਾਉਣਾ ਆਉਂਦਾ, ਉਹ ਤੁਹਾਨੂੰ ਕਰਨਾ ਹੀ ਪੈਣਾ ਜੀ। ਜਿੱਦਾਂ ਸੈਲਫ ਡਿਪੋਰਟ ਵਾਲੀ ਵੀ ਸੀਗੀ, ਉਹ ਕਹਿੰਦੇ ਪੇਪਰ ਮੇਲ ਵਗੈਰਾ ਨਹੀਂ ਆਪਾਂ ਕਰਨਾ। ਤੇ ਇਹਨਾਂ ਨੇ, ਕਿਉਂਕਿ ਕੀ ਹੁੰਦਾ ਕਿ ਇਹਨਾਂ ਦੇ ਅਕਾਊਂਟ ਬਣੇ ਆ, ਫਿਰ ਇਹਨਾਂ ਨੂੰ ਵੀ ਸੌਖਾ ਡੇਟਾ ਵਗੈਰਾ ਇਕੱਠਾ ਕਰਨਾ। ਇਹ ਕਹਿੰਦੇ ਆ ਪਹਿਲਾਂ ਇੱਕ ਆਨਲਾਈਨ ਜਿਹੜਾ ਅਕਾਊਂਟ ਬਣਾਓ, ਤੇ ਜਿਹੜਾ ਬੰਦਾ ਖੁਦ ਆਪਣਾ ਅਕਾਊਂਟ ਬਣਾਊਗਾ, ਇਹ ਨਹੀਂ ਕਿਸੇ ਹੋਰ ਨੇ ਬਣਾਤਾ। ਜਿਹੜਾ ਪੇਰੈਂਟ ਜਾਂ ਗਾਰਡੀਅਨ ਨੇ ਜੇ ਕਿਸੇ 14 ਸਾਲ ਤੋਂ ਛੋਟੀ ਉਮਰ ਦੇ ਜਵਾਕ ਦਾ ਅਕਾਊਂਟ ਬਣਾਉਣਾ, ਤੇ ਉਹ ਵੀ ਅਕਾਊਂਟ ਜਿਹੜਾ ਉਹ ਹੈਗਾ ਬੱਚੇ ਦੇ ਨਾਮ ਤੇ ਬਣਾਉਣਾ ਪੈਣਾ ਪੇਰੈਂਟਸ ਨੂੰ। ਤੇ ਜਿੰਨੇ ਫੈਮਿਲੀ 'ਚ ਬੰਦੇ ਜਿਹੜੇ ਹੈਗੇ ਆ, ਸਾਰਿਆਂ ਨੇ ਆਪਣੇ-ਆਪਣੇ ਅਕਾਊਂਟ ਬਣਾਉਣੇ ਆ, ਇਹ ਨਹੀਂ ਕਿ ਇੱਕੋ ਅਕਾਊਂਟ ਤੋਂ। ਤੇ ਫੋਰ ਜੀ, ਐਗਜ਼ਾਮਪਲ ਜਿਹੜਾ ਫਾਦਰ ਮਦਰ ਹੋ ਗਏ, ਜਿਹੜੇ ਬੱਚੇ ਆ, ਬੱਚੇ ਸਾਰਿਆਂ ਦੇ ਆਪਣੇ-ਆਪਣੇ ਅਕਾਊਂਟ ਜਿਹੜੇ ਬਣਾਉਣੇ ਆ। ਤੇ ਫਿਰ ਉਹਦੇ ਵਿੱਚ ਜਿਹੜਾ ਉਹਨਾਂ ਨੇ 3G325R ਇੱਕ ਫਾਰਮ ਜਿਹੜਾ ਹੁੰਦਾ, ਉਹ ਸਬਮਿਟ ਤੁਸੀਂ ਕਰਨਾ ਆਨਲਾਈਨ। ਤੇ ਇਹਨੂੰ ਉਹ ਕਹਿੰਦੇ ਕਿ ਆਪਾਂ ਮੇਲ ਡਾਕ ਰਾਹੀਂ ਜਾਂ ਇਨ ਪਰਸਨ ਆਪਾਂ ਐਕਸੈਪਟ ਨਹੀਂ ਕਰ ਰਹੇ, ਤੁਹਾਨੂੰ ਜਿਹੜਾ ਆਨਲਾਈਨ ਸਿਸਟਮ ਦੇ ਵਿੱਚ ਹੀ ਐਕਸੈਪਟ ਜਿਹੜਾ ਕਰਨਾ ਪੈਣਾ। ਤੇ ਖੁਦ ਆਪਣੇ ਅਕਾਊਂਟ ਤੋਂ ਜਿਹੜਾ ਐਕਸੈਪਟ ਕਰਨਾ ਪੈਣਾ, ਜਾਂ ਜੇ ਤੁਸੀਂ ਬੱਚਿਆਂ ਦੇ ਬਿਹਾਫ ਤੇ ਕਰ ਰਹੇ ਆ, ਤੁਹਾਨੂੰ ਦੱਸਣਾ ਪੈਣਾ ਐਜ਼ ਅ ਪੇਰੈਂਟ ਤੁਸੀਂ ਜਿਹੜਾ ਸਾਈਨ ਕਰਕੇ ਉਹ ਸਬਮਿਟ ਜਿਹੜਾ ਕਰਦੇ ਆ। ਫਿਰ USCIS ਤੁਹਾਡਾ ਜੀ ਆਨਲਾਈਨ ਫਾਰਮ ਜਿਹੜਾ ਸੀਗਾ ਰਿਵਿਊ ਕਰੂਗੀ, ਤੇ ਇਹ ਜੀ, ਜਿਹੜੀ ਜਿਹੜੀ ਤੁਸੀਂ ਪ੍ਰੋਵਾਈਡ ਕਰਦੇ ਹੋ ਰਿਵਿਊ ਕਰਕੇ, ਤੇ ਜਿਹੜੇ DHS ਦੇ ਜਿਹੜੇ ਵੀ ਰਿਕਾਰਡ ਜਿਹੜੇ ਹੈਗੇ ਕੋਈ ਤੁਹਾਡੇ ਫੇਵਰ 'ਚ ਜਾਂ ਤੁਹਾਡੇ ਅਗੇਂਸਟ, ਉਹਨਾਂ ਨਾਲ ਉਹ ਮੈਚ ਕਰੂਗੀ। ਜੇ ਤੁਸੀਂ ਆਲਰੇਡੀ ਰਜਿਸਟਰ ਕਰਤਾ, ਉਹ ਕਹਿੰਦੇ ਤੁਹਾਨੂੰ ਆਪਾਂ ਕੋਈ ਹੋਰ ਬਾਇਓਮੈਟ੍ਰਿਕਸ ਦਾ ਜਾਂ ਕੋਈ ਹੋਰ ਨੋਟਿਸ ਨਹੀਂ ਦੇਣਾ। ਆਪਾਂ ਤੁਹਾਨੂੰ ਕੋਈ ਨੋਟਿਸ ਨਹੀਂ ਕਰਨਾ ਜੇ ਤੁਹਾਨੂੰ ਰਜਿਸਟਰ ਕਰਨ ਦੀ ਲੋੜ ਨਹੀਂ ਸੀਗੀ, ਪਰ ਜੇ ਤੁਹਾਨੂੰ ਰਜਿਸਟਰ ਕਰਨ ਦੀ ਲੋੜ ਸੀਗੀ, ਫਿਰ ਉਹ ਕਹਿੰਦੇ ਆ ਕਿ ਆਪਾਂ ਤੁਹਾਨੂੰ ਫਿੰਗਰਪ੍ਰਿੰਟ ਵਗੈਰਾ ਦੇ ਨੋਟਿਸ ਜਿਹੜੇ ਭੇਜਾਂਗੇ। तो ਕਹਿਣ ਦਾ ਮਤਲਬ ਇਹ ਹੈਗਾ ਕਿ ਇਹਦੇ ਵਿੱਚ ਜੇ ਤੁਹਾਨੂੰ ਕੋਈ ਸ਼ੱਕ ਹੈਗਾ ਕਿ ਤੁਸੀਂ ਕੀਤਾ ਜਾਂ ਨਹੀਂ ਕੀਤਾ, ਤੁਸੀਂ ਇਹਨੂੰ ਕਰ ਲਓ ਰਜਿਸਟਰ। ਤੇ ਉਹ ਕਹਿੰਦੇ ਆ ਕਿ ਜੇ ਤੁਸੀਂ ਆਲਰੇਡੀ ਸਿਸਟਮ 'ਚ ਹੋਏ ਤਾਂ ਆਪਾਂ ਤੁਹਾਨੂੰ ਫਿਰ ਅੱਗੇ ਹੋਰ ਕੋਈ ਕਾਰਵਾਈ ਦੇ ਲਈ ਨਹੀਂ ਬੁਲਾਣਾ। ਹੁਣ ਇਹਦੇ ਵਿੱਚ ਇਹ ਸੀਗਾ ਕਿ ਵਿਲਫੁਲ ਫੇਲੀਅਰ, ਮਤਲਬ ਜਾਣ-ਬੁੱਝ ਕੇ, ਜਾਣਦੇ ਹੋਏ ਕਿ ਮੈਨੂੰ ਰਜਿਸਟਰ ਕਰਨ ਦੀ ਰਿਕੁਆਇਰਮੈਂਟ ਹੈਗੀ ਪਰ ਮੈਂ ਨਹੀਂ ਕਰਨਾ। ਤੇ ਉਹਦੀ ਜਿਹੜੀ ਸੀਗੀ ਸਜ਼ਾ ਜਿਹੜੀ ਹੈਗੀ ਇਹਨਾਂ ਨੇ ਕ੍ਰਿਮੀਨਲ ਪੈਨਲਟੀ ਜਿਹੜੀ ਰੱਖੀ ਹੈ। ਤੇ ਫਿਰ ਜਦੋਂ ਤੁਸੀਂ ਰਜਿਸਟ੍ਰੇਸ਼ਨ ਇੱਕ ਵਾਰੀ ਕਰ ਦਿੰਦੇ ਆ, ਸਾਰੀ ਤੁਹਾਡੀ ਫਿੰਗਰਪ੍ਰਿੰਟ ਵਗੈਰਾ ਹੋ ਜਾਂਦਾ, ਤੇ ਤੁਹਾਨੂੰ ਫਿਰ ਰਜਿਸਟ੍ਰੇਸ਼ਨ ਦੇ ਡਾਕੂਮੈਂਟ ਭੇਜ ਦਿਓਗੇ ਜੀ। ਹੁਣ ਇਹਦੇ ਵਿੱਚ ਮੇਨ ਜਿਹੜਾ ਸੀਗਾ, ਇੱਕ ਕਾਲਰ ਨੇ ਪਿਛਲੀ ਵਾਰੀ ਸਵਾਲ ਪੁੱਛਿਆ ਸੀਗਾ ਕਿ ਜਵਾਕ ਨੂੰ ਕੋ ਗ੍ਰੀਨ ਕਾਰਡ ਹੈਗਾ, ਉਰੇ ਆ ਕੇ ਮਿਲਿਆ। ਜੀ, ਦੇਖੋ ਜੀ, ਜੇ ਇਹਦਾ ਹੁਣ ਆਨਸਰ ਕਿੱਦਾਂ ਹੈਗਾ ਕਿ ਜੇ ਕੋਈ ਬੰਦਾ ਕੱਚਾ ਆਇਆ ਸੀ, ਉਹਦੇ ਕਦੀ ਫਿੰਗਰਪ੍ਰਿੰਟ ਨਹੀਂ ਹੋਏ, ਜਿਹੜਾ ਬੰਦਾ ਵੀਜ਼ੇ ਤੇ ਆਇਆ ਉਹਦੇ ਫਿੰਗਰਪ੍ਰਿੰਟ ਹੋ ਗਏ ਆ।
ਜਿਹੜਾ ਕੱਚਾ ਆਇਆ ਸੀਗਾ ਉਹਦੀ ਛੋਟੀ ਉਮਰ ਉਰੇ ਸੀਗੀ, ਮੰਨ ਲਓ ਕਿ ਕਿਸੇ ਘਰਦਿਆਂ ਨੂੰ ਅਸਾਈਲਮ ਵਗੈਰਾ ਮਿਲ ਗਿਆ ਤੇ ਨਾਲ ਜਵਾਕਾਂ ਨੂੰ ਵੀ ਗ੍ਰੀਨ ਕਾਰਡ ਮਿਲ ਗਿਆ। ਪਰ ਉਹ ਜਿਹੜਾ ਗ੍ਰੀਨ ਕਾਰਡ ਸੀਗਾ ਉਹ 14 ਸਾਲ ਤੋਂ ਪਹਿਲਾਂ ਮਿਲਿਆ ਉਹਨਾਂ ਨੂੰ। ਹੁਣ ਉਹ ਜੀ, ਜਿਹੜੇ 14 ਸਾਲ ਤੋਂ ਪਹਿਲਾਂ ਮਿਲਿਆ ਉਹਨਾਂ ਦੀ ਫਿੰਗਰਪ੍ਰਿੰਟ ਵਗੈਰਾ ਨਹੀਂ ਹੋਈ। ਜਦੋਂ 14 ਸਾਲ ਦੇ ਹੋ ਜਾਂਦੇ ਆ 33 ਦਿਨਾਂ ਦੇ ਅੰਦਰ ਉਹਦੀ ਰਜਿਸਟ੍ਰੇਸ਼ਨ ਵਗੈਰਾ, ਫਿੰਗਰਪ੍ਰਿੰਟ ਵਗੈਰਾ ਤੁਸੀਂ ਜਿਹੜੀ ਕਰਾਣੀ ਹੁੰਦੀ ਹੈ। ਕਿਉਂਕਿ ਉਹਦੇ ਸਿਸਟਮ ਦੇ ਵਿੱਚ ਹੈ ਨੀ ਗੇ, ਕਿਉਂਕਿ ਜਦੋਂ ਆਏ ਸੀਗੇ ਕੱਚੇ ਸੀਗੇ ਉਦੋਂ ਨੀ ਸਿਸਟਮ 'ਚ ਗਏ, ਬਾਅਦ 'ਚ ਕੋਈ ਏਦਾਂ ਦੀ ਐਪਲੀਕੇਸ਼ਨ ਹੋਈ ਨੀ ਕਿ ਕਿਤੇ ਵੀ ਉਹਨਾਂ ਦੇ ਫਿੰਗਰਪ੍ਰਿੰਟ ਹੋਣ, ਕਿਉਂਕਿ 14 ਸਾਲ ਦੀ ਉਮਰ ਤੋਂ ਛੋਟੇ ਦੇ ਨਹੀਂ ਉਹ ਫਿੰਗਰਪ੍ਰਿੰਟ ਲੈਂਦੇ ਆ। ਇਹਦੇ ਵਿੱਚ ਉਹ ਇੱਕ ਤਰੀਕਾ ਹੋਰ ਵੀ ਕਹਿੰਦੇ ਆ ਕਿ ਜੇ ਗ੍ਰੀਨ ਕਾਰਡ ਆਲਰੇਡੀ ਹੈਗਾ, ਤੁਸੀਂ ਆਪਣਾ ਜਿਹੜਾ I-90 ਰਿਨਿਊਅਲ ਹੁੰਦਾ ਜਾਂ ਕਿਸੇ ਕੋਲ ਕੰਡੀਸ਼ਨਲ ਗ੍ਰੀਨ ਕਾਰਡ ਆ ਜਿਹੜਾ 2 ਸਾਲ ਦਾ ਹੁੰਦਾ, ਉਹ 751 ਫਾਈਲ ਕਰਦਾ। ਜੇ ਤੁਸੀਂ ਏਦਾਂ ਦੀ ਕੋਈ ਐਪਲੀਕੇਸ਼ਨ ਵਗੈਰਾ ਫਾਈਲ ਕਰਦੇ ਆ, ਉਹਦੇ ਨਾਲ ਵੀ ਤੁਹਾਨੂੰ ਜਿਹੜੇ ਫਿੰਗਰਪ੍ਰਿੰਟ ਵਗੈਰਾ ਆ ਜਾਂਦੇ ਆ ਤੇ ਤੁਸੀਂ ਆਪਣੇ ਫਿੰਗਰਪ੍ਰਿੰਟ ਜਿਹੜੇ ਕਰਾ ਸਕਦੇ ਆ। ਜਿਹੜੇ ਲੋਕਾਂ ਨੇ ਵੀ ਕੋਈ ਇੱਥੇ ਕੱਚੇ ਆਏ ਸੀਗੇ, ਬਾਅਦ 'ਚ ਐਪਲੀਕੇਸ਼ਨਾਂ ਵਗੈਰਾ ਫਾਈਲ ਕਰਤੀਆਂ, ਠੀਕ ਹੈ, ਤੇ ਉਹਨਾਂ ਦੀ ਅਸਾਈਲਮ ਵਾਲੇ ਜਿੱਦਾਂ ਤਕਰੀਬਨ ਹੁੰਦੇ ਆ, ਉਹਨਾਂ ਦੀ ਫਿੰਗਰਪ੍ਰਿੰਟ ਜਿਹੜੇ ਹੋ ਜਾਂਦੇ ਆ ਤਕਰੀਬਨ ਲੋਕਾਂ ਦੇ। ਤੇ ਉਹ ਜਿਹੜਾ ਸੀਗਾ ਉਹਨਾਂ ਨੂੰ ਫਿੰਗਰਪ੍ਰਿੰਟ ਕਰਾਉਣ ਦੀ ਲੋੜ ਨਹੀਂ। ਬਟ ਇਹਦੇ ਵਿੱਚ ਹੁਣ ਏਦਾਂ ਕਿ ਹੋਰ ਅ, ਜਿਹੜੇ ਲੋਕਾਂ ਨੂੰ ਸ਼ੱਕ ਜਿਹਾ ਕਿ ਉਹਨਾਂ ਨੂੰ ਲੋੜ ਆ ਜਾਂ ਨਹੀਂ ਲੋੜ ਆ, ਤੁਸੀਂ ਕਰ ਦਿਓ ਉਹਨਾਂ ਨੂੰ ਫਿੰਗਰਪ੍ਰਿੰਟ ਵਾਸਤੇ। ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਨਹੀਂ ਲੋੜ ਆ ਤਾਂ ਉਹਨਾਂ ਨੇ ਤੁਹਾਨੂੰ ਕੋਈ ਇਹਦੇ ਵਿੱਚ ਸੱਦਾ ਪੱਤਰ ਨਹੀਂ ਭੇਜਣਾ। ਜੀ। ਅਗਲਾ ਜੀ ਇੱਕ ਬਹੁਤ ਵੱਡਾ ਇਸ਼ੂ ਆ, ਬਹੁਤ ਵਾਰ ਆਪਾਂ ਖਬਰਾਂ ਵੀ ਦੇਖਦੇ ਰਹਿੰਦੇ ਵੀ ਕਿਤੇ ਜੀ ਕੋਈ ਪੈਰਾਲੀਗਲ ਫੜਿਆ ਗਿਆ, ਕਿਤੇ ਕੋਈ ਵਕੀਲ ਫੜਿਆ ਗਿਆ। ਹੁਣ ਇੱਕ ਕੋਲੰਬੀਅਨ ਨੈਸ਼ਨਲ ਜਿਹੜਾ ਆ, ਉਸਨੇ ਗਿਲਟੀ ਪਲੇਅ ਕੀਤਾ ਵੀ ਮੈਂ ਕਾਫੀ ਜ਼ਿਆਦਾ ਜਿਹੜੀਆਂ ਫਰੌਜੂਲੈਂਟ ਅਸਾਈਲਮ ਐਪਲੀਕੇਸ਼ਨਸ ਸਬਮਿਟ ਕੀਤੀਆਂ ਸੀ। ਹਾਂਜੀ, ਦੇਖੋ ਜੀ ਇਹਦੇ ਵਿੱਚ ਹੁਣ ਪੈਰਾਲੀਗਲ ਨੇ ਜਿੱਦਾਂ ਕਈ ਵਾਰੀ ਆਪਣਾ ਸਿਸਟਮ ਜਿਹਾ ਚਲਾਇਆ ਹੁੰਦਾ, ਉਹ ਓਬਵੀਅਸਲੀ ਵਕੀਲਾਂ-ਵਕੂਲਾਂ ਤੋਂ ਥੋੜ੍ਹਾ ਬਹੁਤਾ ਸਿੱਖ-ਸੁੱਖ ਕੇ ਇੱਧਰੋਂ-ਉੱਧਰੋਂ ਦੀ ਤੇ ਧੱਕੇ ਸਟਾਰਟ ਨਾਲ ਗੱਡੀ ਜਿਹੀ ਰੇੜੀ ਜਾਂਦੇ ਆ ਜੀ, ਸਿੱਧੀ ਜਿਹੀ ਜਿਹੜੀ ਗੱਲ ਆ। ਤੇ ਜ਼ਿਆਦਾਤਰ ਇਹ ਕੀ ਹੁੰਦਾ ਕਿ ਇਹਨਾਂ ਦੇ ਫੈਕਟ ਪੈਟਰਨ ਜਿਹੜੇ ਹੁੰਦੇ ਆ, ਜਿੱਦਾਂ ਆਪਾਂ ਆਰਕੇਕੇ ਦੀ ਗੱਲ ਕੀਤੀ ਸੀਗੀ ਕਿ ਲੋਕਾਂ ਦੀਆਂ ਫੈਕਟ ਪੈਟਰਨ ਕਾਪੀ ਪੇਸਟ ਹੀ ਜਿੱਦਾਂ ਹੁੰਦਾ। ਤੇ ਮਤਲਬ ਕਿ ਬਿਲਕੁਲ ਨਾਮ-ਨੂਮ ਜੇ ਇੱਧਰੋਂ-ਉੱਧਰੋਂ ਦੀ ਚੇਂਜ ਕਰਕੇ ਕਰ ਦਿੰਦੇ ਆ। ਇੱਦਾਂ ਦੀਆਂ ਚੀਜ਼ਾਂ ਕਈ ਵਾਰੀ ਕੋਰਟ ਸਿਸਟਮ 'ਚ ਦੇਖਣ ਨੂੰ ਮਿਲਦੀਆਂ ਕਿ ਇਹ ਤਾਂ 2 ਚੀਜ਼ਾਂ ਇੱਕੋ ਜਿਹੀਆਂ ਲੱਗਦੀਆਂ। ਮੈਟਰ ਆਫ ਆਰਕੇਕੇ ਦਾ ਕਾਫੀ ਮੁੱਦਾ ਜਿਹੜਾ ਸੀਗਾ ਸਰਕਿਟ ਕੋਰਟ ਦੇ ਵਿੱਚ, ਆਪਣੇ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਇੱਥੇ ਸਰਗਰਮ ਜਿਹੜਾ ਸੀਗਾ ਤੇ ਉਹਦੇ ਰਿਲੇਟਡ ਆਪਣਾ ਕੇਸ ਵੀ ਸੀਗਾ ਇੱਕ 2395 ਜਿਹੜਾ ਸੀਗਾ ਸਿੰਘ ਵਰਸਸ ਗਾਰਲੈਂਡ, ਉਹਦੀ ਵੀ ਕਈ ਵਾਰੀ ਆਪਾਂ ਡਿਸਕਸ਼ਨ ਕਰ ਚੁੱਕੇ ਹਾਂ। ਤੇ ਜੀ, ਉਸ ਤੋਂ ਪਹਿਲਾਂ ਕਾਫੀ ਜਿਹੜੇ ਆਰਕੇਕੇ ਦੇ ਪੈਕੇਟ ਵਗੈਰਾ ਜਿਹੜੇ ਫਾਈਲ ਹੁੰਦੇ ਸੀਗੇ ਤੇ ਆਰਕੇਕੇ ਦੇ ਪੈਕੇਟ ਫਾਈਲ ਕਰਕੇ ਜਿਹੜੀ ਸੀਗੀ ਇਮੀਗ੍ਰੇਸ਼ਨ ਉਹ ਜੱਜ ਸਾਹਿਬ ਨੂੰ ਕਹਿੰਦੀ ਸੀਗੀ ਕਿ ਇਹ ਕੇਸ ਝੂਠਾ ਮੰਨਿਆ ਜਾਣਾ ਚਾਹੀਦਾ ਹੈ ਤੇ ਕਿਉਂਕਿ ਇਹਨਾਂ ਦੇ ਜਿਹੜੇ ਕਹਾਣੀਆਂ ਸਾਰੀਆਂ ਜਿਹੜੀਆਂ ਰਲਦੀਆਂ ਤੇ ਕਈ ਜੱਜ ਆਰਕੇਕੇ ਨਾਲ ਐਗਰੀ ਕਰਕੇ ਉਹਨੂੰ ਡਿਨਾਈ ਵੀ ਜਿਹੜਾ ਕਰ ਦਿੰਦੇ ਸੀਗੇ। ਤੇ ਜੀ, ਉਹ ਜਿਹੜਾ ਕੇਸ ਸੀਗਾ ਉਹਦੇ ਵਿੱਚ ਸਾਰਾ ਜਿਹੜਾ ਸੀਗਾ ਬੇਸ ਉਹ ਆਰਗੂਮੈਂਟ ਆਪਣੀ ਜਿਹੜੀ ਸੀਗੀ ਉਹ ਇਹ ਸੀਗੀ ਕਿ ਤੁਸੀਂ ਜਿਹੜੇ ਪੈਕੇਟ ਪੇਸ਼ ਕਰਦੇ ਆ, ਉਹ ਪੈਕੇਟ ਦੇ ਵਿੱਚ ਸਾਨੂੰ ਤੁਸੀਂ ਨਾਮ ਨਹੀਂ ਦੱਸਦੇ ਕਿ ਇਹ ਬੰਦਾ ਕੌਣ ਆ। ਤੁਸੀਂ ਸਾਨੂੰ ਇਹ ਨਹੀਂ ਦੱਸ ਰਹੇ ਕਿੰਨੇ ਬਣਾਇਆ, ਤੁਸੀਂ ਇਹ ਨਹੀਂ ਦੱਸ ਰਹੇ ਕਿਹੜੀ ਤਰੀਕ ਨੂੰ ਬਣਾਇਆ। ਸੋ ਸਾਡੀ ਟੈਕਨੀਕਲ ਇੱਕ ਆਰਗੂਮੈਂਟ ਸੀਗੀ ਕਿ ਜਦੋਂ ਤੁਸੀਂ ਸਾਨੂੰ ਦੱਸਦੇ ਨਹੀਂ ਹੈਗੇ ਕਿੰਨੇ ਬਣਾਇਆ ਵਾ, ਸਾਨੂੰ ਕਿੱਦਾਂ ਪਤਾ ਲੱਗੂਗਾ ਕਿ ਇਹ ਵਾਲੇ ਬੰਦੇ ਦਾ ਅਸਲੀ ਆ, ਕਿ ਉਹ ਵਾਲੇ ਬੰਦੇ ਦਾ ਅਸਲੀ ਆ ਜਾਂ ਕਿਹਦਾ ਤੇ ਕਿਹਤੋਂ ਬਣਾਇਆ। ਕਿਉਂਕਿ ਜਿਹੜਾ ਵੀ ਡਿਫੈਂਡੈਂਟ ਹੁੰਦਾ ਕੋਰਟ ਪ੍ਰੋਸੀਡਿੰਗ ਦੇ ਵਿੱਚ, ਉਹਨੂੰ ਇੱਕ ਹੱਕ ਹੁੰਦਾ ਕਿ ਉਹ ਆਪਣੇ ਵਿਟਨੈਸ ਨੂੰ ਕ੍ਰਾਸ ਐਗਜ਼ਾਮਿਨ ਕਰੇ। ਸੋ ਤੁਸੀਂ ਜਦੋਂ ਸਾਰੀ ਇਨਫੋਰਮੇਸ਼ਨ ਆਪਣੀ ਲੁਕੋ ਕੇ ਰੱਖ ਲੈਂਦੇ ਆ, ਆਪਾਂ ਉਹਨੂੰ ਕ੍ਰਾਸ ਐਗਜ਼ਾਮਿਨ ਨਹੀਂ ਕਰ ਸਕਦੇ ਆ, ਤੇ ਫਿਰ ਉਹਦੀ ਕਹਾਣੀ ਜਿਹੜੀ ਸੀਗੀ ਸਾਡੇ ਕਲਾਇੰਟ ਦੇ ਜਿਹੜੀ ਅਗੇਂਸਟ ਨਹੀਂ ਵਰਤਣੀ ਚਾਹੀਦੀ। ਸੋ ਆਹ ਜਿਹੜੀ ਕੋਰਟ ਦੀ ਆਰਗੂਮੈਂਟ ਸੀਗੀ ਉਹ 9th ਸਰਕਿਟ ਕੋਰਟ ਤੱਕ ਗਿਆ, ਠੀਕ ਹੈ। ਡਿਊ ਪ੍ਰੋਸੈਸ ਇਹਨੂੰ ਕਹਿੰਦੇ ਆ। ਸੋ ਸਾਡੀ ਹੋਰ ਕੋਈ ਆਰਗੂਮੈਂਟ ਨਹੀਂ ਸੀਗੀ ਬੰਦਾ ਸਹੀ ਹੈ ਜਾਂ ਗਲਤ ਆ, ਸਾਡੀ ਸਿਰਫ ਇਹ ਆਰਗੂਮੈਂਟ ਸੀਗੀ ਕਿ ਬੰਦੇ ਦੇ ਡਿਊ ਪ੍ਰੋਸੈਸ ਰਾਈਟਸ ਜਿਹੜੇ ਹੈਗੇ ਉਹ ਵਾਇਲੇਟ ਹੁੰਦੇ ਆ, ਕਿ ਜਦੋਂ ਤੁਸੀਂ 50 ਕਹਾਣੀਆਂ ਉਹਦੇ ਸਾਹਮਣੇ ਪੇਸ਼ ਕਰਦੇ ਆ, ਤੁਸੀਂ ਪਹਿਲਾਂ ਸਾਨੂੰ ਇਹ ਦੱਸੋ ਕਿ ਇਹ ਹੈ ਕੌਣ ਹੈਗਾ, ਠੀਕ ਹੈ, ਕਿਹੜੇ ਜੀ, ਵਕੀਲ ਨੇ ਬਣਾਈ, ਕਿਹੜੇ ਪੈਰਾਲੀਗਲ ਨੇ ਬਣਾਈ। ਸੋ ਇਹ ਚੀਜ਼ ਸੀਗੀ। ਉਹ 9th ਸਰਕਿਟ ਸਾਡੇ ਨਾਲ ਐਗਰੀ ਕੀਤਾ ਸੀਗਾ, ਉਸ ਤੋਂ ਬਾਅਦ ਆਰਕੇਕੇ ਪੈਕੇਟ ਜਿਹੜੇ ਰੁਕ ਗਏ ਸੀਗੇ। ਪਰ ਤੁਸੀਂ ਦੇਖੋ ਕਿ ਫਿਰ ਵੀ ਜਿਹੜੀ ਇਹ ਚੀਜ਼ ਸੀਗੀ ਚੱਲਦੀ ਰਹੀ, ਠੀਕ ਹੈ ਕਿ ਨਹੀਂ। ਅਜੇ ਵੀ ਜਿਹੜੇ ਪੈਰਾਲੀਗਲ ਕਹਾਣੀਆਂ ਬਣਾ ਢਾਂਚੇ ਜਿਹੜੇ ਉਹਨਾਂ ਦੇ ਰਲਦੇ ਆ, ਅਜੇ ਵੀ ਉਹ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ। ਤੇ ਹੁਣ ਜਿਹੜਾ ਗੱਲ ਉਹਦੀ ਕਰੀਏ, ਕਈ ਖਬਰਾਂ ਜਿੱਦਾਂ ਸੁਣਨ ਨੂੰ ਮਿਲੀਆਂ ਸੀਗੀਆਂ ਕਿ ਨਿਊਯਾਰਕ ਦੇ ਵਿੱਚ ਕਈ ਜਿੱਦਾਂ ਸੀਗੇ ਪੈਰਾਲੀਗਲ, ਪੂਰਾਲੀਗਲ ਉਹ ਦਫ਼ਤਰ ਜਿਹੜੇ ਬੰਦ ਕਰ ਗਏ ਆ। ਤੇ ਸਿਰਫ ਹੁਣ ਇਹਦੇ ਵਿੱਚ ਇੰਡੀਅਨ ਨਹੀਂ ਆਉਂਦੇ, ਕਈ ਕਮਿਊਨਿਟੀਆਂ ਦੇ ਲੋਕ ਜਿਹੜੇ ਆ ਜਾਂਦੇ ਆ ਇਹਦੇ ਵਿੱਚ। ਆਹ ਜਿਹੜਾ ਸੀਗਾ ਬੰਦਾ ਇਹ ਕੋਲੰਬੀਅਨ ਸੀਗਾ ਤੇ ਇਹਨੇ ਗਿਲਟੀ ਪਲੀ ਕੀਤਾ ਕਿ ਇਹ ਕਾਫੀ ਇਹਨੇ ਜਿਹੜੀਆਂ ਸੀਗੀਆਂ ਫੇਕ ਐਪਲੀਕੇਸ਼ਨਾਂ ਜਿਹੜੀਆਂ ਸੀਗੀਆਂ, ਬਾਅਦ 'ਚ ਜਦੋਂ ਚਾਰਜਿਸ ਵਗੈਰਾ ਹੁੰਦੇ ਆ ਮੰਨ ਜਾਂਦੇ ਆ, ਨਾਮ ਵੀ ਦੱਸ ਦਿੰਦੇ ਆ ਕਿ ਕਿਹੜੇ-ਕਿਹੜੇ ਲੋਕਾਂ ਨੂੰ ਇਹਨਾਂ ਨੇ ਨਕਲੀ ਕੇਸ ਜਿਹੜੇ ਲਾਏ ਸੀਗੇ ਤੇ ਜੀ, ਇਹਨਾਂ ਦਾ ਸਾਰੀ ਜਿੱਦਾਂ ਫੁੱਲ ਇਨਵੈਸਟੀਗੇਸ਼ਨ ਵਗੈਰਾ ਜਿਹੜੀ ਹੁੰਦੀ ਆ ਤੇ ਫਿਰ ਇਹ ਦੱਸ ਦਿੰਦੇ ਆ ਕਿ ਕਿਹੜੇ ਹਿਸਾਬ ਨਾਲ ਜਿਹੜਾ ਸਿਸਟਮ ਸੀਗਾ ਚੱਲਦਾ ਸੀਗਾ। ਇਹ 62 ਸਾਲ ਦਾ ਵਿਅਕਤੀ ਆ ਜੀ, ਫਲੋਰੀਡਾ ਦੇ ਵਿੱਚ ਡੋਰਲ ਦੇ ਵਿੱਚ ਰਹਿੰਦਾ ਸੀਗਾ। ਸੋ ਇਹਨੂੰ ਗ੍ਰੈਂਡ ਜੂਰੀ ਨੇ ਇੰਡਿਕਟ ਕੀਤਾ ਨਵੰਬਰ 2024 ਦੇ ਵਿੱਚ। ਇਹਨੇ ਪਲੀ ਐਗਰੀਮੈਂਟ ਇੱਕ ਲਈ, ਉਹਦੇ ਵਿੱਚ ਇਹਨੇ ਗਿਲਟੀ ਪਲੀ ਕੀਤਾ। ਸਾਰੇ ਜਿਹੜੇ ਚਾਰੋਂ ਕਾਊਂਟ ਇਹਦੇ ਉੱਤੇ ਜਿਹੜੇ ਲੱਗੇ ਸੀਗੇ
ਕਿ ਉਹ ਚਾਰਜ ਸੀਗੇ ਬੇਸਿਕਲੀ ਏਡਿੰਗ ਐਂਡ ਅਬੈਟਿੰਗ, ਜਿਹੜੀ ਫਾਲਸ ਸਟੇਟਮੈਂਟ ਦਿੰਦੇ ਆ, ਇਮੀਗ੍ਰੇਸ਼ਨ ਡਾਕੂਮੈਂਟ ਜਿਹੜੇ ਨਕਲੀ ਜਿਹੜੇ ਦਿੰਦੇ ਆ। ਜੀ, ਤੇ ਇਹਨੇ ਫਿਰ ਗਿਲਟੀ ਪਲੀ ਕੀਤਾ ਸੀਗਾ। ਇਹਨੇ ਐਡਮਿਟ ਕੀਤਾ ਕਿ ਇਹਨੇ ਇੱਕ ਬਿਜ਼ਨਸ ਆਪਰੇਟ ਕਰਦਾ ਸੀਗਾ, ਤੇ ਇਹਦੀ ਕੋਲੰਬੀਆ ਦੇ ਵਿੱਚ ਵੀ ਇੱਕ ਦੁਕਾਨ ਸੀਗੀ ਇਮੀਗ੍ਰੇਸ਼ਨ ਦੀ। ਤੇ ਮਤਲਬ ਉੱਥੋਂ ਹੀ ਇਹ ਜਿਹੜਾ ਕੋਚ ਵਗੈਰਾ ਜਿਹੜਾ ਲੋਕਾਂ ਨੂੰ ਕਰਦਾ ਸੀਗਾ ਪੈਸੇ ਲੈ ਕੇ, ਕਿ ਅਮਰੀਕਾ 'ਚ ਕਿੱਦਾਂ ਜਾਣਾ, ਵੀਜ਼ਿਆਂ ਤੇ ਕਿੱਦਾਂ ਲਿਖਣਾ। ਤੇ ਇਹ ਜੀ ਹਰਜੋਤ ਜੀ, ਹੁਣ ਗੱਲ ਏਦਾਂ ਕਿ ਜਿਹੜੇ ਕੰਸਲਟੈਂਟ ਵਗੈਰਾ, ਏਜੰਟ ਵਗੈਰਾ ਹੁੰਦੇ ਆ ਇੰਡੀਆ ਵੀ ਬੈਠੇ, ਉਹ ਕਈ ਵਾਰੀ ਲੋਕਾਂ ਨੇ ਇੱਥੋਂ ਵਕੀਲ ਕੀਤੇ ਹੁੰਦੇ ਆ, ਉਹਨੂੰ ਟੌਪ ਆਫ ਦੈਟ ਉਹਨੂੰ ਸਲਾਹ ਦੇ ਰਹੇ ਹੁੰਦੇ ਕਿ ਨਹੀਂ ਤੂੰ ਏਦਾਂ ਨਹੀਂ ਕਰਨਾ, ਤੂੰ ਏਦਾਂ ਕਹਿ ਦੇ, ਇਹਨਾਂ ਨੇ ਤੈਨੂੰ ਫੜ ਲੈਣਾ, ਆਹ ਨਹੀਂ, ਉਹ ਨਹੀਂ ਚੀਜ਼। ਤੇ ਲੋਕੀ ਵੀ ਜਿਹੜੀ ਸੀਗੀ ਇਹਨਾਂ ਨੂੰ ਮੰਨਦੇ ਆ ਜੀ, ਠੀਕ ਹੈ ਕਿ ਨਹੀਂ? ਸਿੱਧੇ ਤਰੀਕੇ ਨਾਲ ਜਿਹੜਾ ਸੀਗਾ ਉਹ ਨਹੀਂ, ਕਈ ਵਾਰੀ ਜਿਹੜਾ ਹੁੰਦਾ ਤੇ ਪੁੱਠੇ ਰਾਏ ਜਿਹੜਾ ਤੁਸੀਂ ਕਹਿ ਲਓ ਲੋਕਾਂ ਨੂੰ ਪਾ ਦਿੰਦੇ ਆ। ਤੇ ਹੁਣ ਜੀ, ਇਹ ਆ ਕਿ ਹੁਣ ਲੋਕ ਆਪ ਪੁੱਠੇ ਰਾਏ ਪੈਣਾ ਚਾਹੁੰਦੇ ਕਿ ਇਹ ਪਾਉਂਦੇ ਆ, ਇਹ ਹੁਣ ਡਿਪੈਂਡ ਕਰਦਾ ਕਿੱਦਾਂ। ਤੇ ਜੀ, ਇਹ ਜਿਹੜਾ ਵਿਅਕਤੀ ਸੀਗਾ ਇਹਨੇ ਜੀ ਪੂਰਾ ਉਹਨਾਂ ਨੂੰ ਕੋਚ ਕਰਦਾ ਹੁੰਦਾ ਸੀਗਾ ਕਿ ਤੁਸੀਂ ਉਹਨਾਂ ਨੂੰ ਕਿੱਦਾਂ ਸ਼ੋਅ ਕਰਨਾ ਕਿ ਤੁਸੀਂ ਅਮਰੀਕਾ ਵਾਪਸ ਆਉਣਾ। ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟ ਜਿਹੜੇ ਹੁੰਦੇ ਆ ਉਹਨੂੰ ਵਧਾ ਚੜਾ ਕੇ ਜਿਹੜਾ ਦੱਸ ਦਿੰਦਾ ਸੀਗਾ। ਤੇ ਜੀ, ਕੋਲੰਬੀਆ ਦੇ ਵਿੱਚ ਜਿਹੜੇ ਕਨੈਕਸ਼ਨ ਹੁੰਦੇ ਸੀ ਤਾਂ ਕਿ ਜਿਹੜੀ ਯੂਐਸ ਦੀ ਸਰਕਾਰ ਹੈਗੀ ਉਹਨੂੰ ਇਹ ਲੱਗੇ ਕਿ ਇਹਨੇ ਵਾਪਸ ਕੋਲੰਬੀਆ ਚੱਲ ਜਾਣਾ, ਇੱਥੇ ਨਹੀਂ ਰਹਿਣਾ। ਤੇ ਇਹ ਜਿਹੜੇ ਕੇਸ-ਕੂਸ ਕਹਿੰਦੇ ਜਿਹੜੇ ਕਾਫ਼ੀ ਜਿਹੜੀ ਫਰਜ਼ੀ ਡਾਕੂਮੈਂਟ ਵਗੈਰਾ ਵਿੱਚ ਜਿਹੜੇ ਚੱਲਦੇ ਹੁੰਦੇ ਸੀਗੇ। ਤੇ ਅਸਾਈਲਮ ਦੇ ਕੇਸ ਵਗੈਰਾ ਵੀ ਜਿਹੜੇ ਸੀਗੇ ਉਹ ਕਹਿੰਦੇ ਇਹ ਹੈਲਪ ਕਰਦਾ ਹੁੰਦਾ ਸੀਗਾ ਕਿ ਕੇਸ ਉਹਨਾਂ ਦੇ ਵੱਧ ਚੜ੍ਹ ਕੇ ਜਿਹੜੇ ਪੇਸ਼ ਹੋਏ ਜਾਣ। ਤੇ ਇਹਨੇ ਫਿਰ ਅਲਟੀਮੇਟਲੀ ਇਹਨੇ 4 ਜਿਹੜੇ ਕੇਸ ਸੀਗੇ ਅਸਾਈਲਮ ਦੇ, 4 ਕਲਾਇੰਟਾਂ ਦੇ ਬਾਰੇ ਆਪਣੇ ਜਿਹੜਾ ਸੀਗਾ ਨਵੰਬਰ 2019 ਤੋਂ ਲੈ ਕੇ ਮਈ 2020 'ਚ ਉਹ ਜਿਹੜੀ ਵਿੰਡੋ ਹੈਗੀ ਆ 5-6 ਮਹੀਨਿਆਂ ਦੀ, ਉਹਦੇ ਵਿੱਚ ਇਹਨੇ ਮੰਨ ਲਿਆ ਕਿ ਮੈਂ ਆਹ 4 ਜਣੇ ਦੇ ਜਿਹੜੇ ਕੇਸ ਸੀਗੇ ਫੇਕ ਸੀਗੇ ਤੇ ਲਾਏ ਆ, ਤੇ ਮੈਂ ਇੱਕ ਸਟੋਰੀ ਬਣਾ ਕੇ ਜਿਹੜੀ ਲਾਈ ਆ ਪੋਲੀਟੀਕਲ ਪਰਸੀਕਿਊਸ਼ਨ ਦੀ। ਤੇ ਇਹ ਜਿਹੜੀ ਸਟੋਰੀ ਜਿਹੜੀ ਸੀਗੀ ਉਹਨੇ ਸੇਮ ਹੀ ਸਟੋਰੀ ਜਿਹੜੀ ਰੀਸਾਈਕਲ ਕਰਕੇ ਤੁਸੀਂ ਕਹ ਲਓ ਕਿ ਬਾਕੀ ਹੋਰ ਲੋਕਾਂ ਨੂੰ ਵੀ ਸੇਮ ਜਿਹੜੀ ਸਟੋਰੀ ਸੀਗੀ ਉਹ ਦੇ ਦਿੱਤੀ। ਉਹਦੇ ਵਿੱਚ ਕੀ ਹੁੰਦਾ ਕਿ ਹੁਣ ਜਿਹੜੇ ਪੈਰਾਲੀਗਲ ਆ ਉਹਦੇ ਕੋਲ ਕੋਈ ਜਿੱਦਾਂ ਵੀ ਸਟੋਰੀ ਸੀਗੀ, ਉਹਨੇ ਜੀ ਬੰਦੇ ਦਾ ਨਾਂ ਨੂੰ ਜਾਂ ਇੱਧਰ-ਉੱਧਰ ਦਾ ਚੇਂਜ ਕਰਕੇ ਉਹਨੂੰ ਬਾਕੀ ਕਿਸੇ ਹੋਰ ਨੂੰ ਜਿਹੜਾ ਕਰਤਾ, ਉਹਨੂੰ ਕਹਿੰਦੇ ਆ ਸਟੋਰੀ ਨੂੰ ਰੀਸਾਈਕਲ ਕਰਨਾ। ਜੀ, ਸੋ ਇਹਦੀ ਜਿਹੜੀ ਜੀ ਸਟੋਰੀ ਸੀਗੀ ਉਹ ਜਦੋਂ ਇਮੀਗ੍ਰੇਸ਼ਨ ਨੇ ਦੇਖਿਆ ਅਲਟੀਮੇਟਲੀ ਉਹ ਦੇਖਦੇ ਆ ਕਿ ਯਾਰ ਇਹ ਸਾਰੇ ਇੱਕੋ ਵਰਗੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ, ਠੀਕ ਆ। ਤੇ ਫਿਰ ਇਹਨੇ ਮੰਨ ਲਿਆ ਜੀ ਕਿ ਇਹ ਕਾਫ਼ੀ ਜਿਹੜਾ ਫਰੋਡ ਇਹਨੇ ਜਿਹੜਾ ਕੀਤਾ। ਤੇ ਇਹਦੀ ਫਿਰ ਹੁਣ ਅੱਗੇ ਬੌਂਡ ਤੇ ਇਹਨੂੰ ਛੱਡਤਾ ਸੀਗਾ ਉਹਨਾਂ ਨੇ ਓਦਾਂ। ਤੇ ਇਹਦੀ ਹੁਣ ਦੁਬਾਰਾ ਇਹਦੀ ਸੈਂਟੈਂਸਿੰਗ ਹੀਅਰਿੰਗ ਜਿਹੜੀ ਸ਼ਡਿਊਲ ਹੈਗੀ ਹੈ ਨਵੰਬਰ 5 ਨੂੰ ਯੂਐਸ ਡਿਸਟ੍ਰਿਕਟ ਜੱਜ ਦੇ ਮੂਹਰੇ। ਤੇ 10 ਸਾਲ ਇਹਨੂੰ ਕਹਿੰਦੇ ਜਿਹੜੀ ਸਜ਼ਾ ਹੋ ਸਕਦੀ ਆ, ਤੇ 2.5 ਲੱਖ ਜੁਰਮਾਨਾ ਜਿਹੜਾ ਹੈਗਾ ਉਹ ਈਚ ਕਾਊਂਟ ਦਾ ਹੈਗਾ, ਠੀਕ ਆ। ਸੋ ਪੈਰਾਲੀਗਲ ਭਰਾ ਵੀ ਜੇ ਕੋਈ ਸੁਣ ਰਿਹਾ ਏਦਾਂ ਦਾ, ਠੀਕ ਆ ਕਿ ਨਹੀਂ? ਤੇ 2.5 ਲੱਖ ਈਚ ਕਾਊਂਟ ਦਾ ਮਤਲਬ ਜੇ ਹੁਣ 4 ਕਾਊਂਟਾਂ ਨੂੰ ਗਿਲਟੀ ਪਲੀਡ ਕੀਤਾ ਤੇ $2.5 ਲੱਖ ਮਤਲਬ ਕਿ $1 ਮਿਲੀਅਨ ਜਿਹੜਾ ਹੋ ਗਿਆ। ਜੀ। ਸੈਂਟੈਂਸਿੰਗ ਗਾਈਡਲਾਈਨਸ ਸੋ ਜਿਹੜੀਆਂ ਇਹ ਹੈਗੀਆਂ। ਕੱਲਾ ਆਪਣੇ ਜੇ ਜੀ ਕੱਲਾ ਪੈਰਾਲੀਗਲ ਨਹੀਂ ਹੈ, ਹੋਰ ਵੀ ਜਿਹੜੇ ਫਿਰ ਜਿੰਨੇ ਲੋਕਾਂ ਨੇ ਉਹਨਾਂ ਤੋਂ ਐਪਲੀਕੇਸ਼ਨਾਂ ਭਰਾਈਆਂ ਹੋਣੀਆਂ, ਹਨਾ? ਸੋ ਉਹ ਵੀ ਨੈਚੁਰਲੀ ਪਤਾ ਲੱਗ ਗਿਆ ਤੇ ਫਿਰ ਉਹਨਾਂ ਦੇ ਸਾਰੇ ਕੇਸਿਸ ਦੇ ਉੱਤੇ ਵੀ ਪ੍ਰੋਬਲਮ ਪਊ। ਤੁਸੀਂ ਸਿੰਪਲ ਗੱਲ ਦੇਖੋ ਜੀ ਹਰਜੋਤ ਜੀ, ਹੁਣ ਜਦੋਂ ਕੋਈ ਬੰਦਾ ਆ ਕੇ ਜਿੱਦਾਂ ਤੁਸੀਂ ਅਗਰ ਮੈਨੂੰ ਆਪਣੀ ਨਾਰਮਲ ਲਾਈਫ ਸਟੋਰੀ ਦੱਸਦੇ ਆ, ਠੀਕ ਆ। ਮੈਂ ਆਲੇ ਪਿੰਡ 'ਚ ਸੀਗਾ, ਮੈਂ ਆਲੇ ਸਕੂਲ 'ਚ ਗਿਆ, ਆਲੇ ਮੈਂ ਕਾਲਜ ਗਿਆ, ਠੀਕ ਆ। ਉਸ ਤੋਂ ਬਾਅਦ ਮੈਂ ਆਲੇ ਸਾਲ ਅਮਰੀਕਾ ਆਇਆ, ਆਹ ਵਾਲੀ ਜੌਬ ਕੀਤੀ, ਮੈਂ ਇੱਥੇ ਜੌਬ ਕੀਤੀ। ਉਹ ਇੱਕ ਤੁਹਾਡੀ ਯੂਨੀਕ ਸਟੋਰੀ ਹੋਣੀ ਆ, ਉਹਦੇ ਵਿੱਚ ਕੋਈ ਚਾਂਸ ਨਹੀਂ ਹੁੰਦਾ ਕਿ ਤੁਹਾਡੇ ਮਤਲਬ ਜਾਂ ਤਾਂ ਕੋਈ ਸੇਮ ਬੰਦਾ ਤੁਹਾਡੇ ਡੇਟ ਆਫ ਬਰਥ ਨੂੰ ਪੈਦਾ ਹੋਇਆ ਹੋਵੇ, ਤੁਹਾਡੇ ਨਾਲ ਹੀ ਸੇਮ ਉਸੇ ਸਾਲਾਂ 'ਚ ਸਕੂਲ 'ਚ ਗਿਆ ਹੋਵੇ, ਠੀਕ ਹੈ ਕਿ ਨਹੀਂ? ਫਿਰ ਤਾਂ ਏਦਾਂ ਹੋਣਾ ਇੰਪੋਸੀਬਲ ਆ, ਠੀਕ ਆ। ਉਹ ਕੀ ਕਹਿੰਦੇ ਆ, ਉਹ ਕਹਿੰਦੇ ਯਾਰ 50 ਜਣੇ ਜਿਹੜੇ ਉਹ ਐਗਜ਼ੈਕਟ ਸੇਮ ਚੀਜ਼, ਠੀਕ ਆ, ਉਸੇ ਤਰੀਕੇ ਨਾਲ ਉਦਾਂ ਹੀ ਹਮਲਾਵਰ, ਉਹੀ ਚੀਜ਼, ਉਹੀ ਜਿਹੜਾ ਆਰਕੇਕੇ ਜਿਹੜਾ ਫੈਕਟ ਪੈਟਰਨ ਹੁੰਦਾ। ਜੀ, ਜੀ, ਸੋ ਜਿੱਦਾਂ ਹੁਣ ਤੁਸੀਂ ਤਾਂ ਹੀ ਹਰ ਵਾਰੀ ਸੀਗਾ ਕਿ ਜਿਹੜੇ ਆਪਣੇ ਫੈਕਟਸ ਆ ਉਹ ਆਪਣੇ ਮੂੰਹੋਂ ਜਿਹੜਾ ਦੱਸੋ, ਉਹਦੇ ਵਿੱਚ ਕੀ ਸੀਗਾ ਕਿ ਕਈ ਲੋਕ ਜਿੱਦਾਂ ਝਿਜਕਦੇ ਵੀ ਆ, ਠੀਕ ਜੀ, ਆ ਕਿ ਨਹੀਂ? ਵਕੀਲਾਂ ਦੇ ਵੀ ਗੱਲ ਜਿਹੜਾ ਪੈਂਦੇ ਆ, ਲੈ ਵਕੀਲ ਕਾਹਨੂੰ ਤੁਹਾਨੂੰ ਕੀਤਾ, ਏਦਾਂ ਵੀ ਜਿੱਦਾਂ ਕਈ ਵਾਰੀ ਲੋਕੀ ਜਿਹੜੇ ਸੋ ਇਹ ਹੈ ਕਿ ਤੁਹਾਡੀ ਜਿਹੜੀ ਆਪਣੀ ਜਿਹੜੀ ਜੋ ਤੁਹਾਡੇ ਨਾਲ ਹੱਡਬੀਤੀ ਆ ਤੁਸੀਂ ਆਪਣੇ ਮੂੰਹੋਂ ਕਰਨੀ ਆ, ਉਹ ਤੁਹਾਡੀ ਯੂਨੀਕ ਜਿਹੜੀ ਚੀਜ਼ ਜਿਹੜੀ ਹੁੰਦੀ ਆ, ਉਹਦੇ ਵਿੱਚ ਫਿਰ ਆਰਕੇਕੇ ਦਾ ਤੁਹਾਨੂੰ ਜਿਹੜਾ ਰਿਸਕ ਨਹੀਂ ਹੁੰਦਾ। ਬਾਕੀ ਜਿਹੜੀਆਂ ਸਾਰੀਆਂ ਚੀਜ਼ਾਂ ਪੈਰਾਲੀਗਲ ਹੈਲਪ ਵਗੈਰਾ, ਇਹ ਤੁਹਾਡੇ ਜਿਹੜੇ ਜੋ ਤੁਹਾਡੇ ਨਾਲ ਹੋਇਆ ਵੀ, ਪਰ ਇਹਨਾਂ ਨੇ ਕਈ ਵਾਰੀ ਉਹਨੂੰ ਵੀ ਨਜ਼ਰਅੰਦਾਜ਼ ਕਰਕੇ ਸੇਮ ਜਿਹਾ ਜਿਹੜਾ ਉਹ ਕਰ ਦਿੰਦੇ ਆ, ਉਹਦੀ ਪ੍ਰੋਬਲਮ ਜਿਹੜੀ ਸੀਗੀ। ਤੇ ਹੁਣ ਟੈਂਪਰੇਰੀਲੀ ਦੇਖੋ ਜੀ ਆਰਕੇਕੇ ਨੂੰ ਠੱਲ ਪਾਈ ਸੀਗੀ ਆਪਾਂ 2395 ਕਰਕੇ, ਫਿਰ ਉਸ ਤੋਂ ਬਾਅਦ ਇੱਕ ਹੋਰ ਆਪਣਾ ਜਿਹੜਾ ਕੇਸ ਜਿਹੜਾ ਆਇਆ ਸੀਗਾ ਗੁਰਪਾਰਸ ਸਿੰਘ ਵਾਲਾ, ਉਹ ਵੀ ਜਿਹੜਾ ਹੁਣ ਤੁਸੀਂ ਕਹਿ ਲਓ ਕਿ ਚੱਲਦਾ ਪਿਆ। ਤੇ ਇਹ ਜਿਹੜਾ ਸੀਗਾ ਹਮੇਸ਼ਾ ਨਹੀਂ ਇਹ ਚੀਜ਼ਾਂ ਰਹਿੰਦੀਆਂ, ਵਾਪਸ ਦੁਬਾਰਾ ਉਧਰ ਨੂੰ ਜਿਹੜੀਆਂ ਚੀਜ਼ਾਂ ਆਰਕੇਕੇ ਵੱਲ ਨੂੰ ਚੱਲ ਸਕਦੀਆਂ, ਠੀਕ ਆ। ਤੇ ਇਹ ਥੋੜ੍ਹਾ ਜਿਹਾ ਕਮਿਊਨਿਟੀ ਨੂੰ ਵੀ ਜਿਹੜਾ ਸਤਰਕ ਜਿਹੜਾ ਇਸ ਚੀਜ਼ 'ਚ ਜਿਹੜਾ ਰਹਿਣਾ ਚਾਹੀਦਾ ਕਿ ਕੀ ਆਪਾਂ ਜਿਹੜੀ ਗੱਲ ਕਰਦੇ ਹਾਂ। ਇਹਦੇ ਵਿੱਚ ਜੀ ਕਈ ਵਾਰੀ ਏਦਾਂ ਹੁੰਦਾ ਜੀ, ਸ਼ੈਤਾਨ ਬੰਦੇ ਜਾਂ ਵੈਸੇ ਹੀ ਜਿਹੜੀ ਤੁਸੀਂ ਕਹਿ ਲਓ ਕਿ ਰੌਲਾ ਰੱਪਾ ਪਾਉਣ ਵਾਲੇ, ਉਹਨੇ ਨਹੀਂ ਜੀ ਵਕੀਲ ਗਲਤ ਆ ਜੀ, ਏਦਾਂ ਵਾ ਫਲਾਨਾ ਵਾ ਢਮਕਾਨਾ। ਪਰ ਇਹ ਹੈ ਕਿ ਇਹਨੂੰ ਸੁਣੋ ਗੱਲ ਨੂੰ, ਕੋਈ ਕੀ ਗੱਲ ਜਿਹੜੀ ਕਹਿ ਰਹੇ ਆ, ਠੀਕ ਹੈ ਕਿ ਨਹੀਂ?
ਆਪ ਦੀ ਜਿਹੜੀ ਚੀਜ਼ ਸੀਗੀ, ਆਪ ਆਪਣੇ ਮੂੰਹੋਂ ਦੱਸੋ, ਆਪਣੀ ਹੱਡਬੀਤੀ ਜਿਹੜੀ ਦੱਸੋ, ਉਹ ਚੀਜ਼ 'ਚ ਤੁਸੀਂ ਬੈਟਰ ਰਹੋਗੇ। ਤੇ ਆਹ ਜਿੱਦਾਂ ਸਾਈਡ ਪੈਰਾਲੀਗਲ ਜਿਹੜੀ ਹੈਲਪ ਹੁੰਦੀ ਹੈ, ਠੀਕ ਆ ਕਿ ਨਹੀਂ? ਕੇਸ ਵੱਲ ਧਿਆਨ ਨਹੀਂ ਦੇਣਾ, ਕੋਈ ਸਾਈਡ ਹੈਲਪ ਜਿਹੜੀ ਲੈ ਲਈ, ਇਹ ਚੀਜ਼ ਤੁਹਾਡਾ ਕੰਮ ਜਿਹੜਾ ਸੀਗਾ ਖਰਾਬ ਕਰ ਸਕਦੀ ਹੈ। ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਇਸ ਟਾਈਮ ਲਾਈਵ ਸਾਡਾ ਸ਼ੋਅ ਅਪਡੇਟ ਇਮੀਗ੍ਰੇਸ਼ਨ ਤੇ ਚੱਲ ਰਿਹਾ ਤੇ ਸਾਡੇ ਨਾਲ ਅਟਾਰਨੀ ਜੇ ਤਿਰਕੀਆਣਾ ਹੁਣੀ ਜੁੜੇ ਹੋਏ ਆ ਤੇ ਉਹਨਾਂ ਦੇ ਆਫਿਸ ਦੇ ਵਿੱਚ ਜੇ ਤੁਸੀਂ ਕੰਟੈਕਟ ਕਰਨਾ ਮੰਡੇ ਟੂ ਫਰਾਈਡੇ ਤੁਸੀਂ 415 909 0503 4159090503 ਤੇ ਕੰਟੈਕਟ ਕਰ ਸਕਦੇ ਆ ਤੇ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਸਾਡੀ ਕੋਸ਼ਿਸ਼ ਹੋਊਗੀ ਵੱਧ ਤੋਂ ਵੱਧ ਜਿੰਨੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਦੇ ਕੁਐਸਚਨ ਦੇ ਆਨਸਰ ਦਿੱਤੇ ਜਾ ਸਕਣ। ਸੋ ਸਤਿ ਸ੍ਰੀ ਅਕਾਲ ਆਪਾਂ ਇੱਕੋ ਵਾਰੀ ਕਹਿ ਲੈਣੀ ਆ। ਮੈਂ ਵੀ ਘੱਟ ਬੋਲਣਾ ਤੇ ਜਲਦੀ ਤੋਂ ਜਲਦੀ ਸਭ ਤੋਂ ਜ਼ਿਆਦਾ ਸਰੋਤਿਆਂ ਦੇ ਆਨਸਰਸ ਲੈਣੇ ਆ ਤੇ ਸਾਡਾ ਟੈਲੀਫੋਨ ਨੰਬਰ ਕਾਲ ਕਰਨ ਲਈ ਹੈਗਾ 408 272 5200। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਪੰਜਾਬੀਆਂ ਦਾ ਨੰਬਰ 1 ਰੇਡੀਓ। ਵਿਜ਼ਿਟ punjabiradiousa.com or download the app today.
आज खुश के बात हो गई। ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਕੁ ਤਾਂ ਬਣਦਾ ਹੀ ਹੈ। आज मेरे पास बिल्डिंग है, प्रॉपर्टी है, बैंक बैलेंस है, बंगला है, गाड़ी है, क्या तुम्हारे पास? ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। मोगैम्बो खुश हुआ। ਮੋਗੈਂਬੋ ਜੀ ਹਾਲੇ ਖੁਸ਼ ਨਾ ਹੋਵੋ, ਹੋਰ ਬਹੁਤ ਕੁਝ ਹੈ। 4K IPTV ਬਾਕਸ ਸਬਸਕ੍ਰਿਪਸ਼ਨ ਦੇ ਨਾਲ ਤੁਸੀਂ ਲੈ ਸਕਦੇ ਹੋ ਸਿਰਫ $200 ਵਿੱਚ। ਤੇ ਜੇ ਤੁਸੀਂ ਬਾਕਸ ਨਹੀਂ ਲੈਣਾ ਤਾਂ ਫਿਰ ਆਪਣੇ ਸਮਾਰਟ ਟੀਵੀ ਤੇ ਡਾਊਨਲੋਡ ਕਰੋ ਸਟ੍ਰੀਮ ਐਪ ਸਿਰਫ $6.60 ਵਿੱਚ। ਢਿੱਲੋਂ ਵੀਡੀਓ ਦੀ ਸਰਵਿਸ 100% ਲੀਗਲ ਹੈ। ਅੱਜ ਹੀ ਕਾਲ ਕਰੋ 1-844 770 1313। ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ, ਪਰੀਆਂ ਤੋਂ ਸੋਹਣੀ, ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਆ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜਿਸ ਤਰ੍ਹਾਂ ਪਤਾ ਹੀ ਆ, ਪਹਿਲੇ ਸੈਕਸ਼ਨ ਦੇ ਵਿੱਚ ਆਪਾਂ ਕਿਸ ਤਰ੍ਹਾਂ USCIS ਜੋ ਆ ਉਹਦੇ ਸੰਬੰਧ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਰਜਿਸਟਰ ਕਰਨਾ ਹੈਗਾ ਆ, ਜੇ ਆਪਣੇ ਆਪ ਨੂੰ ਸੈਲਫ ਡਿਪੋਰਟ ਕਰਨਾ ਆ, ਜਿਨ੍ਹਾਂ ਲੋਕਾਂ ਦੇ 14 ਸਾਲ ਤੋਂ ਥੱਲੇ ਆ ਜਾਂ ਜਿਨ੍ਹਾਂ ਦੇ ਫਿੰਗਰਪ੍ਰਿੰਟ ਨਹੀਂ ਹੋਏ ਹੈਗੇ, ਉਹ ਕਿੰਨਾ ਜ਼ਰੂਰੀ ਹੈਗਾ। ਇਹ ਸਾਰੇ ਜਿਹੜੇ ਇਸ਼ੂ ਆ ਤੇ ਤੀਜਾ ਸੀਗਾ ਵੀ ਕਿਸ ਤਰ੍ਹਾਂ ਫਰੋਜੂਲੈਂਟ ਅਸਾਈਲਮ ਐਪਲੀਕੇਸ਼ਨ ਫਾਈਲ ਕਰਨ ਵਾਲਾ ਫੜਿਆ ਗਿਆ। 3 ਮੇਨ ਇਸ਼ੂਜ਼ ਦੇ ਉੱਤੇ ਆਪਾਂ ਗੱਲਬਾਤ ਕੀਤੀ ਹੈਗੀ ਆ। ਹੁਣ ਆਪਾਂ ਤੁਹਾਡੇ ਸਾਰਿਆਂ ਦੀਆਂ ਕਾਲਸ ਲਵਾਂਗੇ। ਜੀ ਇੱਕ ਵਾਰੀ ਫੇਰ ਜੀ ਆਇਆਂ ਨੂੰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ। ਸਾਡੀਆਂ ਸਾਰੀਆਂ ਕਾਲਸ ਵੈਸੇ ਬਿਜੀ ਆ, ਬਾਰ-ਬਾਰ ਟਰਾਈ ਕਰੀ ਜਾਓ ਜਿੱਦਾਂ ਡ੍ਰੌਪ ਹੋਣੀ ਆ। ਆਪਣੇ ਜਿਹੜੇ ਕਮੈਂਟ ਆ ਤੁਸੀਂ ਸੋਸ਼ਲ ਮੀਡੀਆ ਤੇ ਵੀ ਪਾ ਸਕਦੇ ਆ। ਉਹਦੇ ਉੱਤੇ ਕਈਆਂ ਨੇ ਪਾਏ ਆ ਆਪਣੇ JGPI ਡਿਗਨਿਟੀ ਜਿਹੜਾ ਬਿੱਲ ਹੈਗਾ 2025 ਉਹਦੇ ਬਾਰੇ ਆਪਾਂ ਦੱਸਿਆ ਜਾਂ ਥੋੜਾ ਬਹੁਤਾ ਦੱਸ ਸਕਦੇ? ਦੇਖੋ ਜੀ, ਬਿੱਲ ਹੁਣ ਕੀ ਹੁੰਦਾ ਕਿ ਇਹ ਕੀ ਕਹਿੰਦੇ ਆ ਕਿ ਡਿਗਨਿਟੀ ਜਿਹੜੀ ਕਿ ਇਮੀਗ੍ਰੈਂਟਾਂ ਨਾਲ ਧੱਕਾ ਬੜਾ ਹੋ ਰਿਹਾ, ਉਹਨਾਂ ਨੂੰ ਡਿਗਨਿਟੀ ਵਗੈਰਾ ਦੇਣੀ ਆ, ਇੱਜ਼ਤ ਮਾਣ ਮਰਿਆਦਾ ਰਿਸਟੋਰ ਜਿਹੜੀ ਕਰਨੀ ਆ। ਸੋ ਇਦਾਂ ਦੇ ਜੀ ਬਿੱਲ ਕਈ ਜਿਹੜੇ ਆਉਂਦੇ ਆ, ਠੀਕ ਆ, ਆਪਣੀ ਡੈਮੋਗ੍ਰਾਫੀ ਨੂੰ ਜਿਹੜਾ ਸੈਨੇਟਰ ਵਗੈਰਾ ਜਿਹੜੇ ਹੁੰਦੇ ਆ, ਕਾਂਗਰਸਮੈਨ ਹੁੰਦੇ ਆ, ਉਹ ਆਪਣੇ ਜਿਹੜੇ ਹਲਕਿਆਂ ਦੇ ਤੁਸੀਂ ਕਹਿ ਲੋਕਾਂ ਨੂੰ ਖੁਸ਼ ਕਰਕੇ ਕਿ ਮੇਰੀ ਪੋਜੀਸ਼ਨ ਏਦਾਂ ਸੀਗੀ। ਤੁਸੀਂ ਸਾਰੇ ਜਾਣੇ ਇੱਕ ਵਾਰੀ ਸੋਚ ਕੇ ਦੇਖੋ ਕਿ ਉਹਨਾਂ ਨੇ ਇੰਨਾ ਖੌਰੂ ਪਾਇਆ ਹੋਇਆ ਸਰਕਾਰ ਨੇ, ਫੰਡਿੰਗ ਵੀ ਜਿਹੜੀ ਉਹਨਾਂ ਦੀ ਹੈਗੀ ਆ। ਡਿਗਨਿਟੀ ਤਾਂ ਪਹਿਲਾਂ ਸੀਗੀ ਲੋਕਾਂ ਦੀ, ਉਹ ਤਾਂ ਫਿਰ ਬਿੱਲ ਦੀ ਏਦਾਂ ਦੀ ਲੋੜ ਹੀ ਨਾ ਪਵੇ 6 ਮਹੀਨੇ ਦੇ ਵਿੱਚ। ਇਹ ਬਿੱਲ ਨਹੀਂ ਪਾਸ ਹੋਣੇ ਜੀ। ਉਹਨਾਂ ਨੇ ਦੇਖੋ ਜੀ, ਆਪਣਾ ਜਦ ਤੱਕ ਇਹਨਾਂ ਦਾ ਹੁਣ ਚੱਲਦੀ ਆ, ਇਹਨਾਂ ਨੇ ਆਪਣਾ ਜਿਹੜਾ ਉੱਦਾਂ ਹੀ ਸਿਸਟਮ ਜਿਹੜਾ ਚਲਾਉਣਾ, ਜੋ ਚੀਜ਼ ਇਹ ਕਹਿ ਕੇ ਇਲੈਕਸ਼ਨ ਜਿੱਤੇ ਸੀਗੇ ਤੇ ਡਿਪੂਟੇਸ਼ਨ ਵਗੈਰਾ ਜਾਰੀ ਰੱਖਣੀਆਂ। ਮਿਡ ਟਰਮ ਇਲੈਕਸ਼ਨ ਵਗੈਰਾ ਦੇ ਵਿੱਚ ਜਦੋਂ ਸੀਗਾ ਕੋਈ ਥੋੜੀ ਬਹੁਤੀ ਪਾਵਰ ਸ਼ਿਫਟਿੰਗ ਜੇ ਹੁੰਦੀ ਆ, ਫਿਰ ਡਾਇਨਾਮਿਕ ਜਿਹੜੇ ਚੇਂਜ ਹੋ ਸਕਦੇ ਆ। ਤੇ ਜ਼ਿਆਦਾਤਰ ਜਿਹੜੀਆਂ ਸੀਗੀਆਂ ਮਿਡ ਟਰਮ ਇਲੈਕਸ਼ਨ ਨੂੰ ਲੈ ਕੇ ਜਿਹੜੇ ਹੁਣ ਤੁਸੀਂ ਕਹਿ ਲਓ ਕੋਈ ਜੱਦੋ-ਜਹਿਦ ਇਹਨਾਂ ਦੀ ਰਹਿੰਦੀ ਆ, ਤੇ ਆਪਣੀ ਏਦਾਂ ਦੀਆਂ ਚੀਜ਼ ਇਹ ਫਿਰ ਦੱਸਦੇ ਆ ਕਿ ਖਬਰਾਂ 'ਚ ਇਹ ਬਣੇ ਰਹਿਣ। ਤੇ ਮੈਨੂੰ ਨਹੀਂ ਲੱਗਦਾ ਜੀ ਕੋਈ ਏਦਾਂ ਦੀ ਚੀਜ਼ ਜਿਹੜੀ ਇਸ ਵੇਲੇ ਕੋਈ ਵੀ ਏਦਾਂ ਦਾ ਇਮੀਗ੍ਰੇਸ਼ਨ ਰਿਲੀਫ ਆਉਣਾ, ਜਿਹ 'ਚ ਇਮੀਗ੍ਰੈਂਟਸ ਨੂੰ ਕੋਈ ਫਾਇਦਾ ਹੋਣਾ। ਤੇ ਮਿਡ ਟਰਮ ਇਲੈਕਸ਼ਨ ਜਿੱਦਾਂ 2 ਸਾਲ ਦੇ ਮਾਰਕ ਦੇ ਵਿੱਚ ਜਿਹੜੀਆਂ ਹੁੰਦੀਆਂ, ਹੁਣ 6 ਮਹੀਨੇ ਇਹਨਾਂ ਦੇ 8 ਮਹੀਨੇ ਜਿਹੜੇ ਇਹਨਾਂ ਦੇ ਹੋ ਗਏ ਆ, ਫੰਡਿੰਗ ਹੁਣ ਇਹਨਾਂ ਕੋਲ ਆ ਗਈ ਆ। ਤੇ ਹੁਣ ਜਿਹੜਾ ਥੋੜੀ ਜ਼ਿਆਦਾ ਇਹਨਾਂ ਨੇ ਸਪੀਡ ਖਿੱਚਣੀ ਆਉਣ ਵਾਲੇ 10-12 ਮਹੀਨਿਆਂ 'ਚ। ਉਸ ਤੋਂ ਬਾਅਦ ਜੇ ਥੋੜੀ ਠੱਲ ਪੈ ਜਾਵੇ ਕਿ ਜੇ ਆਹੀ ਡੈਮੋਕ੍ਰੇਟਸ ਵਗੈਰਾ ਜ਼ਿਆਦਾ ਜੇ ਇਲੈਕਸ਼ਨਾਂ ਜਿਹੜੀ ਜਿੱਤ ਜਾਣ, ਤੇ ਫਿਰ ਆਪਣੀਆਂ ਜਿਹੜੀਆਂ ਦੇਖਦੇ ਆ ਕਿ ਉਹਦੇ ਹਿਸਾਬ ਨਾਲ ਕੋਈ ਚੇਂਜ ਹੋ ਸਕਦਾ। ਹੁਣ ਨਹੀਂ ਮੈਨੂੰ ਲੱਗਦਾ ਕਿ ਕੋਈ ਵੀ ਏਦਾਂ ਦੀ ਚੀਜ਼ ਜਿਹੜੀ ਹੋਣੀ। ਬਿਲਕੁਲ, ਇਹ ਤਾਂ ਜਿਹੜਾ ਜਦੋਂ ਇਲੈਕਸ਼ਨ ਹੁੰਦੀਆਂ ਉਹਦੇ ਲਾਗੇ-ਛਾਗੇ ਵੀ ਇਮੀਗ੍ਰੇਸ਼ਨ ਰਿਫਾਰਮ ਬਿੱਲ ਲੈ ਕੇ ਆ ਰਿਹਾ, ਸੈਨੇਟਰ ਲਿਆ ਰਹੇ ਆ, ਕਾਂਗਰਸ ਹੁੰਦਾ ਕੁਛ ਨਹੀਂ, ਰੌਲਾ ਪਾ ਲੈਂਦੇ ਆ। 35-36 ਸਾਲ ਤਾਂ ਮੈਨੂੰ ਹੋ ਗਿਆ ਦੇਖਦੇ ਨੂੰ, ਕਿੰਨੇ ਕੁ ਬਿੱਲ ਜਿਹੜੇ ਲੈ ਕੇ ਆਏ ਆ। ਜੀ, ਮੈਂ ਕਿਹਾ ਹੁਣ ਇਸ ਵੇਲੇ ਮੈਂ ਕਿਹਾ ਕੰਪਰੀਹੈਂਸਿਵ ਜਿਹੜਾ ਇਮੀਗ੍ਰੇਸ਼ਨ ਦਾ ਰਿਫਾਰਮ ਹੈ, ਜਿਹੜਾ ਬਾਈਡਨ ਸਰਕਾਰ ਪੂਰੀ 4 ਸਾਲ ਆਪਣੀ ਲਾ ਗਈ, ਓਬਾਮੇ ਹੋਣੀ ਵੀ ਜਿਹੜੇ ਤੁਸੀਂ ਲੈ ਲਓ 8 ਸਾਲ ਲਾ ਗਏ। ਤੇ ਵਿੱਚ ਜਿਹੜਾ ਸੀਗਾ ਇੱਕ ਟਾਈਮ ਤੇ ਇਹਨਾਂ ਦੀ ਮੈਜੋਰਟੀ ਵੀ ਜਿਹੜੀ ਸੀਗੀ, ਜਿਹਦੇ ਵਿੱਚ ਕਿ ਜੋ ਇਹਨਾਂ ਨੇ ਕਰਨਾ ਸੀਗਾ ਕਰ ਸਕਦੇ ਸੀਗੇ। ਖੁੱਲੀ ਜਿਹੜੀ ਤੁਸੀਂ ਕਹਿ ਲਓ ਕੋਈ ਛੁੱਟ ਸੀਗੀ। ਜਿੱਦਾਂ ਤੁਸੀਂ ਕਹਿੰਦੇ ਆ ਕਿ ਜਦੋਂ ਕਿੰਨੀ ਦੇਰ ਤੋਂ ਤੁਹਾਨੂੰ ਸੁਣਦੇ ਹੋ ਗਏ, ਜਦੋਂ ਤੋਂ ਮੈਂ ਆਇਆ ਉਦੋਂ ਤੋਂ ਵੀ 2007 ਤੋਂ ਮੈਂ ਸੁਣੀ ਜਾ ਰਿਹਾ, ਕਰ ਦੇਣਾ, ਖੇਤੀਬਾੜੀ ਵਾਲੇ ਪੱਕੇ ਕਰ ਦੇਣੇ, ਏਦਾਂ ਕਰ ਦੇਣੇ, ਉੱਦਾਂ ਕਰ ਦੇਣੇ। ਤੇ ਮੈਂ ਕਿਹਾ ਜਦੋਂ ਇਹਨਾਂ ਕੋਲ ਮੌਕਾ ਸੀਗਾ ਉਦੋਂ ਤਾਂ ਪੱਕੇ ਕੀਤੇ ਨਹੀਂ ਇਹਨਾਂ ਨੇ,
ਤੇ ਹੁਣ ਜਦੋਂ ਸਾਰਾ ਐਡਾ ਖੌਰੂ ਪਿਆ, ਤੁਹਾਨੂੰ ਲੱਗਦਾ ਕਿਸੇ ਨੂੰ ਕਿ ਇਹਨਾਂ ਨੇ ਹੁਣ ਕੋਈ ਕੰਪਰੀਹੈਂਸਿਵ ਰਿਫਾਰਮ ਕਰ ਦੇਣਾ? ਇਹਨਾਂ ਨੇ ਐਗਰੀ ਨਹੀਂ ਕਰਨਾ ਕਿਸੇ ਨੇ। ਨਾਲੇ ਰੇਟਿੰਗ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਦੀ ਇਮੀਗ੍ਰੇਸ਼ਨ ਮਾਮਲੇ 'ਚ ਹਜੇ ਵੀ ਸਟਰੋਂਗ ਆ, ਜੋ ਕਰ ਰਹੇ ਹੈਗੇ ਆ। ਦੇਖੋ ਜੀ, ਉਹ ਕਈ ਵਾਰੀ ਜਿਹੜਾ ਸੀਗਾ ਨਾ, ਆਮ ਐਵਰੇਜ ਅਮਰੀਕਨ ਨੂੰ ਕਨਵਿੰਸ ਕਰਤਾ ਕਿ ਇਮੀਗ੍ਰੈਂਟ ਜਿਹੜਾ ਪ੍ਰੋਬਲਮ ਆ, ਤੁਹਾਡੀ ਜੌਬ ਲੈ ਰਿਹਾ, ਜਦਕਿ ਏਦਾਂ ਹੈ ਨਹੀਂ ਹੈਗਾ। ਠੀਕ ਹੈ, ਕੋਈ ਏਦਾਂ ਨਹੀਂ ਹੈਗਾ ਕਿ ਸਾਰੇ ਲੋਕਾਂ ਨੇ ਕਹਿਣਾ ਚਲੋ ਸਟ੍ਰਾਬੇਰੀਆਂ ਤੋੜਨ ਚਲੀਏ, ਜਾਂ ਠੀਕ ਹੈ ਜਾ ਕੇ ਡੈਜ਼ਰਟ ਦੇ ਵਿੱਚ ਕੰਮ ਕਰੀਏ। ਸਾਰਿਆਂ ਨੂੰ ਪਤਾ ਕਿਤੇ ਨਹੀਂ ਹੋਣਾ, ਪਰ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਸੁਣਨ ਨੂੰ ਚਲੋ ਜਿੱਦਾਂ ਮਰਜ਼ੀ ਲੱਗਦਾ ਕਿ ਏਦਾਂ ਕਰਤਾ, ਚੱਕ ਤੇ ਫੱਟੇ, ਡਿਪੋਰਟ ਕਰਤੇ। ਜਦੋਂ ਫਿਰ ਮੈਂ ਕਿਹਾ ਆਪਣਾ ਹੁਣ ਤੁਸੀਂ ਐਮਾਜ਼ੋਨ ਦੇ ਦੇਖ ਲਓ, ਜਿਹੜੇ ਸਿੰਪਲ ਜੀ ਗੱਲ ਆ ਕਿ ਜਿਹੜੇ ਸਿੰਪਲ ਜਿਹੇ ਆਰਡਰ ਅਗਲੇ ਦਿਨ ਜਿਹੜੇ ਆ ਜਾਂਦੇ ਸੀਗੇ, ਟਿਸ਼ੂ ਪੇਪਰ ਵਗੈਰਾ, ਆਫਿਸ ਦੀ ਯੂਟਿਲਿਟੀਆਂ ਵਗੈਰਾ ਲਈ, ਉਹ ਹਰੇਕ ਚੀਜ਼ ਦੇ ਵਿੱਚ ਜਿਹੜਾ ਡਿਲੇ ਆ, ਠੀਕ ਹੈ ਕਿ ਨਹੀਂ, ਪ੍ਰੈਕਟੀਕੈਲਿਟੀ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਜਿਹੜੀ ਡਿਲੇ ਜਿਹੜਾ ਆਉਣਾ ਸ਼ੁਰੂ ਹੋ ਗਿਆ। ਤੇ ਪ੍ਰੋਡਿਊਸ ਵਗੈਰਾ ਵੀ ਹੁਣ ਮੈਂ ਕਿਹਾ ਜਦੋਂ ਤੁਸੀਂ ਵਰਕਰ ਹੀ ਭਜਾ ਦਿੱਤੇ, ਤਾਂ ਮੈਂ ਕਿਹਾ ਕੰਮ ਕੌਣ ਜਿਹੜਾ ਕਰੂਗਾ? ਉਹ ਵਾਲਾ ਹਿਸਾਬ ਕਿਤਾਬ ਆ। ਰਿਐਲਿਟੀ ਇਹਨਾਂ ਦੀ ਉਹ ਹੈ ਕਿ ਉਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਚੱਲੀਆਂ ਹੋਈਆਂ, ਹੁਣ ਮੈਨੂੰ ਪਤਾ ਨਹੀਂ ਇਹਨਾਂ ਦੀ ਇਮੀਗ੍ਰੇਸ਼ਨ ਰੇਟਿੰਗ ਕਿਹੜੇ ਹਿਸਾਬ ਨਾਲ ਇਹ ਕਰਦੇ ਆ। ਤੇ ਅਲਟੀਮੇਟਲੀ ਜਿੱਦਾਂ ਟੈਰਿਫ ਟੂਰਿਫ ਵੀ ਇਹ ਹੁਣ ਜਿਹੜੇ ਲਗਾ ਰਹੇ ਆ, ਠੀਕ ਆ, ਸਿੰਪਲ ਜਿਹਾ ਲੌਜਿਕ ਹੈਗਾ ਕਿ ਤੁਹਾਡੀ ਜਿਹੜੀ ਗੁੱਡਸ ਦੀ ਜਿਹੜੀ ਪ੍ਰਾਈਸ ਆ ਉਹ ਵਧਾਤੀ ਉਹਨੇ। ਟੈਰਿਫ ਜਿਹੜਾ ਸੀਗਾ ਲੋਕਾਂ ਨੂੰ ਇੱਥੇ ਦਿਆਂ ਨੂੰ ਦੇਣਾ ਪੈਂਦਾ, ਠੀਕ ਆ। ਉਹ ਕੋਈ ਏਦਾਂ ਨਹੀਂ ਕਿ ਟੈਰਿਫ ਲਾਤੇ ਜੀ ਲੋਕਾਂ ਤੇ, ਦੂਜੀ ਕੰਟਰੀ ਤੇ ਲਾਤੇ ਕਿ ਕੋਈ ਬੜਾ ਹੋ ਗਿਆ। ਜੇ ਕੋਈ $10 ਦੀ ਚੀਜ਼ ਸੀਗੀ, ਉਹਨਾਂ ਨੇ ਟੈਰਿਫ ਲਾਤਾ 100% ਦਾ, ਤੁਹਾਨੂੰ ਇੱਥੇ ਆ ਕੇ ਉਹ ਡਬਲ ਜਿਹੜੀ ਚੀਜ਼ ਹੋ ਗਈ। ਹੁਣ ਉਹਦਾ ਜੇ ਕੰਜ਼ਿਊਮਰ ਕਹਿ ਰਿਹਾ ਕਿ ਨਹੀਂ, ਮੈਂ ਉਹਨੂੰ $10 ਦੀ ਖਰੀਦਣੀ ਹੈ, ਮੈਂ $20 ਦੀ ਖਰੀਦ ਨਹੀਂ ਸਕਦਾ, ਤੇ ਜਿਹੜਾ ਦੁਕਾਨ ਵਾਲਾ ਉਹ ਕਹਿੰਦਾ ਮੈਂ ਵੀ ਪ੍ਰੋਫਿਟ ਕੱਢਣਾ, ਠੀਕ ਆ, ਕਿਤੇ ਨਾ ਕਿਤੇ ਤਾਂ ਨੁਕਸਾਨ ਹੋਣਾ ਪੈਣਾ ਨਾ ਸਪਲਾਈ ਚੇਨ 'ਚ। ਕੀ ਹੈਗਾ, ਜਾਂ ਟਰੱਕ ਵਾਲਿਆਂ ਦੇ ਲੋਡਾਂ ਦੇ ਰੇਟ ਡਿੱਗੂਗੇ, ਠੀਕ ਆ ਕਿ ਨਹੀਂ। ਜਿਹੜੇ ਤੁਸੀਂ ਦੇਖ ਰਹੇ ਹੋ ਕਿ ਸਾਰੀ ਚੀਜ਼ ਜਿਹੜੀ ਹੈਗੀ ਆ, ਕਿ ਹੁਣ ਜਿਹੜੀ ਕਾਸਟ ਹੈਗੀ ਆ, ਕਿ ਜਿਹੜੀ ਗੁੱਡਸ ਦੀ ਕਾਸਟ ਜਿਹੜੀ ਵੱਧ ਗਈ ਆ, ਇਹ ਕਿਹਦੇ ਸਿਰ ਦੇ ਉੱਤੇ ਸੁੱਟਿਆ ਜਾਵੇ? ਹੁਣ ਇਹ ਤਾਂ ਜਾ ਕੇ ਚੱਕ ਕੇ ਕਦੀ ਟੈਰਿਫ ਲਾ ਦਿੰਦੇ ਆ। ਜਿਹੜੇ ਲੇਬਰ ਇਹਨਾਂ ਦੀ ਕੰਮ ਕਰਨ ਵਾਲੀ ਆ, ਉਹਨਾਂ ਨੂੰ ਦੌੜਾਤਾ ਇਹਨਾਂ ਨੇ, ਨਵੀਂ ਲੇਬਰ ਇਹਨਾਂ ਦੇ ਕੋਲ ਹੈ ਨਹੀਂ। ਸੋ ਇਹ ਕਈ ਵਾਰੀ ਤਾਂ ਐਂ ਲੱਗਦਾ ਕਿ ਬੇਵਕੂਫੀ ਜਿਹੀ ਕਰਨ ਜਾ ਰਹੇ ਆ। ਮੈਨੂੰ ਤਾਂ ਸਮਝ ਲੱਗਦੀ ਕਿ ਇਹਨਾਂ ਦੀ ਕਿਹੜੇ ਹਿਸਾਬ ਨਾਲ ਰੂਟਿੰਗ ਵੱਧਦਾ। ਬਿਲਕੁਲ, ਉਸ ਇਸ਼ੂ ਤੇ ਅਸੀਂ ਹਰ ਰੋਜ਼ ਡਿਸਕਸ ਕਰਦੇ ਹਾਂ। ਅੱਜ ਫਿਰ ਇੰਪੋਰਟੈਂਟ ਜਿਹੜੇ ਇਮੀਗ੍ਰੇਸ਼ਨ ਨਾਲ ਰਿਲੇਟਡ ਆਪਾਂ ਕਰੀਏ। ਸਾਡੇ ਨਾਲ ਜੁੜੇ ਹੋਏ ਆ ਪਰਮਿੰਦਰ ਜੀ। ਪਰਮਿੰਦਰ ਜੀ, ਹੈਲੋ। ਮਹਿੰਦਰ ਸਿੰਘ ਜੀ। ਹਾਂਜੀ, ਆਪਣਾ ਗ੍ਰੀਨ ਕਾਰਡ ਦੇ ਬੇਟੇ ਦਾ ਭਰਿਆ ਜੀ। ਹਾਂਜੀ। ਤੇ ਹੁਣ ਮੈਂ ਸਿਟੀਜ਼ਨ ਹੋ ਗਿਆ ਜੀ। ਹਾਂਜੀ ਹਾਂਜੀ, ਇਹ ਪਹਿਲਾਂ ਵਾਲੀ ਤਰੀਕ ਤੇ ਚੱਲੂ ਜਾਂ ਮੈਂ ਹੁਣ ਸਿਟੀਜ਼ਨ ਦਾ ਪੇਪਰ ਭੇਜ ਦਿਆਂ, ਦੁਬਾਰੇ ਨਵੇਂ ਸਿਰੇ ਤੋਂ ਚੱਲੂਗਾ ਜੀ? ਬੇਟਾ ਤੁਹਾਡਾ ਅਨਬੇ ਹੈ ਜੀ? ਅਨਮੈਰਿਡ ਆ। ਹਾਂਜੀ ਹਾਂਜੀ, ਨਹੀਂ ਤੁਸੀਂ ਹਾਂਜੀ ਆਪਣੀ ਕੈਟੇਗਰੀ ਜੀ ਅਪਡੇਟ ਕਰੋ। ਉਹ ਗਲਤ ਕੈਟੇਗਰੀ ਦੇ ਤਾਂ ਵੈਸੇ ਵੀ ਆ ਨਹੀਂ ਸਕਦਾ, ਅਪਗ੍ਰੇਡ ਕਰਨੀ ਪੈਣੀ ਹੈ ਤੁਹਾਨੂੰ। ਨਵੇਂ ਪੇਪਰ ਨਹੀਂ ਭੇਜਣੇ ਪੈਣੇ। ਜਿਹੜਾ ਤੁਹਾਡਾ ਪਟੀਸ਼ਨ ਜਿਹੜੀ ਚੱਲਦੀ ਹੈ, ਤੁਸੀਂ ਤੇ ਉਹਨੂੰ ਤੁਸੀਂ USCIS ਨੂੰ ਕਹਿ ਕੇ ਜਿਹੜੀ ਸੀਗੀ ਅਪਡੇਟ ਕਰ ਦਿਓ, ਆਪਣਾ ਪ੍ਰੂਫ ਭੇਜ ਦਿਓ ਸਿਟੀਜ਼ਨਸ਼ਿਪ ਦਾ। ਠੀਕ ਹੈ ਜੀ। ਜਸਜੀਤ ਸਿੰਘ ਜੀ। ਜਸਜੀਤ ਜੀ। ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੁਖਜੀਤ ਸਿੰਘ ਹੈ ਜੀ। ਚਲੋ ਹਾਂਜੀ, ਸੌਰੀ। ਹਾਂ, ਇਹ ਭਾਜੀ 130 ਭਰੇ ਨੂੰ 4-5 ਮਹੀਨੇ ਹੋ ਗਏ, ਸਿਟੀਜ਼ਨ ਹੈ। ਤੇ ਮੇਰਾ ਕੀ ਉਹ 129 K3 ਲਈ ਭਰੇ ਤੇ ਕੇਸ ਦੇ ਵਿੱਚ ਤੇਜ਼ੀ ਆ ਸਕਦੀ ਹੈ, ਜਾਂ ਬੇਟੀ ਇੱਥੇ ਆਣ ਕੇ ਸਟੇ ਕਰ ਸਕਦੀ ਹੈ, ਵੇਟ ਕਰ ਸਕਦੀ ਹੈ? ਦੇਖੋ ਜੀ, ਮੈਂ ਕਦੀ ਪ੍ਰੈਕਟੀਕਲ ਸਿਨੈਰੀਓ ਦੇਖਿਆ ਨਹੀਂ ਕਿ ਇਹ ਜਿਹੜਾ ਕਦੀ ਪਲੇ ਆਊਟ ਕੀਤਾ ਹੋਵੇ, ਕਿਉਂਕਿ I-130 ਤਕਰੀਬਨ ਜਦੋਂ ਇੰਟਰਵਿਊ ਲੱਗਣ ਤੋਂ ਪਹਿਲਾਂ ਤਕਰੀਬਨ ਜਿਹੜੇ ਅਪਰੂਵ ਜਿਹੜੇ ਹੋ ਜਾਂਦੇ ਆ। ਤੇ ਇਹਦੇ ਵਿੱਚ ਤੁਸੀਂ ਮਤਲਬ ਮੈਂ ਪ੍ਰੈਕਟੀਕਲੀ ਨਹੀਂ ਦੇਖਿਆ ਕੋਈ ਆਪਣੇ ਰੀਸੈਂਟ 4-5-6 ਸਾਲਾਂ ਦੇ ਵਿੱਚ। ਕਾਫੀ ਲੋਕਾਂ ਨੇ ਇਹ ਜਿਹੜਾ ਸਵਾਲ ਪੁੱਛਿਆ, ਜ਼ਿਆਦਾਤਰ ਉਹਨਾਂ ਨੂੰ ਜਿਹੜਾ ਸੀਗਾ ਹੁਣ ਵਿਆਹ ਉਹਨਾਂ ਦਾ ਹੋ ਗਿਆ ਤੇ ਸਪਾਊਸ ਵੀਜ਼ੇ ਤੇ ਉਹਨਾਂ ਨੂੰ ਆਉਣਾ ਪੈਣਾ। ਅੱਛਾ ਜੀ, ਟਾਈਮਿੰਗ ਨਹੀਂ ਉਹਦੀ ਪਲੇ ਆਊਟ ਕਰਦੀ ਕਦੀ। ਹਾਂਜੀ, ਗੁਰਮੀਤ ਸਿੰਘ ਜੀ। ਹਾਂਜੀ ਵੀਰ ਜੀ, ਇਹ ਪੁੱਛਣਾ ਸੀ, ਮੇਰਾ ਅਸਾਈਲਮ ਆਫਿਸ ਦੇ ਵਿੱਚ ਇੰਟਰਵਿਊ ਆਇਆ ਸੀਗਾ ਭਾਜੀ, ਤੇ ਮੇਰੀ ਅੰਡਰ ਏਜ ਲਿਕਰ ਸੈਲ ਕਰਨ ਦੀ ਟਿਕਟ ਹੋਈ ਹੈ ਜੀ। ਉਹਦਾ ਕੋਈ ਫਰਕ ਪੈ ਸਕਦਾ ਜੀ ਕੇਸ ਦੇ ਉੱਪਰ? ਤੁਹਾਨੂੰ ਜੀ ਡਿਸਕਲੋਜ਼ ਕਰਨਾ ਪੈਣਾ ਉਹ, ਠੀਕ ਹੈ, ਕਿ ਕੀ ਟਿਕਟ ਸੀਗੀ, ਕੀ ਉਹਦਾ ਫਾਈਨਲ ਆਊਟਕਮ ਕੀ ਸੀਗਾ, ਕਿੱਦਾਂ ਸੀਗਾ, ਤੇ ਉਹਨਾਂ ਨੇ ਦੱਸਣਾ ਪਊਗਾ ਵੀ ਜੇ ਹੋਇਆ। ਹਾਂਜੀ, ਸਾਰਾ ਦੱਸਣਾ ਪੈਣਾ। ਤੇ ਕੋਰਟ ਦੀ ਫਾਈਲ ਸੀ ਜੀ, ਉਹ ਦਿੱਤੀ ਉਹਨਾਂ ਨੂੰ ਜੀ। ਹਾਂਜੀ, ਸੋ ਇਹਦੇ ਵਿੱਚ ਜੀ ਮੇਨ ਇਹ ਆ ਜਾਂਦਾ ਕਿ ਜਿੱਦਾਂ ਹੁਣ ਮਾਈਨਰ ਨੂੰ ਲੈ ਕੇ ਜਿਹੜੇ ਕ੍ਰਾਈਮ ਹੈਗੇ ਆ, ਕਿ ਉਹਨੂੰ ਉਹ ਮੋਰਲ ਕ੍ਰਾਈਮ ਮੰਨਦੇ ਆ ਕਿ ਨਹੀਂ ਮੰਨਦੇ ਆ, ਉਹ ਚੀਜ਼ ਦਾ ਜਿਹੜਾ ਉਹ ਕੋਰਟ ਐਨਾਲਿਸਿਸ ਕਰਦੇ ਆ। ਤੇ ਇਹਦੇ ਵਿੱਚ ਜੀ ਤੁਸੀਂ ਤੁਹਾਡਾ ਜਿਹੜਾ ਵੀ ਵਕੀਲ ਆ, ਉਹਨੂੰ ਬਰੀਫਿੰਗ ਵਗੈਰਾ ਜਿਹੜੀ ਜਮ੍ਹਾਂ ਕਰਾਉਣੀ ਪੈਣੀ ਹੈ ਇਹਦੇ ਵਿੱਚ ਐਡੀਸ਼ਨਲ, ਕਿਉਂਕਿ ਮਾਈਨਰ ਇਨਵੋਲਵ ਸੀਗਾ। ਤੇ ਉਹ ਤੁਸੀਂ ਆਪਣੇ ਵਕੀਲ ਨਾਲ ਜਾ ਕੇ ਗੱਲਬਾਤ ਜਿਹੜੀ ਕਰੋ ਤੇ ਬਰੀਫਿੰਗ ਵਗੈਰਾ ਜਿਹੜੀ ਕਰਾਓ। ਠੀਕ ਹੈ, ਥੈਂਕ ਯੂ ਭਾਜੀ। ਜੀ, ਕਮਲਜੀਤ ਜੀ। ਹੈਲੋ। ਹਾਂਜੀ ਜੀ।
ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਸਰ ਮੈਂ ਸਰ ਨੂੰ ਪੁੱਛਣਾ ਸੀ ਸਰ, ਮੈਂ ਜਿੱਦਾਂ ਆਪਣੇ ਫਰੈਂਡ ਬਾਰੇ ਪੁੱਛ ਰਿਹਾ ਸਰ, ਉਹ ਨਾ F1 ਵੀਜ਼ਾ ਤੇ ਆਏ ਹੈ ਤੇ ਉਹ ਜੀ ਪੁੱਛ ਰਹੇ ਸੀ ਜੇ ਇਨਵੈਸਟਮੈਂਟ ਵੀਜ਼ਾ ਕਰਨਾ ਤੇ ਉਹਦੇ ਲਈ ਕਿੰਨੇ ਪੈਸੇ ਚਾਹੀਦੇ US ਡਾਲਰ ਦੇ ਵਿੱਚ? ਕਿਹੜੀ ਕੰਟਰੀ ਦੇ ਸਿਟੀਜ਼ਨ? ਨੇਪਾਲ ਦੇ। ਜਿਹੜੀ ਇੱਕ ਸੈਕਿੰਡ, ਨੇਪਾਲ ਦਾ ਮੈਂ ਦੇਖ ਲੈਣਾ ਕਿ E2 ਕੰਟਰੀ ਹੈਗੀ ਆ। ਜੇ ਤਾਂ E2 ਟ੍ਰੀਟੀ ਕੰਟਰੀ ਹੈਗੀ ਆ ਫਿਰ ਤਾਂ ਜੀ ਆਪਣੇ ਹੈਗੀ ਆ E2 ਕੰਟਰੀ। ਨਹੀਂ ਨਹੀਂ ਸਰ, ਪਤਾ ਨਹੀਂ ਹੈ। ਅੱਛਾ ਜੀ, ਦੇਖੋ ਜੀ ਗ੍ਰੀਨ ਕਾਰਡ ਲਈ ਤਾਂ ਚਾਹੀਦੇ ਹੁੰਦੇ $8 ਲੱਖ ਤੇ ਮੈਂ E2 ਟ੍ਰੀਟੀ ਕੰਟਰੀ ਦਾ ਦੱਸ ਦਿੰਦਾ। ਜੇ ਨੇਪਾਲ ਤੁਹਾਡੀ ਆਉਂਦੀ ਆ ਉਹਦੇ ਵਿੱਚ ਕਿ ਨਹੀਂ, ਜਿੱਦਾਂ ਆਉਂਦੀ ਆ ਨੇਪਾਲ ਤੇ ਫਿਰ ਉਹਦੇ ਵਿੱਚ ਤੁਹਾਡੀ ਜਿਹੜੀ ਇਨਵੈਸਟਮੈਂਟ ਹੁੰਦੀ ਆ $1.5 ਲੱਖ ਤੋਂ ਲੈ ਕੇ $3 ਲੱਖ ਦੇ ਵਿੱਚ ਜਿਹੜੀ ਸੀਗੀ ਉਹ ਇਨਵੈਸਟਮੈਂਟ ਆ। ਤੇ ਨੇਪਾਲ ਦਾ ਮੈਨੂੰ ਨਹੀਂ ਦਿਖ ਰਿਹਾ ਕਿ ਇਹ ਕੰਟਰੀ ਲਿਸਟ ਦੇ ਵਿੱਚ ਹੈਗੀ ਹੈ। ਤੇ ਸਰ ਇਹਦੇ ਲਈ ਮਤਲਬ ਸਾਨੂੰ ਜਿੱਦਾਂ $8 ਲੱਖ ਤੱਕ। ਹਾਂਜੀ ਸਾਡੇ ਬਹੁਤ ਪੁਰਾਣੇ ਸ਼ੋਅ ਪਏ ਆ ਤੇ ਉਹ ਸੁਣ ਲਿਓ ਤੁਸੀਂ ਬਹੁਤ। ਤੇ ਦੂਸਰੀ ਚੀਜ਼ ਇਹ ਹੈ ਕਿ ਜਿਹੜੇ ਨੇਪਾਲ ਵਾਲੇ ਹੁੰਦੇ ਨਾ, ਉਹਨਾਂ ਦੀ ਇੰਪਲੋਇਮੈਂਟ ਵਾਲੀ ਜਿਹੜੀ ਲਾਈਨ ਆ ਉਹ ਬੜੀ ਛੋਟੀ ਹੁੰਦੀ ਹੈ। 3 ਸਾਲਾਂ 'ਚ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਵਗੈਰਾ ਆ ਜਾਂਦਾ ਇੰਪਲੋਇਮੈਂਟ ਬੇਸਡ ਦੇ ਵਿੱਚ। ਤੇ ਤੁਸੀਂ ਜਿਹੜਾ ਆਪਣਾ ਹਾਂਜੀ ਇਹਦਾ ਵਿੱਚ ਅੱਗੇ ਪਰਸੂ ਕਰੋ ਜਿਹੜੀ ਇੰਪਲੋਇਮੈਂਟ ਬੇਸਡ ਵਾਲੀ ਜਿਹੜੀ ਆਪਸ਼ਨ ਜਿਹੜੀ ਹੁੰਦੀ ਹੈ, ਜਿਹਦੇ ਵਿੱਚ ਇੰਪਲੋਇਰ ਇੱਕ ਜਿਹੜਾ ਸਪਾਂਸਰ ਕਰਦਾ, ਉਹ ਚੀਜ਼ ਬੈਟਰ ਰਹੂਗੀ ਤੁਹਾਨੂੰ। ਤੇ ਉਹਦੇ ਵਿੱਚ ਸਰ ਕਿੰਨੇ ਮਤਲਬ 8 ਲੱਖ ਤੋਂ ਘੱਟ 4-5 ਲੱਖ ਡਾਲਰ ਦੇ ਵਿੱਚ? ਇੰਪਲੋਇਰ ਵਾਲਾ ਤਾਂ ਫ੍ਰੀ 'ਚ ਹੀ ਹੁੰਦਾ, ਉਹ ਤਾਂ ਇੰਪਲੋਇਰ ਕਰਦਾ, ਜਿਹੜਾ ਤੁਹਾਡਾ ਇੰਪਲੋਇਰ ਹੁੰਦਾ ਉਹ ਫਾਈਲ ਕਰਦਾ। ਓਕੇ ਸਰ, ਮੈਂ ਫਿਰ ਨਾ ਸਰ ਆਫਿਸ 'ਚ ਕਾਲ ਕਰਦਾ ਚੰਗੀ ਤਰ੍ਹਾਂ ਨਾ ਇਨਫੋਰਮੇਸ਼ਨ ਲੈਣ ਲਈ। ਧੰਨਵਾਦ। ਹਾਂਜੀ, ਪਰ ਉਹਦੇ ਵਿੱਚ US ਇੰਪਲੋਇਰ ਇੱਕ ਜਿਹੜਾ ਹੁੰਦਾ ਉਹ ਹੋਣਾ ਚਾਹੀਦਾ ਜਿਹਨੇ ਜੌਬ ਦਿੱਤੀ ਹੋਵੇ, ਡਿਗਰੀ ਦੀ ਫੀਲਡ ਹੋਣੀ ਚਾਹੀਦੀ, ਮਤਲਬ ਕਿ ਸਿਰਫ US ਇੰਪਲੋਇਰ ਕਰ ਸਕਦਾ, ਜਿਹੜਾ ਆਪ ਨਹੀਂ, ਤੁਸੀਂ ਸੈਲਫ ਸਪਾਂਸਰ ਨਹੀਂ ਕਰ ਸਕਦੇ। ਸੁਲੱਖਣ ਸਿੰਘ ਜੀ। ਹਾਂਜੀ ਪਾਰਟੀ ਜਿਹੜੇ ਬਾਬਾ ਜੀ ਸੱਤ ਵੱਲੋਂ ਇੱਕ ਕੁਐਸਚਨ ਹੈ ਜੀ, ਜੋ ਬੰਦੇ ਇੱਥੇ ਸਿਟੀਜ਼ਨ ਹੈ ਵੀ ਉਹਨਾਂ ਬਾਰੇ ਕੀ ਰਾਏ ਹੈ ਕਿ ਤੁਹਾਡੀ, ਕੀ ਉਹਨਾਂ ਸਰਟੀਫਿਕੇਟ ਦੀ ਕਾਪੀ ਨਾਲ ਸਰਟੀਫਿਕੇਟ ਨਾਲ ਚੱਕਣਾ ਚਾਹੀਦਾ ਜਾਂ ਕਿਸ ਤਰ੍ਹਾਂ ਹੈਗਾ? ਤੇ ਦੂਸਰਾ ਸਵਾਲ ਮੇਰਾ ਇਹ ਵੀ ਜੋ ਕਲੀਅਰ ਨਹੀਂ ਹੋਇਆ ਭਾਜੀ, ਪਹਿਲਾ ਕੁਐਸਚਨ ਜਰਾ ਕਲੀਅਰ ਕਰਿਓ ਜਰਾ। ਅੱਛਾ, ਵੀ ਜੋ ਬੰਦੇ ਇੱਥੇ ਅਮਰੀਕਾ ਵਿੱਚ ਸਿਟੀਜ਼ਨ ਹੈਗੇ ਜੀ, ਉਹਨਾਂ ਬਾਰੇ ਕੀ ਸੁਜੈਸ਼ਨ ਹੈ ਤੁਹਾਡਾ ਕਿ ਉਹ ਸਰਟੀਫਿਕੇਟ ਨਾਲ ਚੱਕਣਾ ਚਾਹੀਦਾ, ਕਿਸ ਤਰ੍ਹਾਂ ਹੈਗਾ? ਉਹ ਅੱਛਾ, ਨਾਲ ਕੈਰੀ ਕਰੋ। ਹਾਂਜੀ ਹਾਂਜੀ, ਤੇ ਦੂਸਰਾ ਕੁਐਸਚਨ ਹੈਗਾ ਵੀ ਜੋ ਕੈਨੇਡਾ ਦਾ PR ਨੇ ਤੇ ਉਹ ਅਮਰੀਕਾ ਜਾ ਕੇ ਕਿੰਨਾ ਟਾਈਮ ਰਹਿ ਸਕਦੇ ਨੇ? ਠੀਕ ਹੈ ਜੀ। ਸੋ ਦੇਖੋ ਜੀ, ਸਿਟੀਜ਼ਨ ਦਾ ਕੋਈ ਇਦਾਂ ਦੀ ਹੈ ਨਹੀਂ ਕਿ ਸਰਟੀਫਿਕੇਟ ਜਾਂ ਉਹ ਚੱਕਣਾ ਚਾਹੀਦਾ ਨਾਲ। ਮੈਂ ਤੁਹਾਨੂੰ ਇਹ ਰეკਮੈਂਡ ਕਰੂੰਗਾ, ਇੱਕ ਛੋਟਾ ਜਿਹੜਾ ਸਿਟੀਜ਼ਨਸ਼ਿਪ ਦਾ ਜਿਹੜਾ ਕਾਰਡ ਹੁੰਦਾ ਨਾ, ਉਹ ਕਾਰਡ ਲੈ ਲਓ, ਉਹਨੂੰ ਰੱਖ ਲਓ। ਉਹਦਾ ਹੁਣ ਰੀਜ਼ਨ ਸਿਰਫ ਇਹ ਆ, ਦੇਖੋ ਜੀ ਵੈਸੇ ਤਾਂ ਜਿਹੜੀ ਰੀਅਲ ID ਵਗੈਰਾ ਉਹ 'ਚ ਉਹਨਾਂ ਨੇ ਜਦੋਂ ਚੈੱਕ ਕਰਨਾ ਬੰਦੇ ਦਾ ਪਤਾ ਲੱਗ ਹੀ ਜਾਣਾ ਕਿ ਸਿਟੀਜ਼ਨ ਆ। ਪਰ ਜਿਹੜੀ ਆਪਾਂ ਚੀਜ਼ ਦੇਖ ਰਹੇ ਹਾਂ ਕਿ ਰੇਸ਼ੀਅਲ ਪ੍ਰੋਫਾਈਲਿੰਗ ਬੜੀ ਹੁੰਦੀ ਹੈ, ਕਿ ਬੰਦਾ ਕੁਛ ਕਹਿੰਦਾ ਉਹਨੂੰ ਬਹਿਸ ਬਸਈਏ ਦੇ ਵਿੱਚ ਪੈ ਜਾਂਦੇ ਆ। ਠੀਕ ਆ, ਜਿਹੜੇ ਬੰਦੇ ਨੇ ਹੁਣ ਡਿਨਾਈ ਕਰਨਾ ਕਿ ਨਹੀਂ ਹੈਗਾ ਰੇਸਿਜ਼ਮ, ਉਹ ਆਪਣੀ ਉਹਦੀ ਪ੍ਰੋਬਲਮ ਆ ਜੀ। ਐਕਚੁਅਲ ਦੇ ਵਿੱਚ ਇਹ ਹੈ ਕਿ ਖੱਜਲ ਖਰਾਬੀ ਜਿਹੜੇ ਹਿਸਾਬ ਨਾਲ ਅਨਟ੍ਰੇਨਡ ਆਫਿਸਰ, ਜਿੱਦਾਂ ਤੁਸੀਂ ਕਹ ਲਓ ਕਿ ਬਾਉਂਟੀ ਹੰਟਰ ਜਿਹੜੇ ਪਾਏ ਆ, ਇਹਨਾਂ ਨੇ ਤਾਂ ਬਰਾਊਨ ਬੰਦਾ ਦੇਖ ਕੇ ਥੋੜੀ ਪ੍ਰੋਬਲਮ ਜਿਹੜੀ ਕਰਨੀ ਸ਼ੁਰੂ ਕਰ ਸਕਦੇ ਆ। ਤੇ ਉਹ ਆਪਣਾ ਜਿਹੜਾ ਛੋਟਾ ਕਾਰਡ ਹੁੰਦਾ ਸਿਟੀਜ਼ਨ ਵਾਲਾ, ਉਹ ਮੈਂ ਕਹੂੰਗਾ ਤੁਹਾਨੂੰ ਰეკਮੈਂਡ ਕਰੂੰਗਾ ਜਰੂਰ ਜੇਬ 'ਚ ਰੱਖੋ ਜੀ। ਬਾਕੀ ਕੈਨੇਡਾ ਵਾਲੇ ਜਿਹੜੇ ਇੱਥੇ ਰਹਿ ਸਕਦੇ ਮੈਨੂੰ ਲੱਗਦਾ 30 ਦਿਨ ਆ, ਰਾਈਟ? ਨਹੀਂ ਤਾਂ ਉਹਨਾਂ ਨੂੰ ਫਿੰਗਰਪ੍ਰਿੰਟ ਕਰਾਣੇ ਪਊਗੇ, ਰਾਈਟ? ਹਾਂਜੀ, ਉਹਨਾਂ ਦੀ ਦੇਖੋ ਤੁਹਾਨੂੰ ਦੇਖਣਾ ਪੈਣਾ ਕਿ ਕਿੰਨੀ ਉਹਨਾਂ ਨੂੰ ਐਂਟਰੀ ਉਹਨਾਂ ਨੇ ਦਿੱਤੀ ਆ। ਹਮੇਸ਼ਾ ਇਦਾਂ ਨਹੀਂ ਹੁੰਦਾ ਕਿ 6 ਮਹੀਨੇ ਹੁੰਦੀ ਆ। ਤੇ ਤੁਹਾਨੂੰ I-94 ਜਿਹੜਾ ਹੁੰਦਾ ਉਹ ਆਪਣਾ ਦੇਖਣਾ ਪੈਣਾ ਕਿ ਕਿੰਨੀ ਦੇਰ ਦੀ ਐਂਟਰੀ ਆ। ਜਿੱਦਾਂ ਹੁਣ ਕਈ ਵਾਰੀ ਤੁਸੀਂ ਉਹਨੂੰ ਦੱਸੋਗੇ ਕਿ ਮੈਂ ਅੱਜ ਸਿਰਫ ਸ਼ਾਪਿੰਗ ਕਰਨ ਚੱਲਿਆ, ਹੋ ਸਕਦਾ ਕਿ ਉਹ ਤੁਹਾਨੂੰ 10 ਦਿਨ ਦੀ ਐਂਟਰੀ ਦੇਵੇ। ਸੋ ਜਿੰਨੀ ਤੁਹਾਡੀ ਐਂਟਰੀ ਦਿੱਤੀ ਆ ਉਹਦੇ ਹਿਸਾਬ ਨਾਲ ਉਨਾ ਹੀ ਤੁਸੀਂ ਜਿਹੜਾ ਰਹਿ ਸਕਦੇ ਆ। ਤੇ 30 ਦਿਨ ਤੋਂ ਉੱਤੇ ਜੇ ਲੈਣਾ ਤੇ ਕਦੀ ਤੁਹਾਡੇ US ਦੇ ਵਿੱਚ ਤੁਸੀਂ ਵੀਜ਼ਾ ਜਾਂ ਕੋਈ ਚੀਜ਼ ਅਪਲਾਈ ਨਹੀਂ ਕੀਤੀ ਸੀਗੀ ਤੇ ਫਿੰਗਰਪ੍ਰਿੰਟ ਤੁਹਾਡੇ ਨਹੀਂ ਹੋਇਆ, ਤੇ ਫਿਰ ਤੁਹਾਨੂੰ ਉਹ ਕਰਨੇ ਪੈਣੇ ਆ। ਜੇ ਕਿਤੇ ਤੁਸੀਂ ਵੀਜ਼ੇ ਦੀ ਐਪਲੀਕੇਸ਼ਨ ਵਗੈਰਾ ਜਾਂ ਉਹ ਕੀਤਾ ਸੀਗਾ, ਫਿਰ ਨਹੀਂ ਕਰਨਾ ਪੈਣਾ। ਬਿਲਕੁਲ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਖਾਸ ਕਰਕੇ ਕੈਨੇਡਾ ਵਾਲੇ ਸੁਣਦੇ ਪਏ, ਧਿਆਨ ਦੇ ਨਾਲ ਇਹ ਆਨਸਰ ਤੁਸੀਂ ਦੁਬਾਰਾ ਕੇ ਵੀ ਸੁਣ ਲਿਓ, ਕਿਉਂਕਿ ਬਹੁਤ ਵਾਰ ਆਉਂਦਾ ਸਾਨੂੰ ਕੁਐਸਚਨ ਜੀ। ਅਗਲੇ ਕਾਲਰ ਲਖਵੀਰ ਸਿੰਘ ਜੀ। ਲਖਵੀਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਇੱਕ ਨਾ ਦੋਸਤ ਕੈਨੇਡਾ ਤੋਂ ਆਏ ਸੀਗੇ, ਬੇਟਾ ਸੀ ਉਹਨਾਂ ਦਾ ਨਾਲ, ਤੇ ਦੋਵੇਂ ਜਣੇ ਸੀਗੇ। ਉਹਨਾਂ ਦੀ ਫਾਈਨਲ ਤਰੀਕ ਹੈਗੀ ਜੀ 2026 ਚ ਲਾਸਟ 'ਚ। ਹਾਂਜੀ, ਤੇ ਉਹ ਵਕੀਲ ਚੇਂਜ ਕਰਨਾ ਚਾਹੁੰਦੇ ਜੀ, ਉਹਦੇ ਨਾਲ ਕੋਈ ਫਰਕ ਤਾਂ ਨਹੀਂ ਪੈਂਦਾ ਜੀ ਕੇਸ ਤੇ? ਫਰਕ ਤਾਂ ਵਧੀਆ, ਮੈਂ ਕਿਹਾ ਵਧੀਆ ਫਰਕ ਪਾਉਣ ਲਈ ਵਕੀਲ ਚੇਂਜ ਕਰੂੰਗੇ, ਹੋਰ ਤਾਂ ਕੀ ਫਰਕ ਪਾਣਾ। ਮਤਲਬ ਨਹੀਂ, ਕੇਸ ਤੇ ਮੰਨ ਲਓ ਅੱਗੇ ਪਿੱਛੇ ਤਰੀਕ ਤੇ ਨਹੀਂ ਹੁੰਦੀ ਜੀ ਉਹਦੇ ਨਾਲ ਕੋਈ? ਨਹੀਂ, ਅੱਗੇ ਪਿੱਛੇ ਵਕੀਲ ਚੇਂਜ ਕਰਨ ਨਾਲ ਨਹੀਂ ਹੁੰਦੀ ਜੀ ਉਦਾਂ। ਠੀਕ ਹੈ। ਹਾਂਜੀ, ਬਾਕੀ ਅੱਗੇ ਪਿੱਛੇ ਤਾਂ ਇਦਾਂ, ਹੁਣ ਜਿੱਦਾਂ ਮੰਨ ਲਓ ਆਪਣੀ ਅਗਲੇ ਹਫ਼ਤੇ ਤਰੀਕਾਂ ਜਿਹੜੀਆਂ ਚੜੀਆਂ ਵਾ, ਉਹਦਾ ਨਹੀਂ ਕੋਈ ਗਰੰਟੀ ਹੁੰਦੀ। ਇਹ ਤਾਂ ਫਿਰ 2026 ਚ ਠੀਕ ਹੈ, ਕਿ ਉਹਦੇ ਵਿੱਚ ਕਈ ਵਾਰੀ ਸਰਕਾਰੀ ਵਕੀਲ ਨਹੀਂ ਆਉਂਦਾ ਜਾਂ ਜੱਜ ਨਹੀਂ ਆਉਂਦਾ ਜਾਂ ਕਿੱਦਾਂ, ਹਨਾ। ਠੀਕ ਹੈ ਜੀ। ਬਲਜੀਤ ਸਿੰਘ ਜੀ। ਬਲਜੀਤ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਜੀ, ਮੈਂ ਲਾਸਟ ਟਾਈਮ ਭਾਜੀ ਕੋਲ ਕੀਤੀ ਸੀਗੀ, ਬਟ ਮੈਨੂੰ ਕੁਛ ਸਮਝ ਹੀ ਨਹੀਂ ਲੱਗਿਆ ਸੀਗਾ, ਮੇਰੇ ਕੋਲ ਵੀ ਜਲਦ 'ਚ ਬੋਰ ਹੋ ਗਿਆ ਸੀਗਾ। ਮੈਂ ਭਾਜੀ 2023 ਦੇ ਵਿੱਚ ਆਇਆ ਸੀ ਜੀ ਬਾਰਡਰ ਕ੍ਰਾਸ ਕਰਕੇ, ਜੀ ਤੇ ਮੈਂ 2024 ਦੇ ਵਿੱਚ ਵਿਆਹ ਕਰਾ ਲਿਆ ਸੀਗਾ ਕੈਨੇਡੀਅਨ ਸਿਟੀਜ਼ਨ ਨਾਲ। ਠੀਕ ਹੈ ਜੀ। ਹਾਂਜੀ, ਤੇ ਮੈਂ ਭਾਜੀ ਉਦੋਂ ਫੜ ਹੋ ਕੇ ਆਇਆ ਸੀ ਚੌਂਕੀ ਵਿੱਚ ਦੀ, ਮੇਰੇ ਬਿਆਨ ਨਹੀਂ ਹੋਏ ਸੀਗੇ। ਠੀਕ ਹੈ ਜੀ। ਤੇ ਜਿਹੜਾ ਵਿਆਹ ਕਰਾਇਆ ਸੀਗਾ ਉਹ ਹਾਂਜੀ। ਯੂਐਸ ਦੇ ਵਿੱਚ ਕਰਾਇਆ ਤੁਸੀਂ ਕੈਨੇਡੀਅਨ ਸਿਟੀਜ਼ਨ ਨਾਲ? ਉਹ ਭਾਜੀ ਕੈਨੇਡੀਅਨ ਸਿਟੀਜ਼ਨ ਆ ਜੀ ਵਾਈਫ। ਹਾਂਜੀ, ਇਹ ਵਿਆਹ ਵਿਆਹ ਯੂਐਸ ਇੱਥੇ ਹੋਇਆ ਜਾਂ ਕੈਨੇਡਾ 'ਚ ਹੋਇਆ? ਵਿਆਹ ਕੈਨੇਡਾ 'ਚ ਇੱਥੇ ਹੋਇਆ ਜੀ ਅਮਰੀਕਾ। ਠੀਕ ਹੈ ਜੀ। ਫਿਰ ਅੱਗੇ ਜੀ? ਹਾਂਜੀ, ਹਾਂਜੀ, ਕੁਐਸਚਨ ਹੁਣ ਹੁਣ ਦੱਸੋ। ਭਾਜੀ ਉਹ ਇੱਥੇ ਆ ਕੇ ਮੇਰੇ ਕੋਲ ਰਹਿ ਜਾਂਦੇ ਆ, 6 ਮਹੀਨੇ ਆਉਂਦੇ ਆ, 6 ਮਹੀਨੇ ਮਤਲਬ ਥੋੜਾ ਟਾਈਮ ਚੱਲ ਜਾਂਦੇ ਆ, ਕਦੀ ਠੀਕ 2 ਹੈ ਜੀ। ਮਹੀਨੇ ਰਹਿ ਗਏ। ਤੇ ਠੀਕ ਅਸੀਂ ਹੈ ਉੱਧਰ ਕੇਸ ਹਜੇ ਲਾਇਆ ਨਹੀਂ, ਕਿਉਂਕਿ ਮੇਰੇ ਪਾਸਪੋਰਟ ਦੀ ਬੁਨਿਆਦ ਲੰਘ ਗਈ ਸੀਗੀ, ਪਾਸਪੋਰਟ ਅੰਦਰ ਜਮ੍ਹਾਂ ਆ। ਉਹ ਮੈਂ ਜੀ 1-2 ਵਾਰ ਲੈਣ ਗਿਆ, ਮੈਨੂੰ ਮਿਲਿਆ ਨਹੀਂ ਪਾਸਪੋਰਟ। ਜੀ। ਹਾਂਜੀ, ਤੇ ਹੁਣ ਮੈਂ ਤੁਹਾਡੇ ਕੋਲ ਪੁੱਛਦਾ ਹਾਂ ਕਿ ਤੁਸੀਂ ਮੈਨੂੰ ਕੋਈ ਸੁਜੈਸ਼ਨ ਦਿਓ, ਮੈਂ ਕੀ ਕਰਾਂ, ਕੀ ਕਰਨਾ ਤੁਹਾਡਾ ਚਾਹੀਦਾ? ਮੇਰਾ ਕੇਸ ਬੋਲਦਾ ਨਹੀਂ ਜਿਹੜਾ ਆਨਲਾਈਨ। ਕੇਸ ਹੈ ਉਹ ਸਿਸਟਮ 'ਚ ਬੋਲਦਾ ਨਹੀਂ ਭਾਜੀ। ਜਿਹੜੀ ਤੇ ਤੁਸੀਂ ਅਸਾਈਲਮ ਆਫਿਸ ਮੋਰੇ ਲਗਾਇਆ ਹੋਇਆ ਕੇਸ ਹੈ ਨਾ? ਹਾਂਜੀ ਹਾਂਜੀ ਭਾਜੀ। ਤੇ ਬਿਆਨ ਬਿਨਾਂ ਬਿਆਨ ਬਿਆਨ ਹੋਏ ਨਹੀਂ ਭਾਜੀ, ਮੈਂ ਚੌਂਕੀ ਵਿੱਚ ਦੀ ਦਿਨ ਨਿਕਲਿਆ ਸੀ, ਦੂਜੇ ਦਿਨ। ਬਿਆਨ ਨਹੀਂ ਲਏ ਉਹਨੇ ਤੁਹਾਡੇ? ਹਾਂਜੀ, ਨਹੀਂ ਹੋਏ ਜੀ। ਤੇ ਕਿਹੜੇ ਸਾਲ ਦੀ ਗੱਲ ਹੈ ਜੀ ਇਹ? ਜੀ 2022 ਦੀ। 2 ਸਾਲ ਹੋ ਗਏ। ਤਾਂ ਹੁਣ ਭਾਜੀ ਕੀ ਉਹ ਜੀ। ਕਰਦੇ ਪਏ ਆ, ਕਾਫੀ ਲੋਕਾਂ ਨੂੰ ਚਿੱਠੀਆਂ ਜਿਹੜੀਆਂ ਆ ਰਹੀਆਂ, ਅਸਾਈਲਮ ਆਫਿਸ ਜਿਹੜੇ ਨਾ ਉਹ ਕੇਸ ਉਹਨਾਂ ਦੇ ਖਾਰਜ ਕਰ ਰਹੇ ਆ, ਤੇ ਉਹਨਾਂ ਨੂੰ ਕਹਿੰਦੇ ਆ ਉਹ ਕਿ ਆਈਸ ਵਾਲਿਆਂ ਕੋਲ ਜਾ ਕੇ ਤੇ ਆਪਣੇ ਬਿਆਨ ਜਿਹੜੇ ਕਰਾ ਕੇ ਆਓ। ਓਕੇ ਤੇ ਜੀ। ਤੁਹਾਡੇ ਕੋਲ ਇੱਕ ਆਪਸ਼ਨ ਤਾਂ ਇਹ ਹੈਗੀ ਕਿ ਤੁਸੀਂ ਉਹਨਾਂ ਦੀ ਜਿੱਦਾਂ ਵੇਟ ਕਰ ਸਕਦੇ ਆ ਕਿ ਅਸਾਈਲਮ ਆਫਿਸ ਵਾਲੇ ਤੁਹਾਨੂੰ ਕੀ ਕਹਿੰਦੇ ਆ, ਹੋ ਸਕਦਾ ਉਹ ਤੁਹਾਨੂੰ ਚਿੱਠੀ ਹਾਂਜੀ, ਭੇਜਣ, ਹੋ ਉਹੀ ਸਕਦਾ ਵੇਟ ਕਰਨੀ ਚਾਹੁੰਦੇ। ਹਾਂਜੀ ਹਾਂਜੀ, ਇੱਕ ਹਾਂਜੀ, ਜੀ। ਇੱਕ ਜੀ ਵੇਟ ਕਰ ਸਕਦੇ ਆ। ਦੂਜਾ ਇਹ ਆ ਤੁਸੀਂ ਆਪ ਉਹਨਾਂ ਨੂੰ ਚਿੱਠੀ ਲਿਖ ਸਕਦੇ ਆ ਅਸਾਈਲਮ ਆਫਿਸ ਵਾਲਿਆਂ ਨੂੰ ਕਿ ਮੈਂ ਜੀ ਮੇਰੇ ਬਿਆਨ ਨਹੀਂ ਹੋਏ, ਮੈਨੂੰ ਲੱਗਦਾ ਮੈਂ ਤੁਹਾਡੇ ਸਿਸਟਮ 'ਚ ਨਹੀਂ ਪੈਂਦਾ, ਤੁਸੀਂ ਮੇਰਾ ਕੇਸ ਡਿਸਮਿਸ ਕਰ ਦਿਓ, ਮੈਂ ਆਈਸ ਵਾਲਿਆਂ ਕੋਲ ਚੱਲ ਜਾਊਂਗਾ। ਇੱਕ ਆਪ ਵੀ ਬੰਦਾ ਕਰ ਸਕਦਾ। ਉਹਦੇ ਵਿੱਚ ਜੀ ਰਿਸਕ ਹੁਣ ਓਕੇ ਆਈਸ ਜੀ। ਵਾਲਿਆਂ ਕੋਲ ਹਮੇਸ਼ਾ ਇਹੀ ਹੁੰਦਾ ਕਿ ਉਹ ਫੜ ਕੇ ਬੰਦੇ ਨੂੰ ਬਹਾ ਸਕਦੇ ਆ ਉੱਥੇ, ਬਿਆਨ ਫੇਲ ਕਰ ਸਕਦੇ ਆ, ਠੀਕ ਹੈ ਕਿ ਨਹੀਂ? ਤੇ ਹਾਂਜੀ ਮਤਲਬ ਇਹਦੇ ਵਿੱਚ ਕੋਈ ਏਦਾਂ ਦਾ ਸਿਸਟਮ ਨਹੀਂ ਹੈਗਾ ਕਿ ਸਿੱਧੇ ਤੁਸੀਂ ਕਹੋ ਕਿ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਤੁਹਾਨੂੰ ਉਹਨਾਂ ਨੇ ਭੇਜਤਾ। ਉਹ ਮਤਲਬ ਤਾਂ ਕਿ ਜੇ ਤੁਹਾਡੀ ਅਸਾਈਲਮ ਆਫਿਸ ਇੰਟਰਵਿਊ ਲਵੇ, ਠੀਕ ਹੈ, ਤੇ ਉਹਨਾਂ ਨੂੰ ਐਕਸਪੈਕਟਿਡ ਰਾਈਟ ਦੀ ਤੁਸੀਂ ਭਾਜੀ ਰਿਕੁਐਸਟ ਜੇ ਵਗੈਰਾ ਕੋਈ ਵਾਈਫ ਲਈ ਇੱਥੇ ਦਾ ਕੁਛ ਕੋਈ ਵੀਜ਼ਾ ਵਗੈਰਾ ਕੋਈ ਹੋ ਸਕਦਾ? ਵਾਈਫ ਤੁਹਾਡੇ ਜੀ ਇੱਦਾਂ ਦਾ ਕੁਛ ਡਿਗਰੀ ਕੀ ਹੈ ਉਹਨਾਂ ਕੋਲ? ਉਹਨਾਂ ਦੀ ਕੰਪਿਊਟਰ ਦੀ ਹੈ ਜੀ, ਕੰਪਿਊਟਰ ਇੰਜੀਨੀਅਰ। ਬੈਚਲਰਸ? ਹਾਂਜੀ ਹਾਂਜੀ, ਉਹਨਾਂ ਨੂੰ ਜੀ ਦੇਖੋ TN ਵੀਜ਼ਾ ਟਰਾਈ ਕਰ ਸਕਦੇ ਆ, ਉਹ TN ਵੀਜ਼ਾ ਹੁੰਦਾ ਇੱਕ, ਉਹ ਟਰਾਈ ਕਰੋ। ਤੇ ਜੇ ਬਿਜ਼ਨਸ ਵਗੈਰਾ, ਓਕੇ। ਹਾਂ TN ਵੀਜ਼ਾ ਕਹਿੰਦੇ ਵੀਜ਼ਾ ਨਾ ਕੰਪਨੀ ਲੱਭਣੀ ਪੈਣੀ ਜਿਹੜੀ ਉਹਨਾਂ ਨੂੰ ਹਾਇਰ ਕਰੂਗੀ, ਫਿਰ ਉਹ ਹਾਂਜੀ, ਸੌਖਾ ਹੀ ਹੈ, ਹਾਂਜੀ, ਇੰਨਾ ਓਕੇ। ਹਾਰਡ ਨਹੀਂ ਵੀ ਜੇ ਕੰਪਨੀ ਉਹਨਾਂ ਨੂੰ ਹਾਇਰ ਕਰ ਲੈਂਦੀ, ਰਾਈਟ? ਵਾਈਫ ਦਾ ਓਕੇ TN ਜੀ। ਵੀਜ਼ਾ ਹੋ ਗਿਆ, ਤੇ ਜਾਂ ਫਿਰ ਜੇ ਉਹਨਾਂ ਨੇ ਇਨਵੈਸਟਮੈਂਟ ਕਰਨੀ ਆ ਤੇ E2 ਵੀਜ਼ਾ ਜਿਹੜਾ ਬਿਜ਼ਨਸ ਕਰਨ ਚ ਆ ਸਕਦੇ ਆ। ਭਾਜੀ ਇਨਵੈਸਟਮੈਂਟ 'ਚ ਕਿੰਨੇ ਰੁਪਏ ਹੁੰਦੇ ਆ? ਸਾਡੇ ਕਲਾਇੰਟ ਭਾਜੀ ਜਿੱਦਾਂ ਇੰਡੀਅਨ ਕੁਛ? ਡੇਢ ਤੋਂ ਲੈ ਕੇ $3 ਲੱਖ ਤੱਕ ਜਿਹੜੇ ਇਨਵੈਸਟ ਕਰਨੇ ਪੈਂਦੇ ਆ ਅਮਰੀਕਾ 'ਚ। ਓਕੇ ਜੀ। ਇਹ ਹੈਗੇ ਆ ਜਿਹੜੇ ਓਕੇ ਭਾਜੀ, ਕੈਨੇਡਾ ਥੈਂਕ ਯੂ ਜਾਂ ਜੀ, ਠੀਕ ਹੈ ਯੂਰਪੀਅਨ ਜੀ। ਯੂਨੀਅਨ ਵਾਲੇ ਆ, ਹਨਾ? ਜਿਹੜੇ ਹਾਂਜੀ ਹਾਂਜੀ E2 ਕੰਟਰੀ ਦੇ ਜਿਹੜੇ ਸਿਟੀਜ਼ਨ ਆ ਉਹਨਾਂ ਦੇ ਵਾਸਤੇ। ਜਿਹੜੇ ਇੰਡੀਆ ਦੇ ਆ ਉਹਨਾਂ ਨੂੰ 8 ਲੱਖ ਆ, ਹਨਾ? ਹਾਂਜੀ ਠੀਕ ਹੈ, ਧੰਨਵਾਦ ਠੀਕ ਹੈ ਭਾਜੀ। ਗੁਰਪ੍ਰੀਤ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈ ਕਿ ਮੇਰੇ ਲਾਸਟ ਈਅਰ ਮੇਰੇ ਕਜ਼ਨ ਇੰਡੀਆ ਤੋਂ ਆਇਆ ਸੀ ਬਾਰਡਰ ਤੋਂ, ਤੇ ਉਹਨਾਂ ਦੇ ਪਾਸਪੋਰਟ ਜਮ੍ਹਾਂ ਹੋ ਗਏ ਸੀ ਉੱਥੇ ਬਾਰਡਰ ਤੇ ਭਾਜੀ ਉਹ ਜਦੋਂ ਹੁਣ ਸੋਸ਼ਲ ਸਿਕਿਉਰਿਟੀ ਅਪਲਾਈ ਕਰਨ ਗਿਆ ਤਾਂ ਉਹਨਾਂ ਨੇ ਨਾ ਸਾਨੂੰ ਪੁੱਛਿਆ ਵੀ ਤੁਹਾਡਾ ਪਾਸਪੋਰਟ ਕਿੱਥੇ ਆ ਜੀ? ਉਹਨਾਂ ਨੇ ਕਿਹਾ ਵੀ ਸਾਡਾ ਉੱਥੇ ਜਮ੍ਹਾਂ ਵਾ ਆਈਸ ਵਾਲਿਆਂ ਦੇ, ਤੇ ਉਹਨਾਂ ਫਿਰ ਸਾਨੂੰ ਪੁੱਛ ਪੱਛ ਕੇ ਹੋਰ 1-2 ਚੀਜ਼ਾਂ ਲੈ ਕੇ ਤੇ ਸੋਸ਼ਲ ਸਿਕਿਉਰਿਟੀ ਅਸੀਂ ਅਪਲਾਈ ਕਰ ਰਹੇ ਹਾਂ। ਬਾਅਦ ਉਹਨਾਂ ਨੇ ਲੈਟਰ ਸਾਨੂੰ ਭੇਜੀ ਆ ਕਿ ਤੁਸੀਂ ਮਤਲਬ ਦੁਬਾਰਾ ਫੇਰ ਉੱਥੇ ਸੋਸ਼ਲ ਸਿਕਿਉਰਿਟੀ ਦਫ਼ਤਰ ਦੇ ਵਿੱਚ ਦੁਬਾਰਾ ਆਓ, ਹੈ ਨਾ? ਹਾਂਜੀ ਤੇ ਭਾਜੀ ਉਹਦੇ ਵਿੱਚ ਹੁਣ ਲਾਈਕ ਸਾਨੂੰ ਪਾਸਪੋਰਟ, ਜੇ ਉਹ ਕਹਿੰਦੇ ਵੀ ਤੁਹਾਨੂੰ ਪਾਸਪੋਰਟ ਸਾਨੂੰ ਚਾਹੀਦਾ, ਤੇ ਜੇ ਪਾਸਪੋਰਟ ਉੱਥੇ ਜਮ੍ਹਾਂ ਉਹਦੇ ਜਿੱਥੋਂ ਕਢਾਉਣਾ ਹੋਵੇ ਤੇ ਕਿੱਦਾਂ ਨਿਕਲ ਸਕਦਾ ਜੀ? ਉਹ ਆਈਸ ਵਾਲਿਆਂ ਦੇ ਜੀ ਤੁਸੀਂ ਲਾਇਰ ਕੀਤਾ ਆ ਜੀ? ਹਾਂਜੀ। ਤੇ ਇਹਨਾਂ ਦਾ ਜੀ ਆਈਸ ਦੇ ਕੋਲ ਨਾ ਕਢਾਉਣ ਦੇ ਜਿਹੜਾ ਪਾਸਪੋਰਟ ਕਢਾਉਣ ਦਾ ਜਿਹੜੀ ਆਪਸ਼ਨ ਹੁੰਦੀ ਹੈ ਜੀ, ਤੇ ਇਹਨਾਂ ਨੇ ਆਪਣੀ ਈਮੇਲ ਵਗੈਰਾ ਐਡਰੈਸ ਵਗੈਰਾ ਦਿੱਤੇ ਹੁੰਦੇ, ਤੁਸੀਂ ਆਪਣੇ ਨਾ ਵਕੀਲ ਦੇ ਥਰੂ ਜਿਹੜੀ ਰਿਕੁਐਸਟ ਪਵਾ ਦਿਓ ਉਹਨਾਂ ਨੂੰ। ਠੀਕ ਹੈ ਜੀ, ਧੰਨਵਾਦ ਜੀ। ਹਾਂਜੀ, ਉਹਨਾਂ ਦੇ ਆਫਿਸ ਜਿਹੜਾ ਕੰਟੈਕਟ ਕਰ ਲਿਓ ਆਈਸ ਵਾਲੇ, ਤੇ ਡਾਕੂਮੈਂਟ ਵਗੈਰਾ ਜਿਹੜੇ ਦੇ ਦਿੰਦੇ ਆ ਪਾਸਪੋਰਟ ਜੀ। ਹਨੀ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਜੀ ਹਾਂਜੀ, ਮੈਂ ਨਾ ਮੇਰੀ ਕਜ਼ਨ ਆ, ਉਹਨੇ ਸਿਟੀਜ਼ਨਸ਼ਿਪ ਦਾ ਅਪਲਾਈ ਕਰਤਾ ਸੀ ਤੇ ਉਹਦੀ ਇੰਟਰਵਿਊ ਆ ਗਈ ਸੀ, ਉਹਨੇ ਡਿਸੇਬਿਲਿਟੀ ਲਈ ਸੀ, ਹੈ ਨਾ? ਤੇ
ਉਹ ਡਾਕਟਰ ਨੇ ਉਹਨੂੰ ਨੋਟ ਲਿਖ ਕੇ ਦਿੱਤਾ ਸੀ, ਸਾਰਾ ਕੁਝ ਕੀਤਾ ਸੀ, ਤੇ ਉਹਨਾਂ ਨੇ ਉਹ ਅਪਰੂਵ ਕਰ ਦਿੱਤੀ ਸੀ, ਪਰ ਉਹ ਕਹਿੰਦੇ ਤੈਨੂੰ ਰਿਜ਼ਲਟ ਜਿਹੜਾ ਉਹ ਮੇਲ 'ਚ ਆਏਗਾ ਜੀ। ਉਸ ਤੋਂ ਮਹੀਨੇ ਕੁ ਬਾਅਦ ਉਹ ਘਰੇ ਆਏ ਸੀ ਆਪ, ਆਫਿਸਰ 2 ਆਫਿਸਰ ਚੈੱਕ ਕਰਨ ਵਾਸਤੇ ਆਏ ਸੀ। ਇੱਕ ਮਿੰਟ ਜੀ, ਉਹ ਇਹ ਡਿਸੇਬਿਲਿਟੀ ਵਾਲਾ ਨਹੀਂ ਆਪਾਂ ਸ਼ੋਅ ਕਰ ਰਹੇ, ਅਸੀਂ ਸਿਰਫ ਇਮੀਗ੍ਰੇਸ਼ਨ ਵਾਲਾ ਕਰ ਰਹੇ ਹਾਂ। ਹਾਂਜੀ, ਮੈਂ ਉਹ ਪੁੱਛਣਾ ਸੀ ਕਿ ਅਜੇ ਤੱਕ ਰਿਜ਼ਲਟ ਕੋਈ ਆਇਆ ਨਹੀਂ ਉਹਨਾਂ ਦਾ। ਨਹੀਂ, ਉਹ ਤੁਸੀਂ ਨਾ ਡਿਸੇਬਿਲਿਟੀ ਵਾਲੇ ਜਿਹੜੇ ਵਕੀਲ ਆ ਜਾਂ ਉਹਨਾਂ ਨਾਲ ਗੱਲ ਕਰੋ। ਇਹ ਆਏ ਅੱਜ ਦਾ ਸ਼ੋਅ ਜਿਹੜਾ ਇਮੀਗ੍ਰੇਸ਼ਨ ਦਾ ਹੈ। ਓਕੇ ਠੀਕ ਹੈ ਜੀ, ਧੰਨਵਾਦ ਜੀ। ਪਰਮਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੇਰੇ ਨਾ ਮਤਲਬ ਮੇਰਾ ਇੱਕ ਨੈਫਿਊ ਆ, ਉਹਨੂੰ ਉਹਦੇ ਫਾਦਰ ਨੇ ਅਪਲਾਈ ਕੀਤਾ ਸੀ, ਤੇ ਉਹ ਤਕਰੀਬਨ 20 ਸਾਲਾਂ ਬਾਅਦ ਉਹਦੀ ਇੰਟਰਵਿਊ ਆਈ, ਹੋ ਗਿਆ ਸਾਰਾ ਕੁਝ, ਉਹਦੇ ਪਾਸਪੋਰਟ ਲੈ ਲਏ, ਉਹਨੂੰ ਥੈਂਕਸ ਕਹਿ ਕੇ ਉਹਨੂੰ ਉੱਥੋਂ ਵਾਪਸ ਭੇਜਤਾ ਵੀ ਤੇਰਾ ਅਸੀਂ ਵੀਜ਼ਾ ਅਪਰੂਵ ਕਰਤਾ। ਤੇ ਹੁਣ ਜਦੋਂ ਅਸੀਂ ਉਹ 3 ਵੀਕਾਂ ਹੋ ਗਈਆਂ, ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ। ਹੁਣ ਜਦੋਂ ਅਸੀਂ ਉਹਦਾ ਸਟੇਟਸ ਦੇਖਦੇ ਹਾਂ, ਉਹ ਵੀਜ਼ਾ ਰਿਫਿਊਜ਼ਡ ਲਿਖਿਆ ਹੋਇਆ ਉਹਦੇ ਤੇ। ਇਹ ਆਪਾਂ ਪਰਮਿੰਦਰ ਭਾਜੀ ਜੇ ਉਹਨਾਂ ਨੂੰ ਪਿਛਲੇ ਵੀਕ ਵੀ ਕੁਐਸਚਨ ਪੁੱਛਿਆ ਸੀ ਉਦਾਂ, ਪਰ ਫਿਰ ਇੱਕ ਵਾਰੀ ਫੇਰ ਦੱਸ ਦਿਓ। ਨਹੀਂ, ਉਹ ਪੇਰੈਂਟਸ ਦੀ ਗੱਲ ਸੀ ਨਾ, ਇਹ ਬੱਚੇ ਦੀ ਗੱਲ ਆ, ਮੁੰਡੇ ਦੀ ਗੱਲ ਆ। ਉਹ ਅੱਛਾ, ਸੋ ਯੂਐਸ ਸਿਟੀਜ਼ਨ ਫਾਦਰ ਨੇ ਜਵਾਕ ਲਈ ਫਾਈਲ ਕੀਤਾ ਇਦਾਂ? ਫਾਈਲ ਕੀਤਾ, ਹਾਂਜੀ। ਠੀਕ ਹੈ, ਉਹਦੀ ਐਂਟਰੀ ਹੋ ਗਈ, ਫੈਮਿਲੀ ਦੀ ਸਾਰਾ ਕੁਝ ਹੋ ਗਿਆ, ਉਹਦੇ ਪਾਸਪੋਰਟ ਜਮ੍ਹਾਂ ਹੋ ਗਏ। ਹਾਂਜੀ, ਵੀਜ਼ਾ ਰਿਫਿਊਜ਼ ਦਾ ਮਤਲਬ ਇਹ ਨਹੀਂ ਹੈਗਾ ਕਿ ਪੱਕਾ ਹੀ ਉਹਨਾਂ ਨੇ ਕਰਤਾ। ਵੀਜ਼ਾ ਰਿਫਿਊਜ਼ਲ ਦਾ ਮਤਲਬ ਇਹ ਹੋ ਸਕਦਾ ਕਿ ਉਹਨਾਂ ਨੂੰ ਕੋਈ ਹੋਰ ਜਿਹੜੇ ਡਾਕੂਮੈਂਟ ਚਾਹੀਦੇ ਆ, ਤੇ ਕਈ ਵਾਰੀ ਛੋਟੇ ਮੋਟੇ ਡਾਕੂਮੈਂਟ। ਜੀ ਆਵਾਜ਼ ਬੰਦ ਹੋਈ ਤੁਹਾਡੀ। ਹਾਂਜੀ, ਸੌਰੀ। ਹੁਣ ਠੀਕ ਆ, ਦੁਬਾਰਾ ਕੀ ਫਿਰ ਦੱਸੋ। ਉਹ ਜੀ ਇਦਾਂ ਹੁੰਦਾ ਕਿ ਜਿਹੜਾ ਆਪਣਾ ਵੀਜ਼ਾ ਰਿਫਿਊਜ਼ਲ ਹੁੰਦਾ ਨਾ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਪੱਕਾ ਹੀ ਜਿਹੜਾ ਡਿਨਾਈ ਕਰਤਾ। ਉਹਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੇ ਕੋਈ ਹੋਰ ਡਾਕੂਮੈਂਟ ਵਗੈਰਾ ਜਿਹੜੇ ਲੈਣੇ ਆ, ਹੋਰ ਥੋੜੀ ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਚਾਹੀਦੀ ਹੈ। ਤੁਸੀਂ ਐਮਬੈਸੀ ਵਾਲਿਆਂ ਨੂੰ ਜੀ ਸੰਪਰਕ ਕਰੋ, ਠੀਕ ਹੈ, ਕਿਉਂਕਿ ਉਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਵਗੈਰਾ ਚਾਹੀਦੀ ਹੈ, ਤੇ ਉਹ ਬਿਜ਼ੀ ਓਬਵੀਅਸਲੀ ਇਦਾਂ ਨਹੀਂ ਕਿ ਉਹਨਾਂ ਨੇ ਰਾਈਟ ਵੇ ਤੁਹਾਨੂੰ ਰਿਪਲਾਈ ਕਰ ਦੇਣਾ ਕਿ ਪਹਿਲੇ ਹਫਤੇ ਹੀ। ਪਰ ਹਾਂਜੀ, ਉਹ ਤੁਹਾਨੂੰ ਦੱਸ ਦੇਣਗੇ ਜੀ। ਇਹਦੇ ਵਿੱਚ ਕੋਈ ਜੇ ਤਾਂ ਸਟ੍ਰੇਟ ਫਾਰਵਰਡ ਫਾਦਰ ਚਾਈਲਡ ਰਿਲੇਸ਼ਨਸ਼ਿਪ ਹੈਗਾ ਆਪਣਾ, ਤੇ ਡਾਕੂਮੈਂਟ ਵਗੈਰਾ ਹੈਗੇ ਆ, ਤੇ ਇਹਦੇ ਵਿੱਚ ਫਿਰ ਕੋਈ ਪ੍ਰੋਬਲਮ ਆਣੀ ਨਹੀਂ ਚਾਹੀਦੀ। ਵੇਟ ਕਰੋ ਤੁਸੀਂ, ਉਹਨਾਂ ਨਾਲ ਫੋਲੋ ਅਪ ਰੱਖੋ ਜੀ। ਠੀਕ ਹੈ, ਥੈਂਕ ਯੂ ਜੀ। ਧੰਨਵਾਦ ਗਰੇਵਾਲ ਸਾਹਿਬ। ਜਗਦੀਪ ਸਿੰਘ ਜੀ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਹੀ, ਮੇਰੀ 9ਵੇਂ ਮਹੀਨੇ ਫਾਈਨਲ ਡੇਟ ਸੀਗੀ, ਤੇ ਮੇਰਾ ਯੂ ਵੀਜ਼ਾ ਵੀ ਅਪਲਾਈ ਕੀਤਾ, ਉਹਦਾ ਬੋਨੋਫਾਈਡ ਕਦੋਂ ਤੱਕ ਆ ਜਾਂਦਾ ਜੀ? ਭਾਜੀ 5 ਸਾਲ ਲੱਗ ਹੀ ਜਾਂਦੇ ਭਾਜੀ ਬੋਨੋਫਾਈਡ ਆਉਣ ਨੂੰ ਭਾਜੀ। ਹਾਂਜੀ ਹਾਂਜੀ, ਇੱਕ ਭਾਜੀ ਉਹ ਪੁੱਛਣਾ ਜੇ ਕੇਸ ਕਈ ਵਾਰ ਡਿਨਾਈ ਹੁੰਦਾ ਜੀ, ਆਪਾਂ ਇੱਥੇ ਰਹਿ ਸਕਦੇ ਹਾਂ? ਜਿਵੇਂ ਅਗਲੇ 10ਵੇਂ ਮਹੀਨੇ ਉਹਦੀ ਆਈਸ ਦੀ ਡੇਟ ਵੀ ਆਈ ਆਪਣੀ। ਤਾਂ ਜਦ ਤੱਕ ਤੁਸੀਂ, ਜੇ ਤੁਹਾਨੂੰ ਅਪੀਲ ਦੀ ਆਪਸ਼ਨ ਹੈਗੀ ਹੈ, ਤੇ ਫਿਰ ਤੁਹਾਡਾ ਜਿਹੜਾ ਜਦ ਤੱਕ ਅਪੀਲਾਂ ਚੱਲਦੀਆਂ ਤੁਸੀਂ ਕਰ ਸਕਦੇ ਹੋ ਜੀ, ਜਦ ਤੱਕ ਰਿਮੂਵਲ ਆਰਡਰ ਫਾਈਨਲ ਨਹੀਂ ਹੁੰਦਾ। ਧੰਨਵਾਦ ਜੀ। ਪਰਮਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀ, ਮੇਰਾ ਫਰੈਂਡ ਹੈ ਇੱਕ, ਤੇ ਉਹ ਜਿਹਦਾ ਵਰਕ ਪਰਮਿਟ ਰਿਨਿਊ ਨਹੀਂ ਹੋਇਆ ਸੀ, ਤੇ ਉੱਦਾਂ ਉਹਦਾ ਲਾਇਸੈਂਸ ਬਣਿਆ ਸੀ, ਤੇ ਉਹ ਕੰਮ ਕਰੀ ਜਾਂਦਾ ਜੇ ਟਰੱਕ ਚਲਾਉਂਦਾ ਆ। ਤੇ ਹੁਣ ਉਹਦੀ ਆਈਸੀ ਲੈਟਰ ਆਈ ਆ ਉਹਨੂੰ, ਤੇ ਉਹਨੇ ਲਿਖਿਆ, ਉਹਨੇ ਕਿਹਾ ਵੀ ਉਹਨੂੰ ਜਾਂ ਤਾਂ ਪੇਸ਼ ਕਰੋ ਜਾਂ ਆਪ ਹੀ ਪੇਸ਼ ਹੋਵੇ। ਉਹਨੇ ਡੇਟ ਵੀ ਦਿੱਤੀ ਆ, ਤੇ ਉਹਨੇ ਉੱਪਰ ਲਾਈਕ ਉਹਨੇ ਟਿਕ ਮਾਰਕ ਕੀਤਾ ਰਿਮੂਵਲ। ਤੇ ਇਹਦਾ ਕੀ ਮਤਲਬ ਕਿ ਹੁੰਦਾ ਭਾਜੀ, ਇਹਦਾ ਕੋਈ ਦੱਸ ਸਕਦੇ? ਨਹੀਂ, ਉਹਦਾ ਕੇਸ ਫੇਲ ਹੋ ਗਿਆ ਬੰਦੇ ਦਾ। ਕੇਸ ਹਾਂਜੀ, ਉਹਦਾ ਡਿਨਾਈ ਹੋ ਗਿਆ ਸੀਗਾ, ਪਹਿਲਾਂ ਹੀ ਹੋ ਗਿਆ ਸੀ। ਉਹ ਤਾਂ ਮਤਲਬ ਕਾਫੀ 2-3 ਸਾਲ ਹੋ ਗਿਆ, ਪਰ ਉਹ ਹਾਲੇ ਉਹਨੂੰ ਕੁਛ ਹੋਰ, ਉਸ ਤੋਂ ਬਾਅਦ ਉਹਨੇ ਕੁਛ ਨਹੀਂ, ਉਹਨੂੰ ਮਤਲਬ ਕਿ ਲੈਟਰ ਨਹੀਂ ਆਈ, ਕੁਛ ਨਹੀਂ ਆਇਆ। ਅਪੀਲ ਵਗੈਰਾ ਵੀ ਹੁਣ ਆਈ ਆ ਲਾਈਕ ਅਪੀਲ ਵਗੈਰਾ ਵੀ ਫੇਲ ਹੋ ਗਈਆਂ ਅਪੀਲ ਵੀ। ਹਾਂਜੀ, ਉਹ ਵੀ ਫੇਲ ਹੋ ਗਈ ਸੀ। ਹਾਂਜੀ, ਦੇਖੋ ਜੀ, ਇਹਨਾਂ ਨੇ ਫਿਰ ਆਹੀ ਰਿਮੂਵਲ ਹੀ ਕਰਨਾ ਜੀ। ਉਹ ਤਾਂ ਫਿਰ ਬੰਦਾ ਵਿਦਆਊਟ ਆਪਸ਼ਨ ਆ, ਕੱਚਾ ਹੀ ਰਹਿ ਰਿਹਾ, ਉਹਦਾ ਤਾਂ ਫਿਰ ਕੁਝ ਹੋ ਨਹੀਂ ਸਕਦਾ ਜੀ। ਅੱਜ ਆਪਾਂ ਸ਼ੋਅ ਇਹਦੇ ਬਾਰੇ ਹੁਣ ਜਿੱਦਾਂ ਉਹਨੇ ਬੁਲਾਇਆ, ਜਿੱਦਾਂ ਉਹਨੇ ਉੱਥੇ ਅੱਜ ਆਪਾਂ ਜੀ ਸ਼ੋਅ ਇਹਦੇ ਬਾਰੇ ਕੀਤਾ ਸੀਗਾ ਕਿ ਜਿਹੜਾ ਹੁਣ ਬੰਦਾ ਇਦਾਂ ਕਾਰਨਰ ਹੋ ਜਾਂਦਾ, ਠੀਕ ਆ, ਇੱਕ ਹੈਗਾ ਕਿ ਜੇਲ੍ਹ ਜੂਲ ਵਾਲੇ ਤਰੀਕੇ ਦੇ ਨਾਲ ਫਿਰ ਉਹਨੂੰ ਭੇਜੂਗੇ, ਠੀਕ ਆ। ਦੂਜਾ ਇਹ ਹੈਗਾ ਕਿ ਆਹੀ ਜਿਹੜਾ ਤੁਹਾਨੂੰ ਦੱਸਿਆ ਕਿ ਰਜਿਸਟ੍ਰੇਸ਼ਨ ਵਗੈਰਾ ਕਰਕੇ ਤੇ ਜਾਣਾ ਤਾਂ ਜੀ ਇਹਦੇ ਵਿੱਚ ਪੈਂਦਾ। ਦੇਖੋ ਜੀ, ਉਹ ਫਿਊਜੀਟਿਵ ਕਰਾਰ ਕਰ ਦਿੰਦੇ ਆ, ਠੀਕ ਆ। ਹੁਣ ਟਰੈਕ ਕਰ ਰਹੇ ਆ, ਦੇਖ ਲਓ 2-2 3-3 ਸਾਲ ਪੁਰਾਣੇ ਜਿਹੜੇ ਕੇਸ ਆ, ਤੇ ਇਹਦੇ ਵਿੱਚ ਤੁਹਾਨੂੰ ਜੇ ਤੁਸੀਂ ਨਹੀਂ ਉਹਨੂੰ ਅਪੀਅਰ ਕਰੋਗੇ ਜਿੱਦਾਂ ਡੇਟ ਦਿੱਤੀ ਜਿਹੜੀ, ਤਾਂ ਉਹ ਕਹਿੰਦੇ ਬਈ ਅਸੀਂ ਉਹਦਾ ਵਾਰੰਟ ਜਾਰੀ ਕਰ ਦੇਣਾ, ਤੇ ਉਹਦਾ ਬੌਂਡ ਵੀ ਲਾਈਕ ਉਹ ਕਰ ਦੇਣਾ ਸੀ, ਬੌਂਡ ਵੀ ਕਰ ਦੇਣਾ, ਤੇ ਫਾਈਨ ਵੀ ਫਿਰ ਉਹ ਇਨਫੋਰਸ ਕਰਨੇ ਸ਼ੁਰੂ ਕਰ ਦੇਣੇ ਉਹਨੇ ਹੋਰ, ਹੈ ਨਾ। ਤੇ ਇਹਦੇ ਵਿੱਚ ਤੁਸੀਂ ਦੇਖ ਲਓ ਅੱਛਾ ਜੀ।
ਆਪਣਾ ਮਤਲਬ ਤੇ ਆਪਾਂ ਭਾਜੀ ਤਾਂ ਇਹਦਾ ਜੀ ਵੀ ਮੈਂ ਪੁੱਛਣਾ ਸੀ ਤੁਹਾਨੂੰ ਵੀ ਉਹ ਆਪ ਹੀ ਆਪਣੀ ਮਰਜ਼ੀ ਨਾਲ ਜੇ ਉਹਨੂੰ ਜਾਣਾ ਹੋਵੇ ਤਾਂ ਉਹ ਪਹਿਲਾਂ ਜਾ ਸਕਦਾ ਕਿ ਉਹਨੂੰ ਅਪੀਅਰ ਪਹਿਲਾਂ ਹੋਣਾ ਪੈਣਾ ਇਸ ਡੇਟ ਤੇ? ਜੇ ਆਪ ਮਤਲਬ ਕਿ ਉਹਦੇ ਕੋਲ ਪਾਸਪੋਰਟ ਹੈਗਾ, ਉਹ ਆਪਣੇ ਕੰਟਰੀ ਜਾ ਸਕਦਾ, ਉਹ ਪੁੱਛ ਰਹੇ ਆ? ਹਾਂਜੀ, ਮਤਲਬ ਆਪੇ ਜੇ ਉਹਨੂੰ ਉਹ ਜਾਣਾ ਤਾਂ ਉਹ ਚਾਹੁੰਦਾ ਹੀ ਜਿੱਦਾਂ ਨਾ, ਉਹ ਕਹਿੰਦਾ ਵੀ ਮੈਂ ਹੁਣ ਚੱਲ ਜਾਣਾ ਆ, ਤੇ ਉਹ ਜੇ ਆਪ ਹੀ ਪਰਸਨਲੀ ਆਪਣੀ ਟਿਕਟ ਲਵੇ ਤੇ ਮਤਲਬ ਕਿ ਉਹਨੂੰ ਪਹਿਲਾਂ ਦੱਸਣਾ ਪੈਣਾ ਇਹਨਾਂ ਨੂੰ, ਕੋਈ ਜਾਣਾ ਪੈਣਾ ਇਸ ਡੇਟ ਤੇ ਜਿਹੜੀ ਉਹਨੇ ਦਿੱਤੀ ਵਾ? ਨਹੀਂ, ਜੇ ਦੇਖੋ ਜੀ ਜਾਣ ਵਾਲੇ ਬੰਦੇ ਨੂੰ ਕੋਈ ਨਹੀਂ ਰੋਕਦਾ। ਤੁਸੀਂ ਜੇ ਟਿਕਟ ਲੈ ਕੇ ਜੇ ਜਾਂਦੇ ਆ, ਉਹਨਾਂ ਨੂੰ ਪ੍ਰੂਫ ਦਿੰਦੇ ਆ ਕਿ ਮੈਂ ਚੱਲ ਗਿਆ, ਤੇ ਤੁਸੀਂ ਉਹਨਾਂ ਨੂੰ ਉਹ ਪ੍ਰੂਫ ਕਰ ਸਕਦੇ ਆ, ਕਿਉਂਕਿ ਉਹਨਾਂ ਦਾ ਕੰਮ ਵੀ ਤਾਂ ਇਹੀ ਹੈ ਕਿ ਉਹਨਾਂ ਨੇ ਵੀ ਫੜ ਕੇ ਪ੍ਰੋਸੈਸ ਕਰਕੇ ਭੇਜਣਾ ਹੀ ਹੈ। ਜੇ ਬੰਦਾ ਆਪ ਹੀ ਚੱਲ ਜਾਵੇ ਤਾਂ ਉਹਨਾਂ ਨੂੰ ਉਸ ਚੀਜ਼ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਠੀਕ ਹੈ। ਤੇ ਤੁਸੀਂ ਹਾਂਜੀ ਜੇ ਕਰਨਾ ਤਾਂ ਉਹ ਤੋਂ ਪਹਿਲਾਂ ਜਿਹੜਾ ਕਰਨਾ ਪੈਣਾ, ਇਹ ਨਹੀਂ ਕਿ ਮੈਂ ਬਾਅਦ 'ਚ ਪਲਾਨ ਬਣਾਉਣਾ ਜਾਂ ਇੱਦਾਂ ਵਾ। ਤੇ ਇਹਦੇ ਵਿੱਚ ਜਿਹੜੇ ਹਿਸਾਬ ਨਾਲ ਤੁਸੀਂ ਹਾਂਜੀ, ਦੱਸੋ। ਜਿਹੜੇ ਪਹਿਲਾਂ ਭਾਜੀ ਅੱਧਾ ਘੰਟਾ ਸ਼ੋਅ ਕੀਤਾ ਉਹ ਇਹਦੇ ਤੇ ਸੀ, ਉਹ ਦੁਬਾਰਾ ਕੀ ਫੇਰ ਸੁਣ ਲਿਓ। ਹਾਂਜੀ, ਉਹ ਮੈਨੂੰ ਲੱਗਦਾ ਹੁਣ ਤੁਸੀਂ ਥੋੜਾ ਜਿਹਾ ਲੇਟ ਹੋ ਗਏ, ਤੁਸੀਂ ਥੋੜਾ ਜਿਹਾ ਉਹ ਚੀਜ਼ 'ਚ ਲੇਟ ਹੋ ਗਏ ਆ ਕਿ ਜਿਹੜਾ ਟਿਕਟ ਲੈ ਕੇ ਤੇ $1000 ਜਿਹੜਾ ਮਿਲੂਗਾ, ਟਰਾਈ ਤੁਸੀਂ ਉਹ ਵੀ ਕਰ ਸਕਦੇ ਆ ਜੀ, ਠੀਕ ਹੈ, ਕਿ ਮੈਂ ਕਰਨਾ ਚਾਹੁੰਦਾ, ਜੇ ਉਹ ਟਰਾਈ ਕਰਨਾ ਤੁਸੀਂ ਉਹ ਵੀ ਟਰਾਈ ਕਰ ਦਿਓ। ਪਰ ਜੇ ਬੰਦੇ ਕੋਲ ਪੈਸੇ ਹੈਗੇ ਆ, ਫਿਰ ਤਾਂ ਵੀ ਮੈਂ ਕਿਹਾ $1000 ਦੇ ਉਹਦੇ ਚੱਕਰਾਂ 'ਚ ਨਾ ਪਵੇ। ਜੇ ਬੰਦੇ ਨੇ ਜਾਣਾ ਹੀ ਆ, ਸਿੱਧੇ ਟਿਕਟ ਲੈ ਕੇ ਫਿਰ ਮਾਣ ਇੱਜ਼ਤ ਨਾਲ ਜਿਹੜਾ ਬੰਦਾ ਜਾ ਸਕਦਾ ਜੀ। ਅੱਛਾ, ਤੇ ਬਾਈ ਚਾਂਸ ਜਿੱਦਾਂ ਹੁਣ ਜੇ ਉਹ ਜਾਂਦਾ ਇਸ ਡੇਟ ਤੇ ਉੱਥੇ ਜਾਂਦਾ ਹੈ, ਤੇ ਉੱਥੇ ਫਿਰ ਉਹਦਾ ਕੀ ਮਤਲਬ ਉੱਥੇ ਅਰੈਸਟ ਕਰ ਲਓਗੇ? ਉਸ ਲਈ ਮੈਂ ਉਹਨੇ ਵੀ ਉਹੀ ਮਤਲਬ ਕਿ ਮਤਲਬ ਰੱਖਣਾ ਹੁੰਦਾ ਪਹਿਲਾਂ ਜੇਲ੍ਹ 'ਚ, ਫੇਰ ਭੇਜਣਾ ਹੁੰਦਾ ਵੀ ਕਿੱਦਾਂ, ਕੋਈ ਕੁਝ ਹਾਂਜੀ, ਹੈਗਾ ਇਹਦਾ ਆਈਡੀਆ? ਪਹਿਲਾਂ ਜੀ ਆਈਸ ਵਾਲਿਆਂ ਨੇ ਜਿੱਦਾਂ ਅਰੈਸਟ ਕਰਨਾ ਹੁੰਦਾ, ਤੇ ਫਿਰ ਉਹਨਾਂ ਨੇ ਜਿਹੜੇ ਆਹੀ ਆਪਣਾ ਰਿਮੂਵਲ ਆਰਡਰ ਜਿਹੜੇ ਹੈਗੇ ਉਹਨੂੰ ਐਗਜ਼ੀਕਿਊਟ ਕਰਨਾ ਹੁੰਦਾ, ਤੇ ਫਿਰ ਉਹ ਜਿਹੜੇ ਹਿਸਾਬ ਨਾਲ ਵੀ ਉਹਨਾਂ ਕੋਲ ਟਰੈਵਲ ਡਾਕੂਮੈਂਟ ਵਗੈਰਾ ਬਣਦੇ ਆ, ਉਹਦੇ ਹਿਸਾਬ ਨਾਲ ਉਹ ਫਿਰ ਜਿੰਨੀ ਸਪੀਡ ਤੇ ਉਹ ਬਣਵਾ ਸਕਦੇ ਆ ਉਹਦੇ ਹਿਸਾਬ ਨਾਲ, ਤੇ ਕਈ ਵਾਰੀ ਉਹ ਤੁਹਾਨੂੰ ਛੱਡ ਵੀ ਦਿੰਦੇ ਆ, ਕਹਿੰਦੇ ਟਰੈਵਲ ਡਾਕੂਮੈਂਟ ਬਣਾ, ਛੇਤੀ ਅਪਲਾਈ ਕਰ, ਡਿਪੈਂਡਿੰਗ ਉਹਨਾਂ ਦੀ ਜਿਹੜੀ ਡਿਟੈਂਸ਼ਨ ਫੈਸਿਲਿਟੀਆਂ, ਉਹਦੀ ਕਪੈਸਿਟੀ ਕੀ ਜਿਹੜੀ ਹੈਗੀ ਆ। ਤੇ ਆਪਾਂ ਜਿਹੜੀ ਚੀਜ਼ ਦੇਖੀ ਹੈ ਜੀ ਹੁਣ ਪਿਛਲੇ 8 ਮਹੀਨਿਆਂ ਤੋਂ, ਉਹਦੇ ਵਿੱਚ ਇਹ ਹੈ ਕਿ ਕੁਇਕ ਡਿਪੋਰਟ ਜਿਹੜਾ ਕਰਦੇ ਆ, ਇੰਨਾ ਕੋਈ ਸਰਕਾਰ ਜਿਹੜੀ ਤੇਜ਼ ਹੈ ਸਾਰੀਆਂ ਕੰਟਰੀਆਂ ਨਾਲ, ਇਹਨਾਂ ਨੇ ਜਿਹੜੇ ਆਲਰੇਡੀ ਕੀਤੇ ਹੋਏ ਆ ਟਰੈਵਲ ਡਾਕੂਮੈਂਟ ਵਗੈਰਾ ਕਰਕੇ, ਤੇ ਹਫ਼ਤੇ ਦੇ ਅੰਦਰ ਜਿਹੜਾ ਸੀਗਾ ਮੇਰੇ ਹਿਸਾਬ ਨਾਲ ਉਹ ਕਰ ਦਿੰਦੇ ਆ। ਬਟ ਬਾਕੀ ਇਹ ਹੈ ਕਿ ਜੇ ਬੰਦਾ ਰੈਡੀ ਹੈ ਜਾਣ ਲਈ, ਹਾਂਜੀ, ਉਹ ਜਾ ਸਕਦਾ ਜੀ। ਨਾਲੇ ਪਤਾ ਕੀ ਆ ਜੀ ਅਸੀਂ ਹਰ ਰੋਜ਼ ਖਬਰਾਂ ਸਾਂਝੀਆਂ ਕਰਦੇ ਹਾਂ ਵੀ ਡਿਟੈਂਸ਼ਨ ਸੈਂਟਰਸ ਦੀ ਜਿਹੜੀ ਕੰਡੀਸ਼ਨ ਆ ਬਾਹਲੀ ਗੁੱਡ ਨਹੀਂ ਹੈਗੀ। ਬਹੁਤ ਸਟੋਰੀਆਂ ਆ ਰਹੀਆਂ, ਕਿੰਨੇ ਬੰਦੇ ਉੱਥੇ ਨੂੜਿਓ ਆ, ਇੱਕੋ ਟਾਇਲਟ ਆ, 50 ਬੰਦੇ ਆ, ਫੂਡ ਨਹੀਂ ਚੱਜ ਨਾਲ। ਸੋ ਬਹੁਤ ਉਹਦੇ ਨਾਲੋਂ ਤਾਂ ਬੈਟਰ ਇਹੀ ਆ ਵੀ ਉੱਥੇ ਜਾਣ ਨਾਲੋਂ ਤਾਂ ਬੰਦਾ ਸਿੱਧਾ ਹੀ ਚੱਲ ਜਾਏ, ਠੀਕ ਹੈ ਕਿ ਨਹੀਂ? ਹਾਂਜੀ, ਹੁਣ ਇਹਦੇ ਵਿੱਚ ਇੱਦਾਂ ਕਿ ਜਿਹੜਾ 2-3 ਚੀਜ਼ਾਂ ਤੁਸੀਂ ਦੇਖਣੀਆਂ ਹੁੰਦੀਆਂ। ਇੱਕ ਆਪਣੇ ਜ਼ਰੂਰ ਵਕੀਲ ਨਾਲ ਪਹਿਲਾਂ ਗੱਲ ਕਰੋ, ਠੀਕ ਹੈ ਕਿ ਨਹੀਂ? ਕਿਉਂਕਿ ਕਾਫੀ ਤੁਹਾਡੇ ਜਿਹੜੇ ਮਤਲਬ ਰਾਈਟਸ ਵਗੈਰਾ ਜਿਹੜੇ ਹੋ ਸਕਦੇ ਆ, ਪਰ ਜੇ ਤੁਸੀਂ ਸਾਰੀਆਂ ਅਪੀਲਾਂ-ਪੂਲਾਂ ਐਗਜ਼ੌਸਟ ਕਰ ਲਈਆਂ, ਫਿਰ ਤੁਸੀਂ ਜਿਹੜਾ ਡੈਡ ਐਂਡ ਹਿੱਟ ਕਰਤਾ ਇੱਥੇ। ਤੇ ਉਹ ਹੁਣ ਜਿਹੜੇ ਸੀਗੇ ਪੁਰਾਣੇ ਟਾਈਮਾਂ ਦੇ ਵਿੱਚ ਸਰਕਾਰਾਂ ਨਹੀਂ ਆਉਂਦੀਆਂ ਸੀਗੀਆਂ, ਪਿੱਛੇ ਲੋਕੀ ਰਹੀ ਜਾਂਦੇ ਸੀਗੇ ਅਪੀਲਾਂ ਤੋਂ ਬਾਅਦ। ਸੋ ਇਹ ਚੀਜ਼ ਸੀਗੀ ਕਿ ਉਹ ਚੀਜ਼ ਜਿਹੜੀ ਇਹਨਾਂ ਦੀ ਚੇਂਜ ਹੋ ਗਈ ਆ ਹੁਣ, ਜਿਹੜੀ 2 ਸਾਲ ਦੇ ਵਿੱਚ ਇਹਨਾਂ ਨੇ ਇਨਫੋਰਸਮੈਂਟ ਕਿਉਂਕਿ ਫੰਡਿੰਗ ਦੇ ਨਾਲ ਕਾਫੀ ਚੀਜ਼ਾਂ ਇਹਨਾਂ ਦੀਆਂ ਸੌਖੀਆਂ ਜਿਹੜੀਆਂ ਉਹ ਹੋ ਗਈਆਂ। ਤੇ ਜਾਣ ਦੇ ਵਿੱਚ ਜੀ ਕਈ ਵਾਰੀ ਲੋਕੀ ਜਿਹੜਾ ਹੁੰਦੇ ਆ, ਉਹਨਾਂ ਨੂੰ ਹੁਣ ਇਸ ਕੰਟਰੀ ਦੇ ਵਿੱਚ ਜੀ ਇੰਨਾ ਟਾਈਮ ਲਾਇਆ, ਆਪਣੇ ਕਾਰੋਬਾਰ ਬਣਾਏ ਆ, ਜਿੱਦਾਂ ਵੀ ਆ ਬੰਦੇ ਦਾ ਦਿਲ ਲੱਗਿਆ, ਤੇ ਉਹ ਪ੍ਰੋਬਲਮ ਕਈ ਵਾਰੀ ਬੰਦਾ ਨਾ ਡਿਸੀਜ਼ਨ ਦੂਜੇ ਪਾਸੇ ਨੂੰ ਨਹੀਂ ਕਰ ਸਕਦਾ। ਤੇ ਕਈ ਵਾਰੀ ਜਿੱਦਾਂ ਲੋਕੀ ਮਿਲਦੇ ਆ, ਕਾਫੀ ਫਰਸਟ੍ਰੇਟ ਹੁੰਦੇ, ਉਹਨਾਂ ਦੀ ਕਾਫੀ ਜਿੱਦਾਂ ਉਮਰਾਂ ਹੋ ਗਈਆਂ ਉਰੇ, ਹਨਾ, ਇਕੱਲੇ ਰਹਿ ਗਏ, ਜਾਂ ਪਿੱਛੋਂ ਫੈਮਿਲੀ ਲੂਜ਼ ਕਰਤੀ, ਜਾਂ ਫੈਮਿਲੀ ਲਾਈਫ 'ਚ ਸੈਟਲ ਨਹੀਂ ਹੋ ਸਕੇ, ਜੋ ਵੀ ਤੁਸੀਂ ਕਾਰਨ ਲੈ ਲਓ, ਕਿ ਕਾਫੀ ਲੋਕੀ ਜਿੱਦਾਂ ਫਰਸਟ੍ਰੇਟਡ ਵੀ ਜਿਹੜੇ ਹੁੰਦੇ ਆ। ਉਹ ਕਈ ਵਾਰੀ ਉਹਨਾਂ ਨੂੰ ਮੈਂ ਇੱਕ ਗੱਲ ਕਹਿੰਦਾ ਕਿ ਦੇਖੋ, ਜੇ ਤੁਹਾਡਾ ਇੱਕ ਦੇਸ਼ ਦਾ ਦਰਵਾਜ਼ਾ ਅਮਰੀਕਾ ਦਾ ਜਿਹੜਾ ਬੰਦ ਹੋ ਜਾਂਦਾ, ਇਹਦਾ ਮਤਲਬ ਇਹ ਥੋੜ੍ਹਾ ਨਾ ਕਿ ਦੁਨੀਆ ਦੇ ਵਿੱਚ ਹੋਰ ਦੇਸ਼ ਨਹੀਂ ਹੈਗੇ, ਜਾਂ ਜਿੱਥੇ ਤੁਸੀਂ, ਕਿਉਂਕਿ ਹੁਣ ਜੇ ਤੁਹਾਡੇ ਕੋਲ ਪੈਸੇ ਵੀ ਆ, ਕੈਪੀਟਲ ਵੀ ਆ, ਕਈ ਕੰਟਰੀਆਂ ਦੇ ਵਿੱਚ ਤੁਹਾਡੇ ਕੋਲ ਇਨਵੈਸਟਮੈਂਟ ਵਾਲੇ ਰਾਹ ਜਿਹੜੇ ਖੁੱਲ੍ਹੇ ਆ, ਠੀਕ ਆ, ਕੈਨੇਡਾ, ਆਸਟ੍ਰੇਲੀਆ, ਹੋਰ ਯੂਰਪੀਅਨ ਕੰਟਰੀਆਂ ਜਿਹੜੀਆਂ ਹੈਗੀਆਂ, ਠੀਕ ਆ। ਤੇ ਅਲਟੀਮੇਟਲੀ ਉਹਨਾਂ ਕੰਟਰੀਆਂ 'ਚ ਵੀ ਹੁਣ ਹਰੇਕ ਚੀਜ਼ ਇਹ ਨਹੀਂ ਹੁੰਦੀ ਕਿ ਯੂਐਸ 'ਚ ਬੰਦਾ ਪੈਸੇ ਜ਼ਿਆਦਾ ਕਮਾਉਂਦਾ। ਮਤਲਬ ਬਾਕੀ ਜਗ੍ਹਾ 'ਚ ਤੁਸੀਂ ਦੇਖੋ, ਲਾਈਫ ਸਟਾਈਲ ਵੀ ਵਧੀਆ ਕਈ ਹੈਗੇ ਆ, ਤਾਂ ਕਈ ਵਾਰੀ ਕਈ ਬੰਦੇ ਆਪਣੀ ਗੱਲ ਸੁਣ ਕੇ ਜੀ ਗਏ ਹੋਏ ਆ, ਉਹ ਕਹਿੰਦੇ ਆਹੋ ਗੱਲ ਸਹੀ ਆ। ਉਹ ਦੁਬਾਰਾ ਕਈਆਂ ਨੇ ਫ਼ੋਨ ਵੀ ਕੀਤੇ ਹੋਏ ਕਿ ਨਹੀਂ, ਮੈਂ ਫਲਾਣੇ ਦੇਸ਼ ਚੱਲ ਗਿਆ, ਇੱਥੇ ਜੀ ਵਧੀਆ ਸਲਾਹ ਸੀਗੀ ਤੁਹਾਡੀ, ਤੇ ਮੈਂ ਉੱਥੇ ਸਟਕ ਸੀਗਾ ਯੂਐਸ 'ਚ, ਮੈਂ ਬੜਾ ਟਾਈਮ ਜਿਹੜਾ ਡਰ ਕੇ ਕੱਢਿਆ, ਕੱਚੇ ਨਹੀਂ ਕੱਢਿਆ। ਤੇ ਉਹ ਜਦੋਂ ਤੁਸੀਂ ਨਵੀਂ ਚੇਂਜ ਕਰਦੇ ਆ, ਤੁਹਾਨੂੰ ਜੀ ਨਵੀਆਂ ਓਪਰਚੁਨਿਟੀਆਂ ਮਿਲਦੀਆਂ। ਤੇ ਜਿਹੜਾ ਤੁਹਾਡਾ ਬਾਈ ਆ, ਹੁਣ ਜੇ ਦੇਖੋ ਜੀ, ਹੁਣ ਅਪੀਲਾਂ-ਪੂਲਾਂ ਸਾਰਾ ਕੁਝ ਤੁਸੀਂ ਕਰ ਲਿਆ, ਠੀਕ ਆ, ਲਾਅ ਦੇ ਹਿਸਾਬ ਨਾਲ ਤੁਸੀਂ ਹਰੇਕ ਚੀਜ਼ ਕਰ ਲਈ ਹੈ। ਤੇ ਸਾਡਾ ਹੁਣ ਜਿਹੜਾ ਸ਼ੋਅ ਹੈ ਇੱਥੇ, ਆਪਾਂ ਸਟ੍ਰੇਟ ਫਾਰਵਰਡ ਜਿਹੜੀ ਸਲਾਹ, ਇਹਦੇ ਵਿੱਚ ਕੋਈ ਉਹ ਨਹੀਂ ਕਿ ਠੀਕ ਹੈ ਕਿ ਐਵੇਂ ਕੋਈ ਝੂਠ ਕਹਿ ਦਿੱਤਾ, ਜਾਂ ਬਿਨਾਂ ਮਤਲਬ ਦੇ ਉੱਦਾਂ ਹੀ ਹੌਸਲਾ ਦੇ ਦਿੱਤਾ, ਜਾਂ ਗਲਤ ਚੀਜ਼ ਕਿਸੇ ਨੂੰ ਕਹਿ ਦਿੱਤੀ। ਇਹਦੇ ਵਿੱਚ ਬਾਏ ਲਾਅ ਤੁਸੀਂ ਜਿਹੜਾ ਡੈਡ ਐਂਡ ਤੇ ਹੈਗੇ ਆ, ਠੀਕ ਆ, ਇਹਦੇ ਵਿੱਚ ਕਿਸੇ ਜਿੱਦਾਂ ਵਕੀਲ ਕੇ ਉੱਦਾਂ ਹੀ ਜਿੱਦਾਂ ਮੋਸ਼ਨ ਟੂ ਰੀਓਪਨ ਵਗੈਰਾ ਫਾਈਲ ਕਰ ਦਿੰਦੇ ਆਪਣੇ ਪੈਸੇ ਬਣਾਉਣ ਨੂੰ, ਤੁਹਾਡੇ ਤੇ ਹੋਰ ਡੈਟ ਜਿਹੜਾ ਚੜ੍ਹ ਜਾਂਦਾ, ਠੀਕ ਆ, $10-15 ਹਜ਼ਾਰ ਦਾ,
ਤੁਹਾਨੂੰ ਉਹ ਚੀਜ਼ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਆਪਣੀ ਜਿਹੜੀ ਆਪਸ਼ਨਸ ਹੈਗੀਆਂ ਦੂਜੀ ਕੰਟਰੀਆਂ ਦੀਆਂ, ਉਹਨਾਂ ਦੇ ਹੋਰ ਵਕੀਲਾਂ ਨਾਲ ਗੱਲ-ਗੁੱਲ ਕਰਕੇ ਆਪਣੀਆਂ ਐਕਸਪਲੋਰ ਕਰ ਸਕਦੇ ਆ। ਮੇਰੇ ਹਿਸਾਬ ਨਾਲ ਤੁਹਾਨੂੰ ਜੇ ਆਈਸ ਫੜ ਕੇ ਬਿਠਾ ਕੇ ਭੇਜੇ, ਉਸ ਤੋਂ ਚੰਗਾ ਆਪ ਜਿਹੜਾ ਠੀਕ ਆ, ਇੱਜ਼ਤ ਮਾਨ ਨਾਲ ਜਾਣਾ ਜ਼ਿਆਦਾ ਵਧੀਆ ਹੁੰਦਾ। ਜੀ, ਸੋ ਆਪਾਂ ਇਕੱਲਾ ਇਹ ਪੋਲੀਟੀਕਲ ਅਸਾਈਲਮ ਵਾਲੇ ਨਹੀਂ ਜੀ, ਮੈਂ ਬਹੁਤ ਸਟੋਰੀਆਂ ਰੀਸੈਂਟਲੀ ਪੜ੍ਹੀਆਂ H1B ਵੀਜ਼ੇ ਵਾਲੀਆਂ ਵੀ, ਕਿ ਲੋਕ ਇੰਨੇ ਫਰਸਟ੍ਰੇਟਡ ਆ ਵੀ ਯਾਰ ਅਸੀਂ 16-16 ਘੰਟੇ ਕੰਮ ਕਰਦੇ ਆ ਤੇ ਬੱਚਿਆਂ ਨੂੰ ਕਿਸੇ ਕੋਲ ਛੱਡਦੇ ਆ, ਸਾਡਾ ਫਿਊਚਰ ਹੈ ਨਹੀਂ, ਇਹਦੋਂ ਤਾਂ ਬੈਟਰ ਆ ਵੀ ਆਪਾਂ ਵਾਪਸ ਹੀ ਚਲ ਜਾਈਏ। ਸੋ ਬਹੁਤ ਇਦਾਂ ਦੀਆਂ ਜਿਹੜੀਆਂ ਸਟੋਰੀਆਂ ਆ ਰਹੀਆਂ ਹੈਗੀਆਂ। ਇੱਕ ਛੋਟੀ ਜਿਹੀ ਚੀਜ਼ ਕਹੂੰਗਾ, ਹੁਣ ਚਲੋ ਹੁਣ ਤਾਂ ਲੋਕਾਂ ਨੂੰ ਥੋੜ੍ਹੀ ਅਵੇਅਰਨੈਸ ਆ ਗਈ। ਕਾਫ਼ੀ ਲੋਕੀ ਨਾ ਯੂਰਪੀਅਨਸ ਨੇ ਬੜਾ ਆਪਣਾ ਜਿਹੜਾ ਪੇਪਰ ਖਰਾਬ ਕੀਤੇ ਸੀਗੇ, ਜਿੱਦਾਂ ਇੱਥੇ ਲੋਕਾਂ ਦੇ ਆਖੇ ਲੱਗ ਕੇ। ਤੇ ਹੁਣ ਤੁਸੀਂ ਜਿਹੜੇ ਅਮਰੀਕਾ ਦੇ ਵਿੱਚ ਹੈਗੇ ਨਾ, ਦੇਖੋ ਤੁਹਾਨੂੰ, ਮੈਨੂੰ ਨਹੀਂ ਪਤਾ ਤੁਹਾਨੂੰ ਉਹ ਇੰਟਰਨੈਟ ਤੇ ਏਦਾਂ ਕੀ ਫੋਟੋ ਦਿਖਾਉਂਦੇ ਆ ਗੱਡੀਆਂ ਦੀਆਂ, ਘਰਾਂ ਦੀਆਂ, ਜਾਂ ਜਿੱਦਾਂ ਵੀ ਆ, ਠੀਕ ਆ, ਗਾਣੇ-ਗੁਣੇ ਤੁਸੀਂ ਦੇਖਦੇ ਆ। ਰਿਐਲਿਟੀ ਉਰੇ ਦੀ ਇਹ ਆ ਕਿ ਹਰੇਕ ਬੰਦਾ ਜਿਹੜਾ, ਠੀਕ ਆ, ਕੋਈ ਵੀ ਆ, ਭਾਵੇਂ ਅਸੀਂ ਵੀ ਹੈਗੇ ਆ, ਇਹ ਜਿਹੜਾ ਦੇਸ਼ ਹੈ ਦੌੜ ਇੱਕ ਵਾਰੀ ਲਾ ਦਿੰਦਾ ਏਦਾਂ ਦੀ, ਮੰਡੇ ਥਰੂ ਫਰਾਈਡੇ ਤੁਸੀਂ ਛੱਡੋ, ਸੱਤੇ ਦਿਨ ਵਾਲਾ ਜਿਹੜਾ ਕੰਮ ਹੈ, ਇਹ ਹੋਰ ਹਿਸਾਬ ਦਾ ਜਿਹੜਾ ਦੇਸ਼ ਆ। ਹਰੇਕ ਬੰਦਾ ਇੱਥੇ ਜਿਹੜਾ ਸੀਗਾ ਸਿਸਟਮ ਏਦਾਂ ਦਾ ਕਿ ਬੱਝ ਜਾਂਦਾ ਉਹ ਜਿਹੜੀ ਚੀਜ਼ 'ਚ। ਤੇ ਕਈ ਵਾਰੀ ਜਿਹੜੇ ਲੋਕੀ ਆਉਂਦੇ, ਉਹ ਕਹਿੰਦੇ ਯਾਰ ਉੱਥੇ ਲਾਈਫ ਜਿਹੜੀ ਯੂਰੋਪੀਅਨ ਕੰਟਰੀ ਆ ਜਾਂ ਉੱਧਰ ਵਧੀਆ ਸੀਗੀ, ਪੈਸੇ ਘੱਟ ਸੀਗੇ, ਪਰ ਠੀਕ ਆ, ਘਰ-ਘੂਰ ਉਹ ਸਾਰਾ ਚੱਲ ਜਾਂਦਾ ਸੀਗਾ। ਤੇ ਤੁਸੀਂ ਆਪਣੇ, ਜੇ ਤੁਹਾਡੇ ਕੋਲ ਯੂਰੋਪੀਅਨਸ ਜਿਹੜੇ ਹੈਗੇ ਨਾ, ਜੇ ਤੁਹਾਡੇ ਕੋਲ ਬੈਕ ਜਾਣ ਦੀ ਆਪਸ਼ਨ ਕਿਸੇ ਕੋਲ ਹੈਗੀ ਆ, ਪੀਆਰ ਵਗੈਰਾ ਜਿਹੜੇ ਹੈਗੇ ਆ, ਤੇ ਤੁਸੀਂ ਇੱਥੇ ਸਟਰਗਲ ਕਰ ਰਹੇ ਆ, ਹੁਣ ਤੁਸੀਂ ਜੇ ਦੇਖ ਲਿਆ ਕਿ ਨਹੀਂ 3-4 ਸਾਲ ਰਹਿ ਕੇ ਤੁਸੀਂ ਦੇਖ ਲਿਆ, ਠੀਕ ਆ, ਕਿ ਨਹੀਂ ਗੱਲਬਾਤ ਬਣ ਰਹੀ ਆ, ਤੇ ਜੇ ਤੁਹਾਡਾ ਅਜੇ ਵੀ ਯੂਰਪੀਅਨ ਦੀਆਂ ਜਿਹੜੀਆਂ ਆਪਸ਼ਨ ਹੁੰਦੀਆਂ, ਉਹ ਕਈ ਵਾਰੀ ਹਰਜੋਤ ਜੀ ਆਪਾਂ ਬੰਦੇ ਵਾਪਸ ਵੀ ਜਿਹੜੇ ਭੇਜੇ, ਕਿ ਤੁਸੀਂ ਉਹਨੂੰ ਯਾਰ ਐਕਸਰਸਾਈਜ਼ ਕਰੋ, ਤੁਸੀਂ ਕਿੱਥੇ ਐਡੀ ਵਧੀਆ ਚੀਜ਼ ਛੱਡ ਕੇ ਇੱਥੇ ਕਿੱਥੇ ਤੁਸੀਂ ਐਡੇ ਚੱਕਰਾਂ ਦੇ ਵਿੱਚ ਜਿਹੜਾ ਅਨਸਰਟਨਟੀ 'ਚ ਜਿਹੜੇ ਫਸਦੇ ਆ। ਤੇ ਫੈਮਿਲੀ ਵਾਲੇ ਵੀ ਕਈ ਜਿਹੜੇ ਹੁੰਦੇ ਆ, ਠੀਕ ਆ, ਇਹ ਗੱਲਾਂ ਹੁਣ ਕੋਈ ਇਮੀਗ੍ਰੇਸ਼ਨ ਲਾਇਰ ਕਹਿੰਦਾ ਨਹੀਂ ਕਿ ਏਦਾਂ ਕਰੋ। ਲੋਕਾਂ ਨੇ ਤੁਹਾਨੂੰ ਇਹੀ ਕਹਿਣਾ ਕਿ ਆਓ, ਕਰੋ ਜੀ, ਠੀਕ ਆ। ਪਰ ਇਹ ਹੈ ਕਿ ਤੁਸੀਂ ਜਿਹੜੇ ਹਿਸਾਬ ਨਾਲ ਮਾਹੌਲ ਜਿਹਾ ਚੱਲਦਾ, ਸਟ੍ਰੈਸ ਦੇ ਵਿੱਚ ਫਾਲਤੂ ਰਹਿ ਕੇ ਆਈਸ-ਊਈਸ ਦੇ ਚੱਕਰਾਂ 'ਚ, ਜਿਹੜੇ 2 ਸਾਲਾਂ 'ਚ ਬਾਰਡਰ 'ਚੋਂ ਲੰਘ ਕੇ ਆਏ ਸੀਗੇ, ਤੇ ਉਹਨਾਂ ਦੇ ਬਿਆਨ ਵੀ ਨਹੀਂ ਲਏ, ਅਸਾਈਲਮ ਆਫਿਸ ਵੀ ਡਿਸਮਿਸ ਕਰ ਰਿਹਾ। ਅਗਲਿਆਂ ਨੇ ਇੱਕ ਮੌਕਾ ਜਿਹੜਾ ਸਾਹਮਣੇ ਰੱਖਿਆ ਕਿ ਤੁਸੀਂ ਟਿਕਟ ਲੈ ਕੇ ਜਿਹੜੀ ਉਹ ਤੁਸੀਂ ਜਾ ਸਕਦੇ ਆ। ਜੇ ਤੁਸੀਂ ਅਵੇਲ ਕਰ ਸਕਦੇ ਇਹ ਗੱਲ ਨੂੰ, ਮੇਰੀ ਨੂੰ ਸੋਚਿਓ। ਜੇ ਤੁਸੀਂ ਇਹ ਵਾਲੀ ਕੈਟਾਗਰੀ 'ਚ ਕਰਦੇ ਕਿ ਤੁਹਾਡਾ ਹੋਰ ਕਿਤੇ ਕੰਮ ਚੱਲ ਸਕਦਾ, ਤੁਸੀਂ ਜ਼ਰੂਰ ਜੀ ਉਹ ਚੀਜ਼ ਦਾ ਫਾਇਦਾ ਚੁੱਕੋ। ਬਲਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਜੀ, ਸਤਿ ਸ਼੍ਰੀ ਅਕਾਲ ਸਰ ਜੀ। ਮੇਰਾ ਕੁਐਸਚਨ ਸੀ ਸਰ, ਮੈਂ ਨਾ 2022 ਦੇ ਜੂਨ 'ਚ ਆਇਆ ਸੀ ਤੇ ਮੈਂ ਸਤੰਬਰ 'ਚ ਕੇਸ ਲਾਇਆ ਸੀ ਮੇਰਾ ਅਸਾਈਲਮ ਆਫਿਸ 'ਚ। ਪਰ ਮੇਰਾ ਉਹ ਸਰ ਲਾਈਕ ਉਦੋਂ ਬਿਆਨ ਵੀ ਹੋਏ ਸੀ, ਪਰ ਮੇਰਾ ਅਸਾਈਲਮ ਆਫਿਸ ਸੀਗਾ, ਕੇਸ ਕਲੋਜ਼ ਸੀਗਾ, ਸ਼ੋਅ ਤੋਂ ਕਰਦਾ। ਤੇ ਉਹ ਸਰ ਤੁਸੀਂ ਭਾਜੀ ਵੀਜ਼ੇ ਤੇ ਆਏ ਸੀ, 2 ਨੰਬਰ 'ਚ ਆਏ ਸੀਗੇ? ਸਰ ਮੈਂ ਬਾਰਡਰ ਕ੍ਰਾਸ ਕਰਕੇ ਆਇਆ ਸੀ ਸਰ। ਠੀਕ ਹੈ, ਤੇ ਤੁਹਾਡਾ ਕੇਸ ਬੋਲਿਆ ਨਹੀਂ, ਤੁਸੀਂ ਅਸਾਈਲਮ ਆਫਿਸ ਲਾਤਾ, ਰਾਈਟ? ਜੀ ਸਰ। ਹਾਂਜੀ। ਪਰ ਸਰ ਹੁਣ ਜੂਨ ਤੋਂ ਮੇਰਾ 5 ਜੂਨ ਤੋਂ ਕੇਸ ਕਲੋਜ਼ ਸ਼ੋ ਕਰਦਾ ਪਿਆ ਸਰ। ਮੈਨੂੰ ਅਜੇ ਤੱਕ ਕੋਈ ਲੈਟਰ ਨਹੀਂ ਆਇਆ ਇਹਨਾਂ ਦਾ। ਨਹੀਂ, ਲੈਟਰ ਭਾਜੀ ਤੁਹਾਨੂੰ ਆਇਆ ਹੋਣਾ ਵਾ, ਜਾਂ ਤੁਹਾਡੇ ਵਕੀਲ ਨੂੰ ਹੀ ਆਇਆ ਹੋਣਾ, ਜਾਂ ਤੁਹਾਡਾ ਲਾਸਟ ਜਿਹੜਾ ਐਡਰੈਸ ਹੋਣਾ ਉਹਨਾਂ ਦੇ ਵਿੱਚ ਆਇਆ ਹੋਣਾ। ਇਹ ਜਿਹੜੇ ਕੇਸ ਹੁਣ ਕਲੋਜ਼ ਕਰ ਰਹੇ ਆ, ਬੇਸਿਕਲੀ ਉਹਨਾਂ ਨੂੰ ਇਹ ਆਈਸ ਦੇ ਕੋਲ ਹਾਜ਼ਰੀ ਲਾਉਣ ਨੂੰ ਕਹਿ ਰਹੇ ਆ ਕਿ ਤੁਸੀਂ ਆਪਣੇ ਬਾਰਡਰ ਤੇ ਜਿਹੜੇ ਤੁਹਾਡੇ ਬਿਆਨ ਨਹੀਂ ਹੋਏ ਸੀਗੇ, ਤੁਹਾਡੇ ਬਿਆਨ ਹੋਣੇ ਬਣਦੇ ਆ। ਤੇ ਬੇਸਿਕਲੀ ਇਹ ਲੋਕੀ ਇਹ ਕਹਿ ਰਹੇ ਆ ਕਿ ਤੁਸੀਂ ਬਿਆਨ ਦੇ ਕੇ ਆਓ ਆਪਣੇ ਆਈਸ ਵਾਲਿਆਂ ਦੇ। ਸਰ ਪਰ ਮੇਰਾ ਐਡਰੈਸ ਤੇ ਅਜੇ ਤੱਕ ਦਾ ਕੋਈ ਲੈਟਰ ਨਹੀਂ ਆਇਆ, ਵਕੀਲ ਵੀ ਕਹਿ ਰਿਹਾ ਕੋਈ ਨਹੀਂ ਆਇਆ। ਤੇ ਉਹਦੇ ਬਾਰੇ ਆਪਾਂ ਕਿੱਦਾਂ ਪਤਾ? ਇਹਨਾਂ ਨੂੰ ਕਾਲ ਵੀ ਕੀਤੀ ਸੀ ਸਰ ਮੈਂ USCIS ਵਾਲਿਆਂ ਨੂੰ, ਪਰ ਅਜੇ ਤੱਕ ਇਹਨਾਂ ਦਾ ਕੋਈ ਆਇਆ ਨਹੀਂ। ਉੱਦਾਂ ਇਨਕੁਆਇਰੀ ਦਾ ਈਮੇਲ ਆ ਗਈ, ਫਿਰ ਇਨਕੁਆਇਰੀ ਇਸ਼ੂ ਕਰ ਲਈ ਆ, ਪਰ ਉਹਨਾਂ ਦੀ ਬਾਅਦ 'ਚ ਵੀ ਆਪਾਂ ਨੂੰ ਲਾਈਕ ਅਜੇ ਤੱਕ ਆਇਆ ਨਹੀਂ ਰਿਸਪੌਂਸ ਉਹਨਾਂ ਦਾ ਵੀ। ਦੇਖੋ ਜੀ, ਆਇਆ ਨਹੀਂ ਸਰ ਉਹਦੇ। ਇਨਕੁਆਇਰੀ ਕਰ ਸਕਦੇ ਆ, ਈਮੇਲ ਕਰ ਸਕਦੇ ਆ, ਕਾਲ ਤੇ ਕਰ ਸਕਦੇ ਆ, ਤੇ ਵਕੀਲ ਚਿੱਠੀ ਵੀ ਲਿਖ ਸਕਦਾ ਹੈਗਾ। ਤੇ ਇਨ ਆਫਿਸ ਜਿਹੜਾ ਅਸਾਈਲਮ ਆਫਿਸ ਹੈਗਾ, ਉੱਥੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਆ ਉਹਨਾਂ ਨੂੰ, ਆਪਣੀ ਇਨਕੁਆਇਰੀ ਉੱਥੇ ਜਾ ਕੇ ਇਨ ਪਰਸਨ ਵੀ ਕਰ ਸਕਦੇ ਆ। ਧੰਨਵਾਦ ਜੀ। ਸੋ ਇੱਕ ਕੁਐਸਚਨ ਵਾਰ-ਵਾਰ ਆਉਂਦਾ ਰਹਿੰਦਾ ਤੇ ਤੁਸੀਂ ਆਨਸਰ ਵੀ ਦੇ ਚੁੱਕੇ ਆ ਬਹੁਤ ਵਾਰ। ਭਈ ਜੀ ਸਾਨੂੰ ਉਹਨਾਂ ਦੀ ਕਾਲ ਆਈ ਆ ਜਾਂ ਈਮੇਲ ਆਈ ਆ ਵੀ ਪੇਸ਼ ਹੋ ਆਈਸ ਦੇ ਕੋਲ, ਵੀ ਸਾਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ? ਦੇਖੋ ਜੀ, ਐਜ਼ ਅ ਵਕੀਲ ਇਹਦਾ ਇੱਕੋ ਹੀ ਆਨਸਰ ਹੈਗਾ, ਤੁਸੀਂ ਭਾਵੇਂ ਜਿੰਨੀ ਵਾਰੀ ਮਰਜ਼ੀ ਪੁੱਛੋ, ਤੁਹਾਨੂੰ ਜਾਣਾ ਚਾਹੀਦਾ। ਠੀਕ ਹੈ, ਜਿਹੜਾ ਵਕੀਲ ਤੁਹਾਨੂੰ ਕਹਿ ਰਿਹਾ ਨਹੀਂ ਜਾਣਾ ਚਾਹੀਦਾ, ਉਹ ਗਲਤ ਕਹਿ ਰਿਹਾ ਵਾ। ਠੀਕ ਹੈ, ਜੇ ਇਹਦੇ ਵਿੱਚ ਬਸ ਇੰਨੀ ਚੀਜ਼ ਹੋ ਸਕਦੀ ਹੈ ਕਿ ਜੇ ਕਿਸੇ ਬੰਦੇ ਕੋਲ ਕੋਈ ਫਾਈਲ ਕਰਨ ਦੀ ਆਪਸ਼ਨ ਸੀਗੀ, ਉਹਨੇ ਉਹ ਆਪਸ਼ਨ ਯੂਜ਼ ਨਹੀਂ ਕੀਤੀ। ਹਾਂ, ਉਹ ਇਹ ਜ਼ਰੂਰ ਹੈਗਾ ਕਿ ਤੁਸੀਂ ਉਹਨੂੰ ਫਾਈਲ ਕਰ ਸਕਦੇ ਆ, ਤੇ ਉਹ ਪੇਪਰ ਆਪਣੇ ਨਾਲ ਲਿਜਾ ਸਕਦੇ ਆ। ਹੋ ਸਕਦਾ ਕਿ ਆਈਸ ਉਹਦੇ ਵਿੱਚ ਫੜੋ ਫੜਾਈ ਨਾ ਕਰੇ, ਪਰ ਡੇਟ ਨਹੀਂ ਤੁਸੀਂ ਮਿਸ ਕਰ ਸਕਦੇ। ਜੇ ਤੁਸੀਂ ਸਿੱਧੇ ਡੇਟ ਮਿਸ ਕਰਤੀ, ਉਹ ਤੁਹਾਡੇ ਅਗੇਂਸਟ ਜਾਣਾ। ਇਹ ਪੁੱਛਦਾ ਹੀਲਾ ਕਰਕੇ ਜਾਓ, ਕਹਿੰਦਾ ਚੜਾ ਵੀ ਸਕਦੇ। ਹੈਲੋ ਜਤਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਇੱਕ ਕਾਮਨ ਜਿਹਾ ਕੁਐਸਚਨ ਸੀਗਾ ਜੀ, ਆਪਾਂ EAD ਦੇ ਵਿੱਚ ਆਪਣਾ ਵਰਕ ਪਰਮਿਟ ਦੇ ਉੱਤੇ ਆਪਾਂ ਟਰੈਵਲ ਕਰ ਸਕਦੇ ਹਾਂ ਡੋਮੈਸਟਿਕ ਫਲਾਈਟਸ? ਡੋਮੈਸਟਿਕ ਫਲਾਈਟਸ ਭਾਜੀ ਪਾਸਪੋਰਟ ਮੰਗਦੇ ਆ, ਜਾਂ ਅੱਜ ਕੱਲ੍ਹ ਜਾਂ ਆਪਣੀ ਰੀਅਲ ID ਮੰਗਦੇ ਆ। ਤੇ ਰੀਅਲ ID ਹੈਗੀ ਆਪਣੇ ਕੋਲ?
ਨਹੀਂ ਆਪਾਂ ਅਸਾਈਲਮ ਕੇਸ ਲਾਇਆ ਭਾਜੀ 2014 ਦਾ ਜੀ। ਆਪਣਾ ਹਾਲੇ ਕੋਈ ਰੀਅਲ ਆਈਡੀ ਡੇਟ ਨਹੀਂ। ਹੁੰਦੀ ਆ ਜਿਹੜਾ ਜਿੱਦਾਂ ਹੁਣ ਲਾਇਸੈਂਸ ਹੁੰਦਾ ਨਾ, ਜਿੱਦਾਂ ਲਾਇਸੈਂਸ ਤੁਸੀਂ ਉਹਨੇ ਕਿਸੇ ਨਵੇਂ ਬਣਾਉਣੇ ਆ ਉੱਤੇ ਤਾਰਾ ਜਿਹਾ ਲਾਉਂਦੇ ਆ, ਜਿੱਦਾਂ ਉੱਤੇ ਰੀਅਲ ਆਈਡੀ ਕਹਿੰਦੇ ਆ ਉਹਨੂੰ। ਡਰਾਈਵਰ ਲਾਇਸੈਂਸ ਹੈਗਾ ਉਹ ਵਾਲਾ? ਹਾਂਜੀ ਹਾਂਜੀ, ਮੈਨੂੰ ਪਤਾ ਜੀ। ਆਪਾਂ ਜੇ ਜਾਂਦੇ ਆ DMV 'ਚ ਜਾਂਦੇ ਆ ਵਾਸ਼ਿੰਗਟਨ ਸਟੇਟ ਦੇ ਵਿੱਚ, ਉਹ ਆਪਾਂ ਨੂੰ ਮਤਲਬ ਬਗੈਰ ਗ੍ਰੀਨ ਕਾਰਡ ਜਾਂ ਸਿਟੀਜ਼ਨ ਤੋਂ ਆਪਣੇ ਉਹ ਬਣਾਉਂਦੇ ਨਹੀਂ ਹੈਗੇ ਰੀਅਲ ਆਈਡੀ। ਹਾਂਜੀ, ਨਹੀਂ ਹੁਣ ਜੀ ਆਪਣੇ ਕੋਲੇ ਵਰਕ ਪਰਮਿਟ ਆਪਾਂ ਨੂੰ ਰੈਗੂਲਰਲੀ ਮਿਲੀ ਜਾਂਦਾ 5 ਸਾਲ ਦਾ ਜਿੱਦਾਂ ਵੀ। ਹਾਂਜੀ, ਉਹ ਜੀ ਕਈ ਸਟੇਟਾਂ ਜਿਹੜੀਆਂ ਉਹ ਬਣਾ ਦਿੰਦੀਆਂ ਰੀਅਲ ਆਈਡੀ, ਜੇ ਬੰਦਾ ਆਇਡੈਂਟੀਫਾਈ ਹੋਵੇ, ਬੰਦੇ ਦੇ ਕੋਲ ਜੇ ਰੀਅਲ ਆਈਡੀ ਹੈਗੀ ਆ ਜਾਂ ਪਾਸਪੋਰਟ ਹੈਗਾ, ਉਹ ਡੋਮੈਸਟਿਕ ਫਲਾਈਟ ਦੇ ਵਿੱਚ ਟਰੈਵਲ ਕਰ ਸਕਦਾ। ਤੇ ਇਹ ਕਈ ਵਾਰੀ ਮੈਂ ਆਪਣੇ ਕਲਾਇੰਟਾਂ ਨਾਲ ਐਕਚੁਅਲੀ ਰੀਸੈਂਟਲੀ ਵੀ ਟਰੈਵਲ ਕੀਤਾ ਸੀਗਾ, ਪ੍ਰੋਬਲਮ ਕੋਈ ਹੋਈ ਨਹੀਂ। ਮਤਲਬ ਟੈਸਟਡ ਸੀਗਾ, ਉਹ ਪੁੱਛਦਾ ਸੀਗਾ ਕਿ ਯਾਰ ਆਪਣੇ ਪ੍ਰੋਬਲਮ ਤਾਂ ਨਹੀਂ ਕੋਈ ਪੈ ਜੂਗੀ। ਤੇ ਮੈਂ ਕਿਹਾ ਹੁਣ ਜਿਹੜੇ 에ਅਰਪੋਰਟ ਵਾਲੇ ਆ, ਜਿੱਦਾਂ ਆਪਾਂ ਜਾ ਕੇ ਦੇਖਦੇ ਹਾਂ, ਉਹਦੇ ਵਿੱਚ ਕਿਤੇ ਵੀ ਜਿਹੜਾ ਇਮੀਗ੍ਰੇਸ਼ਨ ਦਾ ਐਸਐਚ ਉਹਨਾਂ ਨੇ ਚੈੱਕ ਨਹੀਂ ਜਿਹੜਾ ਲਾਇਆ ਹੁੰਦਾ। ਉਹਨਾਂ ਨੇ ਆਈਡੀ ਦਾ ਜਿੱਦਾਂ ਆਪਣਾ ਜ਼ਰੂਰ ਹੁੰਦੀ ਉਹਨਾਂ ਦੀ ਰਿਕੁਆਇਰਮੈਂਟ, ਪਾਸਪੋਰਟ ਜਾਂ ਰੀਅਲ ਆਈਡੀ, ਤੇ ਉਹਦੇ ਬੇਸ ਤੇ ਤੁਸੀਂ ਕਰ ਸਕਦੇ ਆ। ਬਾਕੀ ਇਹ ਦੇਖੋ, ਜੇ ਬੰਦੇ ਦੀ ਕੇਸ ਵਗੈਰਾ ਚੱਲਦਾ, ਸਾਰਾ ਕੁਝ ਸਿਸਟਮ ਦੇ ਵਿੱਚ ਹੈਗਾ, ਉਹਨੂੰ ਐਸਾ ਕੋਈ ਪ੍ਰੋਬਲਮ ਨਹੀਂ ਹੈਗੀ। ਧੰਨਵਾਦ ਜੀ। ਵਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣੇ ਮੇਰਾ ਕੁਐਸਚਨ ਸੀਗਾ, ਮੇਰਾ ਨਾ ਲਾਸਟ ਈਅਰ ਮੈਂ ਫਰਵਰੀ 'ਚ ਮੇਰਾ ਵਰਕ ਪਰਮਿਟ ਉਹਨਾਂ ਨੂੰ ਰਿਸੀਵ ਹੋਇਆ ਸੀ ਰੀਨਿਊ ਲਈ। ਮੈਂ 2015 'ਚ ਆਇਆ ਸੀਗਾ ਤੇ ਮੈਨੂੰ 9 ਫਰਵਰੀ ਨੂੰ ਉਹਨਾਂ ਦਾ ਰਿਸਿਪਟ ਨੋਟਿਸ ਆਇਆ ਸੀਗਾ ਲਾਸਟ ਈਅਰ 2024 'ਚ। ਠੀਕ ਹੈ ਜੀ। ਤੇ ਜਨਵਰੀ 2025 'ਚ 10 ਤਰੀਕ ਨੂੰ ਮੇਰੀ ਫਾਈਨਲ ਡੇਟ ਸੀਗੀ ਤੇ ਮੇਰਾ ਵਰਕ ਪਰਮਿਟ ਉਦੋਂ ਤੱਕ ਆਇਆ ਨਹੀਂ ਤੇ ਮੇਰੀ ਫਾਈਨਲ ਡੇਟ ਤੇ ਉਹਨਾਂ ਨੇ ਮੇਰਾ ਕੇਸ ਨਾ ਡਿਸਮਿਸ ਕਰਤਾ ਜੱਜ ਨੇ। ਜਾਣੀ ਕੋਈ ਰੀਜ਼ਨ ਵੀ ਨਹੀਂ ਸੀਗਾ, ਇੱਕ ਸਿਰਫ ਜਦੋਂ ਅਸੀਂ ਅਮਰੀਕਾ 'ਚ ਐਂਟਰ ਹੋਏ ਸੀ, ਜੱਜ ਕਹਿੰਦਾ ਵੀ ਜਿਹੜੀ ਉਹ ਕੋਈ ਧਾਰਾ ਹੁੰਦੀ ਆ, ਪਤਾ ਨਹੀਂ 6A ਜਾਂ 7A ਕੋਈ ਨੰਬਰ ਸੀਗਾ, ਉਹ ਸਿਰਫ ਇੱਕ ਨੰਬਰ ਗਲਤ ਸਾਡੇ ਮੇਰੇ ਤੇ ਧਾਰਾ ਉਹਨਾਂ ਨੇ ਲਾਈ ਹੋਈ ਸੀ ਤੇ ਮੈਨੂੰ 10 ਸਾਲ ਯਾਨੀ 11 ਸਾਲ ਹੋ ਗਏ ਆਇਆਂ ਨੂੰ। ਤੇ ਉਹ ਚੱਕਰ 'ਚ ਜੱਜ ਨੇ ਕੇਸ ਮੇਰਾ ਡਿਸਮਿਸਲ ਕਰਤਾ ਤੇ ਜਾਣੀ ਸਰਕਾਰੀ ਵਕੀਲ ਨੂੰ ਰਿਕੁਐਸਟ ਵੀ ਕੀਤੀ, ਵਕੀਲ ਨੇ ਵੀ ਤੂੰ ਚੇਂਜ ਕਰ ਦੇ ਧਾਰਾ, ਹਨਾ। ਜੱਜ ਕਹਿੰਦਾ ਸੀ ਤੂੰ ਕਰ ਸਕਦਾ, ਪਰ ਉਹ ਫਿਰ ਸਰਕਾਰੀ ਵਕੀਲ ਵੀ ਡਰੋਪ ਕਰ ਗਈ। ਤੇ ਮੇਰਾ ਹੁਣ ਭਾਜੀ ਉਸ ਤੋਂ ਬਾਅਦ 4 ਮਾਰਚ ਨੂੰ ਮੇਰੇ ਦੁਬਾਰਾ ਫਿੰਗਰਪ੍ਰਿੰਟ ਆ ਗਏ ਸੀਗੇ। 10 ਜਨਵਰੀ 2025 ਨੂੰ ਮੇਰਾ ਕੇਸ ਡਿਸਮਿਸ ਹੋਇਆ ਤੇ 4 ਮਾਰਚ ਨੂੰ ਮੇਰੇ ਦੁਬਾਰਾ ਫਿੰਗਰਪ੍ਰਿੰਟ ਹੋਏ ਆ। ਉਸ ਤੋਂ ਬਾਅਦ ਮੇਰਾ ਬਈ ਵਰਕ ਪਰਮਿਟ ਹੱਲੇ ਤੱਕ ਸਟਿਲ ਪੈਂਡਿੰਗ ਇਹੀ ਸ਼ੋ ਕਰੀ ਜਾਂਦਾ ਕਿ ਯੂਰ ਕੇਸ ਵਾਸ ਪ੍ਰੋਸੀਡ ਬਾਈ USCIS, ਵੀ ਵਿਲ ਲੈਟ ਯੂ ਨੋ ਇਫ ਵੀ ਨੀਡ ਐਨੀਥਿੰਗ। ਤੇ ਮੇਰੇ ਕੋਲ ਭਾਜੀ ਹੁਣ ਸਾਰਾ ਕੁਝ ਜਾਣੀ ਵਰਕ ਪਰਮਿਟ ਕਹਿ ਲਓ ਵੀ ਸਾਲ ਤੋਂ ਉੱਪਰ 540 ਦਿਨ ਹੋ ਗਏ ਆ ਮੇਰਾ ਵਰਕ ਨੂੰ ਅਪਲਾਈ ਕੀਤੇ, ਕੁਛ ਨਹੀਂ ਹੈਗਾ ਮੇਰੇ ਕੋਲ। ਮੈਂ ਕੀ ਕਰ ਸਕਦਾ ਭਾਜੀ? ਵਕੀਲ ਵੀ ਕੁਛ ਨਹੀਂ ਦੱਸ ਰਿਹਾ, ਕਹਿੰਦੇ ਵੇਟ ਕਰੋ ਵੇਟ ਕਰੋ। ਭਾਜੀ ਤੁਸੀਂ ਅਸਾਈਲਮ ਆਫਿਸ 'ਚ ਕੇਸ ਲਾਇਆ ਸੀਗਾ ਆਪਣਾ? ਹਾਂਜੀ, ਅਸਾਈਲਮ ਆਫਿਸ 'ਚ ਹੁਣ ਥੱਲੇ ਲਾਇਆ ਹੋਇਆ ਕੇਸ। ਹਾਂਜੀ, ਫਿਰ ਉਹ ਅਸਾਈਲਮ ਆਫਿਸ 'ਚ ਜਦੋਂ ਤੁਹਾਡੀ 180 ਦਿਨ ਦੀ ਐਲੀਜੀਬਿਲਟੀ ਹੋ ਗਈ, ਤੁਸੀਂ ਦੁਬਾਰਾ ਵਰਕ ਪਰਮਿਟ ਫਾਈਲ ਕੀਤਾ ਸੀ ਕਿ ਤੁਸੀਂ ਪੁਰਾਣਾ ਵਾਲਾ ਹੀ ਜਿਹੜਾ ਚਲਾ ਰਹੇ ਆ? ਨਹੀਂ, ਹੱਲੇ ਮੇਰਾ ਪੁਰਾਣਾ ਹੀ ਆ। ਵਕੀਲ ਕਹਿੰਦਾ ਆਪਾਂ ਦੁਬਾਰਾ ਕਰ ਨਹੀਂ ਸਕਦੇ, ਉਹਨੇ ਡਿਨਾਈ ਕਰ ਦੇਣਾ ਕਿਉਂਕਿ ਆਪਾਂ ਨੂੰ ਪਹਿਲੇ ਦਾ ਕੋਈ ਰਿਸਪੌਂਸ ਨਹੀਂ ਆਇਆ। ਭਾਜੀ ਇੱਦਾਂ ਦੇਖੋ, ਕਿਉਂਕਿ ਪਹਿਲਾਂ ਜਿਹੜਾ ਤੁਹਾਡਾ ਕੇਸ ਸੀਗਾ ਨਾ, ਜਦੋਂ ਡਿਸਮਿਸ ਹੋਇਆ, ਇੱਕ ਤਾਂ ਉਹਦੇ ਵਿੱਚ ਗੈਪ ਸੀਗਾ, ਕਿਉਂਕਿ ਵਿੱਚ ਫਿਰ ਜਦੋਂ ਤੁਸੀਂ ਅਸਾਈਲਮ ਆਫਿਸ ਜਿਹੜਾ ਲਾਣਾ ਸੀਗਾ ਤੇ ਜਿਹੜਾ ਤੁਹਾਡਾ ਕੇਸ ਸੀਗਾ, ਉਹਦੇ ਵਿੱਚ ਤੁਹਾਡਾ ਕੋਈ ਅਸਾਈਲਮ ਦਾ ਕੇਸ ਨਹੀਂ ਲੱਗਾ ਹੋਇਆ, ਰਾਈਟ? ਮਤਲਬ ਵਿੱਚ ਜਿਹੜਾ ਤੁਹਾਡੇ ਗੈਪ ਸੀਗਾ, ਤੁਹਾਡੀ ਇੱਕ ਤਾਂ ਸੀਗੀ ਚੇਨ ਜਿਹੜੀ ਟੁੱਟ ਗਈ ਅਸਾਈਲਮ ਵਾਲੀ, ਕਿ ਤੁਹਾਡੀ ਪੁਰਾਣੀ ਐਪਲੀਕੇਸ਼ਨ ਸੀਗੀ ਉਹਨਾਂ ਨੇ ਸਾਰਾ ਡਿਨਾਈ ਕਰਤਾ, ਫਿਰ ਤੁਸੀਂ ਨਵੀਂ ਐਪਲੀਕੇਸ਼ਨ ਜਿਹੜੀ ਹੁਣ ਲਾਈ ਆ। ਇਹਦੇ ਵਿੱਚ ਜਿਹੜਾ ਸੀਗਾ ਭਾਜੀ ਡਿਨਾਈ ਕਰਤਾ ਤਾਂ ਡਿਨਾਈ ਕਰਤਾ। ਇਹ ਕਿਹੜਾ ਕੋਈ $1 ਮਿਲੀਅਨ ਦੀ ਐਪਲੀਕੇਸ਼ਨ ਹੈ, ਇੱਕ ਸਿੰਪਲ ਵਰਕ ਪਰਮਿਟ ਦੀ ਐਪਲੀਕੇਸ਼ਨ ਹੈ। ਤੁਸੀਂ ਇਹਨੂੰ ਜਿਹੜੀ ਸੀਗੀ ਐਜ਼ ਅ ਨਿਊ ਵਰਕ ਪਰਮਿਟ ਜਿਹੜਾ ਅਪਲਾਈ ਕਰੋ, ਠੀਕ ਹੈ, ਐਜ਼ ਅ ਐਕਸਟੈਂਸ਼ਨ ਨਹੀਂ। ਕਿਉਂਕਿ ਹੁਣ ਤੁਸੀਂ ਜਿਹੜੀ ਐਕਸਟੈਂਸ਼ਨ ਫਾਈਲ ਕਰਦੇ ਆ ਉਹਦੇ ਵਿੱਚ ਭਾਜੀ ਉਹ ਕਈ ਵਾਰੀ ਨਾ ਟੈਕਨੀਕੈਲਿਟੀ ਜੀ ਖਿੱਚ ਸਕਦੇ ਆ ਕਿ ਨਹੀਂ ਤੇਰੀ ਇਹ ਬਣਦੀ ਨਹੀਂ ਐਲੀਜੀਬਿਲਟੀ, ਤੇ ਤੁਸੀਂ ਉਹ ਜਿਹੜਾ ਚੱਲਦਾ ਉਹਨੂੰ ਚੱਲਦਾ ਰਹਿੰਦਾ, ਤੁਸੀਂ ਨਾਲ ਇੱਕ ਨਾ ਨਵੀਂ ਵਰਕ ਪਰਮਿਟ ਦੀ ਜਿਹੜੀ ਐਪਲੀਕੇਸ਼ਨ ਫਾਈਲ ਕਰੋ। ਧੰਨਵਾਦ ਜੀ। ਸੋ ਇੱਕ ਵਾਰੀ ਫਿਰ ਦੱਸਦੇ ਜਾਈਏ, ਕੁਛ ਕਾਲਸ ਹੋਰ ਆਪਾਂ ਲਵਾਂਗੇ ਕਿਉਂਕਿ ਬਾਰ-ਬਾਰ ਪੁੱਛ ਰਹੇ ਨੰਬਰ ਕਿਹੜਾ 408 272 5200, ਪਰ ਸਾਡੀਆਂ ਸਾਰੀਆਂ ਕਾਲਸ ਬਿਜ਼ੀ ਆ। ਜਦੋਂ ਇੱਕ ਡ੍ਰੌਪ ਹੁੰਦੀ ਆ ਫਿਰ ਦੂਜੀ ਆਉਂਦੀ ਆ, ਤਾਂ ਕਰਕੇ ਤੁਹਾਨੂੰ ਬਾਰ-ਬਾਰ ਜਿਹੜੀ ਆ ਕੋਸ਼ਿਸ਼ ਕਰਨੀ ਪੈਣੀ ਹੈਗੀ ਆ। ਅੱਗੇ ਸਾਡੇ ਨਾਲ ਜੁੜੇ ਹੋਏ ਆ ਕਮਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਇੱਕ ਕੁਐਸਚਨ ਸੀਗਾ ਜੀ। ਆਪਣਾ ਅਸੀਂ ਫੈਮਿਲੀ ਵੀਜ਼ਾ ਤੇ ਇੰਡੀਆ ਤੋਂ ਆਏ ਸੀਗੇ ਜੀ, F4 ਕੈਟਾਗਰੀ, ਤੇ ਸਾਡੇ ਕੋਲ 10-10 ਸਾਲ ਦੇ ਗ੍ਰੀਨ ਕਾਰਡ ਆ, ਤੇ ਅਸੀਂ ਪੁੱਛਣਾ ਸੀ ਅਸੀਂ ਇੰਡੀਆ ਜਾ ਸਕਦੇ? ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਜੀ? ਹੁਣ ਫੜੋ ਫੜਾਈ ਤਾਂ ਬਹੁਤ ਚੱਲਦੀ ਪਈ ਆ। ਸੌਰੀ ਭਾਜੀ, ਦੁਬਾਰਾ ਦੱਸਿਓ ਤੁਸੀਂ। ਕਿਹੜੇ ਵੀਜ਼ੇ ਤੇ ਆਏ F4 ਸੀ? ਕੈਟਾਗਰੀ 'ਚ ਆਏ ਸੀਗੇ ਤੇ ਤੁਹਾਡੇ ਕੋਲ ਗ੍ਰੀਨ ਕਾਰਡ, ਰਾਈਟ? ਹਾਂਜੀ, ਗ੍ਰੀਨ ਕਾਰਡ ਹੋਲਡਰ ਇੰਡੀਆ ਘੁੰਮਣ ਜਾਣਾ ਸੀ ਭਾਜੀ, ਜਾ ਸਕਦੇ ਹਾਂ? ਇਦਾਂ ਕੋਈ ਫੜੋ ਫੜਾਈ ਤਾਂ ਬਹੁਤ ਚੱਲਦੀ ਪਈ ਅੱਗੇ। ਹਾਂਜੀ ਹਾਂਜੀ ਹਾਂਜੀ, ਜਾ ਸਕਦੇ ਭਾਜੀ, ਤੁਹਾਨੂੰ ਕੋਈ ਟੈਨਸ਼ਨ ਨਹੀਂ। F4 ਕੈਟਾਗਰੀ 'ਚ ਤੁਸੀਂ ਆਏ ਆ, ਗ੍ਰੀਨ ਕਾਰਡ ਹੈਗਾ ਤੇ ਤੁਸੀਂ ਇੰਡੀਆ ਘੁੰਮਣ ਜਾਣਾ ਚਾਹੁੰਦੇ, ਰਾਈਟ? ਹਾਂਜੀ 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 ਭਾਜੀ, ਕੋਈ ਪ੍ਰੋਬਲਮ ਨਹੀਂ, ਕੋਈ ਪ੍ਰੋਬਲਮ ਨਹੀਂ।
ਜਾ ਸਕਦੇ ਹਾਂ ਜੀ। ਹਾਂਜੀ, ਤੁਹਾਡਾ ਸ਼ੋਅ ਦੇਖਦੇ ਆ ਜੀ ਤੇ ਥੋੜਾ ਜਿਹਾ ਦੇਖਦੇ ਆ ਸਭ ਕੁਝ, ਫੜੋ ਫੜਾਈ ਚੱਲਦੀ ਵੀ ਆਪਣੇ ਬੰਦਿਆਂ ਨਾਲ ਨਹੀਂ ਬਹੁਤ ਪਤਾ ਜ਼ਿਆਦਾ। ਭਾਜੀ, ਤੁਸੀਂ ਤਾਂ ਗ੍ਰੀਨ ਕਾਰਡ ਹੋਲਡਰ ਆ, ਤੁਹਾਨੂੰ ਥੋੜਾ ਕੋਈ ਟੈਨਸ਼ਨ ਹੈਗੀ। ਤੁਸੀਂ ਜਾ ਸਕਦੇ ਆ। ਉਹ ਤਾਂ ਜਿਹੜੇ ਅਸਾਈਲਮ ਵਾਲੇ ਹੁੰਦੇ ਆ, ਜਿਹੜੇ ਉਹ ਜਿਹੜਾ ਬੰਦਾ ਇੰਡੀਆ ਜਾਂਦਾ, ਉਹਨਾਂ ਦੀ ਪ੍ਰੋਬਲਮ ਹੈਗੀ ਕਿ ਉਹ ਕਿਉਂ ਜਾ ਰਹੇ ਆ। ਜਿਹੜਾ ਤੁਸੀਂ ਆਏ ਫੈਮਿਲੀ ਬੇਸ ਕੈਟਾਗਰੀ 'ਚ, ਤੁਹਾਡਾ ਕੋਈ ਚੱਕਰ ਨਹੀਂ ਹੈਗਾ। ਧੰਨਵਾਦ ਜੀ। ਜਾਓ ਅਮਰੀਕਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਲੁਧਿਆਣਾ ਤੋਂ ਗੱਲ ਕਰਦਾ। ਮੇਰੀ ਨਾ 7 ਤਰੀਕ ਸੀ ਜੀ ਫਾਈਨਲ, ਤੇ ਮੈਨੂੰ ਅਗਲੇ ਦਿਨ ਉਹਨਾਂ ਨੇ ਡਿਸੀਜਨ ਦਿੱਤਾ ਗ੍ਰਾਂਟਡ ਕੇਸ ਵਿਦ ਹੋਲਡਿੰਗ ਭਾਜੀ, ਤੇ ਇਹਦੇ ਤੇ ਮੈਂ ਇੱਥੇ ਰਹਿ ਸਕਦਾ ਤੇ ਨਹੀਂ ਰਹਿ ਸਕਦਾ ਜੀ। ਤੇ ਮੈਨੂੰ ਉਹਨਾਂ ਨੇ ਆਪਸ਼ਨ ਵੀ ਦਿੱਤੀ ਆ ਕਿ ਤੂੰ 7 ਤਰੀਕ ਤੋਂ ਪਹਿਲਾਂ ਅਪੀਲ ਵੀ ਪਾ ਸਕਦਾ। ਸੋ ਵਿਦ ਹੋਲਡਿੰਗ ਆਫ ਰਿਮੂਵਲ ਜੇ ਤੁਹਾਡਾ ਗ੍ਰਾਂਟ ਹੋਇਆ, ਤੁਸੀਂ ਰਹਿ ਸਕਦੇ ਆ ਇੱਥੇ, ਠੀਕ ਆ। ਤੇ ਉਹਦੇ ਵਿੱਚ ਗੱਲ ਇਹ ਹੁੰਦੀ ਹੈ ਕਿ ਇਹਨੂੰ ਅਪੀਲ ਕਰਨਾ ਕਿ ਨਹੀਂ ਕਰਨਾ। ਇਹ ਤੁਸੀਂ ਜਿਹੜਾ ਵੀ ਬੰਦੇ ਦਾ ਵਕੀਲ ਹੁੰਦਾ, ਉਹਨਾਂ ਨਾਲ ਬਹਿ ਕੇ ਇੱਕ ਵਾਰੀ ਸਲਾਹ ਕੀਤੀ ਜਾਵੇ ਕਿ ਜਿਹੜਾ ਵਿਦ ਅਪੀਲ ਕਰਨ ਦਾ ਫਾਇਦਾ ਕਿ ਨਹੀਂ ਫਾਇਦਾ। ਜੇ ਤਾਂ ਦੇਖੋ ਜੀ ਕੇਸ ਵੀਕ ਸੀਗਾ, ਕੋਈ ਉਹਦੇ ਵਿੱਚ ਇੱਦਾਂ ਦੀ ਪ੍ਰੋਬਲਮ ਸੀਗੀ, ਤੇ ਫਿਰ ਤਾਂ ਜੀ ਵਿਦ ਹੋਲਡਿੰਗ ਇੱਕ ਤਰ੍ਹਾਂ ਇੱਦਾਂ ਹੁੰਦਾ ਕਿ ਜੱਜ ਨੇ ਫੇਵਰ ਹੀ ਕੀਤਾ ਹੁੰਦਾ। ਜੇ ਤੁਹਾਨੂੰ ਐਂ ਲੱਗਦਾ ਕਿ ਸਾਰਾ ਕੁਝ ਸਹੀ ਸੀਗਾ, ਤੇ ਜਿਹੜਾ ਸੀਗਾ ਵਿਦ ਹੋਲਡਿੰਗ ਨਹੀਂ ਮਿਲਣੀ ਚਾਹੀਦੀ ਸੀ, ਅਸਾਈਲਮ ਗ੍ਰਾਂਟ ਹੋਣਾ ਚਾਹੀਦਾ ਸੀਗਾ, ਠੀਕ ਆ। ਜ਼ਿਆਦਾਤਰ ਇਹ 1 ਈਅਰ ਬਾਰ ਦਾ ਚੱਕਰ ਹੁੰਦਾ, ਜਾਂ ਕਈ ਵਾਰੀ ਹੋਰ MAF ਇਸ਼ੂ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਤੇ ਜੇ ਤੁਸੀਂ ਅਪੀਲ ਕਰਦੇ ਆ, ਤਾਂ ਇਹਦਾ ਮਤਲਬ ਇਹ ਹੁੰਦਾ ਕਿ ਤੁਹਾਡੀ ਵਿਦ ਹੋਲਡਿੰਗ ਵੀ ਦਾਅ ਤੇ ਜਿਹੜੀ ਲੱਗ ਜਾਂਦੀ ਆ, ਤੇ ਵਿਦ ਹੋਲਡਿੰਗ ਵੀ ਤੁਹਾਡੇ ਕੋਲ ਵਾਪਸ ਜਿਹੜੀ ਲਈ ਜਾ ਸਕਦੀ ਆ, ਜੇ ਤੁਸੀਂ ਅਪੀਲ ਹਾਰ ਜਾਂਦੇ ਆ। ਕਿਉਂਕਿ ਸਰਕਾਰੀ ਵਕੀਲ ਵੀ ਮੰਨ ਲਓ ਜੇ ਮੰਨ ਲਓ ਮੈਂ ਅਪੀਲ ਨਹੀਂ ਪਾਉਂਦਾ ਹਨਾ, ਮੇਰੇ ਕੋਲ 2029 ਤੱਕ ਦਾ ਭਾਜੀ ਵਰਕ ਪਰਮਿਟ ਆ, ਤੇ ਮੈਂ ਉਸ ਸਟੇਟਸ ਤੇ ਰਹਿ ਸਕਦਾ ਜਾਂ ਨਹੀਂ ਰਹਿ ਸਕਦਾ USA 'ਚ ਭਾਜੀ? ਰਹਿ ਸਕਦੇ ਆ ਜੀ, ਤੇ ਵਿਦ ਹੋਲਡਿੰਗ ਵਾਲਿਆਂ ਨੂੰ ਜੀ ਵਰਕ ਪਰਮਿਟ ਵੀ ਰਿਨਿਊ ਕਰ ਦਿੰਦੇ ਆ। ਓਕੇ ਭਾਜੀ। ਮੰਨ ਲਓ ਕਿ ਜਿੱਦਾਂ ਜੇ ਮੈਨੂੰ ਆਈਸਾਈਸ ਫੜ ਸਕਦੀ ਹੁੰਦੀ ਤੇ ਨਹੀਂ ਭਾਜੀ ਹੁੰਦਾ ਕਿ ਜਿੱਦਾਂ ਜੱਜ ਵੱਲੋਂ ਸਟੇ ਦਿੱਤਾ ਗਿਆ ਵਾ। ਵਿਦ ਹੋਲਡਿੰਗ ਵਿਦ ਹੋਲਡਿੰਗ ਵਾਲਿਆਂ ਨੇ ਕੁਛ ਕਰ ਸਕਦੀ, ਉਹਨਾਂ ਨੂੰ ਕੇਸ ਜਿਹੜਾ ਰੀਓਪਨ ਕਰਨਾ ਪੈਂਦਾ, ਦੁਬਾਰਾ ਡੀਪੋਰਟੇਸ਼ਨ ਲੈਣੀ ਪੈਂਦੀ ਹੈ। ਵਿਦ ਹੋਲਡਿੰਗ ਆਫ ਰਿਮੂਵਲ ਦਾ ਮਤਲਬ ਹੀ ਇਹੀ ਹੁੰਦਾ ਕਿ ਤੁਹਾਨੂੰ ਡਿਪੋਰਟ ਨਹੀਂ ਕੀਤਾ ਜਾਊਗਾ। ਧੰਨਵਾਦ ਜੀ। ਜਸਵਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਅਮਰੀਕਾ ਦਾ ਸਿਟੀਜ਼ਨ ਆ। ਮੈਂ 2010 ਵਿੱਚ ਆਪਣੇ ਬ੍ਰਦਰ ਨੂੰ ਅਪਲਾਈ ਕੀਤਾ ਸੀਗਾ ਪੱਕੇ ਤੌਰ ਤੇ ਇੱਥੇ ਬੁਲਾਉਣ ਲਈ, ਤੇ 2014 ਸਾਨੂੰ ਇੱਕ ਲੈਟਰ ਆਈ ਆ ਵੀ ਤੁਹਾਡਾ ਕੇਸ ਅਸੀਂ ਅਪਰੂਵ ਕਰਤਾ ਵਾ, ਤੇ ਗਾਂਹ ਭੇਜਤਾ ਸੀ। ਮੇਰੇ ਖਿਆਲ 'ਚ ਦਿੱਲੀ ਨੂੰ ਭੇਜਤਾ, ਮੇਰੇ ਖਿਆਲ 'ਚ ਪਤਾ ਨਹੀਂ ਕੁਛ ਇੱਦਾਂ ਹੀ। ਤੇ ਉਦੋਂ ਬਾਅਦ ਸਾਨੂੰ ਕੁਛ ਨਹੀਂ ਆਇਆ ਭਾਜੀ। ਵੀ ਉਸ ਕੇਸ ਨੂੰ ਮੈਂ ਜਿੱਦਾਂ ਬੜਾ ਟਾਈਮ ਲੱਗ ਰਿਹਾ, ਕਿਸੇ ਫਾਸਟ ਟਰੈਕ ਵਿੱਚ ਪਾ ਸਕਦਾ ਕੋਈ ਨਵੀਂ ਐਪਲੀਕੇਸ਼ਨ ਲਾ ਕੇ, ਜਾਂ ਮੈਨੂੰ ਵੇਟ ਹੀ ਕਰਨੀ ਪਊਗੀ? ਤੁਸੀਂ ਸਿਟੀਜ਼ਨ ਆਪਣੇ ਭਰਾ ਲਈ ਕੀਤਾ ਸੀਗਾ, ਏਦਾਂ ਕਰੇ? ਨਹੀਂ, ਮੈਂ ਸਿਟੀਜ਼ਨ ਆ। ਮੈਂ ਆਪਣੇ ਭਰਾ ਨੂੰ ਇੱਥੇ ਬੁਲਾਉਣ ਵਾਸਤੇ, ਜੇ ਸਿਟੀਜ਼ਨ ਹੁੰਦਾ ਭੈਣ ਭਰਾ ਨੂੰ ਬੁਲਾਈਦਾ ਨਾ F4 ਤੇ ਜਿੱਦਾਂ। ਠੀਕ ਹੈ। F4 ਵਾਲੀ ਭਾਜੀ ਕੈਟਾਗਰੀ ਦੇਖੋ ਜੀ, ਬੈਕਲੌਗ ਹੈਗੀ ਆ ਇੰਡੀਆ ਦੀ, ਤੇ ਇਹ ਨਵੰਬਰ 2006 ਵਾਲੇ ਜਿਹੜੇ ਕੇਸ ਚੱਲ ਰਹੇ ਆ, ਤੇ ਇਹ ਭਾਜੀ ਇਹਦੇ ਵਿੱਚ ਸਿਸਟਮ ਦੇ ਹਿਸਾਬ ਨਾਲ ਵੀਜ਼ਾ ਨੰਬਰ ਨਾ ਜਿੱਦਾਂ ਜਿਹਦਾ ਨੰਬਰ ਆ ਉਹੀ ਲਾਈਨ 'ਚ ਆ। ਇਹ ਸਿਸਟਮ ਨਹੀਂ ਚੇਂਜ ਹੋ ਸਕਦਾ ਜੀ। ਇਹ ਐਕਸਪੀਡਾਈਟ ਵਗੈਰਾ ਕੁਝ ਨਹੀਂ ਹੋ ਸਕਦਾ ਇਹਦੇ ਵਿੱਚ। ਕਿਹੜੇ ਸਾਲ ਫਾਈਲ ਕੀਤਾ ਹੈਗਾ ਤੁਸੀਂ? ਹਾਂਜੀ, ਮੈਂ 2010 ਕੀਤਾ ਸੀ। 2014 'ਚ ਅਪਰੂਵਲ ਲੈਟਰ ਆ ਗਈ ਸੀ। ਹਾਂਜੀ ਭਾਜੀ, ਇਹ ਕਾਫੀ ਟਾਈਮ ਲੱਗ ਜਾਣਾ। ਤੇ ਇਹਦੇ ਵਿੱਚ ਸਾਡੀ ਸਲਾਹ ਇਹੀ ਹੁੰਦੀ ਹੈ ਕਿ ਜੇ ਕਿਸੇ ਕੋਲ ਇੱਥੇ ਫਾਈਨੈਂਸ਼ੀਅਲ ਕਪੈਸਿਟੀ ਹੈਗੀ ਆ, ਤੁਹਾਡੇ ਕੋਲ ਜੇ ਪੈਸੇ ਹੈਗੇ ਆ $8 ਲੱਖ ਮਿਲੀਅਨ, ਤੁਸੀਂ ਕੋਈ ਬਿਜ਼ਨਸ ਵਗੈਰਾ ਜਿਹੜਾ ਜੇ ਆਪਣੇ ਭਰਾ ਨੂੰ ਲੈ ਕੇ ਦੇ ਸਕਦੇ ਆ, ਉਹਦੇ ਬੇਸ ਤੇ ਉਹ 3 ਸਾਲਾਂ 'ਚ 3-4 ਸਾਲਾਂ 'ਚ ਜਿਹੜਾ ਆ ਸਕਦੇ ਆ ਇੱਥੇ EB-5 ਦੇ ਥਰੂ। ਧੰਨਵਾਦ ਜੀ। ਕੁਲਵਿੰਦਰ ਕੌਰ ਜੀ। ਕੁਲਵਿੰਦਰ ਜੀ। ਹੈਲੋ ਸਰ। ਹਾਂਜੀ ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਜਿੱਦਾਂ ਮੈਂ 1993 'ਚ ਇੱਥੇ ਆਈ ਸੀਗੀ, 1993 ਵਿੱਚ, ਤੇ ਮੇਰਾ ਬੇਟਾ ਉਸ ਵੇਲੇ 10 ਮੰਥ ਦਾ ਸੀਗਾ ਜਦੋਂ ਮੈਂ ਆਈ ਹਾਂ, 10 ਮੰਥ ਦਾ ਨਾ। ਤੇ ਜਦੋਂ ਮੈਂ 99 ਵਿੱਚ ਸਿਟੀਜ਼ਨ ਹੋਈ ਹਾਂ, ਤੇ ਮੇਰਾ ਬੇਟਾ ਮੇਰੇ ਨਾਲ ਹੀ, ਉਹਨੂੰ ਪਾਸਪੋਰਟ ਮਿਲ ਗਿਆ ਸੀ ਜੀ। ਤੇ ਹੁਣ ਉਹਦੇ ਕੋਲ ਉਹ ਸਿਟੀਜ਼ਨ ਪਾਸਪੋਰਟ ਹੈ, ਤੇ ਹੁਣ ਉਹ 32 ਦਾ ਹੋ ਗਿਆ ਆ। ਮੈਨੂੰ ਇਹ ਕੁਐਸਚਨ ਹੈ ਕਿ ਉਹਨੂੰ ਸਿਟੀਜ਼ਨ ਸਰਟੀਫਿਕੇਟ ਵੀ ਲੈਣਾ ਚਾਹੀਦਾ ਹੈ, ਜਾਂ ਪਾਸਪੋਰਟ ਹੀ ਉਹਦਾ ਸਿਟੀਜ਼ਨ ਹੈਗਾ ਆ? ਨਹੀਂ, ਪਾਸਪੋਰਟ ਇਨਫ ਹੈ ਜੀ। ਪਾਸਪੋਰਟ ਇਨਫ ਹੈ, ਤੇ ਉਹ ਸਰਟੀਫਿਕੇਟ ਦਾ ਕੋਈ ਜ਼ਰੂਰਤ ਤਾਂ ਨਹੀਂ ਹੈ? ਮੈਨੂੰ ਤਾਂ ਜੀ ਪ੍ਰੈਕਟੀਕਲੀ ਦੇਖੋ ਜੀ, ਹੁਣ ਆਪਾਂ ਵੀ ਸਿਟੀਜ਼ਨ ਬਣਿਆ ਸੀ, ਸਰਟੀਫਿਕੇਟ ਦੀ ਬਸ ਉਦੋਂ ਹੀ ਲੋੜ ਪੈਂਦੀ ਹੈ ਜਦੋਂ ਬੰਦੇ ਨੇ ਪਾਸਪੋਰਟ ਅਪਲਾਈ ਕਰਨਾ ਹੁੰਦਾ। ਹੋਰ ਤਾਂ ਕਿਸੇ ਕੰਮ ਵਾਸਤੇ ਪੁੱਛਿਆ ਨਹੀਂ। ਸਰਟੀਫਿਕੇਟ ਤੇ ਪਾਸਪੋਰਟ ਜਿਹੜਾ ਉਹ ਇਨਫ ਪ੍ਰੂਫ ਮੰਗਦੇ ਆ, ਇੰਪਲੋਇਮੈਂਟ ਵਾਸਤੇ ਵੀ, ਕਿਸੇ ਵੀ ਹੋਰ ਕੰਮ ਵਾਸਤੇ। ਤੇ ਵੈਸੇ ਇਹ ਹੈ ਕਿ ਇਨਐਕਸਪੈਂਸਿਵ ਜੀ ਐਪਲੀਕੇਸ਼ਨ ਹੈ। ਜੇ ਤੁਹਾਨੂੰ ਲੱਗਦਾ ਪੀਸ ਆਫ ਮਾਈਂਡ ਲਈ ਲੈ ਕੇ ਤੁਸੀਂ ਰੱਖ ਸਕਦੇ ਆ, ਪਰ ਮੇਰੇ ਹਿਸਾਬ ਨਾਲ ਲੋੜ ਨਹੀਂ ਪੈਣੀ। ਧੰਨਵਾਦ ਜੀ। ਇਹਦੀ ਇੱਕ ਚੀਜ਼ ਸੀਗੀ ਸਿਲੈਕਟਿਵ ਸਰਵਿਸ ਰਜਿਸਟ੍ਰੇਸ਼ਨ ਵਗੈਰਾ, ਜਿੱਦਾਂ ਨਾ ਜਿਹੜੇ ਗ੍ਰੀਨ ਕਾਰਡ ਹੋਲਡਰ ਵਗੈਰਾ ਹੁੰਦੇ ਆ ਬੰਦੇ, ਤੇ ਉਹਨਾਂ ਨੇ ਸਿਟੀਜ਼ਨ ਅਜੇ ਨਹੀਂ ਬਣੇ ਹੁੰਦੇ, ਤੇ ਉਹਨਾਂ ਦੀ ਸਿਲੈਕਟਿਵ ਸਰਵਿਸ ਰਜਿਸਟ੍ਰੇਸ਼ਨ ਜਿਹੜੀ ਆਰਮੀ ਵਗੈਰਾ ਦੇ ਨਾਲ ਉਹ ਰਿਕੁਆਇਰਮੈਂਟ ਹੁੰਦੀ ਆ,
ਉਹ ਜਿਹੜਾ ਆਪਣੇ ਸਟੇਟਸ ਜਿਹੜੇ ਹੈਗੇ ਆ ਯੰਗ ਬੰਦੇ ਜਿਹੜੇ ਗ੍ਰੀਨ ਕਾਰਡ ਲੈ ਲੈਂਦੇ ਆ 26 ਸਾਲ ਦੀ ਉਮਰ ਤੋਂ ਪਹਿਲਾਂ ਵਾਲੇ, ਤੇ ਉਹਨਾਂ ਨੂੰ ਉਹ ਜਿਹੜੀ ਚੀਜ਼ ਆ ਉਹ ਜ਼ਰੂਰ ਚੈੱਕ ਕਰਿਓ, ਕਈ ਵਾਰੀ ਬੰਦਾ ਉਹ ਚੱਕਰਾਂ 'ਚ ਫਸ ਜਾਂਦਾ। ਇੰਦਰਜੀਤ ਜੀ। ਹਾਂਜੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਕੁਐਸਚਨ ਹੈ ਜੀ, ਬੇਟੀ PR ਹੈ ਕੈਨੇਡਾ ਦੀ ਤੇ ਮੁੰਡੇ ਕੋਲੇ ਗ੍ਰੀਨ ਕਾਰਡ ਆ ਅਸੈਲਮ ਦਾ ਇੱਥੇ ਆਪਣੇ ਅਮਰੀਕਾ ਦੇ ਵਿੱਚ। ਜੇ ਬੇਟੀ ਇੱਥੇ ਆ ਕੇ ਕੋਰਟ ਮੈਰਿਜ ਕਰ ਸਕਦੀ ਹੈ? ਸੋ ਉਰੇ ਜਿਹੜਾ ਮੁੰਡਾ ਉਹਦੇ ਕੋਲ ਅਸਾਈਲਮ ਆਲਰੇਡੀ ਗ੍ਰਾਂਟ ਆ? ਹਾਂਜੀ ਗ੍ਰੀਨ ਕਾਰਡ ਹੈਗਾ। ਹਾਂਜੀ ਗ੍ਰੀਨ ਕਾਰਡ ਹੈਗਾ, ਤੇ ਜਿਹੜੀ ਕੁੜੀ ਆ ਉਹ ਹੈਗੀ ਕੈਨੇਡਾ ਦੀ PR। ਹਾਂਜੀ ਹਾਂਜੀ, ਮਤਲਬ ਦੇਖੋ ਜੀ, ਵਿਆਹ ਤਾਂ ਕੋਈ ਵੀ ਬੰਦਾ ਕਿਤੇ ਵੀ ਕਰ ਸਕਦਾ ਜੀ, ਕੱਚਾ ਬੰਦਾ ਵੀ ਵਿਆਹ ਕਰ ਸਕਦਾ, ਵਿਆਹ ਦੀ ਤਾਂ ਨਹੀਂ ਕਿਸੇ ਨੂੰ ਰੋਕ ਟੋਕ ਹੁੰਦੀ। ਜਿਹੜਾ ਇਮੀਗ੍ਰੇਸ਼ਨ ਇੰਟੈਂਟ ਹੈਗਾ ਉਹਦੀ ਰੋਕ ਟੋਕ ਜ਼ਰੂਰ ਹੁੰਦੀ ਹੈ ਕਿ ਕੇਸ ਕੰਮ ਲਈ ਆ ਰਿਹਾ, ਕਦੋਂ ਜਾਣਾ ਵਾਪਸ। ਉਹ ਜਿਹੜੀਆਂ ਚੀਜ਼ਾਂ ਇਮੀਗ੍ਰੇਸ਼ਨ ਅਫੇਅਰਸ ਕੇਅਰ ਹੋਣੀ ਚਾਹੀਦੀਆਂ ਕਿ ਇੰਨੀ ਤਰੀਕ ਨੂੰ ਮੈਂ ਆਉਣਾ, ਇੰਨੀ ਤਰੀਕ ਨੂੰ ਮੈਂ ਜਾਣਾ। ਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਵਾਲਾ ਹੈਗਾ ਉਹ ਕਿਸੇ ਨੂੰ ਪੱਕਾ ਨਹੀਂ ਕਰਾ ਸਕਦਾ ਇੱਥੇ, ਮਤਲਬ ਕਿ ਉਹਨੂੰ ਟਾਈਮ ਲੱਗਦਾ। ਜਿਹੜਾ ਗ੍ਰੀਨ ਕਾਰਡ ਹੋਲਡਰ ਵਾਲੇ ਨੂੰ 4 ਸਾਲ, ਜਿਹੜੇ 3-4 ਸਾਲ ਦੀ ਜਿਹੜੀ ਵੇਟਿੰਗ ਹੁੰਦੀ ਆ। ਸਿਟੀਜ਼ਨ ਜਿਹੜਾ ਹੁੰਦਾ ਉਹ ਰਾਈਟ ਵੇ ਜਿਹੜਾ ਸਾਰੇ ਪੇਪਰ ਪੂਪਰ ਫਾਈਲ ਕਰਕੇ ਜਿਹੜਾ ਕਰਾ ਸਕਦਾ। ਮਤਲਬ ਇਹਦੇ ਵਿੱਚ ਇੱਦਾਂ ਕਿ ਜੇ ਵਿਆਹ ਤੁਸੀਂ ਕਰਾਉਂਦੇ ਵੀ, ਉਹਦਾ ਮਤਲਬ ਇਹ ਨਹੀਂ ਕਿ ਕੁੜੀ ਆ ਕੇ ਅਮਰੀਕਾ ਰਹਿ ਸਕਦੀ ਹੈ, ਕਿਉਂਕਿ ਉਹ ਗ੍ਰੀਨ ਕਾਰਡ ਵਾਲੇ ਦੇ ਵਿੱਚ ਆਪਸ਼ਨ ਨਹੀਂ ਕ੍ਰੀਏਟ ਹੁੰਦੀ। ਠੀਕ ਹੈ ਜੀ। ਤੇ ਉਹਦਾ ਕੋਈ ਟਾਈਮ ਤਾਂ ਨਹੀਂ ਹੁੰਦਾ ਵੀ ਇੰਨਾ ਚਿਰ ਰਹਿ ਕੇ ਫੇਰ ਕੋਰਟ ਮੈਰਿਜ ਕਰ ਸਕਦੇ ਆ ਤੁਸੀਂ, ਜਾਂ ਉਹ ਆਉਣ ਸਾਰ ਹੀ ਕਰਵਾ ਸਕਦੀ ਆ? ਦੇਖੋ ਜੀ, ਟਾਈਮ ਇੱਥੇ ਥੋੜਾ ਜਿਹਾ ਇਮੀਗ੍ਰੇਸ਼ਨ ਜਿਹੜਾ ਮੁੰਡਾ ਉਹ ਵੀ ਕੈਨੇਡਾ ਦਾ ਟਰੈਵਲ ਟਰੂਵਲ ਕੀਤਾ ਕਦੀ? ਨਹੀਂ ਜੀ। ਹਾਂਜੀ, ਕੈਨੇਡਾ ਵੀ ਵਿਆਹ ਕਰਾਇਆ ਜਾ ਸਕਦਾ ਜੀ ਜਾ ਕੇ। ਉਹ ਠੀਕ ਹੈ ਵੀ ਬੈਟਰ ਹੈ ਜੇ ਉੱਥੇ ਜਾ ਕੇ ਕੋਰਟ ਮੈਰਿਜ ਕਰ ਲੇ ਤਾਂ। ਹਾਂਜੀ, ਇੱਧਰ ਦੀ ਇਮੀਗ੍ਰੇਸ਼ਨ ਫਿਰ ਥੋੜੀ ਜੀ ਤੁਹਾਨੂੰ ਪਤਾ ਸਖਤ ਸੁਖਤ ਹੈਗੀ ਆ, ਤੇ ਹਾਂਜੀ ਉੱਧਰ ਜਾ ਕੇ ਕੋਰਟ ਮੈਰਿਜ ਥੋੜੀ ਜੀ ਸਟ੍ਰੇਟ ਫਾਰਵਰਡ ਰਹਿਣੀ ਹੈ। ਪ੍ਰੋਬਲਮ ਇੱਥੇ ਵੀ ਕੋਈ ਨਹੀਂ ਹੁੰਦੀ, ਪਰ ਜਿੱਦਾਂ ਤੁਸੀਂ ਆਹ ਇਸ਼ੂ ਜਿਹੜੇ ਆਇਡੈਂਟੀਫਾਈ ਕਰਦੇ ਆ ਇੰਟੈਂਟ ਵਗੈਰਾ ਵਾਲੇ, ਇਹਦੇ ਵਿੱਚ ਕਈ ਵਾਰੀ ਜਾਣਬੁੱਝ ਕੇ ਜੇ ਕਹਿ ਲਓ ਕਿ ਜੇ ਤੰਗ ਕਰਨਾ ਹੋਵੇ ਕਿਸੇ ਅਫਸਰ ਨੇ, ਉਹ ਚੀਜ਼ਾਂ ਸਟ੍ਰੈਚ ਕਰ ਸਕਦਾ ਕਿ ਨਹੀਂ ਤੁਸੀਂ ਝੂਠ ਬੋਲ ਕੇ ਗਏ ਆ ਇੱਦਾਂ ਉੱਦਾਂ। ਧੰਨਵਾਦ ਜੀ। ਸੰਦੀਪ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 2017 ਦੇ ਵਿੱਚ ਆਇਆ ਸੀਗਾ ਜੀ, ਤੇ ਮੇਰੀ 2023 ਦੇ ਵਿੱਚ ਅਸਾਈਲਮ ਗ੍ਰਾਂਟ ਹੋਈ ਸੀਗੀ, ਤੇ ਫਿਰ ਮੈਂ ਨਾਲ ਦੀ ਨਾਲ ਗ੍ਰੀਨ ਕਾਰਡ ਅਪਲਾਈ ਕਰਤਾ ਸੀਗਾ, ਤੇ 2025 ਦੇ ਵਿੱਚ ਆ ਜਨਵਰੀ ਨੂੰ ਮੇਰਾ ਗ੍ਰੀਨ ਕਾਰਡ ਆ ਗਿਆ ਸੀਗਾ। ਤੇ ਉਹਨਾਂ ਨੇ ਨਾ ਜਿਹੜੀ ਰੈਜ਼ੀਡੈਂਸੀ ਦੀ ਡੇਟ ਹੈਗੀ ਉਹ 2017 ਦੀ ਪਾਤੀ ਜਦੋਂ ਮੈਂ ਬਾਰਡਰ ਟੱਪਿਆ ਸੀਗਾ। ਤੇ ਮੈਂ ਸਿਟੀਜ਼ਨਸ਼ਿਪ ਲਈ ਵੀ ਆਪਣਾ ਉਹ ਕਰਤਾ ਸੀ ਅਪਲਾਈ, ਕਿਉਂਕਿ ਮੈਨੂੰ ਜਿਹੜੇ ਆਪਣੇ ਉਹ ਸੀਗੇ ਗ੍ਰੀਨ ਕਾਰਡ ਤੇ ਮੈਂ ਉਹ ਐਪਲੀਕੇਸ਼ਨ ਭਰਾਈ ਸੀ ਸਿਟੀਜ਼ਨਸ਼ਿਪ ਦੀ, ਉਹ ਕਹਿੰਦੇ ਵੀ ਤੁਸੀਂ ਕਰ ਸਕਦੇ ਹੋ ਕਹਿੰਦੇ। ਤੇ ਭਾਜੀ ਉਹਦੇ ਬਾਰੇ ਪੁੱਛਣਾ ਸੀਗਾ, ਤੇ ਵੀ ਹੁਣ ਮੈਂ ਉੱਥੇ ਕੀ ਕਹਾਂ ਵੀ ਜਦੋਂ ਮੈਨੂੰ ਪੁੱਛਣ ਵੀ ਤੂੰ ਰੈਜ਼ੀਡੈਂਸੀ ਕਦੋਂ ਹੋਇਆਗਾ, ਮੈਂ 2025 ਕਹਾਂ ਜਾਂ ਆਪਣਾ ਕਹਾਂ ਵੀ 2017? ਤੁਸੀਂ ਭਾਜੀ ਉਹੀ ਵਿਅਕਤੀ ਦਾ ਨਾਮ ਲੈਣਾ ਜਿਹਨੇ ਤੁਹਾਨੂੰ ਗਲਤ ਗਾਈਡ ਕੀਤਾ, ਤੁਸੀਂ ਐਲੀਜੀਬਲ ਨਹੀਂ ਸੀਗੇ। ਤੇ ਗ੍ਰੀਨ ਕਾਰਡ ਹੋਲਡਰ ਜਿਹੜਾ ਜਦੋਂ ਕੇਸ ਬੰਦੇ ਦਾ ਪਾਸ ਹੁੰਦਾ ਉੱਥੇ ਤੱਕ ਉਹ ਬੈਕ ਡੇਟ ਕਰ ਸਕਦੇ ਆ। ਸੋ ਜਿਹੜਾ ਗ੍ਰੀਨ ਕਾਰਡ ਆ ਨਾ ਉਹ ਤੁਹਾਨੂੰ ਇਨ ਐਰਰ ਮਿਲਿਆ। ਇਹਦੇ ਵਿੱਚ ਤੁਹਾਨੂੰ ਕੀ ਕਰਨਾ ਚਾਹੀਦਾ ਸੀਗਾ ਕਿ ਤੁਹਾਨੂੰ I-90 ਜਿੱਦਾਂ ਫਾਈਲ ਕਰਕੇ ਐਰਰ ਜਿਹੜਾ ਕਰੈਕਟ ਕਰਨਾ ਚਾਹੀਦਾ ਸੀਗਾ। ਸੋ ਮੇਰੇ ਹਿਸਾਬ ਨਾਲ ਤੁਹਾਨੂੰ ਆਪਣੀ ਜਿਹੜੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਆ ਉਹ ਵਾਪਸ ਲੈ ਲੈਣੀ ਚਾਹੀਦੀ ਹੈ ਪਹਿਲਾਂ, ਠੀਕ ਆ, ਆਹੀ ਰੀਜ਼ਨ ਕਰਕੇ। ਤੇ ਫਿਰ ਆਪਣਾ ਜਿਹੜਾ ਗ੍ਰੀਨ ਕਾਰਡ ਆ ਉਹ ਦਰੁਸਤ ਕਰਾਉਣਾ ਚਾਹੀਦਾ। ਤੇ ਫਿਰ ਉਹਦੇ ਹਿਸਾਬ ਨਾਲ ਜਦੋਂ ਤੁਸੀਂ ਰੀਐਲੀਜੀਬਲ ਹੋਗੇ, ਜਦੋਂ ਤੁਹਾਡਾ ਐਕਚੁਅਲ ਸਹੀ ਗ੍ਰੀਨ ਕਾਰਡ ਆਊਗਾ, ਉਹਦੇ ਫਿਰ 5 ਸਾਲ ਬਾਅਦ ਤੁਸੀਂ ਜਿਹੜਾ ਕਰਨਾ। ਸੋ ਇਹ ਤੁਹਾਡਾ ਪ੍ਰੋਸੈਸ ਜਿਹੜਾ ਸੀਗਾ ਤੁਹਾਨੂੰ ਦਿੱਕਤਾਂ ਪਾਊਗਾ ਜੀ ਅੱਗੇ ਜਾ ਕੇ। ਠੀਕ ਹੈ ਭਾਜੀ, ਠੀਕ ਹੈ ਜੀ। ਧੰਨਵਾਦ ਜੀ। ਗੋਲਡੀ ਜੀ। ਗੋਲਡੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਸੀਗਾ ਜੀ, ਮੇਰਾ ਯੂ ਵੀਜ਼ਾ ਪ੍ਰੀ ਅਪਰੂਵਲ ਆਈ ਸੀਗੀ 2 ਸਾਲ ਪਹਿਲਾਂ, ਤੇ ਮੈਂ ਜਿਹੜਾ ਅਸਾਈਲਮ ਦਾ ਸੀਗਾ ਉਹ ਮੈਂ ਐਡਮਿਟ ਕਲੋਜ਼ ਕਰਾ ਲਿਆ ਸੀ। ਆਲੇ ਸਾਲ ਮੇਰਾ ਫਾਈਨਲ ਆ ਗਿਆ ਸੀ, ਤੇ ਮੈਂ ਟਰਮੀਨੇਟ ਵਾਸਤੇ ਮੈਂ ਐਪਲੀਕੇਸ਼ਨ ਪਾਈ ਸੀਗੀ। ਪੁੱਛਣਾ ਸੀਗਾ ਕਿ ਮੇਰਾ ਹਜੇ 4 ਤੋਂ ਜ਼ਿਆਦਾ ਮਹੀਨੇ ਹੋ ਗਏ ਆ ਜੀ, ਮੈਂ ਟਰਮੀਨੇਟ ਨਹੀਂ ਹੋਇਆ ਹਜੇ ਕੇਸ, ਉਹਨੂੰ ਕਿੰਨਾ ਕੁ ਟਾਈਮ ਲੱਗਦਾ ਜੀ? ਐਡਮਿਨ ਕਲੋਜ਼ ਦਾ ਕੇਸ ਇਸ ਵੇਲੇ? ਹਾਂਜੀ। ਸੋ ਭਾਜੀ ਐਡਮਿਨ ਕਲੋਜ਼ ਤਾਂ ਜੇ ਕਲੋਜ਼ਡ ਕੇਸ ਹੈਗਾ ਨਾ, ਉਹਦੇ ਵਿੱਚ ਤਾਂ ਨਹੀਂ ਜੱਜ ਨੇ ਕੋਈ ਫੈਸਲਾ ਲੈਣਾ, ਉਹਨੂੰ ਰੀਓਪਨ ਕਰਕੇ ਟਰਮੀਨੇਟ ਕਰਨਾ ਪੈਣਾ। ਅੱਛਾ 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 ਜੀ। ਬੰਦ ਠੀਕ ਹੈ ਜੀ। ਨਹੀਂ ਕਰਨਾ ਐਡਮਿਨ ਕਲੋਜ਼ ਦਾ ਮਤਲਬ ਉਹਨਾਂ ਨੇ ਬੰਦ ਕਰਤਾ। ਪਹਿਲਾਂ ਉਹਨੂੰ ਜੱਜ ਨੂੰ ਰਿਕੁਐਸਟ ਪਾਓ ਕਿ ਇਹਨੂੰ ਰੀਓਪਨ ਕਰਨਾ, ਫਿਰ ਟਰਮੀਨੇਟ ਜਿਹੜਾ ਕਰਾਓ। ਤੇ ਇਹਦੇ ਵਿੱਚ ਤੁਹਾਡਾ ਯੂ ਵੀਜ਼ਾ ਹੁਣ ਕਿੱਦਾਂ ਕਰੰਟ ਹੋ ਗਿਆ, ਆ ਗਿਆ ਯੂ ਵੀਜ਼ਾ? ਹਾਂਜੀ ਗ੍ਰਾਂਟ ਹੋ ਕੇ ਆ ਗਿਆ ਸੀਗਾ ਜੀ, ਜਨਵਰੀ ਦੇ ਵਿੱਚ ਆ ਗਿਆ ਸੀਗਾ। ਹਾਂਜੀ, ਸੋ ਇਹਦੇ ਵਿੱਚ ਨਾ ਜਿਹੜੀ ਮੋਸ਼ਨ ਜਿਹੜੀ ਸੀਗੀ ਉਹਨੂੰ ਕੀ ਕਰਨਾ, ਯੂ ਵੀਜ਼ਾ ਦੇ ਲਾ ਕੇ ਨਾ ਰੀਓਪਨ ਤੇ ਟਰਮੀਨੇਟ 2 ਅਲੱਗ-ਅਲੱਗ ਮੋਸ਼ਨਾਂ ਜਿਹੜੀਆਂ ਸੀਗੀਆਂ ਉਹ ਇਕੱਠੀਆਂ ਜਿਹੜੀਆਂ ਕਰੋ। ਹੋ ਸਕਦਾ ਕੀਤੀਆਂ ਵੀ ਹੁਣ ਤੁਹਾਡੇ ਵਕੀਲ ਨੇ ਇੱਕ ਵਾਰੀ ਪੁੱਛ ਲਿਓ ਜਿਹੜਾ ਨਾ, ਸੋ ਉਹਨੂੰ ਤਾਂ ਕਿ ਜੱਜ ਨੂੰ ਕਲੀਅਰ ਹੋ ਜਾਵੇ ਕਿ ਇਹਦਾ ਗ੍ਰਾਂਟ ਹੋ ਗਿਆ, ਇਹ ਖੋਲ ਕੇ ਜਿਹੜਾ ਕੇਸ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੇ ਇਹਦੇ ਵਿੱਚ ਜੀ ਸਭ ਤੋਂ ਬੈਸਟ ਜਿਹੜਾ ਹੁੰਦਾ ਕਿ ਸਰਕਾਰੀ ਵਕੀਲ ਜਿਹੜਾ ਹੁੰਦਾ ਨਾ, ਉਹਦੀ ਪਹਿਲਾਂ ਹੀ ਜਿਹੜੀ ਤੁਸੀਂ ਸਹਿਮਤੀ ਜਿਹੜੀ ਲੈ ਲੈਣੀ ਹੁੰਦੀ ਆ
ਉਹਨੂੰ ਪਹਿਲਾਂ ਹੀ ਕਹਿ ਦਿਓ ਕੋਈ ਆਹ ਚੀਜ਼ ਸੀਗੀ, ਉਹਨਾਂ ਨੂੰ ਕੰਟੈਕਟ ਕਰ ਲਓ ਈਮੇਲ ਰਾਹੀਂ, ਤੇ ਉਹ ਜ਼ਿਆਦਾਤਰ ਐਗਰੀ ਕਰ ਜਾਂਦੇ ਆ। ਤੇ ਜੁਆਇੰਟ ਮੋਸ਼ਨ ਜਿਹੜੀ ਪਾਓ, ਜੁਆਇੰਟ ਮੋਸ਼ਨ ਜਿਹੜੀ ਫਿਰ ਜਦੋਂ ਜੱਜ ਕੋਲ ਜਾਣੀ ਨਾ, ਜੱਜ ਨੇ ਨਹੀਂ ਫਿਰ ਦੇਖਣਾ, ਉਹਨੇ ਕਹਿਣਾ ਕਿ ਦੋਨੋਂ ਜਾਣੇ ਰਾਜੀ ਆ, ਠੀਕ ਹੈ ਕਿ ਨਹੀਂ, ਫਿਰ ਕੋਈ ਉਹਨੇ ਉਹ 'ਚ ਪ੍ਰੋਬਲਮ ਨਹੀਂ ਬਣੀ, ਉਹਨੇ ਗ੍ਰਾਂਟ ਕਰ ਦੇਣਾ। ਧੰਨਵਾਦ ਜੀ। ਸੋਨੂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਈ ਜੀ। ਜੀ ਸਤਿ ਸ਼੍ਰੀ ਭਾਜੀ ਮੁੰਡਾ ਸੀ ਇੱਕ ਯਾਰ ਦੋਸਤ ਹੀ, ਤੇ ਉਹ ਬਾਰਡਰ ਕ੍ਰੋਸ ਕਰਕੇ ਆਇਆ ਸੀ ਭਾਈ 2023 ਦੇ ਵਿੱਚ, ਤੇ ਉਹਦੇ ਕੋਲ ਇਟਲੀ ਦੇ ਪੇਪਰ ਸੀਗੇ, ਮਤਲਬ ਉਹਨੇ ਉੱਥੇ ਮੈਕਸੀਕੋ ਹੀ ਸੁੱਟ ਦਿੱਤੇ ਸੀਗੇ ਜੀ। ਤੇ ਉਹ ਜੇ ਅੰਬੈਸੀ ਜਾਂਦਾ ਆ ਉੱਥੇ ਉਹਨੂੰ ਮਿਲ ਸਕਦੇ ਕਿੱਦਾਂ ਜੀ? ਮਤਲਬ ਵੈਲਿਡ ਆ ਹਲੇ 12ਵੇਂ ਮਹੀਨੇ ਤੱਕ ਜੀ। ਉਹ ਜੀ ਇਟਲੀ ਵਾਲੇ ਤੁਸੀਂ ਨਾ ਜਾਂ ਤਾਂ ਅੰਬੈਸੀ ਜਾਣਾ ਪੈਣਾ ਤੁਹਾਨੂੰ, ਜਾਂ ਵਕੀਲ ਨਾਲ ਕਰਨਾ ਪੈਣਾ ਸਾਨੂੰ ਜੀ। ਇਹਦਾ US ਦਾ ਹੀ ਆਪਾਂ ਦੱਸ ਸਕਦੇ ਹਾਂ, ਇਟਲੀ ਵਾਲਾ ਪਤਾ ਨਹੀਂ। ਬਟ ਹਾਂਜੀ ਮੋਸਟ ਲਾਈਕਲੀ ਜਿੱਦਾਂ ਜੇ ਲੋਸਟ ਹੈਗੇ ਆ ਪੇਪਰ, ਤਾਂ ਉਹਦੀ ਰਿਪੋਰਟ ਜਿਹੜੀ ਬਣਾ ਕੇ, ਹਾਂਜੀ ਹਾਂਜੀ ਤੁਸੀਂ ਕਰ ਸਕਦੇ ਹੋ ਉਹਦਾ। ਤੁਸੀਂ ਅੰਬੈਸੀ ਇੱਕ ਵਾਰੀ ਜਾਇਓ, ਇਟਲੀ ਵਾਲੀ ਦੱਸ ਦੋਗੇ ਤੁਹਾਨੂੰ ਕਿੱਦਾਂ। ਧੰਨਵਾਦ ਜੀ। ਗੁਰਸ਼ਨ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਭਾਈ ਮੈਂ 26 ਮਈ 2023 ਨੂੰ ਆਇਆ ਸੀਗਾ, ਤੇ ਨਾ ਮੇਰਾ ਕੇਸ ਆਨਲਾਈਨ ਆ, ਕਲੋਕ ਚੱਲਦੇ ਪਏ 745 ਇਹ ਨੇ, ਬਟ ਅਪਕਮਿੰਗ ਹੀਅਰਿੰਗ ਆਈ ਸੈਕਰਾਮੈਂਟੋ ਕੋਰਟ ਆ ਮੇਰੀ ਆਈਸ ਤੇ ਦੋਨਾਂ ਦੀ। 2 ਸਾਲ ਬਾਅਦ ਇਹਨਾਂ ਨੇ ਮੈਨੂੰ ਨਾ ਆ ਲਗਾਤਾ ਕੜਾ, ਤੇ ਉਹੀ ਆ ਕਿ ਡਿਟੇਨ ਹੋਣ ਦੇ ਮੈਨੂੰ ਲੱਗਦਾ ਪਿਆ ਚਾਂਸ, ਜਿੱਥੇ ਸਰਕਮਸਟਾਂਸਿਸ ਇਦਾਂ ਦੇ ਹੋਣ ਲੱਗੇ ਆ, ਰੋਜ਼ ਖਬਰਾਂ ਮਿਲਦੀ ਪਈਆਂ। ਤੇ ਮੇਰੇ ਵਾਸਤੇ ਬੈਸਟ ਆਪਸ਼ਨ ਕੀ ਹੈ ਭਾਜੀ? ਮੈਂ ਕੇਸ ਮੂਵ ਕਰਾ ਸਕਦਾ ਕਿਤੇ ਹੋਰ, ਜਿੱਦਾਂ ਫਰੀਜ਼ਨੋ ਜਾਂ ਫਿਰ ਨਿਊਯਾਰਕ ਕਰਾ ਕੇ, ਜਿਹੜੇ ਮੇਰੀ ਤਰੀਕ ਬੋਲ ਪਏ ਉੱਤੇ ਉਹਦੇ 'ਚ, ਤਾਂ ਹੋ ਸਕਦਾ ਕਿ ਨਾ ਡਿਟੇਨ ਕਰਨ, ਜਾਂ ਫਿਰ ਤੁਹਾਨੂੰ ਪਤਾ ਇੱਦਾਂ ਦੇ ਟਾਈਮ 'ਚ ਕਈ ਤਰ੍ਹਾਂ ਦੇ ਸਵਾਲ ਆਉਂਦੇ, ਸੋਚਦਾ ਨੇਬਰ ਕੰਟਰੀ ਵੜ ਜਾਵਾਂ, ਬਟ ਕਈ ਚੀਜ਼ਾਂ ਆਉਂਦੀਆਂ ਪਈਆਂ। ਹਾਂਜੀ ਨਹੀਂ, ਨੇਬਰ ਕੰਟਰੀ ਨਹੀਂ ਵੜ ਸਕਦਾ ਭਰਾਵਾ, ਉਹ ਇਲੀਗਲ ਆ। ਸੋ ਇਦਾਂ ਦੀ ਕੋਈ ਸਲਾਹ ਨਹੀਂ, ਨਾ ਇੱਧਰ ਨੂੰ ਸਲਾਹ ਇਲੀਗਲ ਆਉਣ ਨੂੰ, ਨਾ ਉੱਧਰ ਨੂੰ ਜਾਣ ਨੂੰ, ਠੀਕ ਹੈ। ਨੇਬਰ ਕੰਟਰੀ ਦੇ ਵੀ ਕਾਨੂੰਨ ਆ। ਸੋ ਐਡਾ ਕੁਛ ਤੁਹਾਡੇ ਨਾਲ ਉਹ ਨਹੀਂ, GPS ਟਰੈਕਰ ਹੀ ਉਹ ਜੀ ਸਾਰਿਆਂ ਦੇ ਲਾ ਰਹੇ ਆ। ਤੇ ਜੇ ਤੁਹਾਡਾ ਕੇਸ ਡਿਸਮਿਸ ਹੁੰਦਾ, ਤਾਂ ਫਿਰ ਉਹ ਤੁਹਾਨੂੰ ਜਿਹੜੇ ਆਈਸ ਵਾਲੇ ਜਿਹੜੇ ਫੜ ਕੇ ਜਿਹੜਾ ਉਹ ਕਰ ਸਕਦੇ ਆ। ਹੁਣ ਜ਼ਿਆਦਾਤਰ ਉਹ ਜਿਹੜੇ ਲੋਕਾਂ ਨੂੰ ਟਰੈਕਰ ਲਾ ਕੇ ਉਹ ਕਰ ਰਹੇ ਆ। ਤੇ ਇਹਦੇ ਵਿੱਚ ਤੁਸੀਂ ਜਿਹੜਾ ਫੋਰਮ ਸ਼ਾਪਿੰਗ ਨਹੀਂ ਕਰ ਸਕਦੇ, ਮਤਲਬ ਤੁਸੀਂ ਐਡਰੈਸ ਆਪਣਾ ਇਹ ਨਹੀਂ ਕਿ ਮੈਂ ਨਿਊਯਾਰਕ ਚੱਲ ਜਾਵਾਂ, ਫਰੈਜ਼ਨੋ ਚੱਲ ਜਾ, ਮੇਰਾ ਕੋਡ ਜਿਹੜਾ ਚੇਂਜ ਹੋ ਜਾਊਗਾ। ਇਹਦੇ ਵਿੱਚ ਤੁਸੀਂ ਜਿਹੜਾ ਸੀਗਾ ਮੋਸ਼ਨ ਟੂ ਰੀਕੈਲੰਡਰ, ਜਿਹੜਾ ਸੀਗਾ ਮੋਸ਼ਨ ਟੂ ਕੈਲੰਡਰ, ਜਿਹੜੀ ਤੁਹਾਡੀ ਹੀਅਰਿੰਗ ਹੈਗੀ ਆ, ਉਹਦੀ ਰਿਕੁਐਸਟ ਕੋਡ ਨੂੰ ਪਾ ਸਕਦੇ ਆ ਕਿ ਹੀਅਰਿੰਗ ਜਿਹੜੀ ਸਕੈਜੂਲ ਕੀਤੀ ਜਾਵੇ। ਉਹ ਸਰ ਆਪਣੇ ਜਿਹੜਾ ਬਿਆਨ ਸਬਮਿਟ ਕਰਾਇਆ ਸੀ ਵਕੀਲ ਨੂੰ, ਤਾਂ ਉਹ ਨਾਲ ਹੀ ਉਹਨਾਂ ਕੋਰਟ ਵੱਲੋਂ ਫੇਰ ਮਿਲਾਏ ਸੀ। ਉਹਨਾਂ ਨੇ ਮੇਰੇ ਡਾਕੂਮੈਂਟ ਮੰਗੇ ਸੀ ਨੋਰਮਲ, ਜਿਹੜੇ ਆਪਣੇ ਬਾਇਓਮੈਟ੍ਰਿਕ ਵਗੈਰਾ ਹੋ ਗਏ, ਤੇ ਪਾਸਪੋਰਟ ਦੀਆਂ ਕਾਪੀਆਂ, ਤੇ ਆਧਾਰ ਕਾਰਡ, ਪੈਨ ਕਾਰਡ, ਉਹ ਸਾਰਾ ਮੈਂ ਉਹਨੂੰ ਦੇ ਦਿੱਤਾ ਸੀਗਾ। ਬਟ ਉਹ ਕਹਿੰਦਾ ਕਿ 1.5 ਸਾਲ ਬਾਅਦ ਤੁਹਾਡੀ ਤਰੀਕ ਸ਼ੋ ਹੋਣੀ ਹੈ। ਸੈਕਰਾਮੈਂਟ ਤੁਹਾਨੂੰ ਪਤਾ ਭਾਈ ਕੋਰਟਾਂ ਬਹੁਤ ਲੇਟ ਆਉਂਦੀਆਂ ਹੈ। ਉਹ ਮੇਰੇ ਨਾਲ ਦੇ ਮੁੰਡੇ ਆਏ ਸੀ, ਉਹਨਾਂ ਦੀ ਤਰੀਕਾਂ ਪੈਣ ਵੀ ਲੱਗ ਗਈਆਂ ਫਰੀਜ਼ਨੋ। ਉਹ ਮੈਨੂੰ ਕਹਿੰਦੇ ਕਿ ਇੱਧਰ ਮੂਵ ਕਰਾ ਲਾ, ਕੋਰਟ ਤਰੀਕ ਤਾਂ ਸ਼ੋ ਹੋ ਜੂਗੀ ਤੇਰੀ, ਕੀ ਪਤਾ ਤੈਨੂੰ ਨਾ ਚੱਕਣ, ਕਿਉਂਕਿ ਜੇ ਅੰਦਰ ਜਾਂਦਾ ਫਿਰ ਉਹ ਅੰਦਰ ਮਾਸਟਰ ਦੇਣ ਲੱਗੇ ਹੋਆ, ਮੈਂ ਇਹ ਸੁਣਿਆ। ਹੋਲਡ ਰੱਖਿਓ, ਹੁਣ ਸੁਣਿਓ ਭਾਜੀ। ਹਾਂਜੀ ਹਾਂਜੀ ਨਹੀਂ ਭਾਜੀ, ਦੇਖੋ ਤੁਸੀਂ ਫੋਰਮ ਸ਼ਾਪਿੰਗ ਨਹੀਂ ਕਰ ਸਕਦੇ ਜੀ। ਜਿੱਦਾਂ ਤੁਸੀਂ ਕਹਿ ਰਹੇ ਨਾ, ਤੁਸੀਂ ਜਿੱਦਾਂ ਹੁਣ ਦੇਖੋ ਲਾਈਵ ਆਨਲਾਈਨ ਤੁਸੀਂ ਕੀ ਕਹਿ ਰਹੇ ਆ ਲੋਕਾਂ ਨੂੰ ਕਿ ਮੈਂ ਐਡਰੈਸ ਚੇਂਜ ਕਰ ਲੈਣਾ, ਘਪਲਾ ਮਾਰ ਲੈਣਾ, ਕਿ ਮੈਂ ਤਰੀਕ ਜਿਹੜੀ ਉੱਧਰ ਕਰਾਂ, ਇੱਦਾਂ ਨਹੀਂ ਕਰ ਸਕਦੇ ਹੈਗੇ। ਜੇ ਬੰਦੇ ਨੇ ਵਾਕਈ ਕਿਤੇ, ਹਾਂਜੀ ਜੇ ਬੰਦਾ ਮੇਰਾ ਵੀਰ ਐਕਚੁਅਲ 'ਚ ਆਪ ਕਿਤੇ ਜਾਂਦਾ ਨਾ, ਉਹਦੀ ਫੇਰ ਉਹਦੇ ਹਿਸਾਬ ਨਾਲ ਜਿੱਥੇ ਰਹਿੰਦਾ ਉਹ ਫੇਰ ਉਹ ਕਰ ਸਕਦਾ। ਇੱਦਾਂ ਨਹੀਂ ਕਿ ਕੋਰਟ ਨੂੰ ਚੇਂਜ ਕਰਨ ਕਰਕੇ ਨਹੀਂ ਐਡਰੈਸ ਚੇਂਜ ਕਰ ਸਕਦੇ। ਜੇ ਐਡਰੈਸ ਕੁਦਰਤੀ ਬੰਦੇ ਦਾ ਚੇਂਜ ਹੁੰਦਾ, ਫੇਰ ਆਪਣੀ ਜਿਹੜਾ ਐਡਰੈਸ ਉਹਦਾ ਜਿਹੜਾ ਕੋਰਟ ਦਾ ਉਹ ਚੇਂਜ ਕਰ ਸਕਦੇ ਆ। ਤੇ ਇਹਦੇ ਵਿੱਚ ਤੁਹਾਨੂੰ ਜੀ ਆਈਸ ਵਾਲਿਆਂ ਨਾਲ ਵੀ ਜਿਹੜਾ ਚੈੱਕ ਇਨ ਇੱਕ ਵਾਰੀ ਕਰਨਾ ਪੈਣਾ, ਐਡਰੈਸ ਵਗੈਰਾ ਆਈਸ ਵਾਲਿਆਂ ਦੇ ਵੀ ਸਾਰਿਆਂ ਦੇ ਅਪਡੇਟ ਕਰਨੇ ਪੈਂਦੇ ਆ, ਜੇ ਤੁਸੀਂ ਵਾਕਈ 100% ਤੁਹਾਡੀ ਇੰਟੈਂਟ ਹੈਗਾ ਤੁਸੀਂ ਜਿਹੜਾ ਮੂਵ ਕਰਨਾ। ਤੇ ਹਾਂਜੀ ਜਿਹੜੇ ਛੋਟੇ ਕੋਰਟ ਆ ਉਹਦੇ ਵਿੱਚ ਬੈਕਲੌਗਡ ਆ ਜੀ, ਸੈਕਰਾਮੈਂਟੋ ਬੈਕਲੌਗਡ ਆ ਜੀ ਕੋਰਟ, ਵਧੀਆ ਕੋਰਟ ਆ। ਪਰ ਨਾਲੇ ਜੀ ਹੁਣ ਕੋਰਟਸ ਦਾ ਵੀ ਕੀ ਪਤਾ ਕਿੰਨੇ ਜੱਜ ਕੁਇਟ ਕਰ ਰਹੇ ਆ, ਜੱਜਾਂ ਨੂੰ ਟ੍ਰਾਂਸਫਰ ਕਰ ਰਹੇ ਹੈਗੇ ਆ, ਹਨਾ। ਕੱਲ ਨੂੰ ਕੀ ਹੋਊਗਾ, ਹਨਾ, ਹਾਂਜੀ ਮਹੀਨੇ ਨੂੰ 800, ਕੀ ਹੋਊਗਾ। ਹਾਂਜੀ 800 ਸਮਥਿੰਗ ਪਤਾ ਨਹੀਂ ਕਿੰਨਾ ਕੁ ਨੰਬਰ ਉਹਨਾਂ ਨੇ ਦੱਸਿਆ ਸੀਗਾ ਕਿ ਇੰਨੇ ਕੁ ਜੱਜ ਉਹਨਾਂ ਨੇ ਰੱਖਣੇ ਆ ਕੰਟਰੀ ਵਾਈਡ, ਹਨਾ। ਉਹ ਤਾਂ ਜੱਜ ਕੁਛ ਵੀ ਨਹੀਂ, ਜਿੱਦਾਂ ਮਿਲੀਅਨਾਂ ਦੇ ਵਿੱਚ ਕੇਸ ਆ। 800 ਜੱਜ, ਹੁਣ ਜਿਹੜੇ 800-900 ਜੱਜ ਕੀ ਕਰ ਸਕਦੇ ਆ ਐਡੇ ਜ਼ਿਆਦਾ ਕੇਸਾਂ ਦਾ। ਮੈਂ ਨਾ ਇੱਕ ਦਿਨ ਨਿਊਜ਼ ਕੀਤੀ ਸੀ, ਯੂਟਾ ਦੇ ਵਿੱਚ 60% ਜੱਜ ਜਿਹੜੇ ਆ ਇਮੀਗ੍ਰੇਸ਼ਨ ਨਾਲ ਰਿਲੇਟਡ ਉਹ ਕੁਇਟ ਕਰ ਗਏ। ਹੁਣ ਤੁਸੀਂ ਦੇਖ ਲਓ ਫਿਰ ਉੱਥੇ ਕੀ ਬਣੂਗਾ। ਤੇ ਦੂਸਰੀ ਗੱਲ ਏਦਾਂ ਕਿ ਦੇਖੋ ਜੀ, ਇਹਨਾਂ ਦਾ ਕੋਈ ਓਬਲੀਗੇਸ਼ਨ ਨਹੀਂ ਬਣਦਾ ਕਿ ਛੇਤੀ ਤਰੀਕਾਂ ਦੇਣੀਆਂ। ਮਿਲੀਅਨਾਂ ਦੇ ਵਿੱਚ ਲੋਕੀ ਆਏ ਆ, ਤੇ ਲੋਕੀ ਹੁਣ ਕਾਲੇ ਆ ਕਿ ਜੀ ਮੇਰੀ ਤਰੀਕ ਆਵੇ, ਮੈਨੂੰ ਗ੍ਰੀਨ ਕਾਰਡ ਮਿਲੇ। ਏਦਾਂ ਨਹੀਂ ਹੁੰਦਾ। ਕਈ ਕੋਸ਼ਿਸ਼ ਜਿਹੜੀ ਜਹਿ ਜਿਹੜੀ ਕੋਰਟਾਂ ਦੇ ਵਿੱਚ ਚੱਲ ਰਹੀ ਆ, ਸਾਡੇ ਖੁਦ ਦੇ ਕਲਾਇੰਟ ਕਈ ਜਿਹੜੇ ਸੀਗੇ 10-10 ਸਾਲ ਉਹਨਾਂ ਨੂੰ ਜਿਹੜੇ ਹੋ ਗਏ ਆ, ਹੁਣ ਜਾ ਕੇ ਉਹਨਾਂ ਦੀਆਂ ਤਰੀਕਾਂ ਕਈ ਵਾਰੀ ਪੋਸਟਪੋਨ ਹੋ ਜਾਂਦੀਆਂ, 4-4 ਹੀਅਰਿੰਗਾਂ ਜਿਹੜੀਆਂ ਪੈ ਜਾਂਦੀਆਂ। ਇਹ ਸਿਸਟਮ ਦੇ ਹਿਸਾਬ ਨਾਲ ਹੀ ਜਿਹੜਾ ਚੱਲਣਾ ਪੈਂਦਾ। ਤੇ ਜਿਹੜੀ ਆਹ ਚੀਜ਼ ਕਹਿ ਰਹੇ ਆ ਕਿ ਮੇਰੇ ਦੋਸਤ ਨੇ ਕਿ ਇੱਧਰ ਮੂਵ ਹੋ ਜਾ, ਉੱਧਰ ਮੂਵ ਹੋ ਜਾ, ਕਈ ਲੋਕਾਂ ਨੇ ਜਿੱਦਾਂ ਨਾ ਐਡਰੈਸ ਵਗੈਰਾ ਏਦਾਂ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀਗੀ। ਤੇ ਜੱਜਾਂ ਨੂੰ ਕਈਆਂ ਨੂੰ ਇਹ ਚੀਜ਼ ਦਾ ਪਤਾ ਵੀ ਆ ਹੁਣ ਕਿ ਇਹ ਐਡਰੈਸ ਨਾਲ ਜਿਹੜਾ ਸੀਗਾ ਛੇੜਛਾਨੀ ਜਿਹੜੀ ਕਰਦੇ ਆ, ਤੇ ਉਹਦੇ ਕਰਕੇ ਹੁਣ ਕਈ ਵਾਰੀ ਬੰਦੇ ਨੇ ਜੈਨੂਇਨ ਵੀ ਜਿਹੜਾ ਮੂਵ ਹੋਇਆ ਹੁੰਦਾ, ਜੱਜ ਉਹਨੂੰ ਵੀ ਨਹੀਂ ਗਰਾਂਟ ਕਰਦਾ ਕੇਸ ਪਾਸ।
ਸੋ ਇਹ ਚੀਜ਼ ਸੀਗੀ ਕਿ ਇਹ ਜਿਹੜਾ ਤਾਂ ਐਕਚੁਅਲ ਮੂਵ ਹੋ ਰਿਹਾ ਬੰਦਾ ਉਹੀ ਆਪਣਾ ਐਡਰੈਸ ਕਰੇ, ਪੰਗੇ ਪੁੰਗਿਆਂ 'ਚ ਨਾ ਪਿਓ। ਤੇ ਹੁਣ ਜਿਹੜੀ ਅੱਜ ਇੱਕ ਗੱਲ ਅਸੀਂ ਸੀਗੀ ਰਜਿਸਟ੍ਰੇਸ਼ਨ ਵਾਲੀ, ਐਡਰੈਸ ਵਾਲੀ, ਤੇ ਉਹ ਐਡਰੈਸ ਤੁਹਾਡੇ ਅਪਡੇਟਡ ਹੋਣੇ ਜ਼ਰੂਰੀ ਆ। ਬੰਦੇ ਨੇ 10 ਦਿਨਾਂ ਦੇ ਅੰਦਰ ਮੂਵ ਦੇ ਅੰਦਰ ਅਪਡੇਟ ਜਿਹੜਾ ਕਰਨਾ ਹੁੰਦਾ, ਕੋਰਟ ਦੇ ਨਾਲ 5 ਦਿਨਾਂ 'ਚ ਅਪਡੇਟ ਕਰਨਾ ਹੁੰਦਾ। ਤੇ ਇਹ ਜਿਹੜੀਆਂ ਚੀਜ਼ਾਂ ਜਦੋਂ ਤੁਸੀਂ ਨਹੀਂ ਕਰਦੇ ਆ ਤੇ ਉਹ ਕਹਿੰਦੇ ਆ ਕਿ ਤੁਹਾਡੇ ਅਗੇਂਸਟ ਜਾਊਗੀ ਨਾ, ਵੀ ਡਿਪੋਟੇਸ਼ਨ ਦੀ ਗਰਾਊਂਡ ਜਿਹੜੀ ਬਣ ਸਕਦੀ ਹੈ ਇਹ ਚੀਜ਼ਾਂ ਤੇ ਆਪਣੇ ਐਡਰੈਸ ਵਾਲਾ ਜਿਹੜਾ ਸੀਗਾ ਉਹ ਨਹੀਂ ਕਿਸੇ ਨੇ ਕਬਲਾ ਕਰਨਾ। ਧੰਨਵਾਦ ਜੀ। ਨਵਜੋਤ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੇਰੇ 2 ਸਵਾਲ ਹੈ ਜੀ। ਮੇਰੇ ਨਾ ਫਰੈਂਡ ਦਾ ਵਰਕ ਪਰਮਿਟ ਉਹਨੇ 150 ਲੋਕਾਂ ਦੇ ਅਪਲਾਈ ਕੀਤਾ ਸੀ ਤੇ ਉਹਨੂੰ ਰਿਸੀਵਿੰਗ ਲੈਟਰ ਆਇਆ ਹੋਇਆ, ਲੇਕਿਨ ਹੁਣ 6 ਮਹੀਨੇ ਹੋ ਗਿਆ ਉਹਨੂੰ, ਅੱਗੇ ਕੋਈ ਪ੍ਰੋਸੈਸ ਹੀ ਨਹੀਂ ਹੋਇਆ ਉਹਦਾ। ਨਵਾਂ ਵਰਕ ਪਰਮਿਟ ਸੀਗਾ ਫਸਟ ਟਾਈਮ ਵਾਲਾ? ਹਾਂਜੀ ਸਰ। ਤੇ ਕਲੌਕ ਤੁਸੀਂ ਕਹਿੰਦੇ ਚੱਲਦੀ ਪਈ ਆ? ਹਾਂਜੀ ਕਲੌਕ ਚੱਲਦੇ ਪਿਆ। ਫੋਲੋ ਅਪ ਕਰ ਸਕਦੇ ਆ ਜੀ ਉਹਨਾਂ ਨਾਲ, ਤੁਸੀਂ ਕਾਲ ਕਰੋ ਉਹਨਾਂ ਨੂੰ, ਇਮੀਗ੍ਰੇਸ਼ਨ ਨੂੰ ਫੋਲੋ ਅਪ ਕਰੋ ਉਹਨਾਂ ਨਾਲ। ਉਹਨਾਂ ਨੇ ਕੋਈ ਰਿਪਲਾਈ ਨਹੀਂ ਦਿੱਤਾ ਸਰ, ਉਹਨਾਂ ਨੂੰ ਕਾਲ ਕੀਤੀ ਸੀ। ਫਿਰ ਉਸ ਤੋਂ ਬਾਅਦ ਇਹ ਹੁੰਦਾ ਕਿ ਜਿਹੜੀ ਉਹਨਾਂ ਦੀ ਪ੍ਰੋਸੈਸਿੰਗ ਟਾਈਮ ਲਿਖਿਆ ਹੁੰਦਾ ਉਹਨਾਂ ਦੀ ਵੈਬਸਾਈਟ ਦੇ ਉੱਤੇ, USCIS ਦੀ, ਤੇ ਉਹ ਪ੍ਰੋਸੈਸਿੰਗ ਟਾਈਮ ਤੋਂ ਜੇ ਵੱਧ ਬਾਹਰ ਹੈਗਾ ਤੁਹਾਡਾ ਤੇ ਫਿਰ ਤੁਸੀਂ ਉੱਤੇ ਸਰਵਿਸ ਰਿਕੁਐਸਟ ਜਿਹੜੀ ਪਲੇਸ ਕਰ ਸਕਦੇ ਆ ਕਿ ਮੇਰਾ ਕੇਸ ਤੇਜ਼ ਕੀਤਾ ਜਾਵੇ। ਠੀਕ ਹੈ ਸਰ। ਧੰਨਵਾਦ ਜੀ। ਅਮਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ। ਹਾਂਜੀ ਭਾਜੀ, ਆਪਣੇ ਮੇਰਾ ਨਾ ਅਸਾਈਲਮ ਦਾ ਕੇਸ ਸੀਗਾ ਤੇ ਉਹ ਬੰਦ ਕਰ ਦਿੱਤਾ ਆ, ਤੇ ਮੈਰਿਜ ਦਾ ਕੇਸ ਲੱਗਿਆ ਸੀਗਾ, ਥੱਲੇ ਇੰਟਰਵਿਊ ਹੋ ਗਈ ਸੀਗੀ, ਤੇ ਹੁਣ ਮੈਂ 601 ਵੇਵਰ ਲਾਇਆ ਆ, ਤੇ ਉਹਦਾ ਕਿੰਨਾ ਟਾਈਮ ਆ? ਤੇ ਇੱਕ ਜਿਹੜਾ ਮੇਰਾ ਵਰਕ ਪਰਮਿਟ, ਹੁਣ ਮੈਨੂੰ ਲਾਇਸੈਂਸ ਵੀ ਨਹੀਂ ਹੈਗਾ ਕਿਉਂਕਿ ਮੈਨੂੰ 3 ਮਹੀਨੇ ਦਾ ਲਾਇਸੈਂਸ ਦਿੰਦੇ ਆ ਉਹ, ਤੇ ਮੈਨੂੰ ਜੇਕਰ ਆਪਣਾ ਵਰਕ ਪਰਮਿਟ ਲੈਣਾ ਹੋਵੇ ਉਹਦੇ ਬਾਰੇ ਕੋਈ ਹੈਗਾ ਰਾਹ? ਜਿਹੜਾ ਤੁਹਾਡਾ ਕੇਸ ਸੀਗਾ, ਜਿਹੜੇ ਤੁਸੀਂ ਕਹਿੰਦੇ ਆ ਬੰਦ ਹੋ ਗਿਆ, ਉਹਦਾ ਕੀ ਮਤਲਬ ਹੈਗਾ? ਐਡਮਿਨ ਕਲੋਜ਼ ਹੋਇਆ ਕਿ ਟਰਮੀਨੇਟ ਹੀ ਹੋ ਗਿਆ? ਨਹੀਂ, ਉਹ ਬੰਦ ਕਰਵਾ ਦਿੱਤਾ ਕਿ ਉੱਥੇ ਜਾ ਕੇ ਇੰਟਰਵਿਊ ਦੇ ਕੇ ਵਾਪਸ ਆਉਣਾ ਆ, ਸੋ ਪਹਿਲਾਂ ਹੀ ਉਹ ਵਕੀਲ ਨੇ ਬੰਦ ਕਰ ਦਿੱਤਾ ਸੀਗਾ ਕਿ ਉਹ ਬੰਦ ਕਰ ਦਿੰਦੇ ਆ। ਤੁਹਾਨੂੰ ਨਾ ਫਿਰ ਪਤਾ ਨਹੀਂ ਹੈਗਾ ਕਿ ਬੰਦ ਕਿਹਨੂੰ ਕਹਿੰਦੇ ਆ। ਤੁਸੀਂ ਟਰਮੀਨੇਟ ਕਰਾਇਆ ਕੇਸ ਕਿ ਐਡਮਿਨ ਕਲੋਜ਼ ਕਰਾਇਆ? ਕਲੋਜ਼ ਕਰਾਇਆ, ਐਡਮਿਨ ਕਲੋਜ਼। ਐਡਮਿਨ ਕਲੋਜ਼ ਕਰਾਇਆ ਹੈਗਾ। ਸੋ ਐਡਮਿਨ ਕਲੋਜ਼ ਤੇ ਜੀ ਹੁਣ ਦੇਖੋ, ਹੁਣ ਇਹ ਜਿਹੜੇ ਸੀਗੇ ਇਸ ਵੇਲੇ ਤਾਂ ਉਹਨਾਂ ਨੇ ਬੰਦ ਕਰਤੇ ਵਰਕ ਪਰਮਿਟ ਵਗੈਰਾ ਨਹੀਂ ਜਿਹੜੇ ਦੇ ਰਹੇ, ਠੀਕ ਹੈ। ਤੇ ਉਹਦੇ ਮੈਰਿਜ ਬੇਸ ਤੇ ਤੁਹਾਨੂੰ ਵਰਕ ਪਰਮਿਟ ਦੀ ਤੁਹਾਡੀ ਕੋਈ ਐਲੀਜੀਬਿਲਿਟੀ ਬਣਦੀ ਨਹੀਂ। ਹਾਂ, ਜੇ ਤੁਹਾਡਾ ਕਲੋਜ਼ ਹੋਇਆ ਹੁੰਦਾ ਕੇਸ ਤੇ ਫਿਰ ਤੁਹਾਡੀ ਜ਼ਰੂਰ, ਜੇ ਪੂਰਾ ਟਰਮੀਨੇਟ ਹੋਇਆ ਹੁੰਦਾ ਤੇ ਅਸਾਈਲਮ ਆਫਿਸ ਦੇ ਮੂਹਰੇ ਤੁਸੀਂ ਲਾ ਕੇ ਤੇ ਫਿਰ ਕਰ ਸਕਦੇ ਸੀ, ਉਹ ਆਪਸ਼ਨ ਹੁੰਦੀ ਸੀਗੀ। ਤੇ ਤੁਹਾਨੂੰ ਉਹਦੇ ਵਿੱਚ ਕੇਸ ਜਿਹੜਾ ਟਰਮੀਨੇਟ ਕਰਾਉਣਾ ਚਾਹੀਦਾ ਸੀਗਾ ਐਡਮਿਨ ਕਲੋਜ਼ ਦੀ ਬਜਾਏ। ਸੋ ਪਹਿਲਾਂ ਤਾਂ ਇਹ ਆ ਕਿ ਮੈਨੂੰ ਇਹ ਨਹੀਂ ਪਤਾ ਕਿ ਐਡਮਿਨ ਕਲੋਜ਼ ਕਿਉਂ ਪ੍ਰੈਫਰ ਕੀਤਾ ਟਰਮੀਨੇਟ ਤੋਂ, ਕਿਉਂਕਿ ਟਰਮੀਨੇਟ 'ਚ ਅਸਾਈਲਮ ਆਫਿਸ ਤੁਸੀਂ ਲਾ ਸਕਦੇ ਆ। ਇਹਦੇ ਵਿੱਚ ਜੀ ਜਿਹੜਾ 32 ਤੋਂ 40 ਮਹੀਨੇ ਲੱਗਦੇ ਆ 601 ਵੇਵਰ ਨੂੰ ਅਪਰੂਵ ਹੋਣ ਨੂੰ। ਸੋ ਇਹਦੇ ਵਿੱਚ ਤੁਸੀਂ ਹੁਣ ਵਿਦਆਊਟ ਵਰਕ ਆਪਸ਼ਨ ਹੀ ਜਿਹੜੀ ਹੈਗੀ ਆ ਜੀ। ਓਕੇ ਜੀ। ਤੇ ਮੁੜ ਕੇ ਖਿਲਾ ਸਕਦੇ ਆ ਜੇ ਉਹ ਕੇਸ ਖਿਲਾ ਕੇ ਦੁਬਾਰਾ ਕਰਾਉਣਾ ਹੋਵੇ? ਹਾਂਜੀ, ਜੇ ਮੁੜ ਕੇ ਤੁਸੀਂ ਕੇਸ ਖੁਲਾ ਕੇ ਟਰਮੀਨੇਟ ਦੀ ਵੀ ਕਰ ਸਕਦੇ ਆ, ਤੇ ਪਰ ਉਹ ਟਰਮੀਨੇਟ ਦੀ ਫਿਰ ਜੇ ਡਿਨਾਈ ਵੀ ਹੋ ਸਕਦੀ ਹੈ ਤੇ ਫਿਰ ਤੁਹਾਡੀ 601 ਵਾਲਾ ਜਿਹੜਾ ਸੀਗਾ ਉਹ ਤੁਸੀਂ ਕਰ ਨਹੀਂ ਸਕਦੇ ਜੇ ਕੇਸ ਤੁਹਾਡਾ ਖੁੱਲ ਗਿਆ। ਸੋ ਇਹ ਹੁਣ ਤੁਸੀਂ ਮੇਰੇ ਹਿਸਾਬ ਨਾਲ ਤੁਹਾਨੂੰ ਹੁਣ 601 ਜਿਹੜਾ ਤੁਸੀਂ ਪਲਾਨ ਬਣਾਇਆ ਸੀਗਾ ਵਕੀਲ ਨਾਲ, ਉੱਤੇ ਤੁਹਾਨੂੰ ਰਹਿਣਾ ਚਾਹੀਦਾ। ਕਿੰਨੀ ਦੇਰ ਹੋਈ ਫਾਈਲ ਕੀਤੇ ਨੂੰ 601? ਉਹ ਕਾਲ ਡ੍ਰੌਪ ਹੋ ਗਈ ਜੀ। ਚਲੋ 40 ਕੁ ਮਹੀਨੇ ਲੱਗਦੇ ਆ ਜੀ, ਉਹ ਲੰਬਾ ਟਾਈਮ ਲੱਗਦਾ। ਤੇ ਇਹਦੇ ਵਿੱਚ ਇਹ ਹੈ ਕਿ ਪਹਿਲਾਂ ਜਿਹੜੀ ਨਾ ਆਪਣੇ ਵਕੀਲ ਨਾਲ ਸਟ੍ਰੈਟਜੀ ਡਿਸਕਸ ਕਰਿਆ ਕਰੋ ਕਿ ਐਡਮਿਨ ਕਲੋਜ਼ ਕਰਾਉਣਾ ਕਿ ਟਰਮੀਨੇਟ ਕਰਾਉਣਾ, ਦੋਨਾਂ ਦੇ ਆਪਣੋ ਆਪਣੇ ਬੈਨੀਫਿਟ ਆਪਣੇ ਨੁਕਸਾਨ। ਟਰਮੀਨੇਟ ਦਾ ਮਤਲਬ ਇਹ ਹੈ ਤੁਸੀਂ ਅਸਾਈਲਮ ਆਫਿਸ ਜਾ ਕੇ ਲਾ ਕੇ, ਜੇ ਤੁਸੀਂ ਪਹਿਲਾਂ ਨਹੀਂ ਲਾਇਆ ਅਸਾਈਲਮ ਆਫਿਸ ਤਾਂ ਤੁਸੀਂ ਉੱਥੇ ਲਾ ਸਕਦੇ ਆ, ਕੇਸ ਵਰਕ ਪਰਮਿਟ ਆ ਜਾਂਦਾ। ਐਡਮਿਨ ਕਲੋਜ਼ ਦਾ ਇਦਾਂ ਹੁੰਦਾ ਕਿ ਤੁਹਾਡਾ ਪੂਰਾ ਕੇਸ ਖਾਰਜ ਨਹੀਂ ਹੁੰਦਾ, ਤੁਸੀਂ ਇੱਕ ਲੱਤ ਕੋਰਟ ਦੇ ਵਿੱਚ ਫਸਾਈ ਹੋਈ ਹੈ, ਤੁਸੀਂ ਵੇਵਰ ਵਗੈਰਾ ਕਰ ਸਕਦੇ ਆ। ਜੇ ਕੱਲ ਨੂੰ ਤੁਹਾਨੂੰ ਵਿਆਹ ਦੇ ਵਿੱਚ ਕੋਈ ਤੰਗੀ ਪਰੇਸ਼ਾਨੀ ਆਉਂਦੀ ਹੈ, ਤੁਸੀਂ ਐਡਮਿਨ ਕਲੋਜ਼ ਵਾਲਾ ਆਪਣਾ ਰੀਓਪਨ ਕਰਾ ਸਕਦੇ ਆ। ਸੋ ਇਹ ਚੀਜ਼ਾਂ ਤੁਸੀਂ ਆਪਣੇ ਵਕੀਲ ਨਾਲ ਜਿਹੜਾ ਸੀਗੀਆਂ ਡਿਸਕਸ ਕਰੋ। ਧੰਨਵਾਦ ਜੀ। ਦਿਲਬਾਗ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਆਪਣੇ ਜੀ ਬੇਟੇ 2 ਟਰੱਕ ਡਰਾਈਵਰ ਆ ਤੇ ਗ੍ਰੀਨ ਕਾਰਡ ਆ, ਤੇ ਉਹਨਾਂ ਕੋਲ ਜਿੱਦਾਂ ਕੈਲੀਫੋਰਨੀਆ ਓਰੀਜਨਲ ਆਈਡੀਆਂ ਹੈਗੀਆਂ, ਤੇ ਗ੍ਰੀਨ ਕਾਰਡ ਰੱਖਣਾ ਜ਼ਰੂਰੀ ਫਿਰ ਵੀ? ਹਾਂਜੀ, ਗ੍ਰੀਨ ਕਾਰਡ ਰੱਖਣਾ ਪੈਂਦਾ ਜੀ। ਓਕੇ, ਥੈਂਕ ਯੂ ਜੀ। ਧੰਨਵਾਦ ਜੀ। ਅਮਨਪ੍ਰੀਤ ਜੀ। ਹਾਂਜੀ ਜੀ, ਮੈਂ ਪੁੱਛਣਾ ਸੀ, ਮੈਂ ਆਪਣਾ ਗ੍ਰੀਨ ਕਾਰਡ ਰੀਨਿਊ ਕਰਨਾ ਭੇਜਿਆ ਲਾਸਟ ਨਵੰਬਰ 'ਚ ਦੂਜੀ ਵਾਰੀ, ਹਜੇ ਤੱਕ ਆਇਆ ਨਹੀਂ, ਪਰ ਉਹਨਾਂ ਨੇ ਲੈਟਰ ਭੇਜ ਦਿੱਤੀ 3 ਸਾਲ ਵਾਲੀ। ਸੋ ਲੈਟਰ ਤੇ ਇੰਡੀਆ ਜਾ ਸਕਦੀ? ਹਾਂਜੀ, ਜਾ ਸਕਦੇ ਆ ਜੀ। ਸੋ ਨੋ ਨੀਡ ਟੂ ਵਰੀ, ਰਾਈਟ? ਨਹੀਂ, ਪਰ ਇਹਦੇ ਵਿੱਚ ਇੱਕ ਚੀਜ਼ ਆਪਣੀ ਨਾ 에ਅਰਲਾਈਨ ਨਾਲ ਪਹਿਲਾਂ ਚੈੱਕ ਕਰਕੇ ਜਾਇਓ। ਇਹਦਾ ਸਾਲ ਕੁ ਦਾ ਜਿਹੜਾ ਸੀਗਾ ਰਿਨੂਅਲ ਦਾ, ਤਕਰੀਬਨ ਜਿੱਦਾਂ ਸਾਲ ਕੁ ਦਾ ਟਾਈਮ ਹੈਗਾ ਜੀ ਆਪਣਾ I-90 ਦਾ।
ਤੇ ਇਹਦੇ ਵਿੱਚ ਤੁਸੀਂ ਇਹ ਜ਼ਰੂਰ ਕਰਿਓ ਕਿ 에ਅਰਲਾਈਨਾਂ ਚੈੱਕ ਕਰਕੇ ਜਾਇਓ, ਕਿਉਂਕਿ ਜਿੱਦਾਂ 에ਅਰ ਇੰਡੀਆ ਵਾਲੇ ਮੈਂ ਸੁਣਿਆ ਤੰਗ ਜਿੱਦਾਂ ਕਾਫੀ ਕਰਦੇ ਆ, ਤੇ US ਜਿਹੜਾ ਹੀ 에ਅਰਵੇਜ਼ ਆ ਮਤਲਬ ਕਿ ਉਹਨਾਂ ਨੂੰ ਪਤਾ ਕਿ ਕੀ ਚੀਜ਼ ਹੈਗੀ ਆ। ਤੇ ਇੱਕ ਤੁਸੀਂ ਜਿਹੜਾ ਜੀ ਫੀਲਡ ਆਫਿਸ ਉਹਨਾਂ ਦੇ ਵਿਜ਼ਿਟ ਕਰ ਲਿਓ, ਉਹ ਕਈ ਵਾਰੀ ਨਾ ਇੱਕ ਸਟੈਂਪ ਜਿਹੜੀ ਲਾ ਦਿੰਦੇ ਆ ਆਪਣੇ ਪਾਸਪੋਰਟ ਦੇ ਉੱਤੇ, ਜਿਹੜੇ ਤੁਹਾਡੇ ਆ ਇੰਡੋਰਸ ਕਰ ਦਿੰਦੇ ਆ, ਉਹ ਤੁਸੀਂ ਇੱਕ ਫੀਲਡ ਆਫਿਸ ਅਪਾਇੰਟਮੈਂਟ ਬਣਾ ਕੇ ਉਹ ਇੰਡੋਰਸਮੈਂਟ ਜੇ ਉਹ ਹੁਣ ਵੀ ਕਰਦੇ ਆ ਤਾਂ ਉਹ ਕਰਾ ਕੇ ਜਾਇਓ। ਜੀ, ਧੰਨਵਾਦ ਜੀ। ਸੋ ਲਗਭਗ ਸਾਨੂੰ 1 ਘੰਟਾ ਤੇ 40 ਮਿੰਟ ਹੋ ਗਏ ਆ, ਤੇ ਜੇ ਉਹਨਾਂ ਨੇ ਪਾਣੀ ਵੀ ਨਹੀਂ ਪੀਤਾ ਮੈਂ ਦੇਖਿਆ, ਤੇ 4 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸਾਡਾ ਸਾਥ ਦੇ ਰਹੇ ਆ, ਤੇ ਬਹੁਤ ਮੈਂ ਕਹਿੰਦਾ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਜਿਹੜੇ ਸਰੋਤੇ ਆ, ਸਾਨੂੰ ਇਹ ਵੀ ਪਤਾ ਵੀ ਬਹੁਤ ਸਾਰੇ ਉਹਨਾਂ ਦੇ ਵਕੀਲ ਵੀ ਹੋਰ ਆ, ਫਿਰ ਕੁਐਸਚਨ ਉਹਨਾਂ ਦੇ ਆਨਸਰ ਦਿੰਦੇ ਆ, ਤੇ ਜੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਤੇ ਜੇ ਕਿਸੇ ਨੂੰ ਜ਼ਰੂਰਤ ਹੈਗੀ ਆ ਇਮੀਗ੍ਰੇਸ਼ਨ ਨਾਲ ਕੋਈ ਵੀ ਰਿਲੇਟਡ ਮੈਟਰ ਦੀ, ਤੇ ਤੁਸੀਂ ਉਹਨਾਂ ਦੇ ਆਫਿਸ 'ਚ ਕਾਲ ਕਰ ਸਕਦੇ ਹੋ 4159090503 ਦੇ ਉੱਤੇ, 4159090503 ਦੇ ਉੱਤੇ। ਤੇ ਜੀ ਇੱਕ ਖਬਰ ਜਾਂਦੇ-ਜਾਂਦੇ ਆਪਾਂ ਸਾਂਝੀ ਕਰ ਲੈਂਦੇ, ਕਿਉਂਕਿ ਮੈਂ ਖਬਰਾਂ ਕਰਦਾ ਇਸ ਕਰਕੇ ਮੇਰਾ ਇੰਟਰਸਟ ਜ਼ਿਆਦਾ ਹੁੰਦਾ। ਅੱਜ ਦੀਆਂ ਟੌਪ ਦੀ ਨਿਊਜ਼ 'ਚ ਇਹ ਵੀ ਆ ਵੀ ਨਿਊਯਾਰਕ ਟਾਈਮ ਵੀ ਰਿਪੋਰਟ ਕਰ ਰਹੀ ਹੈ ਵੀ ਬਾਰ-ਬਾਰ ਜਿਹੜੀਆਂ ਅਪੀਲਸ ਕੋਰਟ ਹੈਗੀਆਂ ਆ, ਉਹ ਰੀਸਟ੍ਰਿਕਟ ਕਰ ਰਹੀਆਂ ਆ ਵੀ ਨਹੀਂ, ਅਰੈਸਟ ਜਿਹੜੇ ਤੁਸੀਂ ਛਾਪੇ ਮਾਰ ਰਹੇ ਆਈਸ ਵਾਲੇ, ਇਹ ਰੋਂਗ ਹੈਗੇ ਆ, ਵੀ ਟੋਟਲੀ ਤੁਸੀਂ ਇਹ ਵਾਇਸ ਕਰ ਰਹੇ ਹੈਗੇ ਆ ਬੇਸਡ ਅਪੋਨ ਦਾ ਕਲਰ, ਹਨਾ, ਬੰਦੇ ਨੂੰ ਫੜ ਰਹੇ ਆ, ਹਨਾ। ਸੋ ਹੁਣ ਕਾਫੀ ਜਿਹੜੀ ਕਸ਼ਮਕਸ਼ ਚੱਲ ਰਹੀ, ਪਰ ਫਿਰ ਵੀ ਆਈਸ ਵਾਲੇ ਹਟ ਨਹੀਂ ਰਹੇ ਹੈਗੇ। ਹਾਂਜੀ, ਥੋੜਾ ਜਿਹਾ ਹੁਣ ਦੇਖੋ ਜੀ, ਲਾਅ ਦਾ ਜਿਹੜਾ ਸਿਸਟਮ ਹੁੰਦਾ ਨਾ ਹੌਲੀ-ਹੌਲੀ ਥੋੜਾ ਚੱਲਦਾ ਜ਼ਰੂਰ ਆ ਜੀ, ਐਂਡ 'ਚ ਜਿੱਤਦਾ ਜੀ ਉਹੀ ਆ, ਕੋਰਟ ਹੀ ਜਿੱਤਦੇ ਆ, ਸੁਪਰੀਮ ਕੋਰਟ ਆ ਉਹ। ਪਰ ਇਹ ਹੈ ਕਿ ਉਹਦੇ ਵਿੱਚ ਜਿਹੜੇ ਐਗਜ਼ੈਕਟਿਵ ਵਾਲੇ ਆ, ਕਿਉਂਕਿ ਇਹ ਸਿੱਧੇ ਇਹਨਾਂ ਨੇ ਜੀ ਸਪੀਡ ਚੱਕੀ ਹੋਈ ਆ, ਤੇ ਇਹਦੇ ਵਿੱਚ ਨੁਕਸਾਨ ਕਾਫੀ ਹੋ ਜਾਣਾ ਜਦ ਤੱਕ ਕੋਰਟਾਂ ਨੇ ਜਿਹੜਾ ਸੀਗਾ ਸਾਰਾ ਸਹੀ ਰਾਹ 'ਚ ਆ ਜਾਣਾ। ਬਾਅਦ 'ਚ ਅਮਰੀਕਨਾਂ ਨੇ ਵੀ ਇਹੀ ਕਹਿਣਾ ਕਿ ਨਹੀਂ ਜੀ ਸੋਰੀ, ਬੜਾ ਧੱਕਾ ਕੀਤਾ ਸੀ ਜੀ, ਆਪਾਂ 10 ਸਾਲ ਪਹਿਲਾਂ ਏਦਾਂ ਦੁਬਾਰਾ ਨਹੀਂ ਕਰਨਾ, ਓਦਾਂ ਨਹੀਂ ਕਰਨਾ। ਪਰ ਗੱਲ ਆ ਕਿ ਜਦੋਂ ਇਹ ਚੀਜ਼ ਜਿਹੜੀ ਚੱਲਦੀ ਹੁੰਦੀ ਆ, ਉਦੋਂ ਫਿਰ ਜਿੱਦਾਂ ਤੁਸੀਂ ਕਹਿੰਦੇ ਕਿ ਕਸ਼ਮਕਸ਼ ਪਤਾ ਨਹੀਂ ਲੱਗਦਾ ਕਿਸੇ ਨੂੰ ਕੀ ਕਰੀਏ, ਕਿੱਧਰ ਸਪੋਰਟ ਕਰੀਏ। ਮੈਂ ਸੈਂਟਾਨਾ ਕੋਰਟ ਗਿਆ ਸੀਗਾ ਇਸੇ ਹਫ਼ਤੇ ਜੀ, ਉੱਥੇ ਕਾਫੀ ਜਿਹੜੇ ਸੀਗੇ ਨਾ ਅਮਰੀਕਨ ਜਿਹੜੇ ਲੋਕੀ ਸੀਗੇ, ਉਹ ਬਾਹਰ ਖੜੇ ਸੀਗੇ ਇਮੀਗ੍ਰੈਂਟ ਦੀ ਸਪੋਰਟ ਕਰਨ ਲਈ। ਜੀ। ਠੀਕ ਆ, ਕੋਰਟ ਦੇ ਵਿੱਚ ਤੇ ਆਪਣੇ ਕਈ ਜਿੱਦਾਂ ਚਰਚ ਵਗੈਰਾ ਵਾਲੇ ਵੀ ਸੀਗੇ, ਉਹ ਵੀ ਖੜੇ ਸੀਗੇ, ਤੇ ਉਹ ਬੇਸਿਕਲੀ ਕਹਿੰਦੇ ਇਹ ਪੋਸਟਰ ਫੜ ਕੇ ਖੜੇ ਕਿ ਇਮੀਗ੍ਰੈਂਟਾਂ ਨੂੰ ਫੜਨਾ ਨਹੀਂ ਚਾਹੀਦਾ, ਏਦਾਂ ਅਮਰੀਕਨ ਜਿਹੜੇ ਖੜੇ ਸੀਗੇ। ਹਰਜੋਤ ਜੀ, ਆਪਣਾ ਜਿਹੜੇ ਇਮੀਗ੍ਰੈਂਟ ਜਿਹੜੇ ਹੁੰਦੇ ਆ, ਕਲਾਇੰਟ ਜਿਹੜੇ ਹੁੰਦੇ ਆ, ਉਹ ਵੇਖ ਵੀ ਨਹੀਂ ਰਹੇ ਸੀਗੇ ਉਹਨਾਂ ਦੇ ਵੱਲ ਜਾ ਕੇ ਕੋਈ ਯਾਰ ਥੈਂਕ ਯੂ ਕਹਿ ਦਿਓ ਉਹਨਾਂ ਨੂੰ ਕਿ ਤੁਸੀਂ ਜੀ। ਖੜੇ ਆ, ਸਪੋਰਟ 'ਚ ਮਿਲਦੇ ਆ। ਉਹ ਵਿਚਾਰੇ ਸਮਾਈਲ ਕਰਕੇ ਜਿਹੜੇ ਖੜੇ ਸੀਗੇ, ਤੇ ਇਮੀਗ੍ਰੈਂਟ ਜਿਹੜੇ ਹੈਗੇ ਆ, ਉਹ ਆਪਣੇ ਹੀ ਫੋਨਾਂ ਤੇ ਲੱਗ ਕੇ ਅੰਦਰ-ਬਾਹਰ ਜਿਹੜੇ ਜਾ ਰਹੇ ਸੀ। ਮੈਂ ਅੱਧਾ ਕੁ ਘੰਟਾ ਜਿਹੜਾ ਸੀਗਾ ਉੱਥੇ ਬੈਠਾ, ਤੇ ਮੈਂ ਉਹੀ ਦੇਖ ਰਿਹਾ, ਮੈਂ ਕਿਹਾ ਦੇਖ ਲਓ ਯਾਰ ਡਿਫਰੈਂਸ, ਮਤਲਬ ਕਿੱਧਰਲੇ ਪਾਸੇ ਨੂੰ ਹੁਣ ਤੁਸੀਂ ਰੱਖੋਗੇ ਕਿ ਡਿਵਾਈਡ, ਜਿਹੜਾ ਇਮੀਗ੍ਰੈਂਟ ਹੈਗਾ ਉਹਨੂੰ ਵੀ ਤਾਂ ਨਹੀਂ ਕੋਈ ਹੈਗਾ ਕਿ ਜਿਹੜੀ ਮੇਰੀ ਸਪੋਰਟ ਕਰਦੇ ਆ ਮੈਂ ਉਹਦਾ ਥੈਂਕ ਯੂ ਕਰਾਂ, ਮੈਂ ਜਾ ਕੇ ਧੰਨਵਾਦ ਕਰਾਂ ਕਿ ਯਾਰ ਆਪਣਾ ਕੰਮਕਾਰ ਛੱਡ ਕੇ, ਠੀਕ ਆ, ਸਾਰੇ ਜਾਣੇ ਇੰਨੇ ਜਾਣੇ ਇਕੱਠੇ ਹੋ ਕੇ 100 ਜਾਣੇ ਜਿਹੜੇ ਆਏ ਆ, ਮਤਲਬ ਉਹ ਬੰਦੇ ਦੇਖਦੇ ਤੱਕ ਵੀ ਨਹੀਂ ਕਿ ਉਹ ਲੰਘ ਜਾਂਦੇ ਆ ਤੁਹਾਡੇ ਮਤਲਬ ਹੁਣ ਇਹ ਚੀਜ਼ਾਂ ਹੈਗੀਆਂ ਕਿ ਇਹ ਕਹਿਣ ਨੂੰ ਹੁਣ ਕਈਆਂ ਨੂੰ ਬੁਰੀਆਂ ਲੱਗਦੀਆਂ ਕਿ ਕਿੱਦਾਂ, ਪਰ ਠੀਕ ਆ, ਚਲੋ ਜੋ ਵੀ ਹੈਗਾ, ਮਤਲਬ ਕਿ ਮੈਂ ਕਿਹਾ ਜਿੱਦਾਂ ਸਿੰਪਲ ਥੈਂਕ ਯੂ, ਸੌਰੀ, ਪਲੀਜ਼ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਐਬਸੈਂਟ ਹੈਗੀਆਂ ਆਪਣੀਆਂ ਉਹਦੇ ਵਿੱਚੋਂ। ਪਰ ਇਹ ਕਾਫੀ ਲੋਕ ਜਿਹੜੇ ਹੈਗੇ ਆ ਸੈਨ ਫਰਾਂਸਿਸਕੋ ਵੀ, ਕਈ ਬੰਦੇ ਈਵਨ ਅਰੈਸਟ ਤੱਕ ਹੋਏ ਆ ਉਹ ਬਿਲਕੁਲ, ਕਰਦੇ ਹੋਏ। ਬਿਲਕੁਲ। ਜੀ। ਤੇ ਹੁਣ ਜਿਹੜਾ ਸਵਾਲ ਇਹ ਹੈ ਕਿ ਉਹ ਕਿਹਨਾਂ ਦੇ ਲਈ ਅਰੈਸਟ ਹੋ ਰਹੇ ਆ। ਤੁਸੀਂ ਯਾਰ ਜਾ ਕੇ ਜਦੋਂ ਲੰਘਦੇ ਆ, ਕੋਈ ਭਰਾਵਾ ਉਹਨਾਂ ਨੂੰ ਥੈਂਕ ਯੂ ਕੁਛ ਕਹਿ ਦਿਓ, ਕੋਈ ਯਾਰ ਮਿਲ ਲਓ ਉਹਨਾਂ ਨੂੰ ਜਿਹੜੇ ਐਡੀ ਦੂਰੋਂ ਜਿਹੜੇ ਆਏ ਆ। ਸੋ ਇਦਾਂ ਦੀ ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਉਹਨਾਂ ਦਾ ਵੀ ਧਿਆਨ ਜਿਹੜਾ ਰੱਖਣਾ ਜਿਹੜਾ ਜ਼ਰੂਰੀ ਆ। ਮੈਜੋਰਟੀ ਜਿਹੜੇ ਅਮਰੀਕਨ ਆ, ਉਹ ਅਲਟੀਮੇਟਲੀ ਜਿਹੜੀ ਇਮੀਗ੍ਰੈਂਟਾਂ ਦੀ ਸਾਈਡ ਹੀ ਲੈਣੀ ਆ ਉਹਨਾਂ ਨੇ ਬਾਅਦ ਦੇ ਵਿੱਚ, ਕਿਉਂਕਿ ਇਹਨਾਂ ਨੂੰ ਬੈਨੀਫਿਟ ਬੜਾ ਵਾ, ਠੀਕ ਆ, ਇਹਨਾਂ ਨੂੰ ਫਾਰਮਰਸ ਦੇ ਵਿੱਚ ਲੇਬਰ ਇਹਨਾਂ ਨੂੰ ਕਾਫੀ ਜਿਹੜੀ ਮਿਲਦੀ ਆ, ਤੇ ਕਾਫੀ ਜਿਹੜੇ ਇਮੀਗ੍ਰੈਂਟ ਅਮਰੀਕਨ ਜਿਹੜੇ ਹੈਗੇ ਧੰਨਵਾਦੀ ਵੀ ਆ। ਪਰ ਇਹ ਜਿਹੜਾ ਦੌਰ ਜਿਹੜਾ ਚੱਲਦਾ, ਮੈਨੂੰ ਲੱਗਦਾ 2 ਸਾਲ ਇਹ ਰਹਿਣੀ ਆ, ਤੇ ਮਿਡ ਟਰਮ 'ਚ ਇਹ ਜਾ ਕੇ ਜਿਹੜਾ ਸੈੱਟ ਹੋਣਾ ਕੰਮ। ਜੀ, ਇਹ ਲੇਟੈਸਟ ਜਿਹੜਾ 3 ਜੱਜਾਂ ਦਾ ਪੈਨਲ ਸੀ US ਕੋਰਟ ਆਫ ਅਪੀਲ ਦਾ, 9 ਸਰਕਟ ਕੋਰਟ ਦਾ ਨਾ, ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਲੋਅਰ ਕੋਰਟਸ ਦੀਆਂ ਫਾਈਂਡਿੰਗਸ ਹੈਗੀਆਂ ਆ ਰੇਡਸ ਦੇ ਲਈ, ਉਹ ਕਹਿੰਦੇ ਬਿਲਕੁਲ ਕਲੀਅਰ ਕੱਟ ਸ਼ੋ ਹੋ ਰਿਹਾ ਵੀ ਪਰਸਨ ਦੇ ਰੇਸ ਤੇ ਕਲਰ ਦੇ ਬੇਸ ਦੇ ਉੱਤੇ ਤੁਸੀਂ ਲੋਕਾਂ ਨੂੰ ਫੜ ਰਹੇ ਹੈਗੇ ਆ। ਨਹੀਂ, ਆਪਾਂ ਸਹਿਮਤ ਆ ਜੀ, ਆਪਾਂ ਮੰਨਦੇ ਆ, ਆਪਾਂ ਕਈ ਵਾਰੀ ਰੇਡੀਓ ਤੇ ਵੀ ਗੱਲਬਾਤ ਕੀਤੀ ਆ ਕਿ ਹੈਗਾ ਜੀ ਰੂਸਿਜ਼ਮ ਜਿਹੜਾ ਪੂਰਾ ਚੱਲਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜਿਹੜੀ ਹੈਗੀ ਆ। ਤੇ ਹਰੇਕ ਬੰਦੇ ਨੇ ਕਿਸੇ ਨਾ ਕਿਸੇ ਫਾਰਮ 'ਚ ਐਕਸਪੀਰੀਅੰਸ ਵੀ ਕੀਤਾ ਹੋਣਾ, ਉਹ ਗੱਲ ਅਲੱਗ ਆ। ਹੁਣ ਆਪਾਂ ਜੀ ਕੰਮ-ਕਾਰ ਕਰਨ ਆਏ ਆ ਜੀ ਉਰੇ, ਤੇ ਬੰਦਾ ਇਗਨੋਰ ਕਰਦਾ ਇੱਦਾਂ ਦੀਆਂ ਚੀਜ਼ਾਂ, ਤੇ ਆਪਣੇ ਕੰਮਾਂ ਕਾਰਾਂ ਥਿਕ ਸਕਿਨ ਹੋ ਜਾਂਦੀ ਹੈ ਇਮੀਗ੍ਰੈਂਟ ਦੀ। ਪਰ ਹੁਣ ਜਿੱਦਾਂ ਕਈ ਸਿਟੀਜ਼ਨ ਇਹਨਾਂ ਨੇ ਫੜੇ ਆ ਕਿ ਬੰਦਾ ਕਹਿ ਰਿਹਾ ਇਹਨਾਂ ਨੂੰ ਕਿ ਮੈਂ ਸਿਟੀਜ਼ਨ ਆ, ਤੇ ਅੱਗੋਂ ਦੀ ਜਿਹੜਾ ਬੌਂਡ ਵਾਲਾ ਬੰਦਾ ਜਿਹੜਾ ਬੇਸ ਬੌਂਡ ਵਾਲਾ, ਉਹ ਕਹਿ ਰਿਹਾ ਕਿ ਮੈਨੂੰ ਫਰਕ ਨਹੀਂ ਪੈਂਦਾ ਤੂੰ ਸਿਟੀਜ਼ਨ ਆ ਜਾਂ ਕਿੱਦਾਂ। ਏਦਾਂ ਦੀਆਂ ਵੀ ਦੇਖ ਲਓ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਕਿ ਕਹਿੰਦੇ ਵੀ ਜਿਹੜਾ ਫੜ ਲਿਆ ਲੋਕਾਂ ਨੂੰ, ਸਟੂਡੈਂਟਸ ਨੂੰ ਫੜ ਬਿਲਕੁਲ, ਲਿਆ। ਬਿਲਕੁਲ ਯਾਰ। ਸੋ ਬਹੁਤ-ਬਹੁਤ ਧੰਨਵਾਦ, ਬਹੁਤ ਸਾਰੇ ਸਰੋਤਿਆਂ ਨੇ ਕਮੈਂਟ ਪਾਏ ਜੀ, ਥੈਂਕ ਯੂ ਤੁਹਾਡਾ। ਵੀ ਮੈਂ ਤਾਂ ਇੱਕ ਸੁਰਿੰਦਰ ਸਿੰਘ ਹੁਣੀ ਕਹਿੰਦੇ 96 ਤੋਂ ਸਿਟੀਜ਼ਨ ਆ, ਪਰ ਤੁਹਾਡਾ ਸ਼ੋਅ ਸੁਣਦਾ ਆ, ਬਹੁਤ ਵਧੀਆ। ਜਿਹੜੇ ਸਾਡਾ ਸ਼ੋਅ ਸੁਣਦੇ ਆ, ਹੋਰ ਵੀ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਜਿਹੜੇ ਆਲ ਓਵਰ ਦੀ ਵਰਲਡ ਆ, ਉਹਨਾਂ ਨੂੰ ਵੀ ਦੱਸਿਆ ਕਰੋ, ਤਾਂ ਕਿ ਨੌਲੇਜ ਹੁੰਦਾ ਕਿਸ ਨੇ ਕਦੇ ਵੀ ਕਿਸੇ
ਕਿਸੇ ਵੀਜ਼ੇ ਦੇ ਉੱਤੇ ਵੀ ਆਉਣਾ ਹੈਗਾ ਉਹਨਾਂ ਨੂੰ ਪਤਾ ਲੱਗਦਾ, ਚਾਹੇ ਉਹ ਬਿਜ਼ਨਸ ਵੀਜ਼ਾ ਆ, ਚਾਹੇ H1 ਵੀਜ਼ਾ ਆ, ਚਾਹੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਵੀਜ਼ਾ ਹੈਗਾ। ਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਜੀ। ਪਲੇਟਫਾਰਮ ਜਿਹੜਾ ਬੜਾ ਨਿਊਟਰਲ ਵਧੀਆ ਪ੍ਰੋਵਾਈਡ ਕੀਤਾ ਜੀ, ਬੰਦੇ ਨੂੰ ਖੁੱਲ੍ਹ ਆ ਜੀ, ਜੋ ਮਰਜ਼ੀ ਇੱਥੇ ਆ ਕੇ ਕਹਿ ਸਕਦਾ। ਸੋ ਉਹਦੀ ਵੀ ਜੀ ਐਪਰੀਸ਼ੀਏਟ ਕਰਦੇ ਹਾਂ ਬਹੁਤ ਬਹੁਤ। ਧੰਨਵਾਦ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US। ਜੀ।